2-3 दिन तो ਜਿਹੜੀ ਇੱਕ ਲੁਧਿਆਣੇ ਕੁੜੀ ਦੀ ਕੁੱਟਮਾਰ ਹੋਈ ਉਹਦੀਆਂ ਲੱਤਾਂ ਦੇ ਵਿੱਚ ਸਰੀਏ ਪਾਉਣੇ ਪਏ ਸਿੱਖ ਬੀਬੀ ਦੇ ਨਾਲ ਤੇ ਉੱਥੇ ਰਮਨਦੀਪ ਸਿੰਘ ਮੰਗੂ ਮੱਠ ਵਾਲਾ ਗਿਆ ਤੇ ਜੋ ਉਹਨੇ ਕੀਤਾ ਤੇ ਉਹ ਮੈਂ ਦੁਬਾਰਾ ਐਕਸਪਲੇਨ ਨਹੀਂ ਕਰਨਾ ਚਾਹੁੰਦਾ ਵੀ ਉਹਦੀ ਮਾਸੀ ਦੇ ਬਿਆਨ ਆਏ ਵੀ ਇਹ ਸਾਡੇ ਕੋਲ ਇੱਦਾਂ ਪੈਸੇ ਮੰਗਦਾ ਸੀ ਤੇ ਜਾਂ ਸਾਡੇ ਕੋਲ ਸਾਨੂੰ ਕਹਿੰਦਾ ਗੱਡੀ ਕਰਕੇ ਦਿਓ ਜਾਂ ਇੱਦਾਂ ਹੈ ਨਾ। ਤੇ ਉਹਦੇ ਵਿੱਚ ਕਾਫੀ ਵਾਰੀ ਰਮਨਦੀਪ ਵੀ ਲਾਈਵ ਹੋਇਆ, ਲਾਈਵ ਹੋ ਕੇ ਤੇ ਉਹ ਜਿਹੜੇ ਕਿ ਟੀਵੀ ਚੈਨਲ ਦੇ ਐਂਕਰ ਆ ਉਹਨਾਂ ਨੂੰ ਮਾੜਾ ਚੰਗਾ ਬੋਲਿਆ ਗਿਆ। ਹਾਂਜੀ ਕਿ ਤੇਰੇ ਅਸੀਂ ਕੰਪਿਊਟਰ ਭੰਨ ਦਿਆਂਗੇ, ਤੇਰਾ ਇੰਜਣ ਕਰ ਦਿਆਂਗੇ, ਤੇਰਾ ਇਹ ਕਰ ਦਿਆਂਗੇ, ਉਹ ਕਰ ਦਿਆਂਗੇ, ਜੋ ਕਿ ਸਰਾਸਰ ਨਹੀਂ ਹੋਣਾ ਚਾਹੀਦਾ। ਬਹੁਤ ਮਾੜੀ ਗੱਲ ਆ, ਠੀਕ ਆ ਜੀ। ਖਾਸ ਕਰਕੇ ਜਿਹੜਾ ਇੱਕ ਮੀਡੀਆ ਆ ਉਹਨੂੰ ਆਪਣਾ ਜਿਹੜਾ ਕੰਮ ਹੈ ਉਹ ਕਿਸੇ ਤਰੀਕੇ ਨਾਲ ਵੀ ਕਰਦਾ ਉਹਨੂੰ ਕਰ ਲੈਣਾ ਚਾਹੀਦਾ। ਭਾਰਤ ਦੀ ਸੰਵਿਧਾਨ ਦਾ ਕਾਨੂੰਨ ਇਹ ਕਹਿੰਦਾ ਵੀ ਮੀਡੀਆ ਜਿਹੜਾ ਨਿਰਪੱਖ ਹੁੰਦਾ। ਅੱਜ ਤੱਕ ਅਸੀਂ ਤਾਂ ਜਿੰਨੇ ਮੀਡੀਆ ਚੈਨਲ ਦੇਖੇ ਸਾਰੇ ਨਿਰਪੱਖ ਹੀ ਵੇਖੇ ਆ, ਕਦੀ ਕੋਈ ਇੱਦਾਂ ਨਹੀਂ ਦੇਖਿਆ ਵੀ ਇੱਕ ਪੱਖ ਦਿਖਾ ਦੇਵੇ ਤੇ ਦੂਜਾ ਨਾ ਦਿਖਾਲੇ, ਤੇ ਇੱਦਾਂ ਹੁੰਦਾ ਨਹੀਂ। ਜੇ ਰਮਨਦੀਪ ਸਿੰਘ ਤੈਨੂੰ ਮੈਂ ਤਾਂ ਇਹ ਗੱਲ ਕਹਿੰਦਾ ਵੀ ਜੇ ਤੇਰੇ 'ਚ ਕੋਈ ਸੱਚਾਈ ਸੀਗੀ, ਪਹਿਲੀ ਗੱਲ ਤਾਂ ਤੇਰੇ 'ਚ ਸੱਚਾਈ ਹੈ ਨਹੀਂ, ਇਹ ਸਾਨੂੰ ਪਤਾ, ਤੇ ਤੂੰ ਸਿੱਧਾ ਜਾ ਕੇ ਗੱਲ ਕਰਦਾ ਤੇ ਧਮਕੀਆਂ ਦੇਣ ਦੀ ਜਾਂ ਹੋਰਾਂ ਦੇਣ ਦੀ ਤਾਂ ਤੈਨੂੰ ਕੋਈ ਗੱਲ ਹੀ ਨਹੀਂ ਹੈਗੀ ਸੀਗੀ। ਹੁਣ ਜਿਹੜੀ ਉਹ ਗੱਲ ਕਰਦੇ ਆ ਵੀ ਰਮਨਦੀਪ ਨੇ ਸਾਨੂੰ ਕਿਹਾ ਵੀ ਸਾਨੂੰ ਜਾਂ 10,000 ਰੁਪਈਆ ਦਿਓ ਜਾਂ ਸਾਨੂੰ ਗੱਡੀ ਕਰਕੇ ਭੇਜੋ ਤੁਸੀਂ ਜੇਬ, ਉਹ ਗੱਲਾਂ ਹੈਗੀਆਂ ਬਿਲਕੁਲ ਸੱਚੀਆਂ, ਕਿਉਂਕਿ ਉਹਦੀ ਪੁਸ਼ਟੀ ਕਰਦੇ ਆਪਾਂ ਇੱਦਾਂ। ਕਿਉਂਕਿ ਅੱਜ ਤੋਂ 2 ਸਾਲ ਪਹਿਲਾਂ, ਇਹ 1.5-2 ਸਾਲ ਪਹਿਲਾਂ ਸਾਡੇ ਨਾਲ ਇਹ ਪਟਨਾ ਸਾਹਿਬ ਗਿਆ ਸੀ, ਸਾਨੂੰ ਹੀ ਲੈ ਕੇ ਗਿਆ ਸੀ ਇਹ ਰਮਨਦੀਪ ਸਿੰਘ ਮੰਗੂ ਮੱਠ ਵਾਲਾ, ਜਿਹੜਾ ਆਪਣੇ ਆਪ ਨੂੰ ਕਹਾਉਂਦਾ, ਪਰ ਅਸੀਂ ਤਾਂ ਇਹਨੂੰ ਮੰਗੂ ਮੱਠ ਵਾਲਾ ਕਹਿੰਦੇ ਨਹੀਂ, ਅਸੀਂ ਤਾਂ ਇਹਨੂੰ ਬੱਕਰੀ ਕਹਿੰਦੇ ਆ। ਜਿੰਨੇ ਵੀ ਸਿੰਘ ਆ ਹੈਗਾ ਇਹ ਬੱਕਰੀ, ਠੀਕ ਆ ਕਿ ਨਹੀਂ। ਨਸ਼ੇੜੀਏ ਬੰਦਾ, ਸਿਰੇ ਦਾ ਡੋਡੇ ਇੰਨੇ ਖਾਣੇ 'ਚ ਸਮਾਨ ਇਹ ਲਾਉਂਦਾ, ਹਾਂਜੀ ਚਿੱਟਾ ਵੇਚਦਾ, ਇਹ ਫੜਿਆ ਗਿਆ ਸਿੰਘੂ ਬਾਰਡਰ ਤੇ ਇਹਦੀ ਹੁਣ ਤੁਹਾਨੂੰ ਮੈਂ ਕਰਤੂਤ ਦੱਸਦਾ। ਇਹ ਕਹਿੰਦਾ ਵੀ ਪੰਡਿਤ ਦੀਨ ਦਿਆਲ ਆ ਯੂਪੀ ਦੇ ਵਿੱਚ, ਉਹਦੇ ਕੋਲ ਗੁਰੂ ਸਾਹਿਬ ਦੇ ਸਰੂਪ ਕੈਦ ਆ ਤੇ ਆਪਾਂ ਲੈਣ ਜਾਣਾ। ਆਪਾਂ ਚਲੇ ਗਏ ਇਹਦੇ ਨਾਲ, ਚਲੇ ਗਏ ਨਾਲ। ਜੋ ਇਹਨੇ ਉੱਥੇ ਕੀਤਾ ਤੇ ਉਹ ਮੈਂ ਸੈਣੀ ਸਾਹਿਬ ਨੂੰ ਪਹਿਲਾਂ ਦੱਸਿਆ ਸੀ। ਮੈਂ ਕਿਹਾ ਸੈਣੀ ਸਾਹਿਬ PR ਰਮਨਦੀਪ ਨੇ ਆਹ ਕਰਤੂਤਾਂ ਕੀਤੀਆਂ, ਨਿਸ਼ਾਨ ਸਿੰਘ ਦੇ ਤਲਵਾਰਾਂ ਮਾਰੀਆਂ, ਉੱਥੇ ਵੀ ਪੈਸਿਆਂ ਦਾ ਕਰਕੇ ਇਹ ਰੌਲਾ ਪਾਉਂਦਾ ਸੀ ਵੀ ਮੈਨੂੰ ਪੈਸੇ ਇੱਦਾਂ ਤੇ ਉੱਦਾਂ। ਨਿਸ਼ਾਨ ਸਿੰਘ ਹੁਣਾਂ ਨੇ ਇਹਨੂੰ ਪੁੱਛ ਲਿਆ ਵੀ ਪੈਸੇ ਕਿਹਦੇ ਕੋਲ ਆਉਂਦੇ ਆ ਜਾਂ ਕੀ ਹਿਸਾਬ ਕਿਤਾਬ ਆ। ਇਹਨੇ ਉਹਨਾਂ ਨੂੰ ਉੱਥੋਂ ਕੁੱਟਿਆ। ਜਿਹੜੇ ਸਾਰੇ ਸਿੰਘ ਸੀ ਉਹ ਉੱਥੋਂ ਦੌੜਿਆ ਤੇ ਮੇਰੇ ਕੋਲ ਗੱਡੀ ਸੀ, ਮੇਰੇ ਕੋਲ ਪੈਸੇ ਹੈ ਨਹੀਂ ਸੀ, ਤੇ ਇਹ ਪੈਸੇ ਲੈ ਕੇ ਉੱਥੋਂ ਦੌੜਿਆ ਹੈਗਾ ਪਟਨਾ ਸਾਹਿਬ ਤੋਂ। ਥਰਾਂ ਦੇ ਵਿੱਚ 206 ਨੰਬਰ ਕਮਰਾ, 201 ਨੰਬਰ ਕਿ 206 ਨੰਬਰ ਕਮਰਾ ਸੀ। ਉਹ ਸਾਰਿਆਂ ਨੂੰ ਪਤਾ ਹੀ ਆ ਰਮਨਦੀਪ ਦੇ ਬਾਰੇ ਉੱਥੇ। ਤੇ ਹੁਣ ਮੈਂ ਗੱਲ ਇਹ ਕਰਦਾ ਵੀ ਮੈਂ ਪਹਿਲਾਂ ਸੈਣੀ ਸਾਹਿਬ ਨੂੰ ਇਹ ਪੁੱਛਣਾ ਚਾਹੁੰਦਾ ਵੀ ਸੈਣੀ ਸਾਹਿਬ, ਜਿੱਦਣ ਅਸੀਂ ਤੁਹਾਨੂੰ ਕਿਹਾ ਸੀਗਾ ਵੀ ਆਹ ਲਓ ਜੀ ਪ੍ਰੂਫ ਸਾਡੇ ਕੋਲੋਂ ਤੇ ਸਾਨੂੰ ਆਹ ਰਮਨਦੀਪ ਦੀ ਸੱਚਾਈ ਆ, ਇਹ ਤੁਸੀਂ ਮੀਡੀਆ ਨੂੰ ਦਿਖਾ ਲਓ, ਉਦੋਂ ਤੁਸੀਂ ਕਿਉਂ ਨਾ ਦਿਖਾ ਲਈ? ਉਦੋਂ ਤੁਸੀਂ ਸੈਣੀ ਸਾਹਿਬ ਮੁੱਕਰੇ ਹੋ ਨਾ। ਹੁਣ ਮੇਰੀ ਗੱਲ ਨੂੰ, ਇਹ ਵੀਡੀਓ ਤੁਸੀਂ ਮੈਨੂੰ ਪਤਾ ਚੈਨਲ ਤੇ ਕਿਸੇ ਨੇ ਨਹੀਂ ਚਲਾਉਣੀ, ਠੀਕ ਹੈ ਨਾ। ਸੈਣੀ ਸਾਹਿਬ ਮੈਂ ਤੁਹਾਨੂੰ ਇਹ ਗੱਲ ਕਹੀ, ਮੈਂ ਕਿਹਾ ਸੈਣੀ ਸਾਹਿਬ ਆਹ ਬੰਦੇ ਦੀ ਆਹ ਕਰਤੂਤ ਆ, ਚੋਰ ਬੰਦਾ, ਸਿਰੇ ਦਾ ਠੱਗ ਬੰਦਾ ਇਹ, ਤੇ ਤੁਸੀਂ ਇਹਦੀ ਵੀਡੀਓ ਚਲਾਓ। ਸੈਣੀ ਸਾਹਿਬ ਜਿਹੜੇ ਗੁਰਬਾਣੀ ਅਖੰਡ ਬਾਣੀ ਚੈਨਲ ਦੇ ਐਂਕਰ, ਤੇ ਇਹਨਾਂ ਨੇ ਮੈਨੂੰ ਪਤਾ ਕੀ ਸੈਣੀ ਸਾਹਿਬ ਨੇ ਮੋਹਰੇ ਕਿਹਾ ਸੀਗਾ, ਉਹ ਛੱਡੋ ਕੋਈ ਗੱਲ ਨਹੀਂ, ਕੌਮ ਦਾ ਪੈਸਾ ਜੇ 2-2.5 ਲੱਖ ਰੁਪਈਆ ਖਾ ਵੀ ਗਿਆ ਜਾਂ ਜਿੰਨੇ ਵੀ ਖਾ ਗਿਆ ਤੇ ਕੋਈ ਗੱਲ ਨਹੀਂ, ਹਾਂਜੀ। ਤੇ ਸਿੱਖ ਕੌਮ ਬੜੀ ਵਿਸ਼ਾਲ ਆ, ਬਾਣੇ ਦੀ ਬਦਨਾਮੀ ਹੁੰਦੀ ਆ। ਤੇ ਸੈਣੀ ਸਾਹਿਬ ਹੁਣ ਲੱਗ ਗਈ ਇਹਦੀ ਕਰਤੂਤ ਪਤਾ ਤੁਹਾਨੂੰ, ਹਾਂਜੀ। ਜਦੋਂ ਹੁਣ ਤੁਹਾਨੂੰ ਧਮਕੀਆਂ ਦੇਣ ਲੱਗ ਪਿਆ, ਤੁਸੀਂ ਇਹਦਾ ਉਦੋਂ ਬਚਾਅ ਕਰਦੇ ਸੀ ਵੀ ਚਲੋ ਕੋਈ ਗੱਲ ਨਹੀਂ, ਬਾਣੇ ਵਾਲਾ ਸਿੰਘ ਆ ਤੇ ਤਾਂ ਕਰਕੇ ਆਪਾਂ ਬਾਣੇ ਵਾਲੇ ਸਿੰਘ ਦੇ ਉਲਟ ਨਹੀਂ ਜਾਣਾ। ਮੈਂ ਹੋਰਾਂ ਪੱਤਰਕਾਰਾਂ ਨੂੰ ਵੀ ਕਹਿਣਾ, ਮੈਂ ਉਹਨਾਂ ਦਾ ਨਾਂ ਨਹੀਂ ਲੈਣਾ, ਮੈਂ ਉਹਨਾਂ ਨੂੰ ਵੀ ਕਿਹਾ ਸੀ, ਪਰ ਉਹ ਵੀ ਮੈਨੂੰ ਇਹੀ ਗੱਲ ਕਹਿੰਦੇ ਸੀ ਵੀ ਨਹੀਂ, ਬਾਣੇ ਦੀ ਬਦਨਾਮੀ ਹੁੰਦੀ, ਬਾਣਾ ਗੁਰੂ ਸਾਹਿਬ ਦਾ। ਪਰ ਇਹ ਤਾਂ ਗੁਰੂ ਸਾਹਿਬ ਦਾ ਬਾਣਾ ਪਾ ਕੇ ਠੱਗੀਆਂ ਮਾਰਨ ਡਿਆ, ਸਪਸ਼ਟ ਹੀ ਦਿਸਣ ਡਿਆ। ਆਹ ਲੁਧਿਆਣਿਓਂ ਇੱਕ ਖਬਰ ਆਈ ਆ ਦੁੱਗਰੀ ਰੋਡ ਦੇ ਉੱਤੇ, ਹੈ ਜੀ, ਉਹਦੇ ਵਿੱਚ ਉਹਨੂੰ ਬੰਦੇ ਨੂੰ ਜਪਜੀ ਸਾਹਿਬ ਦਾ ਪਾਠ ਨਹੀਂ ਕਰਨਾ ਆਉਂਦਾ ਕਿ ਉਹ ਦੁਕਾਨਾਂ ਤੋਂ ਮੰਗਦਾ ਫਿਰਦਾ, ਜ਼ਬਰਦਸਤੀ ਉਹ ਲੋਕਾਂ ਕੋਲੋਂ ਪੈਸੇ ਖੋਹਦਾ ਫਿਰਦਾ। ਤੇ ਰਮਨਦੀਪ ਸਿੰਘ ਜੇ ਤੇਰੇ 'ਚ ਇੰਨੀ ਤਾਕਤ, ਜੇ ਤੂੰ ਇੰਨੇ ਸੱਚਾ ਸੁੱਚਾ ਇੰਨੀ ਸੇਵਾ ਕਰਦਾ ਤੇ ਜਾ ਕੇ ਉਹਨੂੰ ਫੜਤ, ਉਹਨੂੰ ਸਿਖਾਲ ਪਹਿਲਾਂ। ਮੈਂ ਕਹਿੰਦਾ ਵੀ ਰਮਨਦੀਪ ਸਿੰਘ ਮੇਰੇ ਨਾਲ ਜਿੱਥੇ ਮਰਜ਼ੀ ਬਹਿ ਕੇ ਡਿਬੇਟ ਕਰ ਲਵੇ, ਇਹਨੂੰ ਅਰਦਾਸ ਜਵਾਨੀ ਯਾਦ ਹੋਵੇ ਤਾਂ ਮੈਨੂੰ ਨੀਵੇਂ ਥਾਂ ਬਿਠਾ ਲਿਓ, ਇਹਨੂੰ 10 ਗੁਰੂ ਸਾਹਿਬਾਂ ਦੇ ਨਾਮ ਪੁੱਛ ਲਿਓ, ਕਦੀ ਇਹਨੇ ਨਿਤਨੇਮ ਨਹੀਂ ਕੀਤਾ। ਤੇ ਫਿਰ ਇੱਦਾਂ ਦੇ ਬੰਦਿਆਂ ਨੇ ਬਾਣਾ ਹੀ ਬਦਨਾਮ ਕੀਤਾ। ਬਾਣਾ ਤਾਂ ਹੈਗਾ ਗੁਰੂ ਸਾਹਿਬ ਦਾ ਤੇ ਵਿੱਚ ਵੜ ਗਿਆ ਚੋਰ। ਤੇ ਜੇ ਉਹਨੇ ਗੁਰਬਾਣੀ ਅਖੰਡ ਬਾਣੀ ਚੱਲਣ ਵਾਲੇ ਨੇ ਲਿਖ ਦਿੱਤਾ ਵੀ ਨੀਲਾ ਬਾਣਾ ਪਾ ਕੇ ਠੱਗੀਆਂ ਮਾਰਦੇ, ਤੇ ਕਿੱਡੀ ਕੁ ਗੱਲ ਆ। ਇੱਥੇ ਦਬੁਰਜੀ ਇੱਕ ਨੇ ਨੀਲਾ ਬਾਣਾ ਪਾ ਕੇ ਤੇ ਉਹਨੇ ਉੱਥੇ ਸੁਨਿਆਰੇ ਦੀ ਕਿ ਮੈਡੀਕਲ ਲੁੱਟਿਆ, ਤੇ ਵੱਜਣਾ ਤੇ ਉਹ ਚੋਰ ਹੀ ਆ ਨਾ ਨੀਲਾ ਬਾਣਾ ਪਾ ਕੇ। ਤੇ ਨੀਲਾ ਬਾਣਾ ਕਾਹਦੇ ਬਦਨਾਮ ਕਰਦੇ ਆ? ਹੁਣ ਰਮਨਦੀਪ ਦੀ ਤੁਹਾਨੂੰ ਮੈਂ ਕਰਤੂਤ ਦੱਸਦਾ। ਇਹ ਸਾਨੂੰ ਕਹਿੰਦਾ ਵੀ ਉੱਥੇ ਜਾਣਾ ਆਪਾਂ, ਪੰਡਿਤ ਦੀਨ ਦਿਆਲ ਦੇ ਕੋਲ ਸਰੂਪ ਆ ਤੇ ਆਪਾਂ ਲੈ ਕੇ ਆਉਣੇ ਆ। ਗੁਰੂ ਸਾਹਿਬ ਦੀ ਬੜੀ ਬੇਅਦਬੀ ਹੁੰਦੀ ਹੈ। ਇਹਨੇ
ਸਭ ਤੋਂ ਪਹਿਲਾਂ ਗੁਰਬਾਣੀ ਖੰਡ ਬਾਣੀ ਵਾਲਿਆਂ ਨੇ ਹੀ ਉਹ ਜਿਹੜੀ ਖਬਰ ਲਾਈ ਸੀ, ਠੀਕ ਹੈ ਨਾ। ਜਿਹੜੇ ਅੱਜ ਇਹ ਧਮਕੀਆਂ ਦਿੰਦੇ ਫਿਰਦੇ ਨਾ ਗੁਰਬਾਣੀ ਖੰਡ ਬਾਣੀ ਚੈਨਲ ਵਾਲਿਆਂ ਨੂੰ, ਸਭ ਤੋਂ ਪਹਿਲਾਂ ਵੀਡੀਓਆਂ ਇਹਨਾਂ ਦੀਆਂ ਗੁਰਬਾਣੀ ਖੰਡ ਬਾਣੀ ਵਾਲੇ ਚੈਨਲ ਵਾਲੇ ਲਾਉਣ ਡਏ ਸੀ, ਠੀਕ ਹੈ ਨਾ। ਮੈਂ ਕਿਸੇ ਦਾ ਪੱਖਪਾਤ ਨਹੀਂ ਕਰਦਾ ਤੇ ਨਾ ਮੈਨੂੰ ਲੋੜ ਹੀ ਆ, ਤੇ ਮੈਂ ਗੱਲ ਸੱਚੀ ਕਰੂੰਗਾ। ਗੁਰਬਾਣੀ ਅਖੰਡ ਬਾਣੀ ਚੈਨਲ ਵਾਲਾ ਜਿਹੜਾ ਸੈਣੀ ਸੀ ਨਾ, ਸੈਣੀ ਨੇ ਇਹਨੂੰ ਪੱਲਿਓਂ ਪੈਸੇ ਦੇ ਕੇ, ਰਮਨਦੀਪ ਨੂੰ ਪੱਲਿਓਂ ਪੈਸੇ ਦਿੱਤੇ ਸੀ। ਮੇਰੇ ਮੂੰਹ ਤੇ ਪੁੱਛ ਲਿਆ ਸੈਣੀ ਨੂੰ, ਸੈਣੀ ਮੁੱਕਰੂ ਤਾਂ ਕਹਿਓ, ਪੱਲਿਓਂ ਪੈਸੇ ਦੇ ਕੇ ਸੈਣੀ ਨੇ ਇਹ ਗੱਲ ਕਹੀ ਸੀ ਵੀ ਉੱਥੇ ਗੁਰੂ ਸਾਹਿਬ ਕਹਿ ਦਾ ਤੇ ਆਹ ਲੈ ਫੜ ਰਮਨਦੀਪ ਸਿੰਘ ਪੈਸੇ ਤੇ ਗੱਡੀ ਲੈ ਜਾ ਤੇ ਉੱਥੋਂ ਲੈ ਕੇ ਆ ਤੇ ਜਿੱਦਾਂ ਜਿੱਦਾਂ ਵੀਡੀਓ ਹੋਊਗੀ ਮੈਨੂੰ ਪਾਈ ਜਾਈ, ਮੈਂ ਤੇਰੀ ਇੱਥੇ ਚਲਾਈ ਜਾਊਂਗਾ, ਤੈਨੂੰ ਕੋਈ ਦਿੱਕਤ ਨਹੀਂ ਆਉਂਦੀ। ਸੈਣੀ ਸਾਹਿਬ ਨੇ ਤੋਰਿਆ ਸੀ ਇਹਨੂੰ। ਅੱਜ ਜਿਹਨੂੰ ਇਹ ਕਹਿੰਦਾ ਵੀ RSS ਦਾ ਇਹ ਦਲਾਲ ਆ ਤੇ RSS ਦਾ ਹੀ ਚੈਨਲ ਆ, ਇਹ ਸਭ ਤੋਂ ਪਹਿਲਾਂ ਜਿਹੜੇ ਗੱਲਾਂ ਕਰਦੇ ਆ ਨਾ, ਇਹਨਾਂ ਦੀਆਂ ਵੀਡੀਓਆਂ ਗੁਰਬਾਣੀ ਖੰਡ ਬਾਣੀ ਚੈਨਲ ਤੇ ਚੱਲੀਆਂ ਆ, ਉਸੇ ਥਾਲੀ 'ਚ ਖਾਦਾ ਤੇ ਉਸੇ 'ਚ ਹੀ ਇਹ ਸ਼ੇਅਰ ਕਰਨ ਡਏ ਆ, ਠੀਕ ਹੈ ਨਾ। ਰਮਨਦੀਪ ਹੁਣੀ ਮੰਗੂ ਮੱਠ ਵਾਲੇ ਜਿਹਨੂੰ ਧਮਕੀਆਂ ਦੇਣ ਡਏ ਆ। ਸਾਡੇ ਤੋਂ ਬਾਹਰੋਂ UK ਤੋਂ ਸਿਮਰਨ ਜੱਸਲ ਜੀ ਜੁੜ ਗਏ ਆ, ਇਹਨਾਂ ਦਾ ਭਾਜੀ ਹੁਣਾਂ ਦਾ ਬਹੁਤ ਬਹੁਤ ਧੰਨਵਾਦ। ਪਰਮਿੰਦਰ ਸਿੰਘ ਵੀ ਜੁੜੇ ਆ, ਸਿੰਘ ਹਰਮਨ ਸਿੰਘ ਵੀ, ਹੋਰ ਵੀ ਵੀਰ ਜਿੰਨੇ ਵੀ ਜੁੜੇ ਆ ਉਹਨਾਂ ਦਾ ਸਾਰਿਆਂ ਦਾ ਧੰਨਵਾਦ। ਇਹ ਤੁਹਾਨੂੰ ਮੈਂ ਸੱਚਾਈ ਦੱਸਣ ਡਿਆ ਰਮਨਦੀਪ ਦੀ, ਮੰਗੂ ਮੱਠ ਵਾਲੇ ਦੀ। ਹੁਣ ਆਪਾਂ ਤੁਹਾਨੂੰ ਦੱਸ ਹੀ ਦਿੰਦੇ ਆ ਜਿਹੜੀਆਂ ਸੰਗਤਾਂ ਨੂੰ ਨਹੀਂ ਪਤਾ। ਇਹ ਕਹਿੰਦਾ ਵੀ UP ਬਿਹਾਰ ਸੈਯਦ ਰਾਜਾ ਦੇ ਇੱਕ ਬਲੀਆ ਤੇ ਇੱਕ ਪੰਡਿਤ ਦੀਨ ਦਿਆਲ ਦੇ ਕੋਲ ਗੁਰੂ ਸਾਹਿਬ ਦੇ ਸਰੂਪ ਕੈਦ ਆ ਤੇ ਆਪਾਂ ਜਾਣਾ ਆ। ਗੁਰੂ ਮੈਂ ਘਰੇ ਵੀ ਨਹੀਂ ਦੱਸਿਆ, ਗੱਡੀ ਕੋਲ ਸੀ, 20,000 ਰੁਪਈਆ ਮੇਰੇ ਕੋਲ ਸੀ। ਆਪਾਂ ਕਿਹਾ ਵੀ ਗੁਰੂ ਸਾਹਿਬ ਦਾ ਕਾਰਜ ਹੈ ਤੇ ਆਪਾਂ ਕਿਉਂ ਨਹੀਂ ਜਾਣਾ। ਇਹ ਕਹਿੰਦਾ ਵੀ ਮੇਰੀ ਸਿੰਘਾਂ ਨਾਲ ਗੱਲ ਹੋ ਗਈ, ਉਹ ਕਹਿੰਦੇ ਅਸੀਂ ਤੇਲ ਵੀ ਭੇਜਾਂਗੇ, ਸਾਰਾ ਕੁਝ ਭੇਜਾਂਗੇ ਤੇ ਤੁਸੀਂ ਜਾਣਾ ਜ਼ਰੂਰ ਆ। ਤੇ ਮੈਂ ਕਿਹਾ ਵੀ ਚਲੋ ਠੀਕ ਆ। ਮੈਨੂੰ ਨਹੀਂ ਸੀ ਉਦੋਂ ਨਹੀਂ ਸੀ ਪਤਾ ਵੀ ਗੁਰਬਾਣੀ ਖੰਡ ਬਾਣੀ ਵਾਲੇ ਜਿਹੜੇ ਸੈਣੀ ਆ ਉਹਨਾਂ ਨੇ ਇਹ ਬੀੜਾ ਚੁੱਕਿਆ ਆ ਤੇ ਜਾਂ ਉਹਨਾਂ ਨੇ ਕਿਹਾ ਸੀ ਵੀ ਤੁਸੀਂ ਰਮਨਦੀਪ ਉੱਥੇ ਜਾਓ। ਇਹਨੇ ਸਾਨੂੰ ਨਹੀਂ ਦੱਸਿਆ। ਚਲੋ ਪਹਿਲੇ ਦਿਨ ਇਹ ਗਿਆ, ਸਾਨੂੰ ਕਹਿੰਦਾ ਵੀ ਆਪਾਂ ਜਾਣਾ ਆ ਬਰਨਾਲੇ ਹੈਦਰ ਗੁਲਾਮ ਅਲੀ ਕਾਦਰੀ ਕੋਲ। ਇਹਨੇ ਆਗਿਆ ਲਈ, ਉਹਨਾਂ ਨੇ ਸਰੋਪੇ ਪਾ ਕੇ ਸਾਨੂੰ ਉੱਥੋਂ ਤੋਰਿਆ ਵੀ ਤੁਸੀਂ ਜਾਓ। ਤੁਰ ਪਏ ਜੀ ਉੱਥੋਂ ਤੁਰ ਪਏ ਤੇ ਪਹਿਲਾਂ ਇੱਧਰ ਘੁਮਾ, ਸਾਨੂੰ ਉੱਧਰ ਘੁਮਾ। ਇੱਕ ਭੁਪਿੰਦਰ ਸਿੰਘ ਬੱਚੀ ਗੱਤਕੇ ਵਾਲਾ ਉਹ ਵੀ ਨਾਲ ਸੀ, ਇੱਕ ਮਾਨ ਸਿੰਘ ਸੀ, ਇੱਕ ਇਹਨੇ ਆਪਣਾ ਕੋਈ ਸਿੰਘ ਇਹਨੂੰ ਜਾਣਦਾ ਸੀ, ਸਾਨੂੰ ਨਹੀਂ ਪਤਾ, ਉਹ ਨਿਸ਼ਾਨ ਸਿੰਘ UP ਵਾਲਾ ਸੀ। ਉਹਨੂੰ ਨਾਲ ਲੈ ਕੇ ਤੇ ਚੱਲ ਪਏ ਇਹ। ਸਭ ਤੋਂ ਪਹਿਲਾਂ ਅਸੀਂ ਬਲੀਆ ਗਏ ਆ। ਬਲੀਆ ਜਾ ਕੇ ਤੇ ਉੱਥੇ ਕੁਰਸੀਆਂ ਵਾਲੇ ਸੀ ਕੋਈ ਵੀਰ, ਉਹਨਾਂ ਨੇ ਇਹਨੂੰ ਖਰੇ ਦਿੱਤਾ ਹੋਊਗਾ ਐਡਰੈਸ ਐਡਰੈਸ ਉੱਥੇ। ਚਲੋ ਬਾਬਾ ਜੀ ਦੇ ਸਰੂਪ ਅਸੀਂ ਕੈਦ ਸੀ ਲਾਗੇ ਬਲੀਆ ਗੁਰਦੁਆਰਾ ਸਾਹਿਬ ਛੱਡ ਕੇ ਤੇ ਚਲੋ ਉੱਥੋਂ ਜਿੱਥੋਂ ਇਹਨੂੰ ਇਹ ਖਟਾਪਟੀ ਸ਼ੁਰੂ ਹੋਈ, ਜਿਹੜੀ ਉਹ ਗੱਲ ਹੈ ਮੈਂ ਉਹ ਹੁਣ ਤੁਹਾਨੂੰ ਕਲੀਅਰ ਕਰਦੇ ਆ। ਉੱਥੇ ਇਹ ਲੱਗਾ ਉਹਨਾਂ ਕੋਲੋਂ ਕੁਰਸੀਆਂ ਵਾਲਿਆਂ ਕੋਲ ਪੈਸੇ ਮੰਗਣ ਵੀ ਤੁਸੀਂ ਸਾਨੂੰ ਸੱਦਿਆ ਸੀ ਤੇ ਸਾਨੂੰ ਪੈਸੇ ਦਿਓ ਤੇਲ ਦੇ। ਤੇ ਉਹਨਾਂ ਦੇ ਮੁੰਡੇ ਦੇ ਆਧਾਰ ਕਾਰਡ ਦੇ ਇਹਨੇ ਬਾਹਰ ਕਿਸੇ ਕੋਲੋਂ ਪੈਸੇ ਮੰਗਾ ਲਏ ਸੀ। ਉਹ ਕਹਿੰਦੇ ਪੈਸੇ ਤੈਨੂੰ ਆਏ ਤਾਂ ਹੈਗੇ ਆ ਤੇ ਤੂੰ ਸਾਡੇ ਕੋਲ ਕਾਹਦੇ ਪੈਸੇ ਮੰਗਦਾ। ਅਸੀਂ ਤਾਂ ਤੈਨੂੰ ਇੰਨਾ ਦੱਸ ਦਿੱਤਾ ਵੀ ਗੁਰੂ ਸਾਹਿਬ ਦੀ ਸਾਨੂੰ ਹਮਦਰਦ ਸੀ ਵੀ ਇੱਥੇ ਗੁਰੂ ਸਾਹਿਬ ਕਹਿ ਦਾ ਸਾਲ 'ਚ ਇੱਕ ਵਾਰੀ ਉਹ ਬੰਦਾ ਪ੍ਰਕਾਸ਼ ਕਰਦਾ ਤੇ ਤੂੰ ਆ ਗਿਆ ਤੇ ਕਿੱਡੀ ਕੁ ਗੱਲ ਆ। ਨਾਲੇ ਤੇਰੀ ਕਿਹੜਾ ਕਹਿੰਦੇ ਗੱਡੀ ਆ, ਗੱਡੀ ਦਾ ਕੋਈ ਸਿੰਘ ਲੈ ਕੇ ਆਇਆ। ਇਹ ਉਹਨਾਂ ਨਾਲ ਵੀ ਉੱਥੇ ਤਾਂਠਾ ਹੋਣ ਲੱਗ ਪਿਆ। ਤੇ ਇਹਨੂੰ ਨਿਸ਼ਾਨ ਸਿੰਘ ਨੇ ਕਿਹਾ ਵੀ ਰਮਨਦੀਪ ਤੂੰ ਏਦਾਂ ਨਾ ਕਰ, ਵੀ ਤੂੰ ਸਾਨੂੰ ਦੱਸ ਦਿਆ ਕਰ ਭਾਈ, ਅਸੀਂ ਕਿਹੜਾ ਤੈਨੂੰ ਮਤਲਬ ਕਿ ਕੁਝ ਕਹਿਣ ਲੱਗੇ ਆ। ਇਹ ਕਹਿੰਦਾ ਵੀ ਤੁਸੀਂ ਉਹਨੂੰ ਨਿਸ਼ਾਨ ਨੂੰ ਕਹਿੰਦਾ ਵੀ ਤੁਸੀਂ ਹੁੰਦੇ ਕੌਣ ਆ ਮੈਨੂੰ ਇਹ ਗੱਲ ਕਹਿਣੇ ਵਾਲੇ। ਜੇ ਕਹਿੰਦਾ ਤੁਸੀਂ ਅੱਗੇ ਜਾਣਾ ਤੇ ਮੈਂ ਨਹੀਂ ਤੁਹਾਡੇ ਨਾਲ ਜਾਣਾ, ਜੇ ਮੈਂ ਜਾਣਾ ਤੇ ਤੁਸੀਂ ਨਹੀਂ ਅੱਗੇ ਜਾਣਾ। ਉੱਥੇ ਇਹ ਲਾਈਵ ਹੋਣ ਤੋਂ ਲੜ ਪਿਆ ਸੀ। ਨਿਸ਼ਾਨ ਨੂੰ ਕਹਿੰਦਾ ਵੀ ਮੈਂ ਆਪਣੇ Facebook ਪੇਜ ਤੋਂ ਲਾਈਵ ਹੋਣਾ ਤੇ ਤੂੰ ਨਹੀਂ ਹੋਣਾ। ਇਹਨਾਂ ਦਾ ਜੱਬ ਉੱਥੇ ਉਹ ਪਿਆ ਜਿਹੜਾ ਰਹੇ ਰੱਬ ਦਾ ਨਾਂ। ਜਿੱਦਾਂ ਕਿ ਇਹਨੇ ਹੁਣ ਉੱਥੇ ਜਾ ਕੇ ਕਿਹਾ ਨਾ ਵੀ ਇੱਥੇ ਅੰਮ੍ਰਿਤਪਾਲ ਮਹਿਰੋ ਆ ਗਿਆ ਆ ਤੇ ਅਸੀਂ ਨਹੀਂ ਆਉਣਾ ਤੇ ਜਾਂ ਉਹਨੂੰ ਸੱਦ ਲਓ ਤੇ ਜਾਂ ਸਾਨੂੰ ਸੱਦ ਲਓ। ਇਹਦੇ ਨਾ ਦਿਮਾਗ 'ਚ ਬਹੁਤ ਚਿਰ ਦਾ ਭਖੜਾ ਅੜਿਆ ਆ। ਇਹ ਉੱਥੇ ਵੀ ਇਦਾਂ ਹੀ ਕਹਿੰਦਾ ਸੀ ਸਿੰਘਾਂ ਨੂੰ ਵੀ ਜੇ ਤੁਸੀਂ ਲਾਈਵ ਹੋਣਾ ਤੇ ਮੈਂ ਲਾਈਵ ਹੋਣਾ ਤੇ ਤੁਸੀਂ ਨਹੀਂ ਆਉਣਾ। ਮੈਂ ਜਥੇਦਾਰ ਆ, ਮੈਂ ਸਾਰਾ ਕੁਝ ਕਹਿੰਦਾ ਕਰਨਾ, ਨਹੀਂ ਤਾਂ ਕਹਿੰਦਾ ਤੁਸੀਂ ਇੱਥੋਂ ਜਾਓ। ਹਾਰ ਕੇ ਜਿਹੜੇ ਉਹ 2-3 ਸਿੰਘ ਸੀ ਨਾ ਉਹ ਕਹਿੰਦੇ ਵੀ ਅਸੀਂ ਉੱਥੋਂ ਚਲੇ ਜਾਣਾ। ਇੱਕ ਨੂੰ ਤਾਂ ਇਹਨੇ ਪਟਨਾ ਸਾਹਿਬ ਛੱਡ ਦਿੱਤਾ ਸੀ ਭੁਪਿੰਦਰ ਸਿੰਘ ਨੂੰ। ਉਹਨੂੰ ਪਤਾ ਨਹੀਂ ਕਿੰਨੇ ਵਿਚਾਰੇ ਨੇ ਟਿਕਟਾਂ ਕਰਾ ਕੇ ਦਿੱਤੀਆਂ, ਕਿੰਨੇ ਨਹੀਂ ਕਰਾ ਕੇ ਦਿੱਤੀਆਂ ਤੇ ਉਹ ਉੱਥੋਂ ਪਟਨਾ ਸਾਹਿਬ ਤੋਂ ਵਾਪਸ ਆ ਗਿਆ ਸੀ ਭੁਪਿੰਦਰ ਸਿੰਘ ਗੱਤਕੇ ਵਾਲਾ। ਉਹਨੂੰ ਕਦੇ ਪੁੱਛ ਵੀ ਲਿਓ। ਅੱਛਾ, ਉਸ ਤੋਂ ਬਾਅਦ 'ਚ ਨਿਸ਼ਾਨ ਸਿੰਘ ਸੀ ਜਿਹੜਾ UP ਵਾਲਾ, ਉਹਨੇ ਕਿਤੇ SDM ਜਿਹੜਾ ਉੱਥੇ DM ਹੁੰਦਾ ਉਹਨੂੰ ਕਿਤੇ ਚਿੱਠੀ ਲਿਖ ਦਿੱਤੀ ਵੀ ਅਸੀਂ ਇੱਦਾਂ ਸਰੂਪ ਦੇ ਉੱਥੇ ਦਰਸ਼ਨ ਕਰਨੇ ਚਾਹੁੰਦੇ ਹਾਂ, ਪਰਮਿਸ਼ਨ ਲੈਣ ਲਈ। ਇਹ ਉਹਦੇ ਗੱਲ ਨਹੀਂ ਪੈ ਗਿਆ।
ਕਹਿੰਦਾ ਉਹਨੂੰ ਕਹਿੰਦਾ ਫੋਨ ਦਿਖਾ ਲਓ। ਉਹ ਕਹਿੰਦਾ ਮੈਂ ਆਪਣਾ ਫੋਨ ਕਹਿੰਦਾ ਦਿਖਾ ਲਾ। ਇਹਨੇ ਉਹਦੇ ਉੱਤੇ ਤਲਵਾਰਾਂ ਮਾਰਤੀਆਂ। ਗੱਲ ਕੀ ਬਈ ਤੂੰ ਮੇਰੇ ਤੋਂ ਪੁੱਛੇ ਤੋਂ ਬਗੈਰ ਆਹ ਕਾਹਤੇ ਕਰਨ ਡਿਆ ਆ, ਠੀਕ ਆ। ਉਹ ਮੁੜ ਕੇ ਉਹਨੇ ਫੱਟੜ ਕਰਤਾ। ਬਾਹਰੋਂ ਭਾਜੀ ਨੇ ਇੱਕ ਨੇ ਕਿਹਾ, ਕਹਿੰਦਾ ਰਮਨਦੀਪ ਤੂੰ ਉਹਦੇ ਤਲਵਾਰਾਂ ਮਾਰ ਕੇ ਚੰਗੀਆਂ ਨਹੀਂ ਕੀਤੀਆਂ, ਏਦਾਂ ਕਰੋ ਤੇ ਪੱਟੀ ਪੁੱਟੀ ਕਰਾ ਦੇ। ਇਸ ਬੰਦੇ ਨੇ ਬਗਾਨੇ ਸਟੇਟ 'ਚ ਉਸ ਮੁੰਡੇ ਦੇ ਪੱਟੀ ਤੱਕ ਨਹੀਂ ਸੀ ਕਰਾਈ। ਮੁੜ ਕੇ ਪਟਨਾ ਸਾਹਿਬ ਚਲੇ ਗਏ, ਠੀਕ ਆ, ਕਿਉਂਕਿ ਆਪਾਂ ਤਾਂ ਫਸੇ ਸੀਗੇ, ਆਪਾਂ ਤਾਂ ਜਿੱਦਾਂ ਇਹ ਕਹਿੰਦਾ ਕਰਨਾ ਸੀਗਾ। ਪਟਨਾ ਸਾਹਿਬ ਚਲੇ ਗਏ ਤੇ ਉੱਥੇ ਜੀ ਸਿੰਘਾਂ ਨੂੰ ਲਾਪਿਆ ਝੂਠ ਬੋਲਣ। ਪੰਡਿਤ ਦੀਨ ਦਿਆਲ ਇਦਾਂ ਕਹਿੰਦਾ ਮੈਨੂੰ ਇੱਕ ਕਮਰਾ ਪਾ ਦਿਓ, ਪੰਡਿਤ ਦੀਨ ਦਿਆਲ ਕਹਿੰਦਾ ਮੈਨੂੰ ਮੋਟਰਸਾਈਕਲ ਲੈ ਦਿਓ। ਤੇ ਉੱਥੇ ਕੋਈ ਗੱਲਬਾਤ ਨਹੀਂ ਨਾ, ਪੰਡਿਤ ਨੇ ਲਾਗੇ ਵੀ ਨਹੀਂ ਜਾਣ ਦਿੱਤਾ ਬਾਬਾ ਜੀ ਸਰੂਪ ਦੇ। ਉੱਥੇ ਪੁਲਿਸ ਆ ਗਈ ਤੇ ਇਹ ਸੰਗਤਾਂ ਨੂੰ ਏਦਾਂ ਗੁੰਮਰਾਹ ਕਰਦਾ ਰਿਹਾ। ਇੱਕ ਇੱਥੇ ਆਪਣੇ ਨਕੋਦਰ ਲਾਗੇ ਜਗਰਾਉਂ ਪਿੰਡ ਤੋਂ ਆ ਦਵਿੰਦਰ ਸਿੰਘ ਹੁਣੀ, ਮੇਰੇ ਕੋਲ ਜਿਹੜਾ ਮਰਜੀ ਸਿੰਘ ਫੋਨ ਕਰਕੇ ਨੰਬਰ ਲੈ ਲਿਓ ਉਹਨਾਂ ਦਾ ਤੇ ਉਹਨਾਂ ਨੂੰ ਪੁੱਛ ਲਿਆ। ਉਹਨਾਂ ਨੇ ਸੋਨਾ ਘਰ ਵਾਲੇ ਦਾ ਆਪਣਾ ਗਹਿਣੇ ਪਾ ਕੇ ਤੇ ਰਮਨਦੀਪ ਨੂੰ ਪੈਸੇ ਦਿੱਤੇ ਵੀ ਚਲੋ ਗੁਰੂ ਸਾਹਿਬ ਦੇ ਕਾਰਜ ਆ ਤੇ ਤੂੰ ਜਾ, ਕੋਈ ਗੱਲ ਨਹੀਂ, ਸੋਨਾ ਚੜਾ ਲਿਆਵਾਂਗੇ। ਤੇ ਉਹਨਾਂ ਨੂੰ ਝੂਠ ਬੋਲ ਕੇ ਕਹਿੰਦਾ ਵੀ ਜਿੱਦਾਂ ਉਹ ਉੱਥੇ ਲੁਧਿਆਣੇ ਮਾਸੀ ਨੂੰ ਕਹਿੰਦਾ ਵੀ ਮੈਂ ਟੈਂਕੀ ਤੇ ਚੜ ਜਾਣਾ, ਮੈਂ ਸਰਕਾਰੀ ਨੌਕਰੀ ਦਵਾ ਦੇਣੀ ਆ, ਮੈਂ ਇਹ ਕਰ ਦੇਣੀ ਉਹ ਕਰ ਦੇਣੀ। ਤੇ ਉੱਥੇ ਵੀ ਏਦਾਂ ਹੀ ਝੂਠ ਮਾਰਨ ਲੱਗਾ ਸੀ ਇਹ, ਮੈਨੂੰ ਪੈਸੇ ਭੇਜੋ, ਮੈਂ ਰਾਸ਼ਨ ਪਾਣੀ ਲੈ ਕੇ ਟੈਂਕੀ ਤੇ ਚੜ ਜਾਣਾ। ਏਦਾਂ ਹੀ ਇਹ ਆਨੰਦਪੁਰ ਸਾਹਿਬ ਵੀ ਚੜਿਆ ਸੀ, ਮੈਂ ਟੈਂਕੀ ਤੇ ਚੜ ਜਾਣਾ। ਟੈਂਕੀ ਤੇ ਪਤਾ ਨਹੀਂ ਬੜੀ ਛੇਤੀ ਚੜਦਾ ਹੈ, ਪਤਾ ਨਹੀਂ ਉੱਥੇ ਕੀ ਸ਼ਨੀ ਦਿਓਲ ਧਰਮਿੰਦਰ ਬਣਦਾ। ਮੈਂ ਟੈਂਕੀ ਤੇ ਚੜ ਜਾਣਾ। ਉਹ ਵਿਚਾਰੇ ਨੇ ਕਿਤੇ 10,000 ਰੁਪਈਆ ਦੀ ਤਨਖਾਹ ਸੀ ਤੇ ਉਹਨੇ ਆਪਣੇ ਮਾਲਕ ਕੋਲੋਂ ਪੈਸੇ ਲੈ ਕੇ ਨਾ ਤੇ ਇਹਨੂੰ 5,000 ਰੁਪਈਆ ਪਾ ਦਿੱਤਾ। ਤੇ ਮੇਰਾ ਨਾ ਮਨ ਬੜਾ ਕੀਤਾ, ਮੈਂ ਕਿਹਾ ਤੇਰੇ ਕੋਲ 1,00,000 2 ਲੱਖ ਰੁਪਈਆ ਤੇ ਤੂੰ ਗਰੀਬ ਕੋਲੋਂ 5। ਕਹਿੰਦਾ ਏਦਾਂ ਹੀ ਸੂਤ ਆਉਂਦੇ ਆ, ਆਪਾਂ ਤਾਂ ਕਹਿੰਦਾ ਪੈਸੇ ਕਮਾਉਣ ਆਏ ਆ, ਛੱਡੋ। ਕਹਿੰਦਾ ਪੈਸੇ ਕਹਿੰਦਾ ਜੇ ਕੋਈ ਦੇ ਦੂਗਾ ਤਾਂ ਠੀਕ ਆ, ਨਹੀਂ ਤਾਂ ਕਹਿੰਦਾ ਚੁੱਪ ਕਰਕੇ ਘਰ ਨੂੰ ਚੱਲ ਜਾਵਾਂਗੇ। ਮੇਰਾ ਮੱਥਾ ਉੱਥੋਂ ਠਣਕਿਆ ਵੀ ਇਹ ਆਇਆ ਗੁਰੂ ਸਾਹਿਬ ਦੇ ਕਾਰਜ ਆ ਤੇ 1.5 2 ਲੱਖ ਰੁਪਈਆ ਇਹਦੇ ਕੋਲ ਆ, ਤੇ ਉਲਟਾ ਕਹਿਣ ਡਿਆ ਵੀ ਜੇ ਕੋਈ ਪੈਸੇ ਦੇ ਦੂਗਾ ਤਾਂ ਠੀਕ ਆ, ਨਹੀਂ ਤਾਂ ਚੁੱਪ ਕਰਕੇ ਘਰ ਨੂੰ ਚੱਲ ਜਾਵਾਂਗੇ। ਤੇ ਜਿਨ੍ਹਾਂ ਨੇ ਪੈਸੇ ਭੇਜੇ ਆ ਤੇ ਉਹ ਕਿੱਧਰ ਨੂੰ ਜਾਣੇ ਆ। ਚਲੋ ਜੀ, ਇਹ ਬੰਦੇ ਦੀ ਇੰਨੀ ਕੁ ਕਰਤੂਤ ਆ। ਤੇ ਮੁੜ ਕੇ ਜਦੋਂ ਪਟਨਾ ਸਾਹਿਬ ਗਏ ਤੇ ਮੈਂ ਕਿਹਾ ਵੀ ਹੁਣ ਕਿੱਦਾਂ, ਹੁਣ ਦੇਖ ਲਿਆ ਵੀ ਮੈਂ ਨਿਸ਼ਾਨ ਦੇ ਤਲਵਾਰਾਂ ਮਾਰ ਬੈਠਾ ਤੇ ਹੁਣ ਮੈਂ ਉੱਥੇ ਜਾਣ ਜੋਗਾ ਨਹੀਂ ਹੈਗਾ। ਤੇ ਪੰਡਿਤ ਬਹੁਤਾ ਚਿਰ ਮੇਰੇ ਕੋਲ ਝੂਠ ਚੱਲਣਾ ਨਹੀਂ ਵੀ ਹੁਣ ਕਿੱਦਾਂ ਹੋਊਗੀ। ਤੇ ਸਾਨੂੰ ਉੱਥੇ ਨਾ ਨੀਂਦ ਦੀਆਂ ਗੋਲੀਆਂ ਪਾ ਕੇ ਪਟਨਾ ਸਾਹਿਬ ਤੇ ਮੈਂ 2-3 ਸਿੰਘ ਹੋਰ ਸੀਗੇ, ਉਹਨਾਂ ਨੂੰ ਵੀ ਪੁੱਛ ਲਿਆ, ਸੁਸ਼ੀਲ ਹੋਣੀ ਸਾਰੇ ਜਾਣੇ। ਤੇ ਸਾਡਾ ਫੋਨ ਫਾਨ ਤੋੜ ਕੇ ਨਾ ਇਹ ਸਾਰੇ ਸੰਪਰਕ ਮਿਟਾ ਕੇ ਤੇ ਪਤੰਦਰ ਉੱਥੋਂ ਗੱਡੀ ਦੀ ਟੈਂਕੀ ਪਾੜ ਕੇ ਪਾਰਕਿੰਗ 'ਚ ਖੜੀ, ਕੈਮਰੇ ਲੱਗੇ, ਵੇਖ ਲਿਓ ਜਾ ਕੇ ਹਾਲੇ ਵੀ, ਠੀਕ ਹੈ ਨਾ। ਮੈਂ ਤੁਹਾਨੂੰ ਤਰੀਕ ਦੱਸ ਦੂੰਗਾ ਤੇ ਜਿਹੜੇ ਵੀਰ ਨਹੀਂ ਇਹ ਗੱਲ ਸੱਚ ਮੰਨਦੇ ਤਾਂ ਉਹ ਜਾ ਕੇ ਉੱਥੋਂ ਵੀਡੀਓ ਕਢਾ ਕੇ ਤੁਹਾਨੂੰ ਦੇ ਦਿਆਂਗੇ। ਵਾਲੀ ਗੱਲ ਆ ਤੇ ਮੈਨੂੰ ਫੋਨ ਕਰ ਲਿਓ, ਮੇਰਾ 9968 91009 ਆ। ਮੈਂ ਤੁਹਾਨੂੰ ਵੀਡੀਓ ਭੇਜ ਦਊਂ ਇਹਦੀਆਂ ਜਿਹਦੇ ਵਿੱਚ ਇਹ ਤਲਵਾਰਾਂ ਮਾਰਨ ਡਿਆ ਰਮਨਦੀਪ ਤੇ ਉਹਦੇ ਨਿਸ਼ਾਨ ਦੇ। ਤੇ ਉਹਨੂੰ ਕਹਿੰਦਾ ਵੀ ਮੈਨੂੰ ਫੋਨ ਦੇ, ਉਹਦੇ ਕੋਲੋਂ ਪੈਸੇ ਤੇ ਫੋਨ ਖੋ ਕੇ ਜਿਹੜਾ ਇਹ ਲਿਆਇਆ ਸੀ। ਤੇ ਇਹ ਉੱਥੇ ਪਟਨਾ ਸਾਹਿਬ ਇਹਨੇ ਜਦੋਂ ਗੱਡੀ ਦੀ ਟੈਂਕੀ ਪਾੜ ਦਿੱਤੀ ਤੇ ਅਸੀਂ ਸੁੱਤੇ ਆਰਾਮ ਨਾਲ, ਤੇ ਪਤੰਦਰ ਉੱਥੋਂ ਦੌੜ ਗਿਆ। ਅਸੀਂ 5-6 ਦਿਨ ਇਹਦੀ ਉੱਥੇ ਵੇਟ ਕਰਦੇ ਰਹੇ। ਰਮਨਦੀਪ ਕਿੱਥੇ ਆ ਤੂੰ, ਫੋਨ ਲਾ ਕੇ ਵੀ ਅਸੀਂ ਫਸ ਗਏ ਵੀ ਨਾ ਸਾਡੇ ਕੋਲ ਸੰਪਰਕ ਤਾਂ ਨਾ ਕੋਈ ਹੋਰ, ਜੇ ਕੋਈ ਆਵੇ ਤੇ ਇਹਦਾ ਨੰਬਰ ਸਾਨੂੰ ਯਾਦ ਸੀ, ਠੀਕ ਹੈ ਕਿ ਨਹੀਂ। ਹੋਰ ਕਿਸੇ ਸਿੰਘ ਦਾ ਨੰਬਰ ਵੀ ਹੈ ਨਹੀਂ ਸੀ, ਫੋਨ ਵੀ ਇਹ ਭੰਨ ਗਿਆ। ਤੇ ਇਹਨੂੰ ਫੋਨ ਲਾਈਏ ਵੀ ਕਿਸੇ ਦਾ ਨੰਬਰ ਹੀ ਦੇ ਦੇ ਭਾ, ਠੀਕ ਹੈ ਨਾ। ਇੱਕ ਮੇਰੇ ਖਿਆਲ ਯੂਪੀ ਬਿਹਾਰ ਦਾ ਹੀ ਸੀ ਉੱਥੇ ਬੰਦਾ, ਉਹਦਾ ਫੋਨ ਲੈ ਕੇ ਤੇ ਮੈਂ ਇਹਨੂੰ ਫੋਨ ਕੀਤਾ। ਤੇ ਇਹ ਪਤੰਦਰ ਮੋਹਰੋਂ ਕਹਿੰਦਾ ਉਹ ਕੋਈ ਗੱਲ ਨਹੀਂ, ਮੈਂ ਇੱਥੇ ਹੀ ਆ, ਮੈਂ ਆ ਗਿਆ। ਤੇ 6-7 ਦਿਨ ਉੱਥੇ ਆਇਆ ਨਹੀਂ, ਹਾਰ ਕੇ ਦਿੱਲੀ ਕਮੇਟੀ ਵਾਲੇ ਉੱਥੇ ਆਏ। ਕਿਹੜਾ ਖਾਨੋ ਵਾਲੀ ਆ, ਉਹਨੂੰ ਪੁੱਛ ਲਿਓ ਤੁਸੀਂ। ਖਾਨੋ ਵਾਲੀ ਨੇ ਆਣ ਕੇ ਸਾਡੇ ਉਹ ਕਮਰੇ ਦੇ ਕਿਰਾਏ ਦੇ ਪੈਸੇ ਦਿੱਤੇ ਤੇ ਖਾਨੋ ਵਾਲੀ ਨੇ ਸਾਨੂੰ ਤੇਲ ਦੇ ਪੈਸੇ ਦਿੱਤੇ। ਮੁੜ ਕੇ ਤੇ ਅਸੀਂ ਉੱਥੋਂ ਵਾਪਸ ਆਏ ਤੇ ਆਉਂਦਿਆਂ ਨੂੰ ਇਹਨੇ ਪੁਲਿਸ ਨੂੰ ਮੁਖਬਰੀ ਕਰ ਦਿੱਤੀ ਸਾਡੀ ਵੀ ਇਹ ਪਟਨਾ ਸਾਹਿਬ ਤੋਂ ਆਉਣ ਡਏ ਆ ਤੇ ਜੇ ਆ ਤੇ ਬੋ ਆ। ਤੇ ਸਾਨੂੰ ਆਉਂਦਿਆਂ ਨੂੰ ਇਹਨੇ ਚੁਕਾਤਾ ਸਿੰਘਾਂ ਨੂੰ, ਠੀਕ ਹੈ ਨਾ। ਆ ਕਰਤੂਤ ਆ ਰਮਨਦੀਪ ਦੀ। ਤੇ ਮੁੜ ਕੇ 1.5-2 ਮਹੀਨਿਆਂ ਬਾਅਦ ਸਾਡੀ ਜ਼ਮਾਨਤ ਹੋਈ ਤੇ ਪੈਸੇ ਮੰਗਾਏ ਇੰਨੇ ਪਤਾ ਨਹੀਂ ਕਿਹੜੇ ਬੰਦਿਆਂ ਤੋਂ, ਠੀਕ ਹੈ ਕਿ ਨਹੀਂ। ਉਹ ਮੰਗਾਉਂਦਾ ਰਿਹਾ ਆਪਣਾ ਆਧਾਰ ਕਾਰਡ ਇਹਦਾ ਮੋਨੇ ਦਾ, ਤੇ ਜਿਹੜੇ ਸਿੰਘਾਂ ਦੇ ਨਾਂ ਤੇ ਮੰਗਾਉਂਦਾ ਰਿਹਾ ਤੇ ਉਹ ਸਿੰਘਾਂ ਨੂੰ ਇਹਨੇ ਚੁਕਾਤਾ ਵੀ ਇਹ ਗਲਤ ਬੰਦਿਆਂ ਕੋਲ ਪੈਸੇ ਮੰਗਾਉਂਦੇ ਆ ਤੇ ਜੇ ਆ ਤੇ ਬੋ ਆ ਤੇ ਜੀ ਫਲਾਨਾ ਧੇਮਕੜਾ, ਇਹਨਾਂ ਨੂੰ ਫੰਡਿੰਗ ਹੁੰਦੀ ਆ। ਤੇ ਮੁੜ ਕੇ ਜਦੋਂ ਅਫਸਰਾਂ ਨੇ ਸਾਡੇ ਕੋਲ ਪੁੱਛਿਆ ਤੇ ਸਾਡੀ ਗੱਲਬਾਤ ਤੇ ਅਸੀਂ ਸਾਰਿਆਂ ਨੂੰ ਦੱਸਿਆ ਵੀ ਵੈਸਟਰਨ ਯੂਨੀਅਨ ਦੇ ਤੁਸੀਂ ਕੈਮਰੇ ਚੈੱਕ ਕਰ ਲਓ। ਤੇ ਇਹ ਰਮਨਦੀਪ ਸਾਡੇ ਨਾਲ ਖਲੋਂਦਾ ਰਿਹਾ। ਸਾਡੀ ਕਿਸਮਤ ਇਸ ਗੱਲੋਂ ਸਿੰਘਾਂ ਦੀ ਚੰਗੀ ਰਹਿ ਗਈ, ਜਿਹੜੇ ਸਿੰਘ ਨਾਲ ਗਏ ਸੀਗੇ ਵੀ ਰਮਨਦੀਪ ਜਦੋਂ ਵੈਸਟਰਨ ਯੂਨੀਅਨ ਚੋਂ ਪੈਸੇ ਕਢਾਉਂਦੇ ਤਾਂ ਨਾਲ ਹੀ ਫੜ ਲੈਂਦਾ ਸੀ, ਸਾਡੇ ਕੋਲ ਫੜ ਕੇ ਤਾਂ ਆਪਣੇ ਕੋਲ ਰੱਖ ਲੈਂਦਾ ਸੀ।
ਉਹ ਵੀਡੀਓਆਂ ਹੈਗੀਆਂ ਜਿੱਥੋਂ ਜਿੱਥੋਂ ਇਹਨੇ ਪੈਸੇ ਕਢਾਏ ਸੀਗੇ, ਉੱਥੋਂ ਸਾਡਾ ਬਚਾਅ ਹੋ ਗਿਆ। ਤੇ ਦੂਜੀ ਗੱਲ ਵੀ ਮੈਨੂੰ ਆਪਣੀ ਆਈਡੀ ਯਾਦ ਸੀਗੀ, ਸਿਮ ਨਹੀਂ ਸੀ ਟੁੱਟੀ। ਮੈਂ ਉਸੇ ਵੀਰ ਦਾ ਕਿਸੇ ਦਾ ਫੋਨ ਮੰਗ ਕੇ ਆਪਣੀ ਆਈਡੀ ਚਲਾ ਕੇ ਉੱਥੋਂ ਲਾਈਵ ਕਰ ਦਿੱਤਾ ਸੀਗਾ ਵੀ ਰਮਨਦੀਪ ਸਿੰਘ ਇੱਦਾਂ ਇੱਦਾਂ ਇੱਥੋਂ ਪੈਸੇ ਲੈ ਕੇ ਦੌੜ ਗਿਆ ਆ ਤੇ ਸਾਨੂੰ ਨਹੀਂ ਆਉਣ ਡਿਆ। ਤੇ ਫਿਰ ਉੱਥੇ ਮੇਰੀ ਭੈਣ ਨੇ ਪੈਸੇ ਪਾਏ ਤੇ ਮੈਂ ਫੋਨ ਲਿਆ। ਉਹ ਹਾਲੇ ਵੀ ਫੋਨ ਮੇਰਾ ਥਾਣੇ ਪਿਆ ਆ, ਠੀਕ ਆ ਕਿ ਨਹੀਂ, ਥਾਣੇ ਪਿਆ ਫੋਨ ਤੇ ਵਿੱਚੇ ਮੇਰਾ ਖਜ਼ਾਨਾ, ਠੀਕ ਆ। ਤੇ ਤੁਸੀਂ ਕਿਹੜੀਆਂ ਗੱਲਾਂ ਕਰਨ ਡੇ ਵੀ ਰਮਨਦੀਪ ਬਹੁਤ ਸੱਚਾ ਸੁੱਚਾ ਹੈ, ਕਮਾਲ ਦੀ ਗੱਲ ਆ। ਮੈਂ ਕਹਿੰਦਾ ਰਮਨਦੀਪ ਵਰਗਾ ਠੱਗ ਬੰਦਾ ਹੀ ਨਹੀਂ ਕੋਈ ਵੀ। ਇਹਨੇ ਮੁੜ ਕੇ ਦੇਖਿਆ ਵੀ ਭਾਈ ਹੁਣ ਮੈਨੂੰ ਬਾਹਰੋਂ ਪੈਸੇ ਆਉਣੋਂ ਬੰਦ ਹੋ ਗਏ, ਵੀ ਮੈਂ ਹੁਣ ਕਿੱਧਰ ਨੂੰ ਜਾਣਾ, ਠੀਕ ਆ ਕਿ ਨਹੀਂ। ਇਹਨੇ ਮੁੜ ਕੇ ਕੀ ਕੀਤਾ ਵੀ ਉਹ ਰਾਜੀਵ ਗਾਂਧੀ ਦਾ ਬੁੱਤ ਸੀਗਾ ਜਿਹੜਾ, ਉਹਦੇ ਵਿੱਚ ਗਲ ਦੇ ਵਿੱਚ ਇਹਨੇ ਟਾਇਰ ਪਾ ਕੇ ਤੇ ਅੱਗ ਲਾਤੀ ਵੀ ਮੇਰੀ ਬੱਲੇ ਬੱਲੇ ਹੋ ਜੂਗੀ ਖਰੇ, ਠੀਕ ਆ ਕਿ ਨਹੀਂ। ਤੇ ਘਰ ਵਾਲੀ ਇਹਦੀ ਮੁੜ ਕੇ ਸਾਨੂੰ ਫੋਨ ਕਰਦੀ ਫਿਰੇ, ਭਾਜੀ ਇਹਨੂੰ ਬਚਾਓ, ਭਾਜੀ ਇਹ ਤਾਂ ਸ਼ਦਾਈ ਆ, ਨਿੱਕੇ ਨਿੱਕੇ ਨਿਆਣੇ ਆ, ਇਹ ਆ ਉਹ ਆ। ਤੇ ਮੈਂ ਇਹਨੂੰ ਇੱਕੋ ਗੱਲ ਕਹੀ, ਮੈਂ ਕਿਹਾ ਜੋ ਇਹਨੇ ਸਾਡੇ ਨਾਲ ਕੀਤਾ ਤੇ ਸਾਨੂੰ ਪਤਾ ਹੀ ਆ। ਮੁੜ ਕੇ ਇਹ ਉੱਥੋਂ ਸਿੱਧਾ ਦਿੱਲੀ ਕਿਸਾਨ ਧਰਨੇ 'ਚ ਆ ਗਿਆ। ਉੱਥੋਂ ਆਣ ਕੇ ਇਹਦੇ ਕੋਲ ਜਦੋਂ 10,000 ਰੁਪਈਆ ਬਚ ਗਿਆ, ਪੈਸੇ ਪੂਏ ਆਪਣੀ ਘਰ ਵਾਲੀ ਨੂੰ ਇਹਨੇ ਪਾਤੇ, ਜਿਹੜੇ ਕੋਈ ਹੋਰ ਸਿੰਘਾਂ ਨੂੰ ਨੇ ਠੱਗਣਾ ਸੀ। ਜਦੋਂ ਵੀਡੀਓ ਪੈ ਗਈ ਤੇ ਪਤਾ ਲੱਗ ਗਿਆ। ਤੇ ਮੁੜ ਕੇ ਸਾਡੇ ਨਾਲ ਤਾਂ ਔਖਾ ਹੋ ਗਿਆ ਵੀ ਮੇਰਾ ਹੁਣ ਰੋਟੀ ਪਾਣੀ ਇਹਨਾਂ ਨੇ ਬੰਦ ਕਰ ਦਿੱਤਾ। ਤੇ ਮੈਨੂੰ ਕਹਿੰਦਾ ਸੀ ਵੀ ਸਾਰੇ ਸਿੰਘਾਂ ਨੂੰ ਕਹਿੰਦਾ ਵੀ ਤੁਹਾਨੂੰ ਅੱਧ ਦਊਂਗਾ, ਅੱਧ ਦਊਂ ਪੈਸਿਆਂ ਦਾ, ਤੇ ਅੱਧ ਤੁਹਾਡਾ ਤੇ ਅੱਧ ਸਾਡਾ, ਤੇ ਆਪਾਂ ਇੱਦਾਂ ਬੇਵਕੂਫ ਬਣਾਈ ਜਾਣਾ। ਤੇ ਉਹ ਨਿਸ਼ਾਨ ਕਹਿੰਦਾ ਵੀ ਆਪਾਂ ਇਹ ਕੰਮ ਨਹੀਂ ਕਰਨਾ। ਤੇ ਤਾਂ ਉਹਦੇ ਨੇ ਤਲਵਾਰਾਂ ਮਾਰਤੀਆਂ ਵੀ ਆਪਾਂ ਸਿੱਖ ਕੌਮ ਨੂੰ ਗੁੰਮਰਾਹ ਨਹੀਂ ਕਰਨਾ। ਤੇ ਉਹ ਮੁਗਲ ਸਰਾਏ ਇਹਦੇ ਉੱਤੇ ਪਰਚਾ ਦਰਜ ਆ, ਠੀਕ ਹੈ ਨਾ, ਲੁੱਟ ਖੋਹ ਦਾ ਤੇ ਤਲਵਾਰ ਖੋਹ ਦਾ ਤੇ 26 ਦਾ ਮੁਗਲ ਸਰਾਏ ਉੱਥੇ ਬਨਾਰਸ। ਇਹਨੂੰ ਜਾ ਕੇ ਕਢਾ ਲਿਓ, ਵਾਲੀ ਗੱਲ ਆ। ਤੁਹਾਨੂੰ FIR ਦੀ ਨਕਲ ਵੀ ਭੇਜ ਦਿਆਂਗੇ। ਆਹ ਰਮਨਦੀਪ ਸਿੰਘ ਦੀ ਕਰਤੂਤ ਆ। ਤੇ ਜਿਹੜੇ ਸੱਚੇ ਸਾਬਤ ਕਰਨ ਡਏ ਆ ਨਾ ਰਮਨਦੀਪ ਨੂੰ, ਤੇ ਉਹ ਭਰਾ ਮੇਰਾ ਥੋੜਾ ਜਿਹਾ ਨਾ ਹੱਥ ਜੋੜ ਕੇ ਬੇਨਤੀ ਆ ਵੀ ਸਾਡੇ ਨਾਲ ਤਾਂ ਹੋ ਗਈ ਤੇ ਸਾਨੂੰ ਤਾਂ ਪਤਾ। ਤੇ ਮੈਂ ਸੈਣੀ ਨੂੰ ਇਹ ਗੱਲ ਕਹਿਣਾ ਚਾਹੁੰਦਾ, ਸੈਣੀ ਸਾਹਿਬ ਜਿੱਦਣ ਮੈਂ ਤੁਹਾਨੂੰ ਕਿਹਾ ਹੈਗਾ ਵੀ ਆਹ ਖਬਰ ਲਾਓ, ਤੇ ਉਦੋਂ ਤੁਸੀਂ ਕਹਿੰਦੇ ਸੀ ਬਾਣੇ ਦੀ, ਤੇ ਹੁਣ ਬਾਣੇ ਵਾਲੇ ਦੀ ਕਰਤੂਤ ਵੇਖ ਲਈ ਤੁਸੀਂ, ਠੀਕ ਹੈ ਨਾ। ਸਾਡੇ ਤੇ ਤਾਂ ਸ਼ਾਇਦ ਤੁਹਾਨੂੰ ਯਕੀਨ ਨਹੀਂ ਸੀ, ਤੇ ਪਰ ਹੁਣ ਉਹ ਮਾਸੀ ਤਾਂ ਨਹੀਂ ਨਾ ਝੂਠ ਬੋਲਦੀ ਜਿਹਨੂੰ ਕਹਿੰਦਾ ਵੀ ਤੁਸੀਂ ਤਾਂ ਬੱਸਾਂ 'ਚ ਧੱਕੇ ਖਾਣੇ ਆ, ਖਾਓ, ਤੇ ਅਸੀਂ ਤਾਂ ਨਹੀਂ ਨਾ ਖਾਣੇ। ਯਾਰ ਹੱਦਾਂ ਹੋ ਗਈ ਗੁਰੂਆ। ਜਦੋਂ ਗੁਰਬਾਣੀ ਖੰਡ ਵਾਲੀ ਚੈਨਲ ਵਾਲੇ, ਜਿਹੜੇ ਚੈਨਲ ਵਾਲੇ, ਮੈਂ ਸਾਰੇ ਚੈਨਲ ਵਾਲੇ ਪੱਤਰਕਾਰਾਂ ਨੂੰ, ਵੀਰਾਂ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਇਹਦੀ ਖਬਰ ਨਾ ਲਾਇਆ ਕਰੋ। ਇੰਨੇ ਭਰਾਵਾ ਮੁੜ ਕੇ ਤੁਹਾਡੇ ਹੀ ਗਲ ਪੈ ਜਾਂਦਾ ਉਲਟ ਹੋ ਕੇ। ਆ ਗੁਰਬਾਣੀ ਖੰਡ ਵਾਲੀ ਚੈਨਲ ਵਾਲੇ ਨੇ ਸਭ ਤੋਂ ਪਹਿਲਾਂ ਦੀਆਂ ਖਬਰਾਂ ਲਾਉਣੀਆਂ ਸ਼ੁਰੂ ਕੀਤੀਆਂ। ਅੱਜ ਉਹਨੂੰ RSS ਦਾ ਮੀਡੀਆ ਦੱਸਣ ਡਿਆ ਤੇ ਇਹ ਦੱਸਣ ਡਿਆ, ਤੇ ਉਹ ਜਿਹੜੇ ਬਾਕੀ ਚੈਨਲ ਵਾਲੇ ਲਾਉਂਦੇ ਆ ਤੇ ਉਹ ਵੀ ਵੇਖ ਲੈ ਹੋਰ 6 ਮਹੀਨਿਆਂ ਤੱਕ। ਹਾਂਜੀ, ਹੋਰ 6 ਮਹੀਨਿਆਂ ਤੱਕ ਨਾ ਇਹਨੇ ਉਹਨਾਂ ਦੇ ਵੀ ਖਿਲਾਫ ਬੋਲਣਾ ਹੀ। ਆਹ ਕਰਤੂਤ ਆ ਰਮਨਦੀਪ ਦੀ। ਸਭ ਤੋਂ ਪਹਿਲਾਂ ਗੁਰਬਾਣੀ ਖੰਡ ਵਾਲੀ ਚੈਨਲ ਨੇ ਜਦੋਂ ਇਹਨਾਂ ਦੇ ਵੀਡੀਓ ਲਾਈਆਂ ਤੇ ਟੱਪ ਟੱਪ ਕੇ ਦੱਸਦਾ ਹੁੰਦਾ ਸੀਗਾ, ਤੇ ਅੱਜ ਉਹਨੂੰ ਇਹ ਕਮਾਲ ਦੀ ਗੱਲ ਆ। ਚਿੱਟਾ ਇਹ ਪੀਂਦਾ, ਉੱਥੇ ਅਸੀਂ ਖੁਦ ਪੀਂਦਾ ਦੇਖਿਆ। ਅਸੀਂ ਕਿਹਾ ਵੀ ਚਲੋ ਕੋਈ ਗੱਲ ਨਹੀਂ ਯਾਰ, ਗੁਰੂ ਸਾਹਿਬ ਦੇ ਕਾਰਜ ਹੈ, ਸਾਨੂੰ ਕੀ ਜੋ ਮਰਜ਼ੀ ਕਰੇ। ਨਿਸ਼ਾਨ ਸਿੰਘ ਕਹਿੰਦਾ ਯਾਰ ਆਪਾਂ ਨੂੰ ਨਹੀਂ ਪ੍ਰਵਾਹ, ਜਿੰਨੇ ਮਰਜ਼ੀ ਇਹ ਪੈਸੇ ਕਹਿੰਦਾ ਜਿਹਨੂੰ ਮੰਗਾਈ ਜਾਵੇ, ਜੋ ਮਰਜ਼ੀ ਕਰੀ ਜਾਵੇ, ਆਪਾਂ ਤਾਂ ਗੁਰੂ ਸਾਹਿਬ ਦੇ ਕਾਰਜ ਵਾਸਤੇ ਆਏ ਹਾਂ, ਬਾਬਾ ਤੂੰ ਨਹੀਂ ਬੋਲਣਾ, ਠੀਕ ਆ। ਮੈਂ ਕਿਹਾ ਚਲੋ ਠੀਕ ਆ। ਕਹਿੰਦਾ ਆਪਾਂ ਨਹੀਂ ਬੋਲਣਾ, ਆਪਾਂ ਗੁਰੂ ਸਾਹਿਬ ਦੇ ਕਾਰਜ ਵਾਸਤੇ ਆਏ, ਆਪਾਂ ਚੱਲ ਜਾਣਾ, ਸਾਨੂੰ ਨਹੀਂ ਜੋ ਮਰਜ਼ੀ ਕਰਦਾ ਰਵੇ, ਤੇ ਆਪਾਂ ਨੂੰ ਕੀ ਲੋੜ ਆ। ਪਰ ਜਦੋਂ ਹੱਦ ਹੀ ਹੋ ਗਈ ਤੇ ਇਹਨੇ ਉਹਦੇ ਗਰੀਬ ਦੇ ਵਿਚਾਰੇ ਦੇ ਤਲਵਾਰਾਂ ਮਾਰਤੀਆਂ। ਤੇ ਉਹ ਪਤਾ ਨਹੀਂ ਬੰਦੇ ਨੇ, ਮੁੰਡੇ ਨੇ ਵਿਚਾਰੇ ਸੀਜ਼ਨ ਸੂਜਨ ਲਾ ਕੇ ਤੇ ਮੁੜ ਕੇ ਆਪਣਾ ਇਲਾਜ ਕਰਾਇਆ। ਨਾਲੇ ਉਹਦੇ ਘਰੋਂ ਇਹਨੇ ਰੋਟੀਆਂ ਖਾਧੀਆਂ। ਜਦੋਂ ਇਹ ਜਾਂਦੇ ਉਹਨੂੰ ਲੈਣ ਗਏ ਨਾ, ਉਹਦੇ ਘਰੇ ਰਾਤ ਰਹੇ ਆ, ਅਸੀਂ ਵੀ ਨਾਲ ਹੀ ਸੀ। ਉਹਦੀ ਮਾਤਾ ਨੇ ਵਿਚਾਰੀ ਨੂੰ ਚਾਅ ਚੜਿਆ ਵੀ ਸਿੰਘ ਆਏ ਪੰਜਾਬੋਂ, ਠੀਕ ਆ ਨਾ, ਤਰ੍ਹਾਂ ਤਰ੍ਹਾਂ ਦੇ ਉਹਨੇ ਪਕਵਾਨ ਛਕਾਏ, ਠੀਕ ਹੈ ਕਿ ਲੰਗਰ ਪਾਣੀ ਐਨ ਵਧੀਆ, ਇੱਦਾਂ ਦੀ ਕੋਈ ਗੱਲ ਨਹੀਂ। ਇਸ਼ਨਾਨ ਪਾਣੀ ਕੀਤਾ ਤੇ ਦੱਸ ਉਹਦੀ ਥਾਲੀ 'ਚ ਖਾ ਕੇ ਤਾਂ ਉਹਦੀ 'ਚ ਸ਼ੇਕ ਕੀਤਾ। ਤੇ ਸੈਣੀ ਸਾਹਿਬ ਤੁਹਾਡੇ ਤਾਂ ਨੇ ਕਰਨਾ ਹੀ ਕਰਨਾ ਸੀ। ਮੈਂ ਤੁਹਾਨੂੰ ਉਦੋਂ ਹੀ ਕਿਹਾ ਸੀ, ਮੈਂ ਕਿਹਾ ਬੰਦਾ ਇਹ ਖਤਰਨਾਕ ਆ, ਠੱਗ ਬੰਦਾ, ਤੇ ਤੁਸੀਂ ਆਖੇ ਨਹੀਂ ਜੇ ਲੱਗਣ ਡਏ, ਠੀਕ ਆ। ਦੱਸੇ ਸਹੀ ਕਿਹੜੀ ਜਥੇਬੰਦੀ ਨਾਲ ਇਹਦਾ ਲਿੰਕ। ਤੇ ਦੂਜੀ ਗੱਲ ਮਨਵਾੜ ਵਾਲੀ ਸੁਣ ਲਿਓ। ਮਨਵਾੜ ਇਹਨੇ ਬੱਚਾ ਚੱਕਿਆ ਇੱਥੋਂ, ਠੀਕ ਹੈ ਕਿ ਨਹੀਂ। ਬੱਚਾ ਚੱਕ ਕੇ ਤੇ ਕਹਿੰਦਾ ਬੱਚਾ ਅਸੀਂ ਘਰ ਪਹੁੰਚਾਉਣਾ। ਜਦੋਂ ਬੱਚੇ ਦੇ ਮਾਂ-ਬਾਪ ਹੀ ਆ ਗਏ, ਠੀਕ ਹੈ, ਲੁਧਿਆਣੇ ਸਟੇਸ਼ਨ ਤੇ ਤੂੰ ਕਾਹਤੇ ਕਹਿਣ ਡਿਆ ਆ ਵੀ ਮੈਂ ਘਰ ਪਹੁੰਚਾਉਣਾ। ਬੱਚੇ ਆਪੇ ਹੀ ਲਿਖ ਲਿਖਾਈਆ ਕਰਕੇ CRP ਉਹਦੇ ਰੇਲਵੇ ਸਟੇਸ਼ਨ ਵਾਲੇ ਹੁੰਦੇ, ਉਹਨਾਂ ਨੇ ਤੋੜ ਦੇਣਾ। ਇਹ ਬੱਚਾ ਉੱਥੋਂ ਚੱਕ ਕੇ ਬੰਬੇ ਦਾ ਬੱਚਾ ਸੀ, ਇਹਨੇ ਮਨਵਾੜ ਵੇਚਣ ਦੀ ਕੋਸ਼ਿਸ਼ ਕੀਤੀ ਤੇ ਉੱਥੇ ਬਾਬਿਆਂ ਨੇ ਫੜ ਲਿਆ। ਫੜ ਕੇ ਤਾਂ ਫਿਰ ਉਹ ਤਬੰਜ ਲਾਈ ਹੈ ਜਿਹੜਾ ਰਹੇ ਰੱਬ ਦਾ ਨਾਂ। ਤੇ ਇਹ ਕਹਿੰਦਾ ਵੀ ਸਿੱਖ ਕੌਮ ਨੇ ਮੇਰੀ ਸਾਰ ਨਹੀਂ ਲਈ, ਤੇ ਜੇ ਉਹ ਤੇ ਸਿੱਖ ਕੌਮ ਤੁਹਾਨੂੰ ਕਹਿੰਦੀ ਆ ਵੀ ਤੁਸੀਂ ਪੁੱਠੇ ਪੰਗੇ ਲਓ ਜਲ ਕੇ। ਜਦੋਂ ਅਸੀਂ ਨਹੀਂ ਸੀ ਨਾ ਵੀਰ ਮੇਰਾ ਰਮਨਦੀਪ ਮੰਗੂਮਾ ਠਾਲਾ, ਜਿਹੜਾ ਤੁਸੀਂ ਮਿਹਣੇ ਮਾਰਦੇ ਨਾ ਗੁਰੂਆ, ਅਸੀਂ ਇੱਕ ਤੁਹਾਡੀ ਮੱਤ ਕਰਦੇ ਆ ਤੇ ਇੱਕ ਤੁਸੀਂ ਸਾਡੇ ਤੇ ਏਦਾਂ ਕਰਦੇ ਹੋ, ਓਦਾਂ ਕਰਦੇ ਆ।
ਮਹਾਰਾਜ ਕਹਿੰਦੇ ਆ ਘਾਲ ਕਮਾਏ ਕਿਛ ਹੱਥੋਂ ਦੇ ਤਾਂ ਕਿਛ ਪਾਏ ਮਾਣ। ਠੀਕ ਹੈ ਨਾ। ਸੇਵ ਕੀਤੀ ਸੰਤੋਖੀ ਜਿਨ ਸੱਚੋ ਸੱਚ ਧਿਆਇਆ। ਮਹਾਰਾਜ ਕਹਿੰਦੇ ਸੱਚੋ ਸੱਚ ਧਿਆਇਓ ਜਿੰਨੇ ਵੀ, ਠੀਕ ਹੈ ਨਾ, ਜਿੰਨੇ ਸੇਵਾ ਕਰਨੀ ਆ। ਤੇ ਪੰਥ ਨੂੰ ਕਾਹਦਾ ਮਿਹਣਾ, ਜਦੋਂ ਅਸੀਂ ਨਹੀਂ ਸੀ ਪੰਥ ਉਦੋਂ ਵੀ ਸੀ, ਉਦੋਂ ਵੀ ਕਾਰਜ ਹੁੰਦੇ ਸੀ। ਅਸੀਂ ਕੋ ਗੱਡੇ ਦੇ ਪੰਥ ਨਹੀਂ ਲੱਦਿਆ, ਜਾਂ ਤੂੰ ਇਕੱਲੇ ਨੇ ਗੱਡੇ ਦੇ ਪੰਥ ਨਹੀਂ ਲੱਦਿਆ ਵੀ ਮੈਂ ਨਾ ਜਾਊਂਗਾ ਤੇ ਖਰੇ ਆਪਣੇ ਕਾਰਜ ਨਹੀਂ ਹੋਣੇ। ਠੀਕ ਹੈ ਕਿ ਨਹੀਂ। ਕੱਲ ਦਾ ਤੂੰ ਸ਼ੋਕਰਾਂ ਬਾਲ ਤੇਲੇ ਗਿੱਲੇ ਤੇ ਤੂੰ ਦੱਸ ਪੰਗੇ ਲੈਣ ਡਿਆ। ਫਿਰ ਕਹਿੰਦਾ ਇੱਕ ਵੀ ਬੰਦਾ ਮੈਨੂੰ ਸਾਬਤ ਕਰ ਦੇਵੇ ਜਿੰਨੇ ਮੈਨੂੰ ਪੈਸੇ ਘੱਲੇ। ਮੈਂ ਕਹਿੰਦਾ ਮੈਨੂੰ ਕਰੋ ਫੋਨ, ਮੈਂ ਦੱਸਦਾ ਇਹਨੂੰ ਕਿੰਨੇ ਕਿੰਨੇ ਪੈਸੇ ਭੇਜੇ ਆ। ਠੀਕ ਹੈ ਕਿ ਨਹੀਂ। 10-11 ਲੱਖ ਰੁਪਈਆ ਇਹਨੇ ਉੱਥੋਂ ਇਕੱਠਾ ਕੀਤਾ ਝੂਠ ਬੋਲ ਬੋਲ ਕੇ। ਤੇ ਜਦੋਂ ਮੈਂ ਸਿੰਘਾਂ ਨੂੰ ਕਿਹਾ, ਮੈਂ ਕਿਹਾ ਇਹਨੇ ਤਾਂ ਪੈਸੇ ਖਰਾਬ ਕਰਤੇ, ਉਹ ਕਹਿੰਦੇ ਚੱਲ ਛੱਡ ਭਰਾਵਾ, ਕੋਈ ਗੱਲ ਨਹੀਂ, ਪੈਸਿਆਂ ਦੀ ਕੋਈ ਗੱਲ ਨਹੀਂ। ਬੰਦੇ ਦੀ ਅਸਲੀਅਤ ਪਤਾ ਲੱਗ ਗਈ। ਬੰਦਿਆਂ ਦੀਆਂ ਰਿਕਾਰਡਿੰਗਾਂ ਮੇਰੇ ਕੋਲ ਹਾਲੇ ਤੱਕ ਪਈਆਂ। ਮੈਂ ਬੰਦਿਆਂ ਦਾ ਨਾਂ ਨਹੀਂ ਲਊਂਗਾ। ਜਿਹੜੇ ਕੈਨੇਡਾ ਤੋਂ ਵੀਰ ਫੋਨ ਕਰਦੇ ਸੀ ਨਾ, ਇੱਕ ਨੇ 70,000 ਭੇਜਿਆ ਸੀ ਕਿਸੇ ਨੇ, ਤੇ ਉਹ ਕਹਿੰਦੇ ਭਰਾਵਾ ਪੈਸੇ ਛੱਡ ਤੂੰ, ਪੈਸਿਆਂ ਨੂੰ ਤਾਂ ਕੋਈ ਗੱਲ ਨਹੀਂ, ਅਸੀਂ ਕਹਿ ਦੇਵਾਂਗੇ ਵੀ ਲੰਗਰ ਹੀ ਛਕਾਤਾ, ਸਿੱਖ ਕੌਮ ਕੋ ਪੈਸਾ ਬੜਾ। ਪਰ ਇਹ ਕੀ ਕਹਿੰਦਾ, ਜੇ 10-12 ਲੱਖ ਰੁਪਈਆ ਲੈ ਗਏ ਤੇ ਆਪਣਾ ਮੂੰਹ ਕਾਲਾ ਕਰ ਲਿਆ। ਤੇ ਉਹ ਦੇਖ ਲਾ ਵੀ 10-12 ਲੱਖ ਰੁਪਈਆ 2 ਸਾਲਾਂ 'ਚ ਮੁੱਕ ਗਿਆ, ਤੇ ਹੁਣ 10 ਰੁਪਈਏ ਮੰਗਦਾ ਫਿਰਦਾ, ਤੇ ਬੱਚੇ ਚੁੱਕ ਚੁੱਕ ਕੇ ਵੇਚਦਾ ਫਿਰਦਾ। ਠੀਕ ਹੈ ਨਾ। ਆਹ ਦੀ ਕਰਤੂਤ ਆ। ਫਿਰ ਉਹ ਭਰਾਵੋ ਮੈਂ ਤੁਹਾਨੂੰ ਇੱਕ ਸਿੱਧੀ ਗੱਲ ਦੱਸਾਂ, ਅਮਲੀ ਬੰਦੇ ਦਾ ਕਾਹਦਾ ਯਕੀਨ, ਜਿਹੜਾ ਬੰਦਾ ਅਮਲ ਕਰਦਾ, ਅਮਲ ਖਾਂਦਾ। ਠੀਕ ਆ। ਭਰਾ ਇਹਦੀ ਭਰਾ ਦੀ ਹੁਣ ਤੁਹਾਨੂੰ ਮੈਂ ਦੱਸ ਦਿੰਦਾ, ਉਹ ਏਜੰਟੀ ਕਰਦਾ ਕਬੂਤਰਬਾਜੀ ਦੇ ਚੱਕਰਾਂ 'ਚ। ਜਦੋਂ ਇੱਥੋਂ ਇਹ ਦੌੜਾ ਨਾ, ਤੇ ਇਹਦਾ ਭਰਾ ਦੂਜੇ ਸੁਸ਼ੀਲ ਦੇ ਫੋਨ ਤੇ ਫੋਨ ਕਰਕੇ ਕਹਿੰਦਾ ਸਾਨੂੰ ਤਾਂ ਪਤਾ ਸੀ, ਕਹਿੰਦਾ ਜੇ ਸਾਡੇ ਭਰਾ ਨੂੰ ਕੁਛ ਹੋ ਗਿਆ ਨਾ ਅਸੀਂ ਤੁਹਾਡੇ ਤੇ ਪਰਚਾ ਦਰਜ ਕਰਾਵਾਂਗੇ। ਉਲਟਾ ਡਰਾਉਣ ਡੇ। ਲੈ ਦੱਸ। ਮੈਂ ਕਿਹਾ ਭਰਾਵਾ ਛੇਤੀ ਕਰਾ, ਅਸੀਂ ਇੱਥੇ ਮਰਨ ਡੇ ਆ, ਪੈਸੇ ਤੇਰਾ ਭਰਾ ਲੈ ਗਿਆ ਤੇ ਤੂੰ ਸਾਲ ਉਲਟਾ ਸਾਨੂੰ ਡਰਾਉਣ ਡੇ ਆ ਵੀ ਜੇ ਕੁਛ ਹੋ ਗਿਆ ਵੀ ਮਤਲਬ ਕਿ ਇਹ ਬੋਲਣ ਨਾ। ਕਹਿੰਦਾ ਤੁਸੀਂ ਬੋਲਿਓ ਨਾ ਕੁਛ ਵੀ, ਨਹੀਂ ਤਾਂ ਕਹਿੰਦਾ ਤੁਹਾਡੇ ਤੇ ਕਾਰਵਾਈ ਕਰਾਵਾਂਗੇ। ਲੈ ਦੱਸੋ। ਇਹਦਾ ਭਰਾ ਕਹਿਣ ਡਿਆ ਇਹਦਾ ਮਤਲਬ ਵੀ ਇਹ ਸਭ ਰਲੇ ਮਿਲੇ ਆ। ਹੁਣ ਮੈਨੂੰ ਪਰਸੋਂ ਫੋਨ ਕਰਕੇ ਕਹਿਣ ਡਿਆ ਸੀ ਆਪਾਂ ਬਹਿ ਕੇ ਗੱਲ ਕਰ ਲੈਂਦੇ ਆ, ਲਾਈਵ ਨਾ ਹੋਈ, ਤੂੰ ਮੇਰੀ ਕਰਤੂਤ ਨਾ ਦੱਸੀ। ਮੈਂ ਕਿਉਂ ਨਾ ਦੱਸੀ, ਮੇਰੇ ਕੋਲ ਰਿਕਾਰਡਿੰਗ ਪਈ ਲੈ ਲਿਓ। ਮੈਂ ਕਿਹਾ ਕਿਉਂ ਨਾ ਦੱਸੀ ਭਰਾ, ਤੂੰ ਸਿੱਖ ਕੌਮ, ਤੂੰ ਸਾਰਿਆਂ ਨੂੰ ਹੀ ਬਦਨਾਮ ਕਰਨ ਤੇ ਤੁਰਿਆ। ਸੈਣੀ ਵੀ ਮਾੜਾ ਹੋ ਗਿਆ, ਜਿੱਦਣ ਉਹ ਤੇਰੀਆਂ ਖਬਰਾਂ ਲਾਉਂਦਾ ਸੀ ਉਦਣ ਸੈਣੀ ਚੰਗਾ ਸੀ। ਠੀਕ ਹੈ ਨਾ। ਹੁਣ ਸੈਣੀ ਮਾੜਾ ਹੋ ਗਿਆ। ਜਿੱਦਣ ਸੈਣੀ ਕੋਲੋਂ ਪੈਸੇ ਲੈ ਗਏ ਤੇ ਤੂੰ ਕਾਰਜਾਂ ਤੇ ਜਾਂਦਾ ਸੀ, ਤੇ ਉਦਣ ਸੈਣੀ ਚੰਗਾ ਸੀ, ਹੈ ਨਾ। ਹੁਣ ਸੈਣੀ ਮਾੜਾ ਹੋ ਗਿਆ ਜਦੋਂ। ਤੇ ਬਾਕੀ ਮੈਂ ਮੀਡੀਆ ਵਾਲੇ ਚੈਨਲ ਨੇ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਇਹਦੀਆਂ ਖਬਰਾਂ ਨਾ ਲਾਇਆ ਕਰੋ। ਹਾਂ ਮੈਂ ਆਪਣਾ ਵੀ ਕਹਿੰਦਾ ਵੀ ਮੇਰੇ ਖਿਲਾਫ ਕਿਸੇ ਕੋਈ ਖਬਰ ਹੈਗੀ ਆ ਤੇ ਠੀਕ ਆ, ਉਹ ਲਾਉਣ, ਕੋਈ ਗੱਲ ਨਹੀਂ, ਜੀ ਸੱਦ ਕੇ। ਠੀਕ ਹੈ ਨਾ। ਪਰ ਪੁੱਛ ਲੈਣ ਵੀ ਆਹ ਗੱਲਬਾਤ ਇੱਦਾਂ ਹੈ ਇੱਦਾਂ। ਆਪਾਂ ਤਾਂ ਕਹਿੰਦੇ ਨਹੀਂ ਵੀ ਆਪਾਂ ਬਹੁਤ ਸਿੱਖ ਕੌਮ ਦੇ ਆਗੂ ਆ, ਤੇ ਜਾਂ ਆਪਾਂ ਸਾਡੇ ਕਰਕੇ ਸਿੱਖ ਕੌਮ ਖਲੋਤੀ ਹੈ, ਤੇ ਜਾਂ ਅਸੀਂ ਪਹਾੜ ਗੱਡੇ ਦੇ ਲੱਦਿਆ। ਅਸੀਂ ਤਾਂ ਭਰਾਵਾ ਨਿਮਾਣੇ ਜਿਹੇ ਸਿੱਖਾਂ, ਆਪਣੇ ਅਵਗੁਣ ਲੁਕਾਉਣ ਨੂੰ ਬਾਣਾ ਪਾ ਲਿਆ। ਠੀਕ ਆ। ਵੀ ਬਾਣੇ ਦੇ ਡਰ ਤੋਂ ਕਦੇ ਮਾੜਾ ਮੋਟਾ ਰੱਬ ਦਾ ਨਾਂ ਲੈ ਲਈਦਾ ਵੀ ਕਿਤੇ ਸਾਡਾ ਭਾਰਤਾਰ ਆ ਜੂ। ਅਸੀਂ ਤਾਂ ਇਹ ਕਹਿੰਦੇ ਨਹੀਂ ਵੀ ਅਸੀਂ ਸੱਚੇ ਸੁੱਚੇ ਆ। ਅਸੀਂ ਤਾਂ ਕਹਿੰਦੇ ਆ ਵੀ ਅਸੀਂ ਤਾਂ ਪਾਪਾਂ ਦੇ ਭਾਗੀ ਆ, ਪਾਪਾਂ ਦੀ ਪੰਡ ਸਾਡੇ ਸਿਰ ਦੇ ਉੱਤੇ ਆ। ਠੀਕ ਹੈ ਕਿ ਨਹੀਂ। ਉਹ ਅਸੀਂ ਲਾਉਣ ਡਏ ਆ, ਕੋਈ ਅਗਲੇ ਪਿੱਛੇ ਕਰਮ ਕੀਤੇ ਵੀ ਸ਼ਾਇਦ ਕੋਈ ਮਾੜਾ ਮੋਟਾ ਚੰਗਾ ਕਰਮ ਕਰ ਲਈਏ ਤੇ ਸਾਨੂੰ ਕਿਤੇ ਕੋਈ, ਠੀਕ ਹੈ ਨਾ, ਧਰਮਰਾਜ ਦੇ ਦਰਗਾਹੇ ਢੋਈ ਮਿਲ ਜਾਵੇ। ਤੇ ਅਸੀਂ ਨਹੀਂ ਇਹ ਕਹਿੰਦੇ ਵੀ ਅਸੀਂ ਸੱਚੇ ਸੁੱਚੇ ਆ। ਮੈਂ ਆਪਾਂ ਪਹਿਲਾਂ ਹੀ ਗੱਲ ਕਲੀਅਰ ਕਰ ਦਈਏ। ਬਾਕੀ ਰਹੀ ਅੰਮ੍ਰਿਤਪਾਲ ਮਹਿਰੋ ਦੀ ਗੱਲ, ਅੰਮ੍ਰਿਤਪਾਲ ਮਹਿਰੋ ਨੂੰ ਮੈਂ ਉਦੋਂ ਵੀ ਕਿਹਾ ਸੀ, ਮੈਂ ਕਿਹਾ ਅੰਮ੍ਰਿਤਪਾਲ ਮਹਿਰੋ ਦੀ ਆਹ ਕਰਤੂਤਾ ਵੇਖ ਲਾ, ਵੀ ਤਾਂ ਕੱਲ੍ਹ ਨੂੰ ਤੂੰ ਕਹਿਣਾ ਵੀ ਤੂੰ। ਅੰਮ੍ਰਿਤਪਾਲ ਮਹਿਰੋ ਵੀ ਇਹੀ ਕਹਿੰਦਾ ਹੁੰਦਾ ਸੀ ਵੀ ਨਹੀਂ ਯਾਰ ਕੋਈ ਗੱਲ ਨਹੀਂ, ਬਾਣੇ ਦੀ ਗੱਲ ਆ, ਬਾਣਾ ਬਦਨਾਮ ਹੁੰਦਾ ਨੂੰ ਹੀ ਰਹਿਣ ਤੋਂ ਰਹਿਣ ਦੇ। ਤੇ ਅੱਜ ਵੀ ਅੰਮ੍ਰਿਤਪਾਲ ਨਾਲ ਮੇਰੀ ਜਦੋਂ ਗੱਲ ਹੋਈ ਤੇ ਅੰਮ੍ਰਿਤਪਾਲ ਨੇ ਕਿਹਾ ਨਹੀਂ ਲਾਈਵ ਨਹੀਂ ਹੋਣਾ, ਨਹੀਂ ਵੀ ਬਾਣੇ ਦੀ ਬਦਨਾਮੀ ਹੁੰਦੀ ਆ, ਬਾਣਾ ਸਾਰਿਆਂ ਤੋਂ ਇੱਕੋ ਹੀ ਆ। ਤੇ ਯਾਰ ਉਹ ਤਾਂ ਗੁਰੂ ਆ ਇਦਾਂ ਦੀਆਂ ਗੱਲਾਂ ਸੋਚਦਾ ਵੀ ਬਾਣਾ ਗੁਰੂ ਮਹਾਰਾਜ ਦਾ ਤੇ ਬਾਣਾ ਇੱਕ ਆ। ਤੇ ਤੁਸੀਂ ਪਤੰਦਰਾ ਦੱਸ ਵੀ ਉਹਦੀ ਮਿੱਟੀ ਪੱਟਣ ਤੁਰੇ ਹੋ ਆ। ਠੀਕ ਹੈ ਨਾ। ਉਹਨੇ ਉੱਥੇ ਕੀ ਮਾਣਾ ਕਰ ਦਿੱਤਾ ਜਾ ਕੇ ਯਾਰ ਦੱਸ। ਜੇ ਉਹ ਚਲੇ ਗਿਆ ਤੇ ਜੇ ਉਹ 2-4 ਹਜ਼ਾਰ ਜੰਨੇ ਵੀ ਉਹਦੇ ਅਗਲੀ ਜੇਬ ਦੇ ਵਿੱਚ ਸੀਗੇ ਦੇ ਆਇਆ, ਉਹ ਦੇ ਆਇਆ, ਤੇ ਕੀ ਮਾੜੀ ਗੱਲ ਆ। ਜਦੋਂ ਲੋੜ ਪੈਂਦੀ ਹੈ ਨਾ ਤੇ ਉਦੋਂ 1 ਰੁਪਈਆ ਵੀ 1000 ਨਾਲ ਦਾ ਹੁੰਦਾ। ਜਦੋਂ ਬੰਦੇ ਕੋਲ ਨਹੀਂ ਹੁੰਦਾ, ਉਹਨਾਂ ਨੂੰ ਪੁੱਛ ਕੇ ਵੇਖਿਓ ਜਿਨ੍ਹਾਂ ਦੇ ਹਸਪਤਾਲਾਂ 'ਚ ਪੈਸੇ ਲੱਗਦੇ ਆ ਜਾਂ ਜਿਨ੍ਹਾਂ ਦੇ ਘਰੇ ਰਾਸ਼ਨ ਨਹੀਂ ਹੈਗਾ ਹੈ ਨਾ, ਤੇ ਉਹਨਾਂ ਨੂੰ ਇੱਕ ਪਿਆਜ਼ ਵੀ ਲੱਗਦਾ ਵੀ ਅੱਜ ਸਾਡੇ ਕੋਲ 1 ਪਿਆਜ਼ ਹੈਗਾ ਤੇ ਸਬਜ਼ੀ ਬਣ ਜਾਣੀ ਆ। ਤੇ ਉਹ ਕੀ ਪਤਾ ਉਹਨਾਂ ਨੂੰ ਉੱਥੇ ਉਹਨਾਂ ਨੂੰ ਵਿਚਾਰਿਆਂ ਨੂੰ ਕੀ ਲੋੜ ਸੀਗੀ। ਤੇ ਜੇ ਉਹ ਪੈਸੇ ਦੇ ਹੀ ਆਇਆ ਤੇ ਉਹਨਾਂ ਦੀ ਕੋਈ ਦਵਾਈ ਆਈ ਹੋਊਗੀ। ਤੇ ਨਾਲੇ ਇੱਥੇ ਫੈਕਟਰੀਆਂ ਤਾਂ ਲੱਗੀਆਂ ਨਹੀਂ ਹੈਗੀਆਂ ਵੀ ਤੁਹਾਡੇ ਵਾਂਗੂ ਝੂਠ ਬੋਲ ਕੇ ਤੇ ਕਿਸੇ ਨੇ ਪੈਸੇ ਮੰਗਾ ਲਏ ਤੇ ਮੁੜ ਕੇ ਆਪਣੇ ਘਰਾਂ ਨੂੰ ਢੋ ਲੈ। ਹਰੇਕ ਬੰਦੇ ਦਾ ਆਪਣਾ ਸਿਸਟਮ ਹੈ। ਤੇ ਮੈਂ ਅੰਮ੍ਰਿਤਪਾਲ ਮਹਿਰੋ ਨੂੰ ਵੀ ਕਹਿਣਾ ਚਾਹੁੰਦਾ ਵੀ ਸੁਣ ਲਾ, ਹੁਣ ਤੇਰੇ ਖਿਲਾਫ ਵੀ ਬੋਲਦੇ ਹੀ ਹੋ। ਠੀਕ ਹੈ ਨਾ। ਝੂਠ ਸੱਚ ਤੇ ਏਦਾਂ ਆ ਉੱਦਾਂ ਆ। ਤੇ ਤੂੰ ਹੀ ਕਹਿੰਦਾ ਸੀ ਵੀ ਨਹੀਂ ਬਾਣਾ ਸਾਰਿਆਂ ਦੇ ਇੱਕੋ ਆ, ਬਾਣਾ ਬਦਨਾਮ ਹੁੰਦਾ। ਵੀਰ ਮੇਰੇ
ਇਹ ਬੰਦੇ ਨਹੀਂ ਕਿਸੇ ਪਾਣੀ ਦੇ ਢੱਕਣ, ਇਹ ਬੰਦੇ ਇਦਾਂ ਦੇ ਆ, ਬੰਦੇ ਦੀ ਬਦਨਾਮੀ ਹੀ ਕਰਦੇ ਆ। ਇਹਨਾਂ ਨੂੰ ਬਸ ਇਹਨਾਂ ਦੀ ਨਾ ਇੱਕੋ ਹੀ ਗੱਲ ਮੈਂ ਤੁਹਾਨੂੰ ਦੱਸ ਦਿੰਦਾ, ਜਿੰਨੇ ਵੀ ਇਹਨਾਂ ਨੂੰ ਇਹ ਹੁੰਦਾ ਵੀ ਅਸੀਂ ਜੋ ਕਰਨਾ ਕਰੀਏ, ਬਾਕੀ ਕੋਈ ਬੰਦਾ ਵਿੱਚ ਦਖਲ ਨਾ ਦੇਵੇ। ਕਹਾਣੀ ਕੀ ਵੀ ਨਵੀਨ ਸਿੰਘ ਜਿਹੜਾ ਅੰਦਰ ਆ ਨਾ, ਹੁਣ ਮੈਂ ਤੁਹਾਨੂੰ ਦੱਸ ਦਿੰਦਾ ਗੱਲ ਕੀ ਹੋਈ ਵੀ ਜਿੱਥੋਂ ਇਹ ਭੁੜਕਣ ਡਏ ਆ। ਨਵੀਨ ਸਿੰਘ ਅੰਦਰ ਆ, ਇਹ ਚਲੇ ਗਏ ਉੱਥੇ ਉਹਨਾਂ ਦੀ ਤਰੀਕ ਤੇ, ਰਮਨਦੀਪ ਗਿਆ, ਠੀਕ ਆ। ਤੇ ਇਹਨਾਂ ਨੇ ਬਾਹਰ ਉੱਥੇ ਸਿੰਘਾਂ ਨੇ ਸਾਨੂੰ ਫੋਨ ਕੀਤਾ ਵੀ ਇੱਦਾਂ ਇੱਦਾਂ, ਇਹਨਾਂ ਨੇ ਬਾਹਰ ਰਮਨਦੀਪ ਨੇ ਉੱਥੇ ਕਿਹਾ, ਮੈਨੂੰ ਵੀ ਕਿਹਾ ਵੀ ਆਓ, ਆਪਾਂ ਨਹੀਂ ਗਏ। ਫੋਨ ਫੋਨ ਇਹ ਕਰਦਾ ਸੀ, ਇਹ 'ਚ ਕੋਈ ਸ਼ੱਕ ਨਹੀਂ ਗੀ, ਠੀਕ ਆ ਨਾ। ਤੇ ਫੋਨ ਆਪਾਂ ਨੂੰ ਦੁਸ਼ਮਣ ਵੀ ਕਰੇ, ਆਪਾਂ ਉਹਦਾ ਸੁਣੀਦਾ ਆ। ਤੇ ਇਹ ਤਾਂ ਚਲੋ ਫਿਰ ਵੀ ਸਿੰਘ ਆ, ਦੁਸ਼ਮਣ ਤਾਂ ਚਲੋ ਸਾਡਾ ਹੈਗਾ ਹੀ ਹੈਗਾ ਇਹ ਵੀ ਇਹਨੇ ਜੋ ਇਹਨੇ ਕੀਤਾ। ਇਹਨੇ ਆਸੇ ਪਾਸੇ ਸਿੰਘਾਂ ਨੂੰ ਫੋਨ ਲਾ ਕੇ ਕਿਹਾ ਵੀ ਮੈਂ ਨਵੀਨ ਦੀਆਂ ਜ਼ਮਾਨਤਾਂ ਕਰਾਉਣੀਆਂ ਤਾਂ ਮੈਨੂੰ ਪੈਸੇ ਭੇਜੋ। ਉਹਨਾਂ ਨੇ ਸਾਨੂੰ ਪੁੱਛਿਆ, ਅਸੀਂ ਕਿਹਾ ਭਰਾਵਾ ਵੀ ਆਪਾਂ ਇਹ ਨਹੀਂ ਕਹਿੰਦੇ ਵੀ ਤੁਸੀਂ ਉਹਦੀਆਂ ਜ਼ਮਾਨਤਾਂ ਨਾ ਕਰਾਓ, ਅਸੀਂ ਕਹਿੰਦੇ ਹਾਂ ਵੀ ਉਹਨਾਂ ਦਾ ਜਿਹੜਾ ਕੋਈ ਪਰਿਵਾਰਕ ਮੈਂਬਰ ਹੈ ਨਾ, ਉਹਨੂੰ ਸਿੱਧੀ ਮਦਦ ਭੇਜੋ, ਠੀਕ ਆ। ਉਹ ਆਪਾਂ ਹੀ ਜ਼ਮਾਨਤਾਂ ਕਰਾਉਣ ਵੀ ਰਮਨਦੀਪ ਨੂੰ ਕਿਤੇ ਜ਼ਿਆਦਾ ਤਾਂ ਨਹੀਂਗਾ ਅੰਗੂਠਾ ਛਾਪ ਆ, ਇਹਨੂੰ ਆਪਣੇ ਸਾਈਨ ਨਹੀਂ ਕਰਨੇ ਆਉਂਦੇ। ਇਹ ਕਹਿੰਦਾ ਨਾ ਵੀ ਮੈਂ ਬਹੁਤ ਸੱਚਾ ਸੁੱਚਾ ਆ, ਇਹਨੂੰ ਕਹਿ ਵੀ ਪੰਜਾ ਬਾਣੇ ਦਾ ਪਾਠ ਹੀ ਸੁਣਾ ਦੇਵੇ, ਮੂੰਹ ਜ਼ਬਾਨੀ ਤਾਂ ਇੱਕ ਛੱਡ ਕੇ ਗੁਟਕਾ ਸਾਹਿਬ ਤੋਂ ਹੀ ਸੁਣਾ ਦੇਵੇ, ਤੇ ਮੈਂ ਨਾ ਆਪਣਾ ਮੂੰਹ ਕਾਲਾ ਕਰ ਲਊਂ। ਹੋਰ ਦੱਸੋ, ਠੀਕ ਹੈ ਨਾ। ਇਹਨੂੰ ਪਾਠ ਨਹੀਂ ਆਉਂਦਾ। ਮੇਰਾ ਖਿਆਲ ਆ ਵੀ ਇਹ ਬੰਦਾ ਨਾ ਕਦੀ ਸਵੇਰ ਨੂੰ ਉੱਠ ਕੇ ਟਾਈਮ ਸਿਰ ਇਹਨੇ ਇਸ਼ਨਾਨ ਨਹੀਂ ਕੀਤਾ। ਸਭ ਤੋਂ ਪਹਿਲਾਂ ਇਹਨੂੰ ਗੋਲੀਆਂ ਚਾਹੀਦੀਆਂ, ਚਿੱਟਾ ਚਾਹੀਦਾ ਸਵੇਰ ਨੂੰ ਜਦੋਂ ਸੁੱਤਾ ਉੱਠਦਾ। ਇਹਦੇ ਨਾਲ ਰਹਿੰਦੇ ਰਹੇ, ਅੱਜ ਅੱਕ ਕੇ ਬੋਲਣ ਲੱਗੇ ਆ ਵੀ ਇਹ ਬਾਣੇ ਵਾਲੇ ਸਿੰਘਾਂ ਦੀ ਬਦਨਾਮੀ ਕਰਦਾ ਹੀ ਉਹ, ਠੀਕ ਆ ਨਾ। ਇਹਨੇ ਮਹਿਰੋਂ ਨੂੰ ਜੋ ਕਿਹਾ, ਕਹਿੰਦਾ ਤੂੰ ਕਮਾਦਾਂ 'ਚ ਲੁਕਦਾ ਫਿਰਦਾ। ਯਾਰ ਅਗਲੇ ਦੀ ਜ਼ਿੰਦਗੀ ਆ, ਅਗਲਾ ਜੋ ਮਰਜ਼ੀ ਕਰੇ। ਤੁਸੀਂ ਇਕੱਲਿਆਂ ਨੇ ਠੇਕਾ ਲਿਆ ਆ ਆਖੇ ਸਾਡੇ 5-7 ਗੱਲਾਂ ਦਾ ਮਹਿਰੋਂ ਜਵਾਬ ਦੇਵੇ। ਯਾਰ ਦੱਸ ਤੁਹਾਨੂੰ ਕਿਉਂ ਜਵਾਬ ਦੇਵੇ? ਤੁਸੀਂ ਕੌਣ ਹੁੰਦੇ ਆ ਹੈਂ? ਜਾਂ ਮੈਂ ਕੱਲ ਨੂੰ ਕਹਿ ਦੇਵਾਂ ਮੈਨੂੰ ਫਲਾਨਾ ਬੰਦਾ ਜਵਾਬ ਦੇਵੇ, ਅਗਲਾ ਕਾਹਤੇ ਦੇਵੇ ਮੈਨੂੰ ਜਵਾਬ? ਜਾਂ ਮੈਨੂੰ ਕੋ ਕਵੇ ਤੂੰ ਮੇਰੀਆਂ ਗੱਲਾਂ ਦੇ ਜਵਾਬ ਦੇ। ਨਾਲੇ ਤੁਸੀਂ ਉਹਦੀ ਬਦਨਾਮੀ ਕਰਦੇ ਤੇ ਨਾਲੇ ਉਹ ਤੁਹਾਡੀਆਂ ਗੱਲਾਂ ਦੇ ਜਵਾਬ ਦੇਵੇ, ਤੇ ਨਾਲੇ ਤੂੰ ਸਾਨੂੰ ਮਿਹਣੇ ਦੇਖ ਕਿੱਦਾਂ ਮਾਰਦੇ ਆ। ਤੂੰ ਸਾਨੂੰ ਫੋਨ ਨਹੀਂ ਕੀਤਾ। ਯਾਰ ਅਗਲੇ ਦੀ ਜ਼ਿੰਦਗੀ, ਅਗਲਾ ਨਹੀਂ ਕਰਦਾ ਨਾ ਕਰੇ ਫੋਨ, ਠੀਕ ਹੈ ਨਾ। ਤੁਹਾਨੂੰ ਉਹਨੇ ਕਿਹਾ ਸੀ ਮੇਰੀ ਮਦਦ ਕਰੋ, ਜਾਂ ਤੁਹਾਨੂੰ ਉਹਨੇ ਕਿਹਾ ਸੀ ਵੀ ਮੇਰੇ ਲਈ ਵੀਡੀਓ ਪਾਓ, ਤੁਸੀਂ ਆਪਣੇ ਲਈ ਪਾਈਆਂ। ਜਿਹੜੇ ਬੰਦੇ ਨਾਲ ਮੈਂ ਕਹਿੰਦਾ ਅੱਜ ਤੱਕ ਤੁਸੀਂ ਰਿਕਾਰਡ ਕੱਢ ਕੇ ਵੇਖ ਲਿਓ, ਰਮਨਦੀਪ ਹੁਣੀ ਜਿਹੜੇ ਬੰਦੇ ਨਾਲ ਤੁਰੇ ਆ ਨਾ, ਉਸੇ ਬੰਦੇ ਦੀਆਂ ਇਹਨਾਂ ਨੇ ਜੜ੍ਹਾਂ ਵੱਢੀਆਂ, ਠੀਕ ਹੈ ਨਾ। ਮੈਂ ਇਹਦੇ ਨਾਲ ਤੁਰਿਆ, ਮੇਰੀਆਂ ਜੜ੍ਹਾਂ ਵੱਢੀਆਂ। ਇਹਨੇ ਨਿਸ਼ਾਨ ਯੂਪੀ ਵਾਲਾ ਤੁਰਿਆ, ਇਹਨੇ ਉਹਦੀਆਂ ਜੜ੍ਹਾਂ ਵੱਢੀਆਂ, ਬੱਚੀ ਦੀਆਂ ਜੜ੍ਹਾਂ ਵੱਢੀਆਂ, ਮਾਨ ਦੀਆਂ ਜੜ੍ਹਾਂ ਵੱਢੀਆਂ ਇਹਨੇ। ਹੁਣ ਰਮਨਦੀਪ, ਹੁਣ ਅੰਮ੍ਰਿਤਪਾਲ ਦੀਆਂ ਜੜ੍ਹਾਂ ਵੱਢਣ ਤੇ ਹੋ ਗਏ ਆ ਇਹ। ਉਹਨੇ ਯਾਰ ਪਤਾ ਨਹੀਂ ਇਹਨਾਂ ਨੂੰ ਕੀ ਕਹਿਤਾ। ਫਿਰ ਇਹ ਬਲਜਿੰਦਰ ਸਿੰਘ ਪਰਵਾਨਾ, ਇਹਨੇ ਉਹਦੇ ਖਿਲਾਫ ਲੂਲ ਬਲੂਲ ਬਕਣਾ ਸ਼ੁਰੂ ਕਰ ਦਿੱਤਾ। ਲਖਨਊ ਜਾ ਕੇ ਵੀਡੀਓ ਪਾ ਕੇ ਸਾਨੂੰ ਗੁੰਮਰਾਹ ਕਰਕੇ, ਪਰਵਾਨੇ ਨੇ ਸਾਨੂੰ ਐਡਰੈਸ ਨਹੀਂ ਦਿੱਤਾ ਜੀ, ਅਸੀਂ ਪਹੁੰਚ ਗਏ, ਇਹ ਉਹ। ਇਹ ਮੈਨੂੰ ਦੱਸੇ ਤਾਂ ਸਹੀ ਵੀ ਇਹ ਸਾਬਤ ਕੀ ਕਰਨਾ ਚਾਹੁੰਦਾ ਵੀ ਇਹਨੇ ਇਕੱਲਾ ਹੀ ਪੰਥ ਦਾ ਠੇਕੇਦਾਰ ਹੋ ਗਿਆ। ਵੀ ਰਮਨਦੀਪ ਇਕੱਲਾ ਹੀ ਪੰਥ ਦਾ ਠੇਕੇਦਾਰ ਹੋ ਗਿਆ ਤੇ ਬਾਕੀ ਸਾਰੇ ਫੁੱਦੂ ਹੀ ਆ, ਠੀਕ ਹੈ ਨਾ। ਮਿਹਣੇ ਦੇਖ ਕਿੱਦਾਂ ਮਾਰਦੇ ਉਹ ਗੁਰੂਆ। ਇੱਦਾਂ ਜਾਂ ਕਮਾਲ ਦੀ ਗੱਲ ਆ। ਅਸੀਂ ਇੱਕ ਤੁਹਾਡੇ ਪਿੱਛੇ ਤੁਹਾਨੂੰ ਕੋਈ ਸੱਦਣ ਗਿਆ ਸੀ, ਉਹ ਅਪੀਲ ਉਹਨੇ ਸਿੱਖ ਪੰਥ ਨੂੰ ਸਾਰਿਆਂ ਨੂੰ ਕੀਤੀ ਸੀ, ਅਸੀਂ ਨਹੀਂ ਚਲੇ ਗਏ। ਜੇ ਤੁਹਾਨੂੰ ਨਹੀਂ ਵਾਰਾ ਖਾਂਦਾ ਤੇ ਨਾ ਜਾਓ, ਜਾ ਕੇ ਅਗਲਿਆਂ ਦੇ ਕੋਲੋਂ ਪੈਸੇ ਤਾਂ ਨਾ ਮੰਗੋ। ਬਦਨਾਮੀ ਤਾਂ ਤੁਸੀਂ ਆਪ ਕਰਾਉਣ ਡਏ ਆ। ਤੇ ਆਹ ਹੁਣ ਜਿਹੜਾ ਲੁਧਿਆਣੇ ਇੱਕ ਤੁਰਿਆ ਫਿਰਦਾ, ਜਿਹਨੂੰ ਚੌਪਈ ਸਾਹਿਬ ਦਾ ਪਾਠ ਬਣੀ ਆਉਂਦਾ, ਦੁਕਾਨਾਂ ਤੋਂ ਧੱਕੇ ਨਾਲ ਪੈਸੇ ਖੋਹਦਾ, ਤੇ ਐਡਾ ਹੀ ਸੂਰਮਾ ਤੇ ਵਾਜੇ ਦੇ ਜਾ ਕੇ ਗਲ ਵਿੱਚ ਇਹਨੂੰ ਕਹਿ ਵੀ ਤੂੰ ਆ ਬਾਣਾ ਲਾ ਇਹਨੂੰ, ਠੀਕ ਆ ਕਿ ਨਹੀਂ। ਵੀ ਹੈਗਾ ਉਹ ਚੋਰੀ ਆ ਨਾ, ਫਿਰ ਉਹ ਬਾਣਾ ਤਾਂ ਪਾ ਕੇ ਚੋਰੀਆਂ ਹੀ ਕਰਦਾ ਫਿਰਦਾ। ਆ ਜਿਹੜਾ ਦਬੁਰਜੀ ਆ ਨਿਹੰਗ ਨੇ ਇੱਥੇ ਨੀਲਾ ਬਾਣਾ ਪਾ ਕੇ ਉਹਨੇ ਚੋਰੀ ਕੀਤੀ, ਤਾਂ ਫਿਰ ਉਹਨੂੰ ਕੀ ਕਵਾਂਗੇ? ਤੇ ਤੁਸੀਂ ਉਲਟਾ ਗੁਰੂਆ ਜੇ ਕੋਈ ਤੁਹਾਨੂੰ ਕਹਿ ਦਿੰਦਾ ਤੇ ਤੁਹਾਨੂੰ ਤੇੜੀ ਬੜੀ ਚੜ੍ਹਦੀ ਹੈ। ਇੱਕ ਹੋਰ ਉੱਥੇ ਤੇਲਗਾਨੇ ਦਾ ਕਹਿੰਦਾ ਬਈ ਇੱਦਾਂ ਕਹਿਤਾ ਆ, ਉੱਦਾਂ ਕਹਿਤਾ। ਮੈਂ ਕੀ ਕਹਿਤਾ? ਤਾਂ ਮੈਂ ਕਿਹਾ ਜਿਹੜੇ ਬਾਣਾ ਪਾ ਕੇ ਚੋਰੀਆਂ ਕਰਦੇ, ਜਦੋਂ ਆਪਣਾ ਭੇਸ ਬੜਾ ਕੇ ਨਿਹੰਗਾਂ ਨੂੰ ਬਦਨਾਮ ਕਰਦੇ, ਉਹ ਬਾਣਾ ਹੀ ਬਦਨਾਮ ਕਰਦੇ ਆ ਫਿਰ ਨੀਲਾ ਬਾਣਾ ਪਾ ਕੇ। ਤਾਂ ਕੀ ਮੈਂ ਕਿਹਾ ਜੇ ਉਹਨੇ ਟਾਈਟਲ ਲਿਖ ਦਿੱਤਾ ਤਾਂ ਕੀ ਮਾੜਾ ਕਰ ਦਿੱਤਾ? ਸੋ ਮੇਰੀ ਹੱਥ ਜੋੜ ਕੇ ਬੇਨਤੀ ਆ, ਜਿਹੜੇ ਵੀਰ ਕਹਿੰਦੇ ਆ ਨਾ ਵੀ ਮੰਗੂ ਮੱਠ ਵਾਲਾ ਬਹੁਤ ਸਹੀ ਆ ਤੇ ਇੱਦਾਂ ਆ ਤੇ ਉੱਦਾਂ, ਤੇ ਮੈਨੂੰ ਭਰਾ ਫੋਨ ਕਰ ਲਿਓ ਤੇ ਮੇਰੇ ਕੋਲ ਪ੍ਰੂਫ ਲੈ ਲਿਓ, ਠੀਕ ਆ, ਵੀ ਰਮਨਦੀਪ ਸਿੰਘ ਚੀਜ਼ ਕੀ ਆ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਲਾਈਵ ਚੱਲ ਪਿਆ। ਸਾਰੀਆਂ ਸੰਗਤਾਂ ਨੂੰ ਬੇਨਤੀ ਆ ਵੀ ਜਰਾ ਸ਼ੇਅਰ ਕਰ ਦਿਓ ਇਹਨੂੰ ਵੀਡੀਓ ਤੋਂ ਵੱਧ ਕਿਉਂਕਿ ਮਸਲਾ ਬੜਾ ਗੰਭੀਰ ਆ। ਪਿਛਲੇ 2-3 ਦਿਨਾਂ ਤੋਂ ਇਹ ਰੌਲਾ ਰੱਪਾ ਕਾਫੀ ਪੈ ਰਿਹਾ ਸੀ ਤੇ ਦਾਸ ਦੀ ਸਿਹਤ ਖਰਾਬ ਹੋਣ ਕਰਕੇ ਬੋਲਣਾ ਤਾਂ ਪਹਿਲਾਂ ਹੀ ਸੀ। ਅੱਜ ਹੀ ਹਸਪੀਟਲ ਤੋਂ ਛੁੱਟੀ ਮਿਲੀ ਆ ਤੇ ਅੱਜ ਹੀ ਸੰਗਤਾਂ ਦੀ ਕਚਹਿਰੀ ਵਿੱਚ ਹਾਜ਼ਰ ਆ। ਮਸਲਾ ਬੜਾ ਹੈ ਡੂੰਘਾ ਤੇ ਵਿਚਾਰਨਯੋਗ ਆ। ਮਸਲਾ ਆ ਕਿ ਪਿੱਛੇ ਜੇ 2-3 ਦਿਨ ਤੋਂ ਜਿਹੜੀ ਇੱਕ ਲੁਧਿਆਣੇ ਕੁੜੀ ਦੀ ਕੁੱਟਮਾਰ ਹੋਈ, ਉਹਦੀਆਂ ਲੱਤਾਂ ਦੇ ਵਿੱਚ ਸਰੀਏ ਪਾਉਣੇ ਪਏ ਸਿੱਖ ਬੀਬੀ ਦੇ ਨਾਲ, ਤੇ ਉੱਥੇ ਰਮਨਦੀਪ ਸਿੰਘ ਮੰਗੂ ਮੱਠ ਵਾਲਾ ਗਿਆ ਤੇ ਜੋ ਉਹਨੇ ਕੀਤਾ ਤੇ ਉਹ ਮੈਂ ਦੁਬਾਰਾ ਐਕਸਪਲੇਨ ਨਹੀਂ ਕਰਨਾ ਚਾਹੁੰਦਾ ਵੀ ਉਹਦੀ ਮਾਸੀ ਦੇ ਬਿਆਨ ਆਏ ਵੀ ਇਹ ਸਾਡੇ ਕੋਲ ਇੱਦਾਂ ਪੈਸੇ ਮੰਗਦਾ ਸੀ ਤੇ ਜਾਂ ਸਾਡੇ ਕੋਲ ਸਾਨੂੰ ਕਹਿੰਦਾ ਗੱਡੀ ਕਰਕੇ ਦਿਓ ਜਾਂ ਇੱਦਾਂ ਹੈ ਨਾ। ਤੇ ਉਹਦੇ ਵਿੱਚ ਕਾਫੀ ਵਾਰੀ ਰਮਨਦੀਪ ਵੀ ਲਾਈਵ ਹੋਇਆ। ਲਾਈਵ ਹੋ ਕੇ ਤੇ ਉਹ ਜਿਹੜੇ ਕਿ ਟੀਵੀ ਚੈਨਲ ਦੇ ਐਂਕਰ ਆ ਉਹਨਾਂ ਨੂੰ ਮਾੜਾ ਚੰਗਾ ਬੋਲਿਆ ਗਿਆ। ਹਾਂਜੀ ਵੀ ਤੇਰੇ ਅਸੀਂ ਕੰਪਿਊਟਰ ਭੰਨ ਦਿਆਂਗੇ, ਤੇਰਾ ਇੰਜਣ ਕਰ ਦਿਆਂਗੇ, ਤੇਰਾ ਇਹ ਕਰ ਦਿਆਂਗੇ, ਉਹ ਕਰ ਦਿਆਂਗੇ, ਜੋ ਕਿ ਸਰਾਸਰ ਨਹੀਂ ਹੋਣਾ ਚਾਹੀਦਾ। ਬਹੁਤ ਮਾੜੀ ਗੱਲ ਆ। ਠੀਕ ਆ ਜੀ। ਖਾਸ ਕਰਕੇ ਜਿਹੜਾ ਇੱਕ ਮੀਡੀਆ ਆ ਉਹਨੂੰ ਆਪਣਾ ਜਿਹੜਾ ਕੰਮ ਹੈ ਉਹ ਕਿਸੇ ਤਰੀਕੇ ਨਾਲ ਵੀ ਕਰਦਾ ਉਹਨੂੰ ਕਰ ਲੈਣਾ ਚਾਹੀਦਾ। ਭਾਰਤ ਦੀ ਸੰਵਿਧਾਨ ਦਾ ਕਾਨੂੰਨ ਇਹ ਕਹਿੰਦਾ ਵੀ ਮੀਡੀਆ ਜਿਹੜਾ ਨਿਰਪੱਖ ਹੁੰਦਾ। ਅੱਜ ਤੱਕ ਅਸੀਂ ਤਾਂ ਜਿੰਨੇ ਮੀਡੀਆ ਚੈਨਲ ਦੇਖੇ ਸਾਰੇ ਨਿਰਪੱਖ ਹੀ ਵੇਖੇ ਆ। ਕਦੀ ਕੋਈ ਇੱਦਾਂ ਨਹੀਂ ਦੇਖਿਆ ਵੀ ਇੱਕ ਪੱਖ ਦਿਖਾ ਦੇਵੇ ਤੇ ਦੂਜਾ ਨਾ ਦਿਖਾਲੇ, ਤੇ ਇੱਦਾਂ ਹੁੰਦਾ ਨਹੀਂ। ਜੇ ਰਮਨਦੀਪ ਸਿੰਘ ਤੈਨੂੰ ਮੈਂ ਤਾਂ ਇਹ ਗੱਲ ਕਹਿੰਦਾ ਵੀ ਜੇ ਤੇਰੇ 'ਚ ਕੋਈ ਸੱਚਾਈ ਸੀਗੀ, ਪਹਿਲੀ ਗੱਲ ਤਾਂ ਤੇਰੇ 'ਚ ਸੱਚਾਈ ਹੈ ਨਹੀਂ, ਇਹ ਸਾਨੂੰ ਪਤਾ, ਤੇ ਤੂੰ ਸਿੱਧਾ ਜਾ ਕੇ ਗੱਲ ਕਰਦਾ ਤੇ ਧਮਕੀਆਂ ਦੇਣ ਦੀ ਜਾਂ ਹੋਰਾਂ ਦੇਣ ਦੀ ਤਾਂ ਤੈਨੂੰ ਕੋਈ ਗੱਲ ਹੀ ਨਹੀਂ ਹੈਗੀ ਸੀਗੀ। ਹੁਣ ਜਿਹੜੀ ਉਹ ਗੱਲ ਕਰਦੇ ਆ ਵੀ ਰਮਨਦੀਪ ਨੇ ਸਾਨੂੰ ਕਿਹਾ ਵੀ ਸਾਨੂੰ ਜਾਂ 10,000 ਰੁਪਈਆ ਦਿਓ ਜਾਂ ਸਾਨੂੰ ਗੱਡੀ ਕਰਕੇ ਭੇਜੋ ਤੁਸੀਂ ਜੇਬ, ਉਹ ਗੱਲਾਂ ਹੈਗੀਆਂ ਬਿਲਕੁਲ ਸੱਚੀਆਂ ਕਿਉਂਕਿ ਉਹਦੀ ਪੁਸ਼ਟੀ ਕਰਦੇ ਹਾਂ ਆਪਾਂ ਇੱਦਾਂ। ਕਿਉਂਕਿ ਅੱਜ ਤੋਂ 2 ਸਾਲ ਪਹਿਲਾਂ, ਇਹ 1.5-2 ਸਾਲ ਪਹਿਲਾਂ ਸਾਡੇ ਨਾਲ ਇਹ ਪਟਨਾ ਸਾਹਿਬ ਗਿਆ ਸੀ, ਸਾਨੂੰ ਹੀ ਲੈ ਕੇ ਗਿਆ ਸੀ ਇਹ ਰਮਨਦੀਪ ਸਿੰਘ ਮੰਗੂ ਮੱਠ ਵਾਲਾ, ਜਿਹੜਾ ਆਪਣੇ ਆਪ ਨੂੰ ਕਹਾਉਂਦਾ, ਪਰ ਅਸੀਂ ਤਾਂ ਇਹਨੂੰ ਮੰਗੂ ਮੱਠ ਵਾਲਾ ਕਹਿੰਦੇ ਨਹੀਂ, ਅਸੀਂ ਤਾਂ ਇਹਨੂੰ ਬੱਕਰੀ ਕਹਿੰਦੇ ਆ। ਜਿੰਨੇ ਵੀ ਸਿੰਘ ਆ ਹੈਗਾ ਇਹ ਬੱਕਰੀ। ਠੀਕ ਆ ਕਿ ਨਹੀਂ। ਨਸ਼ੇੜੀਏ ਬੰਦਾ, ਸਿਰੇ ਦਾ ਡੋਡੇ ਇੰਨੇ ਖਾਣੇ 'ਚ ਸਮਾਨ ਇਹ ਲਾਉਂਦਾ। ਹਾਂਜੀ ਚਿੱਟਾ ਵੇਚਦਾ, ਇਹ ਫੜਿਆ ਗਿਆ ਸਿੰਘੂ ਬਾਰਡਰ ਤੇ ਇਹਦੀ ਹੁਣ ਤੁਹਾਨੂੰ ਮੈਂ ਕਰਤੂਤ ਦੱਸਦਾ। ਇਹ ਕਹਿੰਦਾ ਵੀ ਪੰਡਿਤ ਦੀਨ ਦਿਆਲ ਆ ਯੂਪੀ ਦੇ ਵਿੱਚ, ਉਹਦੇ ਕੋਲ ਗੁਰੂ ਸਾਹਿਬ ਦੇ ਸਰੂਪ ਕੈਦ ਆ ਤੇ ਆਪਾਂ ਲੈਣ ਜਾਣਾ। ਆਪਾਂ ਚਲੇ ਗਏ ਇਹਦੇ ਨਾਲ, ਜੋ ਇਹਨੇ ਉੱਥੇ ਕੀਤਾ ਤੇ ਉਹ ਮੈਂ ਸੈਣੀ ਸਾਹਿਬ ਨੂੰ ਪਹਿਲਾਂ ਦੱਸਿਆ ਸੀ। ਮੈਂ ਕਿਹਾ ਸੈਣੀ ਸਾਹਿਬ ਪੀ ਆਰ ਰਮਨਦੀਪ ਨੇ ਆਹ ਕਰਤੂਤਾਂ ਕੀਤੀਆਂ, ਨਿਸ਼ਾਨ ਸਿੰਘ ਦੇ ਤਲਵਾਰਾਂ ਮਾਰੀਆਂ, ਉੱਥੇ ਵੀ ਪੈਸਿਆਂ ਦਾ ਕਰਕੇ ਇਹ ਰੌਲਾ ਪਾਉਂਦਾ ਸੀ ਵੀ ਮੈਨੂੰ ਪੈਸੇ ਇੱਦਾਂ ਤੇ ਉੱਦਾਂ। ਨਿਸ਼ਾਨ ਸਿੰਘ ਹੁਣਾਂ ਨੇ ਇਹਨੂੰ ਪੁੱਛ ਲਿਆ ਵੀ ਪੈਸੇ ਕਿਹਦੇ ਕੋਲ ਆਉਂਦੇ ਆ ਜਾਂ ਕੀ ਹਿਸਾਬ ਕਿਤਾਬ ਆ। ਇਹਨੇ ਉਹਨਾਂ ਨੂੰ ਉੱਥੋਂ ਕੁੱਟਿਆ। ਜਿਹੜੇ ਸਾਰੇ ਸਿੰਘ ਸੀ ਉਹ ਉੱਥੋਂ ਦੌੜਿਆ ਤੇ ਮੇਰੇ ਕੋਲ ਗੱਡੀ ਸੀ, ਮੇਰੇ ਕੋਲ ਪੈਸੇ ਹੈ ਨਹੀਂ ਸੀ, ਤੇ ਇਹ ਪੈਸੇ ਲੈ ਕੇ ਉੱਥੋਂ ਦੌੜਿਆ ਹੈਗਾ ਪਟਨਾ ਸਾਹਿਬ ਤੋਂ। ਥਰਾਂ ਦੇ ਵਿੱਚ 206 ਨੰਬਰ ਕਮਰਾ, 201 ਨੰਬਰ ਕਿ 206 ਨੰਬਰ ਕਮਰਾ ਸੀ। ਉਹ ਸਾਰਿਆਂ ਨੂੰ ਪਤਾ ਹੀ ਆ ਰਮਨਦੀਪ ਦੇ ਬਾਰੇ ਉੱਥੇ। ਤੇ ਹੁਣ ਮੈਂ ਗੱਲ ਇਹ ਕਰਦਾ ਵੀ ਮੈਂ ਪਹਿਲਾਂ ਸੈਣੀ ਸਾਹਿਬ ਨੂੰ ਇਹ ਪੁੱਛਣਾ ਚਾਹੁੰਦਾ ਵੀ ਸੈਣੀ ਸਾਹਿਬ ਜਿੱਦਣ ਅਸੀਂ ਤੁਹਾਨੂੰ ਕਿਹਾ ਸੀਗਾ ਵੀ ਆਹ ਲਓ ਜੀ ਪ੍ਰੂਫ ਸਾਡੇ ਕੋਲੋਂ ਤੇ ਸਾਨੂੰ ਆਹ ਰਮਨਦੀਪ ਦੀ ਸੱਚਾਈ ਆ, ਇਹ ਤੁਸੀਂ ਮੀਡੀਆ ਨੂੰ ਦਿਖਾ ਲਓ, ਉਦੋਂ ਤੁਸੀਂ ਕਿਉਂ ਨਾ ਦਿਖਾ ਲਈ? ਉਦੋਂ ਤੁਸੀਂ ਸੈਣੀ ਸਾਹਿਬ ਮੁੱਕਰੇ ਹੋ ਨਾ। ਹੁਣ ਮੇਰੀ ਗੱਲ ਨੂੰ, ਇਹ ਵੀਡੀਓ ਤੁਸੀਂ ਮੈਨੂੰ ਪਤਾ ਚੈਨਲ ਤੇ ਕਿਸੇ ਨੇ ਨਹੀਂ ਚਲਾਉਣੀ, ਠੀਕ ਹੈ ਨਾ। ਸੈਣੀ ਸਾਹਿਬ ਮੈਂ ਤੁਹਾਨੂੰ ਇਹ ਗੱਲ ਕਹੀ, ਮੈਂ ਕਿਹਾ ਸੈਣੀ ਸਾਹਿਬ ਆਹ ਬੰਦੇ ਦੀ ਆਹ ਕਰਤੂਤ ਆ, ਚੋਰ ਬੰਦਾ, ਸਿਰੇ ਦਾ ਠੱਗ ਬੰਦਾ ਇਹ, ਤੇ ਤੁਸੀਂ ਇਹਦੀ ਵੀਡੀਓ ਚਲਾਓ। ਸੈਣੀ ਸਾਹਿਬ ਜਿਹੜੇ ਗੁਰਬਾਣੀ ਅਖੰਡ ਬਾਣੀ ਚੈਨਲ ਦੇ ਐਂਕਰ, ਤੇ ਇਹਨਾਂ ਨੇ ਮੈਨੂੰ ਪਤਾ ਕੀ ਸੈਣੀ ਸਾਹਿਬ ਨੇ ਮੋਹਰਿਓ ਕਿਹਾ ਸੀਗਾ, ਉਹ ਛੱਡੋ ਕੋਈ ਗੱਲ ਨਹੀਂ, ਕੌਮ ਦਾ ਪੈਸਾ ਜੇ 2-2.5 ਲੱਖ ਰੁਪਇਆ ਖਾ ਵੀ ਗਿਆ ਜਾਂ ਜਿੰਨੇ ਵੀ ਖਾ ਗਿਆ ਤੇ ਕੋਈ ਗੱਲ ਨਹੀਂ। ਹਾਂਜੀ ਤੇ ਸਿੱਖ ਕੌਮ ਬੜੀ ਵਿਸ਼ਾਲ ਆ, ਬਾਣੇ ਦੀ ਬਦਨਾਮੀ ਹੁੰਦੀ ਆ। ਤੇ ਸੈਣੀ ਸਾਹਿਬ ਹੁਣ ਲੱਗ ਗਈ ਇਹਦੀ ਕਰਤੂਤ ਪਤਾ ਤੁਹਾਨੂੰ? ਹਾਂਜੀ ਜਦੋਂ ਹੁਣ ਤੁਹਾਨੂੰ ਧਮਕੀਆਂ ਦੇਣ ਲੱਗ ਪਿਆ, ਤੁਸੀਂ ਇਹਦਾ ਉਦੋਂ ਬਚਾਅ ਕਰਦੇ ਸੀ ਵੀ ਚਲੋ ਕੋਈ ਗੱਲ ਨਹੀਂ, ਬਾਣੇ ਵਾਲਾ ਸਿੰਘ ਆ ਤੇ ਤਾਂ ਕਰਕੇ ਆਪਾਂ ਬਾਣੇ ਵਾਲੇ ਸਿੰਘ ਦੇ ਉਲਟ ਨਹੀਂ ਜਾਣਾ। ਮੈਂ ਹੋਰਾਂ ਪੱਤਰਕਾਰਾਂ ਨੂੰ ਵੀ ਕਹਿਣਾ, ਮੈਂ ਉਹਨਾਂ ਦਾ ਨਾਂ ਨਹੀਂ ਲੈਣਾ, ਮੈਂ ਉਹਨਾਂ ਨੂੰ ਵੀ ਕਿਹਾ ਸੀ, ਪਰ ਉਹ ਵੀ ਮੈਨੂੰ ਇਹੀ ਗੱਲ ਕਹਿੰਦੇ ਸੀ ਵੀ ਨਹੀਂ ਬਾਣੇ ਦੀ ਬਦਨਾਮੀ ਹੁੰਦੀ, ਬਾਣਾ ਗੁਰੂ ਸਾਹਿਬ ਦਾ। ਪਰ ਇਹ ਤਾਂ ਗੁਰੂ ਸਾਹਿਬ ਦਾ ਬਾਣਾ ਪਾ ਕੇ ਠੱਗੀਆਂ ਮਾਰਨ ਡਿਆ, ਸਪਸ਼ਟ ਹੀ ਦਿਸਣ ਡਿਆ। ਆਹ ਲੁਧਿਆਣਿਓਂ ਇੱਕ ਖਬਰ ਆਈ ਆ ਦੁੱਗਰੀ ਰੋਡ ਦੇ ਉੱਤੇ, ਹੈ ਜੀ, ਉਹਦੇ ਵਿੱਚ ਉਹਨੂੰ ਬੰਦੇ ਨੂੰ ਜਪਜੀ ਸਾਹਿਬ ਦਾ ਪਾਠ ਨਹੀਂ ਕਰਨਾ ਆਉਂਦਾ ਤੇ ਉਹ ਦੁਕਾਨਾਂ ਤੋਂ ਮੰਗਦਾ ਫਿਰਦਾ, ਜ਼ਬਰਦਸਤੀ ਉਹ ਲੋਕਾਂ ਕੋਲੋਂ ਪੈਸੇ ਖੋਹਦਾ ਫਿਰਦਾ। ਤੇ ਰਮਨਦੀਪ ਸਿੰਘ ਜੇ ਤੇਰੇ 'ਚ ਇੰਨੀ ਤਾਕਤ ਆ, ਜੇ ਤੂੰ ਇੰਨੇ ਸੱਚਾ ਸੁੱਚਾ ਇੰਨੀ ਸੇਵਾ ਕਰਦਾ ਤੇ ਜਾ ਕੇ ਉਹਨੂੰ ਫੜਤਾ, ਉਹਨੂੰ ਸਿਖਾਲ। ਪਹਿਲਾਂ ਮੈਂ ਕਹਿੰਦਾ ਵੀ ਰਮਨਦੀਪ ਸਿੰਘ ਮੇਰੇ ਨਾਲ ਜਿੱਥੇ ਮਰਜ਼ੀ ਬਹਿ ਕੇ ਡਿਬੇਟ ਕਰ ਲਵੇ, ਇਹਨੂੰ ਅਰਦਾਸ ਜਵਾਨੀ ਯਾਦ ਹੋਵੇ ਤਾਂ ਮੈਨੂੰ ਨੀਵੇਂ ਥਾਂ ਬਿਠਾ ਲਿਓ, ਇਹਨੂੰ 10 ਗੁਰੂ ਸਾਹਿਬਾਂ ਦੇ ਨਾਮ ਪੁੱਛ ਲਿਓ, ਕਦੀ ਇਹਨੇ ਨਿਤਨੇਮ ਨਹੀਂ ਕੀਤਾ। ਤੇ ਫਿਰ ਇੱਦਾਂ ਦੇ ਬੰਦਿਆਂ ਨੇ ਬਾਣਾ ਹੀ ਬਦਨਾਮ ਕੀਤਾ। ਬਾਣਾ ਤਾਂ ਹੈਗਾ ਗੁਰੂ ਸਾਹਿਬ ਦਾ ਤੇ ਵਿੱਚ ਵੜ ਗਿਆ ਚੋਰ।
ਤੇ ਜੇ ਉਹਨੇ ਗੁਰਬਾਣੀ ਅਖੰਡ ਬਾਣੀ ਚੈਨਲ ਨੇ ਲਿਖ ਦਿੱਤਾ ਵੀ ਨੀਲਾ ਬਾਣਾ ਪਾ ਕੇ ਠੱਗੀਆਂ ਮਾਰਦੇ, ਤੇ ਕਿੱਡੀ ਕੁ ਗੱਲ ਆ। ਇੱਥੇ ਦਬੁਰਜੀ ਇੱਕ ਨੇ ਨੀਲਾ ਬਾਣਾ ਪਾ ਕੇ ਤੇ ਉਹਨੇ ਉੱਥੇ ਸੁਨਿਆਰੇ ਦੀ ਕਿ ਮੈਡੀਕਲ ਲੁੱਟਿਆ, ਤੇ ਵੱਜਣਾ ਤੇ ਉਹ ਚੋਰ ਹੀ ਆ ਨਾ ਨੀਲਾ ਬਾਣਾ ਪਾ ਕੇ। ਤੇ ਨੀਲਾ ਬਾਣਾ ਕਾਹਦੇ ਬਦਨਾਮ ਕਰਦੇ ਆ। ਹੁਣ ਰਮਨਦੀਪ ਦੀ ਤੁਹਾਨੂੰ ਮੈਂ ਕਰਤੂਤ ਦੱਸਦਾ। ਇਹ ਸਾਨੂੰ ਕਹਿੰਦਾ ਵੀ ਉੱਥੇ ਜਾਣਾ ਆਪਾਂ, ਪੰਡਿਤ ਦੀਨ ਦਿਆਲ ਦੇ ਕੋਲ ਸਰੂਪ ਆ ਤੇ ਆਪਾਂ ਲੈ ਕੇ ਆਉਣੇ ਆ। ਗੁਰੂ ਸਾਹਿਬ ਦੀ ਬੜੀ ਬੇਅਦਬੀ ਹੁੰਦੀ ਹੈ। ਇਹਨੇ ਸਭ ਤੋਂ ਪਹਿਲਾਂ ਗੁਰਬਾਣੀ ਅਖੰਡ ਬਾਣੀ ਵਾਲਿਆਂ ਨੇ ਹੀ ਉਹ ਜਿਹੜੀ ਖਬਰ ਲਾਈ ਸੀ, ਠੀਕ ਹੈ ਨਾ। ਜਿਹੜੇ ਅੱਜ ਇਹ ਧਮਕੀਆਂ ਦਿੰਦੇ ਫਿਰਦੇ ਨਾ ਗੁਰਬਾਣੀ ਅਖੰਡ ਬਾਣੀ ਚੈਨਲ ਵਾਲਿਆਂ ਨੂੰ, ਸਭ ਤੋਂ ਪਹਿਲਾਂ ਵੀਡੀਓਆਂ ਇਹਨਾਂ ਦੀਆਂ ਗੁਰਬਾਣੀ ਅਖੰਡ ਬਾਣੀ ਵਾਲੇ ਚੈਨਲ ਵਾਲੇ ਲਾਉਣ ਡਏ ਸੀ, ਠੀਕ ਹੈ ਨਾ। ਮੈਂ ਕਿਸੇ ਦਾ ਪੱਖਪਾਤ ਨਹੀਂ ਕਰਦਾ ਤੇ ਨਾ ਮੈਨੂੰ ਲੋੜ ਹੀ ਆ, ਤੇ ਮੈਂ ਗੱਲ ਸੱਚੀ ਕਰੂੰਗਾ। ਗੁਰਬਾਣੀ ਅਖੰਡ ਬਾਣੀ ਚੈਨਲ ਵਾਲਾ ਜਿਹੜਾ ਸੈਣੀ ਸੀ ਨਾ, ਸੈਣੀ ਨੇ ਇਹਨੂੰ ਪੱਲਿਓਂ ਪੈਸੇ ਦੇ ਕੇ, ਰਮਨਦੀਪ ਨੂੰ ਪੱਲਿਓਂ ਪੈਸੇ ਦਿੱਤੇ ਸੀ। ਮੇਰੇ ਮੂੰਹ ਤੇ ਪੁੱਛ ਲਿਆ ਸੈਣੀ ਨੂੰ, ਸੈਣੀ ਮੁੱਕਰੂ ਤਾਂ ਕਹਿਓ। ਪੱਲਿਓਂ ਪੈਸੇ ਦੇ ਕੇ ਸੈਣੀ ਨੇ ਇਹ ਗੱਲ ਕਹੀ ਸੀ ਵੀ ਉੱਥੇ ਗੁਰੂ ਸਾਹਿਬ ਕੈਦ ਆ ਤੇ ਆਹ ਲੈ ਫੜ ਰਮਨਦੀਪ ਸਿੰਘ ਪੈਸੇ ਤੇ ਗੱਡੀ ਲੈ ਜਾ ਤੇ ਉੱਥੋਂ ਲੈ ਕੇ ਆ, ਤੇ ਜਿੱਦਾਂ ਜਿੱਦਾਂ ਵੀਡੀਓ ਹੋਊਗੀ ਮੈਨੂੰ ਪਾਈ ਜਾਈ, ਮੈਂ ਤੇਰੀ ਇੱਥੇ ਚਲਾਈ ਜਾਊਂਗਾ, ਤੈਨੂੰ ਕੋਈ ਦਿੱਕਤ ਨਹੀਂ ਆਉਂਦੀ। ਸੈਣੀ ਸਾਹਿਬ ਨੇ ਤੋਰਿਆ ਸੀ ਇਹਨੂੰ। ਅੱਜ ਜਿਹਨੂੰ ਇਹ ਕਹਿੰਦਾ ਵੀ RSS ਦਾ ਇਹ ਦਲਾਲ ਆ ਤੇ RSS ਦਾ ਹੀ ਚੈਨਲ ਆ। ਸਭ ਤੋਂ ਪਹਿਲਾਂ ਜਿਹੜੇ ਗੱਲਾਂ ਕਰਦੇ ਆ ਨਾ, ਇਹਨਾਂ ਦੀਆਂ ਵੀਡੀਓਆਂ ਗੁਰਬਾਣੀ ਅਖੰਡ ਬਾਣੀ ਚੈਨਲ ਤੇ ਚੱਲੀਆਂ ਆ। ਉਸੇ ਥਾਲੀ 'ਚ ਖਾਦਾ ਤੇ ਉਸੇ 'ਚ ਹੀ ਇਹ ਸ਼ੇਅਰ ਕਰਨ ਡਏ ਆ, ਠੀਕ ਹੈ ਨਾ। ਰਮਨਦੀਪ ਹੁਣੀ ਮੰਗੂ ਮੱਠ ਵਾਲੇ ਜਿਹਨੂੰ ਧਮਕੀਆਂ ਦੇਣ ਡਏ ਆ। ਸਾਡੇ ਤੋਂ ਬਾਹਰੋਂ UK ਤੋਂ ਸਿਮਰਨ ਜੱਸਲ ਜੀ ਜੁੜ ਗਏ ਆ। ਇਹਨਾਂ ਦਾ ਭਾਜੀ ਹੁਣਾਂ ਦਾ ਬਹੁਤ ਬਹੁਤ ਧੰਨਵਾਦ। ਪਰਮਿੰਦਰ ਸਿੰਘ ਵੀ ਜੁੜੇ ਆ, ਸਿੰਘ ਹਰਮਨ ਸਿੰਘ ਵੀ, ਹੋਰ ਵੀ ਵੀਰ ਜਿੰਨੇ ਵੀ ਜੁੜੇ ਆ ਉਹਨਾਂ ਦਾ ਸਾਰਿਆਂ ਦਾ ਧੰਨਵਾਦ। ਇਹ ਤੁਹਾਨੂੰ ਮੈਂ ਸੱਚਾਈ ਦੱਸਣ ਡਿਆ ਰਮਨਦੀਪ ਦੀ, ਮੰਗੂ ਮੱਠ ਵਾਲੇ ਦੀ। ਹੁਣ ਆਪਾਂ ਤੁਹਾਨੂੰ ਦੱਸ ਹੀ ਦਿੰਦੇ ਆ ਜਿਹੜੀਆਂ ਸੰਗਤਾਂ ਨੂੰ ਨਹੀਂ ਪਤਾ। ਇਹ ਕਹਿੰਦਾ ਵੀ UP ਬਿਹਾਰ ਸੈਯਦ ਰਾਜਾ ਦੇ ਇੱਕ ਬਲੀਆ ਤੇ ਇੱਕ ਪੰਡਿਤ ਦੀਨ ਦਿਆਲ ਦੇ ਕੋਲ ਗੁਰੂ ਸਾਹਿਬ ਦੇ ਸਰੂਪ ਕੈਦ ਆ ਤੇ ਆਪਾਂ ਜਾਣਾ ਆ। ਮੈਂ ਘਰੇ ਵੀ ਨਹੀਂ ਦੱਸਿਆ, ਗੱਡੀ ਕੋਲ ਸੀ, 20,000 ਰੁਪਈਆ ਮੇਰੇ ਕੋਲ ਸੀ। ਆਪਾਂ ਕਿਹਾ ਵੀ ਗੁਰੂ ਸਾਹਿਬ ਦਾ ਕਾਰਜ ਤੇ ਆਪਾਂ ਕਿਉਂ ਨਹੀਂ ਜਾਣਾ। ਇਹ ਕਹਿੰਦਾ ਵੀ ਮੇਰੀ ਸਿੰਘਾਂ ਨਾਲ ਗੱਲ ਹੋ ਗਈ, ਉਹ ਕਹਿੰਦੇ ਅਸੀਂ ਤੇਲ ਵੀ ਭੇਜਾਂਗੇ, ਸਾਰਾ ਕੁਝ ਭੇਜਾਂਗੇ ਤੇ ਤੁਸੀਂ ਜਾਣਾ ਜ਼ਰੂਰ ਆ। ਤੇ ਮੈਂ ਕਿਹਾ ਵੀ ਚਲੋ ਠੀਕ ਆ। ਮੈਨੂੰ ਨਹੀਂ ਸੀ, ਉਦੋਂ ਨਹੀਂ ਸੀ ਪਤਾ ਵੀ ਗੁਰਬਾਣੀ ਅਖੰਡ ਬਾਣੀ ਵਾਲੇ ਜਿਹੜੇ ਸੈਣੀ ਆ ਉਹਨਾਂ ਨੇ ਇਹ ਬੀੜਾ ਚੁੱਕਿਆ ਆ, ਤੇ ਜਾਂ ਉਹਨਾਂ ਨੇ ਕਿਹਾ ਸੀ ਵੀ ਤੁਸੀਂ ਰਮਨਦੀਪ ਉੱਥੇ ਜਾਓ। ਇਹਨੇ ਸਾਨੂੰ ਨਹੀਂ ਦੱਸਿਆ। ਚਲੋ ਪਹਿਲੇ ਦਿਨ ਇਹ ਗਿਆ, ਸਾਨੂੰ ਕਹਿੰਦਾ ਵੀ ਆਪਾਂ ਜਾਣਾ ਆ ਬਰਨਾਲੇ ਹੈਦਰ ਗੁਲਾਮ ਅਲੀ ਕਾਦਰੀ ਕੋਲ। ਇਹਨੇ ਆਗਿਆ ਲਈ, ਉਹਨਾਂ ਨੇ ਸਰੋਪੇ ਪਾ ਕੇ ਸਾਨੂੰ ਉੱਥੋਂ ਤੋਰਿਆ ਵੀ ਤੁਸੀਂ ਜਾਓ। ਤੁਰ ਪਏ ਜੀ ਉੱਥੋਂ ਤੁਰ ਪਏ ਤੇ ਪਹਿਲਾਂ ਇੱਧਰ ਘੁਮਾ, ਸਾਨੂੰ ਉੱਧਰ ਘੁਮਾ। ਇੱਕ ਭੁਪਿੰਦਰ ਸਿੰਘ ਬੱਚੀ ਗੱਤਕੇ ਵਾਲਾ ਉਹ ਵੀ ਨਾਲ ਸੀ, ਇੱਕ ਮਾਨ ਸਿੰਘ ਸੀ, ਇੱਕ ਇਹਨੇ ਆਪਣਾ ਕੋਈ ਸਿੰਘ ਇਹਨੂੰ ਜਾਣਦਾ ਸੀ, ਸਾਨੂੰ ਨਹੀਂ ਪਤਾ, ਉਹ ਨਿਸ਼ਾਨ ਸਿੰਘ UP ਵਾਲਾ ਸੀ। ਉਹਨੂੰ ਨਾਲ ਲੈ ਕੇ ਤੇ ਚੱਲ ਪਏ ਇਹ। ਸਭ ਤੋਂ ਪਹਿਲਾਂ ਅਸੀਂ ਬਲੀਆ ਗਏ ਆ। ਬਲੀਆ ਜਾ ਕੇ ਤੇ ਉੱਥੇ ਕੁਰਸੀਆਂ ਵਾਲੇ ਸੀ ਕੋਈ ਵੀਰ, ਉਹਨਾਂ ਨੇ ਇਹਨੂੰ ਖਰੇ ਦਿੱਤਾ ਹੋਊਗਾ ਐਡਰੈਸ ਐਡਰੈਸ ਉੱਥੇ। ਚਲੋ ਬਾਬਾ ਜੀ ਦੇ ਸਰੂਪ ਅਸੀਂ ਕੈਦ ਸੀ ਲਾਗੇ ਬਲੀਆ ਗੁਰਦੁਆਰਾ ਸਾਹਿਬ ਛੱਡ ਕੇ ਤੇ ਚਲੋ ਉੱਥੋਂ ਜਿੱਥੋਂ ਇਹਨੂੰ ਇਹ ਖਟਾਪਟੀ ਸ਼ੁਰੂ ਹੋਈ, ਜਿਹੜੀ ਉਹ ਗੱਲ ਹੈ ਮੈਂ ਉਹ ਹੁਣ ਤੁਹਾਨੂੰ ਕਲੀਅਰ ਕਰਦੇ ਆ। ਉੱਥੇ ਇਹ ਲੱਗਾ ਉਹਨਾਂ ਕੋਲੋਂ, ਕੁਰਸੀਆਂ ਵਾਲਿਆਂ ਕੋਲ ਪੈਸੇ ਮੰਗਣ ਵੀ ਤੁਸੀਂ ਸਾਨੂੰ ਸੱਦਿਆ ਸੀ ਤੇ ਸਾਨੂੰ ਪੈਸੇ ਦਿਓ ਤੇਲ ਦੇ। ਤੇ ਉਹਨਾਂ ਦੇ ਮੁੰਡੇ ਦੇ ਆਧਾਰ ਕਾਰਡ ਦੇ ਇਹਨੇ ਬਾਹਰੋਂ ਕਿਸੇ ਕੋਲੋਂ ਪੈਸੇ ਮੰਗਾ ਲਏ ਸੀ। ਉਹ ਕਹਿੰਦੇ ਪੈਸੇ ਤੈਨੂੰ ਆਏ ਤਾਂ ਹੈਗੇ ਆ ਤੇ ਤੂੰ ਸਾਡੇ ਕੋਲ ਕਾਹਦੇ ਪੈਸੇ ਮੰਗਦਾ। ਅਸੀਂ ਤਾਂ ਤੈਨੂੰ ਇੰਨਾ ਦੱਸ ਦਿੱਤਾ ਵੀ ਗੁਰੂ ਸਾਹਿਬ ਦੀ ਸਾਨੂੰ ਹਮਦਰਦ ਸੀ ਵੀ ਇੱਥੇ ਗੁਰੂ ਸਾਹਿਬ ਕੈਦ ਆ, ਸਾਲ 'ਚ ਇੱਕ ਵਾਰੀ ਉਹ ਬੰਦਾ ਪ੍ਰਕਾਸ਼ ਕਰਦਾ ਤੇ ਤੂੰ ਆ ਗਿਆ ਤੇ ਕਿੱਡੀ ਕੁ ਗੱਲ ਆ। ਨਾਲੇ ਤੇਰੀ ਕਿਹੜਾ ਕਹਿੰਦੇ ਗੱਡੀ ਆ, ਗੱਡੀ ਦਾ ਕੋਈ ਸਿੰਘ ਲੈ ਕੇ ਆਇਆ। ਇਹ ਉਹਨਾਂ ਨਾਲ ਵੀ ਉੱਥੇ ਤਾਂ ਹੋਣ ਲੱਗ ਪਿਆ। ਤੇ ਇਹਨੂੰ ਨਿਸ਼ਾਨ ਸਿੰਘ ਨੇ ਕਿਹਾ ਵੀ ਰਮਨਦੀਪ ਤੂੰ ਏਦਾਂ ਨਾ ਕਰ, ਵੀ ਤੂੰ ਸਾਨੂੰ ਦੱਸ ਦਿਆ ਕਰ ਭਾਈ, ਅਸੀਂ ਕਿਹੜਾ ਤੈਨੂੰ ਮਤਲਬ ਕਿ ਕੁਝ ਕਹਿਣ ਲੱਗੇ ਆ। ਇਹ ਕਹਿੰਦਾ ਵੀ ਤੁਸੀਂ ਉਹਨੂੰ ਨਿਸ਼ਾਨ ਨੂੰ ਕਹਿੰਦਾ ਵੀ ਤੁਸੀਂ ਹੁੰਦੇ ਕੌਣ ਆ ਮੈਨੂੰ ਇਹ ਗੱਲ ਕਹਿਣੇ ਵਾਲੇ। ਜੇ ਕਹਿੰਦਾ ਤੁਸੀਂ ਅੱਗੇ ਜਾਣਾ ਤੇ ਮੈਂ ਨਹੀਂ ਤੁਹਾਡੇ ਨਾਲ ਜਾਣਾ, ਜੇ ਮੈਂ ਜਾਣਾ ਤੇ ਤੁਸੀਂ ਨਹੀਂ ਅੱਗੇ ਜਾਣਾ। ਉੱਥੇ ਇਹ ਲਾਈਵ ਹੋਣ ਤੋਂ ਲੜ ਪਿਆ ਸੀ। ਨਿਸ਼ਾਨ ਨੂੰ ਕਹਿੰਦਾ ਵੀ ਮੈਂ ਆਪਣੇ ਫੇਸਬੁੱਕ ਪੇਜ ਤੋਂ ਲਾਈਵ ਹੋਣਾ ਤੇ ਤੂੰ ਨਹੀਂ ਹੋਣਾ। ਇਹਨਾਂ ਦਾ ਜੱਬ ਉੱਥੇ ਉਹ ਪਿਆ ਜਿਹੜਾ ਰਹੇ ਰੱਬ ਦਾ ਨਾਂ। ਜਿੱਦਾਂ ਕਿ ਇਹਨੇ ਹੁਣ ਉੱਥੇ ਜਾ ਕੇ ਕਿਹਾ ਨਾ ਵੀ ਇੱਥੇ ਅੰਮ੍ਰਿਤਪਾਲ ਮਹਿਰੋ ਆ ਗਿਆ ਆ ਤੇ ਅਸੀਂ ਨਹੀਂ ਆਉਣਾ, ਤੇ ਜਾਂ ਉਹਨੂੰ ਸੱਦ ਲਓ ਤੇ ਜਾਂ ਸਾਨੂੰ ਸੱਦ ਲਓ। ਇਹਦੇ ਨਾ ਦਿਮਾਗ 'ਚ ਬਹੁਤ ਚਿਰ ਦਾ ਭਖੜਾ ਅੜਿਆ ਆ। ਇਹ ਉੱਥੇ ਵੀ ਇਦਾਂ ਹੀ ਕਹਿੰਦਾ ਸੀ ਸਿੰਘਾਂ ਨੂੰ ਵੀ ਜੇ ਤੁਸੀਂ ਲਾਈਵ ਹੋਣਾ ਤੇ ਮੈਂ ਲਾਈਵ ਹੋਣਾ ਤੇ ਤੁਸੀਂ ਨਹੀਂ ਆਉਣਾ, ਮੈਂ ਜਥੇਦਾਰ ਆ, ਮੈਂ ਸਾਰਾ ਕੁਝ ਕਹਿੰਦਾ ਕਰਨਾ, ਨਹੀਂ ਤਾਂ ਕਹਿੰਦਾ ਤੁਸੀਂ ਇੱਥੋਂ ਜਾਓ ਹਾਰ ਕੇ। ਜਿਹੜੇ ਉਹ 2-3 ਸਿੰਘ ਸੀ ਨਾ
ਉਹ ਕਹਿੰਦੇ ਵੀ ਅਸੀਂ ਉੱਥੋਂ ਚਲੇ ਜਾਣਾ। ਇੱਕ ਨੂੰ ਤਾਂ ਇਹਨੇ ਪਟਨਾ ਸਾਹਿਬ ਛੱਡ ਦਿੱਤਾ ਸੀ ਭੁਪਿੰਦਰ ਸਿੰਘ ਨੂੰ, ਉਹਨੂੰ ਪਤਾ ਨਹੀਂ ਕਿੰਨੇ ਵਿਚਾਰੇ ਨੇ ਟਿਕਟਾਂ ਕਰਾ ਕੇ ਦਿੱਤੀਆਂ, ਕਿੰਨੇ ਨਹੀਂ ਕਰਾ ਕੇ ਦਿੱਤੀਆਂ, ਤੇ ਉਹ ਉੱਥੋਂ ਪਟਨਾ ਸਾਹਿਬ ਤੋਂ ਵਾਪਸ ਆ ਗਿਆ ਸੀ ਭੁਪਿੰਦਰ ਸਿੰਘ ਗੱਤਕੇ ਵਾਲਾ, ਉਹਨੂੰ ਕਦੇ ਪੁੱਛ ਵੀ ਲਿਓ। ਅੱਛਾ, ਉਸ ਤੋਂ ਬਾਅਦ 'ਚ ਨਿਸ਼ਾਨ ਸਿੰਘ ਸੀ ਜਿਹੜਾ ਯੂਪੀ ਵਾਲਾ, ਉਹਨੇ ਕਿਤੇ SDM ਜਿਹੜਾ ਉੱਥੇ DM ਹੁੰਦਾ ਉਹਨੂੰ ਕਿਤੇ ਚਿੱਠੀ ਲਿਖ ਦਿੱਤੀ ਵੀ ਅਸੀਂ ਇੱਦਾਂ ਇੱਦਾਂ ਸਰੂਪ ਦੇ ਉੱਥੇ ਦਰਸ਼ਨ ਕਰਨੇ ਚਾਹੁੰਦੇ ਹਾਂ ਪਰਮਿਸ਼ਨ ਲੈਣ ਲਈ। ਇਹ ਉਹਦੇ ਗੱਲ ਨਹੀਂ ਪੈ ਗਿਆ, ਕਹਿੰਦਾ ਉਹਨੂੰ ਕਹਿੰਦਾ ਫੋਨ ਦਿਖਾ ਲਓ, ਫੋਨ ਦਿਖਾ ਲਓ, ਕਹਿੰਦਾ ਮੈਂ ਆਪਣਾ ਫੋਨ ਦਿਖਾ ਲਾ। ਇਹਨੇ ਉਹਦੇ ਉੱਤੇ ਤਲਵਾਰਾਂ ਮਾਰਤੀਆਂ। ਗੱਲ ਕੀ ਬਈ ਤੂੰ ਮੇਰੇ ਤੋਂ ਪੁੱਛੇ ਤੋਂ ਬਗੈਰ ਆਹ ਕਾਹਤੇ ਕਰਨ ਡਿਆ ਆ, ਠੀਕ ਆ। ਉਹ ਮੁੜ ਕੇ ਉਹਨੇ ਫੱਟੜ ਕਰਤਾ। ਬਾਹਰੋਂ ਭਾਜੀ ਨੇ ਇੱਕ ਨੇ ਕਿਹਾ, ਕਹਿੰਦਾ ਰਮਨਦੀਪ ਤੂੰ ਤੇ ਤਲਵਾਰਾਂ ਮਾਰ ਕੇ ਚੰਗੀਆਂ ਨਹੀਂ ਕੀਤੀਆਂ, ਇਦਾਂ ਕਰੋ ਤੇ ਪੱਟੀ ਪੁੱਟੀ ਕਰਾ ਦੇ। ਇਸ ਬੰਦੇ ਨੇ ਬਗਾਨੀ ਸਟੇਟ 'ਚ ਉਸ ਮੁੰਡੇ ਦੇ ਪੱਟੀ ਤੱਕ ਨਹੀਂ ਸੀ ਕਰਾਈ। ਮੁੜ ਕੇ ਪਟਨਾ ਸਾਹਿਬ ਚਲੇ ਗਏ, ਠੀਕ ਆ, ਕਿਉਂਕਿ ਆਪਾਂ ਤਾਂ ਫਸੇ ਸੀਗੇ, ਆਪਾਂ ਤਾਂ ਜਿੱਦਾਂ ਇਹ ਕਹਿੰਦਾ ਕਰਨਾ ਸੀਗਾ। ਪਟਨਾ ਸਾਹਿਬ ਚਲੇ ਗਏ ਤੇ ਉੱਥੇ ਜੀ ਸਿੰਘਾਂ ਨੂੰ ਲਾਪਿਆ ਝੂਠ ਬੋਲਣ। ਪੰਡਿਤ ਦੀਨ ਦਿਆਲ ਇਦਾਂ ਕਹਿੰਦਾ ਮੈਨੂੰ ਇੱਕ ਕਮਰਾ ਪਾ ਦਿਓ, ਪੰਡਿਤ ਦੀਨ ਦਿਆਲ ਕਹਿੰਦਾ ਮੈਨੂੰ ਮੋਟਰਸਾਈਕਲ ਲੈ ਦਿਓ। ਤੇ ਉੱਥੇ ਕੋਈ ਗੱਲਬਾਤ ਹੀ ਨਾ, ਪੰਡਿਤ ਨੇ ਲਾਗੇ ਵੀ ਨਹੀਂ ਜਾਣ ਦਿੱਤਾ ਬਾਬਾ ਜੀ ਸਰੂਪ ਦੇ। ਉੱਥੇ ਪੁਲਿਸ ਆ ਗਈ ਤੇ ਇਹ ਸੰਗਤਾਂ ਨੂੰ ਏਦਾਂ ਗੁੰਮਰਾਹ ਕਰਦਾ ਰਿਹਾ। ਇੱਕ ਇੱਥੇ ਆਪਣੇ ਨਕੋਦਰ ਲਾਗੇ ਜਗਰਾਉਂ ਪਿੰਡ ਤੋਂ ਦਵਿੰਦਰ ਸਿੰਘ ਹੁਣੀ, ਮੇਰੇ ਕੋਲ ਜਿਹੜਾ ਮਰਜੀ ਸਿੰਘ ਫੋਨ ਕਰਕੇ ਨੰਬਰ ਲੈ ਲਿਓ ਉਹਨਾਂ ਦਾ ਤੇ ਉਹਨਾਂ ਨੂੰ ਪੁੱਛ ਲਿਆ। ਉਹਨਾਂ ਨੇ ਸੋਨਾ ਘਰ ਵਾਲੇ ਦਾ ਆਪਣਾ ਗਹਿਣੇ ਪਾ ਕੇ ਤੇ ਰਮਨਦੀਪ ਨੂੰ ਪੈਸੇ ਦਿੱਤੇ ਵੀ ਚਲੋ ਗੁਰੂ ਸਾਹਿਬ ਦੇ ਕਾਰਜ ਆ ਤੇ ਤੂੰ ਜਾ, ਕੋਈ ਗੱਲ ਨਹੀਂ, ਸੋਨਾ ਚੜਾ ਲਿਆਵਾਂਗੇ। ਤੇ ਉਹਨਾਂ ਨੂੰ ਝੂਠ ਬੋਲ ਕੇ ਕਹਿੰਦਾ ਵੀ ਜਿੱਦਾਂ ਉਹ ਉੱਥੇ ਲੁਧਿਆਣੇ ਮਾਸੀ ਨੂੰ ਕਹਿੰਦਾ ਵੀ ਮੈਂ ਟੈਂਕੀ ਤੇ ਚੜ ਜਾਣਾ, ਮੈਂ ਸਰਕਾਰੀ ਨੌਕਰੀ ਦਵਾ ਦੇਣੀ ਆ, ਮੈਂ ਜੇ ਕਰ ਦੇਣੀ ਉਹ ਕਰ ਦੇਣੀ। ਤੇ ਉੱਥੇ ਵੀ ਏਦਾਂ ਹੀ ਝੂਠ ਮਾਰਨ ਲੱਗਾ ਸੀ ਇਹ, ਮੈਨੂੰ ਪੈਸੇ ਭੇਜੋ, ਮੈਂ ਰਾਸ਼ਨ ਪਾਣੀ ਲੈ ਕੇ ਟੈਂਕੀ ਤੇ ਚੜ ਜਾਣਾ। ਏਦਾਂ ਹੀ ਇਹ ਆਨੰਦਪੁਰ ਸਾਹਿਬ ਵੀ ਚੜਿਆ ਸੀ, ਮੈਂ ਟੈਂਕੀ ਤੇ ਚੜ ਜਾਣਾ। ਟੈਂਕੀ ਤੇ ਪਤਾ ਨਹੀਂ ਬੜੀ ਛੇਤੀ ਚੜਦਾ ਹੈ, ਪਤਾ ਨਹੀਂ ਉੱਥੇ ਕੀ ਸ਼ਨੀ ਦਿਓਲ ਧਰਮਿੰਦਰ ਬਣਦਾ। ਮੈਂ ਟੈਂਕੀ ਤੇ ਚੜ ਜਾਣਾ। ਉਹ ਵਿਚਾਰੇ ਨੇ ਕਿਤੇ 10,000 ਰੁਪਈਆ ਦੀ ਤਨਖਾਹ ਸੀ ਤੇ ਉਹਨੇ ਆਪਣੇ ਮਾਲਕ ਕੋਲੋਂ ਪੈਸੇ ਲੈ ਕੇ ਨਾ ਤੇ ਇਹਨੂੰ 5,000 ਰੁਪਈਆ ਪਾ ਦਿੱਤਾ। ਤੇ ਮੇਰਾ ਨਾ ਮਨ ਬੜਾ ਕੀਤਾ, ਮੈਂ ਕਿਹਾ ਤੇਰੇ ਕੋਲ ਲੱਖ 2 ਲੱਖ ਰੁਪਈਆ ਤੇ ਤੂੰ ਗਰੀਬ ਕੋਲੋਂ 5। ਕਹਿੰਦਾ ਏਦਾਂ ਹੀ ਸੂਤ ਆਉਂਦੇ ਆ, ਆਪਾਂ ਤਾਂ ਕਹਿੰਦਾ ਪੈਸੇ ਕਮਾਉਣ ਆਏ ਆ, ਛੱਡੋ। ਕਹਿੰਦਾ ਪੈਸੇ ਕਹਿੰਦਾ ਜੇ ਕੋਈ ਦੇ ਦੂਗਾ ਤਾਂ ਠੀਕ ਆ, ਨਹੀਂ ਤਾਂ ਕਹਿੰਦਾ ਚੁੱਪ ਕਰਕੇ ਘਰ ਨੂੰ ਚੱਲ ਜਾਵਾਂਗੇ। ਮੇਰਾ ਮੱਥਾ ਉੱਥੋਂ ਠਣਕਿਆ ਵੀ ਇਹ ਆਇਆ ਗੁਰੂ ਸਾਹਿਬ ਦੇ ਕਾਰਜ ਆ ਤੇ 1.5-2 ਲੱਖ ਰੁਪਈਆ ਇਹਦੇ ਕੋਲ ਆ, ਤੇ ਉਲਟਾ ਕਹਿਣ ਡਿਆ ਵੀ ਜੇ ਕੋਈ ਪੈਸੇ ਦੇ ਦੂਗਾ ਤਾਂ ਠੀਕ ਆ, ਨਹੀਂ ਤਾਂ ਚੁੱਪ ਕਰਕੇ ਘਰ ਨੂੰ ਚੱਲ ਜਾਵਾਂਗੇ। ਤੇ ਜਿਨ੍ਹਾਂ ਨੇ ਪੈਸੇ ਭੇਜੇ ਆ ਤੇ ਉਹ ਕਿੱਧਰ ਨੂੰ ਜਾਣੇ ਆ। ਚਲੋ ਜੀ, ਇਹ ਬੰਦੇ ਦੀ ਇੰਨੀ ਕੁ ਕਰਤੂਤ ਆ। ਤੇ ਮੁੜ ਕੇ ਜਦੋਂ ਪਟਨਾ ਸਾਹਿਬ ਗਏ ਤੇ ਮੈਂ ਕਿਹਾ ਵੀ ਹੁਣ ਕਿੱਦਾਂ, ਹੁਣ ਦੇਖ ਲਿਆ ਵੀ ਮੈਂ ਨਿਸ਼ਾਨ ਦੇ ਤਲਵਾਰਾਂ ਮਾਰ ਬੈਠਾ ਤੇ ਹੁਣ ਮੈਂ ਉੱਥੇ ਜਾਣ ਜੋਗਾ ਨਹੀਂ ਹੈਗਾ। ਤੇ ਪੰਡਿਤ ਬਹੁਤਾ ਚਿਰ ਮੇਰੇ ਕੋਲ ਝੂਠ ਚੱਲਣਾ ਨਹੀਂ ਵੀ ਹੁਣ ਕਿੱਦਾਂ ਹੋਊਗੀ। ਤੇ ਸਾਨੂੰ ਉੱਥੇ ਨਾ ਨੀਂਦ ਦੀਆਂ ਗੋਲੀਆਂ ਪਾ ਕੇ ਪਟਨਾ ਸਾਹਿਬ ਤੇ ਮੈਂ 2-3 ਸਿੰਘ ਹੋਰ ਸੀਗੇ, ਉਹਨਾਂ ਨੂੰ ਵੀ ਪੁੱਛ ਲਿਆ, ਸੁਸ਼ੀਲ ਹੋਣੀ ਸਾਰੇ ਜਾਣੇ। ਤੇ ਸਾਡਾ ਫੋਨ ਫਾਨ ਤੋੜ ਕੇ ਨਾ ਇਹ ਸਾਰੇ ਸੰਪਰਕ ਮਿਟਾ ਕੇ ਤੇ ਪਤੰਦਰ ਉਥੋਂ ਗੱਡੀ ਦੀ ਟੈਂਕੀ ਪਾੜ ਕੇ ਪਾਰਕਿੰਗ 'ਚ ਖੜੀ, ਕੈਮਰੇ ਲੱਗੇ, ਵੇਖ ਲਿਓ ਜਾ ਕੇ ਹਾਲੇ ਵੀ, ਠੀਕ ਹੈ ਨਾ। ਮੈਂ ਤੁਹਾਨੂੰ ਤਰੀਕ ਦੱਸ ਦੂੰਗਾ ਤੇ ਜਿਹੜੇ ਵੀਰ ਨਹੀਂ ਇਹ ਗੱਲ ਸੱਚ ਮੰਨਦੇ ਤਾਂ ਉਹ ਜਾ ਕੇ ਉੱਥੋਂ ਵੀਡੀਓ ਕਢਾ ਕੇ ਤੁਹਾਨੂੰ ਦੇ ਦਿਆਂਗੇ। ਵਾਲੀ ਗੱਲ ਆ ਤੇ ਮੈਨੂੰ ਫੋਨ ਕਰ ਲਿਓ, ਮੇਰਾ 9968099009 ਆ। ਮੈਂ ਤੁਹਾਨੂੰ ਵੀਡੀਓ ਭੇਜ ਦਊਂ ਇਹਦੀਆਂ, ਜਿਹਦੇ ਵਿੱਚ ਇਹ ਤਲਵਾਰਾਂ ਮਾਰਨ ਡਿਆ ਰਮਨਦੀਪ ਤੇ ਉਹਦੇ ਨਿਸ਼ਾਨ ਦੇ। ਤੇ ਉਹਨੂੰ ਕਹਿੰਦਾ ਵੀ ਮੈਨੂੰ ਫੋਨ ਦੇ, ਉਹਦੇ ਕੋਲੋਂ ਪੈਸੇ ਤੇ ਫੋਨ ਖੋ ਕੇ ਜਿਹੜਾ ਇਹ ਲਿਆਇਆ ਸੀ। ਤੇ ਇਹ ਉੱਥੇ ਪਟਨਾ ਸਾਹਿਬ ਇਹਨੇ ਜਦੋਂ ਗੱਡੀ ਦੀ ਟੈਂਕੀ ਪਾੜ ਦਿੱਤੀ ਤੇ ਅਸੀਂ ਸੁੱਤੇ ਆਰਾਮ ਨਾਲ ਤੇ ਪਤੰਦਰ ਉੱਥੋਂ ਦੌੜ ਗਿਆ। ਅਸੀਂ 5-6 ਦਿਨ ਇਹਦੀ ਉੱਥੇ ਵੇਟ ਕਰਦੇ ਰਹੇ। ਰਮਨਦੀਪ ਕਿੱਥੇ ਆ ਤੂੰ, ਫੋਨ ਲਾ ਕੇ ਵੀ ਅਸੀਂ ਫਸ ਗਏ ਵੀ ਨਾ ਸਾਡੇ ਕੋਲ ਸੰਪਰਕ ਤਾਂ ਨਾ ਕੋਈ ਹੋਰ, ਜੇ ਕੋਈ ਆਵੇ ਤੇ ਇਹਦਾ ਨੰਬਰ ਸਾਨੂੰ ਯਾਦ ਸੀ, ਠੀਕ ਹੈ ਕਿ ਨਹੀਂ, ਹੋਰ ਕਿਸੇ ਸਿੰਘ ਦਾ ਨੰਬਰ ਵੀ ਹੈ ਨਹੀਂ ਸੀ, ਫੋਨ ਵੀ ਇਹ ਭੰਨ ਗਿਆ। ਤੇ ਇਹਨੂੰ ਫੋਨ ਲਾਈਏ ਵੀ ਕਿਸੇ ਦਾ ਨੰਬਰ ਹੀ ਦੇ ਦੇ ਭਾ, ਠੀਕ ਹੈ ਨਾ। ਇੱਕ ਮੇਰੇ ਖਿਆਲ ਯੂਪੀ ਬਿਹਾਰ ਦਾ ਹੀ ਸੀ ਉੱਥੇ ਬੰਦਾ, ਉਹਦਾ ਫੋਨ ਲੈ ਕੇ ਤੇ ਮੈਂ ਇਹਨੂੰ ਫੋਨ ਕੀਤਾ ਤੇ ਇਹ ਪਤੰਦਰ ਮੋਹਰੋਂ ਕਹਿੰਦਾ ਉਹ ਕੋਈ ਗੱਲ ਨਹੀਂ, ਮੈਂ ਇੱਥੇ ਹੀ ਆ, ਮੈਂ ਆ ਗਿਆ। ਤੇ 6-7 ਦਿਨ ਉੱਥੇ ਆਇਆ ਨਹੀਂ, ਹਾਰ ਕੇ ਦਿੱਲੀ ਕਮੇਟੀ ਵਾਲੇ ਉੱਥੇ ਆਏ। ਕਿਹੜਾ ਖਾਨੋ ਵਾਲੀ ਆ, ਉਹਨੂੰ ਪੁੱਛ ਲਿਓ ਤੁਸੀਂ। ਖਾਨੋ ਵਾਲੀ ਨੇ ਆਣ ਕੇ ਸਾਡੇ ਉਹ ਕਮਰੇ ਦੇ ਕਿਰਾਏ ਦੇ ਪੈਸੇ ਦਿੱਤੇ ਤੇ ਖਾਨੋ ਵਾਲੀ ਨੇ ਸਾਨੂੰ ਤੇਲ ਦੇ ਪੈਸੇ ਦਿੱਤੇ। ਮੁੜ ਕੇ ਤੇ ਅਸੀਂ ਉੱਥੋਂ ਵਾਪਸ ਆਏ ਤੇ ਆਉਂਦਿਆਂ ਨੂੰ ਇਹਨੇ ਪੁਲਿਸ ਨੂੰ ਮੁਖਬਰੀ ਕਰ ਦਿੱਤੀ ਸਾਡੀ ਵੀ ਇਹ ਪਟਨਾ ਸਾਹਿਬ ਤੋਂ ਆਉਣ ਡਏ ਆ ਤੇ ਜੇ ਆ ਤੇ ਉਹ ਆ, ਤੇ ਸਾਨੂੰ ਆਉਂਦਿਆਂ ਨੂੰ ਇਹਨੇ ਚੁਕਾਤਾ ਸਿੰਘਾਂ ਨੂੰ, ਠੀਕ ਹੈ ਨਾ। ਆ ਕਰਤੂਤ ਆ ਰਮਨਦੀਪ ਦੀ। ਤੇ ਮੁੜ ਕੇ 1.5-2 ਮਹੀਨਿਆਂ ਬਾਅਦ ਸਾਡੀ ਜ਼ਮਾਨਤ ਹੋਈ ਤੇ ਪੈਸੇ ਮੰਗਾਏ ਇੰਨੇ, ਪਤਾ ਨਹੀਂ ਕਿਹੜੇ ਕਿਹੜੇ ਬੰਦਿਆਂ ਤੋਂ,
ਠੀਕ ਹੈ ਕਿ ਨਹੀਂ। ਉਹ ਮੰਗਾਉਂਦਾ ਰਿਹਾ ਆਪਣਾ ਆਧਾਰ ਕਾਰਡ ਇਹਦਾ ਮੋਨੇ ਦਾ, ਤੇ ਜਿਹੜੇ ਸਿੰਘਾਂ ਦੇ ਨਾਂ ਤੇ ਮੰਗਾਉਂਦਾ ਰਿਹਾ ਤੇ ਉਹ ਸਿੰਘਾਂ ਨੂੰ ਇੰਨੇ ਚਕਾਤਾ ਵੀ ਇਹ ਗਲਤ ਬੰਦਿਆਂ ਕੋਲ ਪੈਸੇ ਮੰਗਾਉਂਦੇ ਆ ਤੇ ਇਹ ਆ ਤੇ ਉਹ ਆ ਤੇ ਜੀ ਫਲਾਨਾ ਧੇਮਕੜਾ, ਇਹਨਾਂ ਨੂੰ ਫੰਡਿੰਗ ਹੁੰਦੀ ਆ। ਤੇ ਮੁੜ ਕੇ ਜਦੋਂ ਅਫਸਰਾਂ ਨੇ ਸਾਡੇ ਕੋਲ ਪੁੱਛਿਆ ਤੇ ਸਾਡੀ ਗੱਲਬਾਤ ਤੇ ਅਸੀਂ ਸਾਰਿਆਂ ਨੂੰ ਦੱਸਿਆ ਵੀ ਵੈਸਟਰਨ ਯੂਨੀਅਨ ਦੇ ਤੁਸੀਂ ਕੈਮਰੇ ਚੈੱਕ ਕਰ ਲਓ ਤੇ ਇਹ ਰਮਨਦੀਪ ਸਾਡੇ ਨਾਲ ਖਲੋਂਦਾ ਰਿਹਾ। ਸਾਡੀ ਕਿਸਮਤ ਇਸ ਗੱਲੋਂ ਸਿੰਘਾਂ ਦੀ ਚੰਗੀ ਰਹਿ ਗਈ, ਜਿਹੜੇ ਸਿੰਘ ਨਾਲ ਗਏ ਸੀਗੇ ਵੀ ਰਮਨਦੀਪ ਜਦੋਂ ਵੈਸਟਰਨ ਯੂਨੀਅਨ ਚੋਂ ਪੈਸੇ ਕਢਾਉਂਦੇ ਤਾਂ ਨਾਲ ਹੀ ਫੜ ਲੈਂਦਾ ਸੀ, ਸਾਡੇ ਕੋਲ ਫੜ ਕੇ ਤਾਂ ਆਪਣੇ ਕੋਲ ਰੱਖ ਲੈਂਦਾ ਸੀ। ਉਹ ਵੀਡੀਓਆਂ ਹੈਗੀਆਂ ਜਿੱਥੋਂ ਇਹਨੇ ਪੈਸੇ ਕਢਾਏ ਸੀਗੇ, ਉੱਥੋਂ ਸਾਡਾ ਬਚਾਅ ਹੋ ਗਿਆ। ਤੇ ਦੂਜੀ ਗੱਲ ਵੀ ਮੈਨੂੰ ਆਪਣੀ ਆਈਡੀ ਯਾਦ ਸੀਗੀ, ਸਿਮ ਨਹੀਂ ਸੀ ਟੁੱਟੀ। ਮੈਂ ਉਸੇ ਵੀਰ ਦਾ ਕਿਸੇ ਦਾ ਫੋਨ ਮੰਗ ਕੇ ਆਪਣੀ ਆਈਡੀ ਚਲਾ ਕੇ ਉੱਥੋਂ ਲਾਈਵ ਕਰ ਦਿੱਤਾ ਸੀਗਾ ਵੀ ਰਮਨਦੀਪ ਸਿੰਘ ਇੱਦਾਂ ਇੱਥੋਂ ਪੈਸੇ ਲੈ ਕੇ ਦੌੜ ਗਿਆ ਆ ਤੇ ਸਾਨੂੰ ਨਹੀਂ ਆਉਣ ਡਿਆ। ਤੇ ਫਿਰ ਉੱਥੇ ਮੇਰੀ ਭੈਣ ਨੇ ਪੈਸੇ ਪਾਏ ਤਾਂ ਮੈਂ ਫੋਨ ਲਿਆ, ਉਹ ਹਾਲੇ ਵੀ ਫੋਨ ਮੇਰਾ ਥਾਣੇ ਪਿਆ ਆ, ਠੀਕ ਆ ਕਿ ਨਹੀਂ। ਥਾਣੇ ਪਿਆ ਫੋਨ ਤੇ ਵਿੱਚੇ ਮੇਰਾ ਖਜ਼ਾਨਾ, ਠੀਕ ਆ। ਤੇ ਤੁਸੀਂ ਕਿਹੜੀਆਂ ਗੱਲਾਂ ਕਰਨ ਡੇ ਵੀ ਰਮਨਦੀਪ ਬਹੁਤ ਸੱਚਾ ਸੁੱਚਾ ਹੈ, ਕਮਾਲ ਦੀ ਗੱਲ ਆ। ਮੈਂ ਕਹਿੰਦਾ ਰਮਨਦੀਪ ਵਰਗਾ ਠੱਗ ਬੰਦਾ ਹੀ ਨਹੀਂ ਕੋਈ ਵੀ। ਇਹਨੇ ਮੁੜ ਕੇ ਦੇਖਿਆ ਵੀ ਭਾਈ ਹੁਣ ਮੈਨੂੰ ਬਾਹਰੋਂ ਪੈਸੇ ਆਉਣੋਂ ਬੰਦ ਹੋ ਗਏ ਵੀ ਮੈਂ ਹੁਣ ਕਿੱਧਰ ਨੂੰ ਜਾਣਾ, ਠੀਕ ਹੈ ਕਿ ਨਹੀਂ। ਇਹਨੇ ਮੁੜ ਕੇ ਕੀ ਕੀਤਾ ਵੀ ਉਹ ਰਾਜੀਵ ਗਾਂਧੀ ਦਾ ਬੁੱਤ ਸੀਗਾ ਜਿਹੜਾ, ਉਹਦੇ ਵਿੱਚ ਗਲ ਦੇ ਵਿੱਚ ਇਹਨੇ ਟਾਇਰ ਪਾ ਕੇ ਤੇ ਅੱਗ ਲਾਤੀ ਵੀ ਮੇਰੀ ਬੱਲੇ ਬੱਲੇ ਹੋ ਜੂਗੀ ਖਰੇ, ਠੀਕ ਹੈ ਕਿ ਨਹੀਂ। ਤੇ ਘਰ ਵਾਲੀ ਇਹਦੀ ਮੁੜ ਕੇ ਸਾਨੂੰ ਫੋਨ ਕਰਦੀ ਫਿਰੇ, ਭਾਜੀ ਇਹਨੂੰ ਬਚਾਓ, ਭਾਜੀ ਇਹ ਤਾਂ ਸ਼ਦਾਈ ਆ, ਨਿੱਕੇ ਨਿੱਕੇ ਨਿਆਣੇ ਆ, ਇਹ ਆ ਉਹ ਆ। ਤੇ ਮੈਂ ਇਹਨੂੰ ਇੱਕੋ ਗੱਲ ਕਹੀ, ਮੈਂ ਕਿਹਾ ਜੋ ਇਹਨੇ ਸਾਡੇ ਨਾਲ ਕੀਤਾ ਤੇ ਸਾਨੂੰ ਪਤਾ ਹੀ ਆ। ਮੁੜ ਕੇ ਇਹ ਉੱਥੋਂ ਸਿੱਧਾ ਦਿੱਲੀ ਕਿਸਾਨ ਧਰਨੇ 'ਚ ਆ ਗਿਆ। ਉੱਥੋਂ ਆਣ ਕੇ ਇਹਦੇ ਕੋਲ ਜਦੋਂ 10,000 ਰੁਪਈਆ ਬਚ ਗਿਆ, ਪੈਸੇ ਪੂਏ ਆਪਣੀ ਘਰ ਵਾਲੀ ਨੂੰ ਇਹਨੇ ਪਾਤੇ, ਜਿਹੜੇ ਕੋਈ ਹੋਰ ਸਿੰਘਾਂ ਨੂੰ ਇਹਨੇ ਠੱਗਣਾ ਸੀ। ਜਦੋਂ ਵੀਡੀਓ ਪੈ ਗਈ ਤੇ ਪਤਾ ਲੱਗ ਗਿਆ। ਤੇ ਮੁੜ ਕੇ ਸਾਡੇ ਨਾਲ ਤਾਂ ਔਖਾ ਹੋ ਗਿਆ ਵੀ ਮੇਰਾ ਹੁਣ ਰੋਟੀ ਪਾਣੀ ਇਹਨਾਂ ਨੇ ਬੰਦ ਕਰ ਦਿੱਤਾ। ਤੇ ਮੈਨੂੰ ਕਹਿੰਦਾ ਸੀ ਵੀ ਸਾਰੇ ਸਿੰਘਾਂ ਨੂੰ ਕਹਿੰਦਾ ਵੀ ਤੁਹਾਨੂੰ ਅੱਧ ਦਊਂਗਾ, ਅੱਧ ਦਊਂ ਪੈਸਿਆਂ ਦਾ, ਤੇ ਅੱਧ ਤੁਹਾਡਾ ਤੇ ਅੱਧ ਸਾਡਾ, ਤੇ ਆਪਾਂ ਇੱਦਾਂ ਹੀ ਬੇਵਕੂਫ ਬਣਾਈ ਜਾਣਾ। ਤੇ ਉਹ ਨਿਸ਼ਾਨ ਕਹਿੰਦਾ ਵੀ ਆਪਾਂ ਇਹ ਕੰਮ ਨਹੀਂ ਕਰਨਾ, ਤੇ ਤਾਂ ਉਹਦੇ ਨੇ ਤਲਵਾਰਾਂ ਮਾਰਤੀਆਂ ਵੀ ਆਪਾਂ ਸਿੱਖ ਕੌਮ ਨੂੰ ਗੁੰਮਰਾਹ ਨਹੀਂ ਕਰਨਾ। ਤੇ ਉਹ ਮੁਗਲ ਸਰਾਏ ਇਹਦੇ ਉੱਤੇ ਪਰਚਾ ਦਰਜ ਆ, ਠੀਕ ਹੈ ਨਾ, ਲੁੱਟ ਖੋਹ ਦਾ ਤੇ ਤਲਵਾਰ ਖੋਹ ਦਾ ਤੇ 26 ਦਾ ਮੁਗਲ ਸਰਾਏ ਉੱਥੇ ਬਨਾਰਸ। ਇਹਨੂੰ ਜਾ ਕੇ ਕਢਾ ਲਿਓ, ਵਾਲੀ ਗੱਲ ਆ। ਤੁਹਾਨੂੰ FIR ਦੀ ਨਕਲ ਵੀ ਭੇਜ ਦਿਆਂਗੇ। ਆਹ ਰਮਨਦੀਪ ਸਿੰਘ ਦੀ ਕਰਤੂਤ ਆ। ਤੇ ਜਿਹੜੇ ਸੱਚੇ ਸਾਬਤ ਕਰਨ ਡਏ ਆ ਨਾ ਰਮਨਦੀਪ ਨੂੰ, ਤੇ ਉਹ ਭਰਾ ਮੇਰਾ ਥੋੜਾ ਜਿਹਾ ਨਾ ਹੱਥ ਜੋੜ ਕੇ ਬੇਨਤੀ ਆ ਵੀ ਸਾਡੇ ਨਾਲ ਤਾਂ ਹੋ ਗਈ ਤੇ ਸਾਨੂੰ ਤਾਂ ਪਤਾ। ਤੇ ਮੈਂ ਸੈਣੀ ਨੂੰ ਇਹ ਗੱਲ ਕਹਿਣਾ ਚਾਹੁੰਦਾ, ਸੈਣੀ ਸਾਹਿਬ ਜਿੱਦਣ ਮੈਂ ਤੁਹਾਨੂੰ ਕਿਹਾ ਹੈਗਾ ਵੀ ਆਹ ਖਬਰ ਲਾਓ, ਤੇ ਉਦੋਂ ਤੁਸੀਂ ਕਹਿੰਦੇ ਸੀ ਬਾਣੇ ਦੀ, ਤੇ ਹੁਣ ਬਾਣੇ ਵਾਲੇ ਦੀ ਕਰਤੂਤ ਵੇਖ ਲਈ ਤੁਸੀਂ, ਠੀਕ ਹੈ ਨਾ। ਸਾਡੇ ਤੇ ਤਾਂ ਸ਼ਾਇਦ ਤੁਹਾਨੂੰ ਯਕੀਨ ਨਹੀਂ ਸੀ, ਤੇ ਪਰ ਹੁਣ ਉਹ ਮਾਸੀ ਤਾਂ ਨਹੀਂ ਨਾ ਝੂਠ ਬੋਲਦੀ ਜਿਹਨੂੰ ਕਹਿੰਦਾ ਵੀ ਤੁਸੀਂ ਤਾਂ ਬੱਸਾਂ 'ਚ ਧੱਕੇ ਖਾਣੇ ਆ, ਖਾਓ, ਤੇ ਅਸੀਂ ਤਾਂ ਨਹੀਂ ਨਾ ਖਾਣੇ। ਯਾਰ ਹੱਦ ਹੋ ਗਈ ਗੁਰੂਆ। ਜਦੋਂ ਗੁਰਬਾਣੀ ਖੰਡ ਵਾਲੀ ਚੈਨਲ ਵਾਲੇ, ਜਿਹੜੇ ਚੈਨਲ ਵਾਲੇ, ਮੈਂ ਸਾਰੇ ਚੈਨਲ ਵਾਲੇ ਪੱਤਰਕਾਰਾਂ ਨੂੰ, ਵੀਰਾਂ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਇਹਦੀ ਖਬਰ ਨਾ ਲਾਇਆ ਕਰੋ। ਇੰਨੇ ਭਰਾਵਾ ਮੁੜ ਕੇ ਤੁਹਾਡੇ ਹੀ ਗਲ ਪੈ ਜਾਂਦਾ ਉਲਟ ਹੋ ਕੇ। ਆ ਗੁਰਬਾਣੀ ਖੰਡ ਵਾਲੀ ਚੈਨਲ ਵਾਲੇ ਨੇ ਸਭ ਤੋਂ ਪਹਿਲਾਂ ਦੀਆਂ ਖਬਰਾਂ ਲਾਉਣੀਆਂ ਸ਼ੁਰੂ ਕੀਤੀਆਂ। ਅੱਜ ਉਹਨੂੰ RSS ਦਾ ਮੀਡੀਆ ਦੱਸਣ ਡਿਆ ਤੇ ਇਹ ਦੱਸਣ ਡਿਆ, ਤੇ ਉਹ ਜਿਹੜੇ ਬਾਕੀ ਚੈਨਲ ਵਾਲੇ ਲਾਉਂਦੇ ਆ ਤੇ ਉਹ ਵੀ ਵੇਖ ਲੈ ਹੋਰ 6 ਮਹੀਨਿਆਂ ਤੱਕ। ਹਾਂਜੀ, ਹੋਰ 6 ਮਹੀਨਿਆਂ ਤੱਕ ਨਾ ਇਹਨੇ ਉਹਨਾਂ ਦੇ ਵੀ ਖਿਲਾਫ ਬੋਲਣਾ ਹੀ। ਆਹ ਕਰਤੂਤ ਆ ਰਮਨਦੀਪ ਦੀ। ਸਭ ਤੋਂ ਪਹਿਲਾਂ ਗੁਰਬਾਣੀ ਖੰਡ ਵਾਲੀ ਚੈਨਲ ਨੇ ਜਦੋਂ ਇਹਨਾਂ ਦੇ ਵੀਡੀਓ ਲਾਈਆਂ ਤੇ ਟੱਪ ਕੇ ਦੱਸਦਾ ਹੁੰਦਾ ਸੀਗਾ, ਤੇ ਅੱਜ ਉਹਨੂੰ ਇਹ ਕਮਾਲ ਦੀ ਗੱਲ ਆ। ਚਿੱਟਾ ਇਹ ਪੀਂਦਾ, ਉੱਥੇ ਅਸੀਂ ਖੁਦ ਪੀਂਦਾ ਦੇਖਿਆ। ਅਸੀਂ ਕਿਹਾ ਵੀ ਚਲੋ ਕੋਈ ਗੱਲ ਨਹੀਂ ਯਾਰ, ਗੁਰੂ ਸਾਹਿਬ ਦੇ ਕਾਰਜ ਹੈ, ਸਾਨੂੰ ਕੀ ਜੋ ਮਰਜ਼ੀ ਕਰੇ। ਨਿਸ਼ਾਨ ਸਿੰਘ ਕਹਿੰਦਾ ਯਾਰ ਆਪਾਂ ਨੂੰ ਨਹੀਂ ਪ੍ਰਵਾਹ, ਜਿੰਨੇ ਮਰਜ਼ੀ ਇਹ ਪੈਸੇ ਕਹਿੰਦਾ ਜਿਹਨੂੰ ਮੰਗਾਈ ਜਾਵੇ, ਜੋ ਮਰਜ਼ੀ ਕਰੀ ਜਾਵੇ, ਆਪਾਂ ਤਾਂ ਗੁਰੂ ਸਾਹਿਬ ਦੇ ਕਾਰਜ ਵਾਸਤੇ ਆਏ ਹਾਂ, ਬਾਬਾ ਤੂੰ ਨਹੀਂ ਬੋਲਣਾ, ਠੀਕ ਆ। ਮੈਂ ਕਿਹਾ ਚਲੋ ਠੀਕ ਆ। ਕਹਿੰਦਾ ਆਪਾਂ ਨਹੀਂ ਬੋਲਣਾ, ਆਪਾਂ ਗੁਰੂ ਸਾਹਿਬ ਦੇ ਕਾਰਜ ਵਾਸਤੇ ਆਏ, ਆਪਾਂ ਚੱਲ ਜਾਣਾ, ਸਾਨੂੰ ਨਹੀਂ ਜੋ ਮਰਜ਼ੀ ਕਰਦਾ ਰਵੇ, ਤੇ ਆਪਾਂ ਨੂੰ ਕੀ ਲੋੜ ਆ। ਪਰ ਜਦੋਂ ਹੱਦ ਹੀ ਹੋ ਗਈ ਤੇ ਇਹਨੇ ਉਹਦੇ ਗਰੀਬ ਦੇ ਵਿਚਾਰੇ ਦੇ ਤਲਵਾਰਾਂ ਮਾਰਤੀਆਂ। ਤੇ ਉਹ ਪਤਾ ਨਹੀਂ ਬੰਦੇ ਨੇ, ਮੁੰਡੇ ਨੇ ਵਿਚਾਰੇ ਸੀਜ਼ਨ ਲਾ ਕੇ ਤੇ ਮੁੜ ਕੇ ਆਪਣਾ ਇਲਾਜ ਕਰਾਇਆ। ਨਾਲੇ ਉਹਦੇ ਘਰੋਂ ਇਹਨੇ ਰੋਟੀਆਂ ਖਾਧੀਆਂ। ਜਦੋਂ ਇਹ ਜਾਂਦੇ ਉਹਨੂੰ ਲੈਣ ਗਏ ਨਾ, ਉਹਦੇ ਘਰੇ ਰਾਤ ਰਹੇ ਆ, ਅਸੀਂ ਵੀ ਨਾਲ ਹੀ ਸੀ। ਉਹਦੀ ਮਾਤਾ ਨੇ ਵਿਚਾਰੀ ਨੂੰ ਚਾਅ ਚੜਿਆ ਵੀ ਸਿੰਘ ਆਏ ਪੰਜਾਬੋਂ, ਠੀਕ ਆ ਨਾ। ਤਰ੍ਹਾਂ ਦੇ ਉਹਨੇ ਪਕਵਾਨ ਛਕਾਏ, ਠੀਕ ਹੈ ਕਿ ਲੰਗਰ ਪਾਣੀ ਐਨ ਵਧੀਆ, ਇੱਦਾਂ ਦੀ ਕੋਈ ਗੱਲ ਨਹੀਂ। ਇਸ਼ਨਾਨ ਪਾਣੀ ਕੀਤਾ ਤੇ ਦੱਸ ਉਹਦੀ ਥਾਲੀ 'ਚ ਖਾ ਕੇ ਤਾਂ ਉਹਦੀ 'ਚ ਸ਼ੇਕ ਕੀਤਾ। ਤੇ ਸੈਣੀ ਸਾਹਿਬ ਤੁਹਾਡੇ ਤਾਂ ਨੇ ਕਰਨਾ ਹੀ ਕਰਨਾ ਸੀ। ਮੈਂ ਤੁਹਾਨੂੰ ਉਦੋਂ ਹੀ ਕਿਹਾ ਸੀ, ਮੈਂ ਕਿਹਾ ਬੰਦਾ ਇਹ ਖਤਰਨਾਕ ਆ, ਠੱਗ ਬੰਦਾ, ਤੇ ਤੁਸੀਂ ਆਖੇ ਨਹੀਂ ਜੇ ਲੱਗਣ ਡਏ, ਠੀਕ ਆ। ਦੱਸਿਆ ਸਹੀ ਕਿਹੜੀ ਜਥੇਬੰਦੀ ਨਾਲ ਇਹਦਾ ਲਿੰਕ। ਤੇ ਦੂਜੀ ਗੱਲ ਆ ਮਨਵਾੜ ਵਾਲੀ ਸੁਣ ਲਿਓ। ਮਨਵਾੜ ਇਹਨੇ ਬੱਚਾ ਚੱਕਿਆ ਇੱਥੋਂ, ਠੀਕ ਹੈ ਕਿ ਨਹੀਂ। ਬੱਚਾ ਚੱਕ ਕੇ ਤਾਂ ਕਹਿੰਦਾ ਬੱਚਾ ਅਸੀਂ ਘਰ ਪਹੁੰਚਾਉਣਾ। ਜਦੋਂ ਬੱਚੇ ਦੇ ਮਾਂ-ਬਾਪ ਹੀ ਆ ਗਏ, ਠੀਕ ਹੈ, ਲੁਧਿਆਣੇ ਸਟੇਸ਼ਨ ਤੇ,
ਤੇ ਤੂੰ ਕਾਹਤੇ ਕਹਿਣ ਡਿਆ ਆ ਵੀ ਮੈਂ ਘਰ ਬਚਾਉਣਾ? ਬੱਚੇ ਆਪੇ ਹੀ ਲਿਖ ਲਿਖਾਈਆ ਕਰਕੇ CRP ਉਹਦੇ ਰੇਲਵੇ ਸਟੇਸ਼ਨ ਵਾਲੇ ਹੁੰਦੇ ਉਹਨਾਂ ਨੇ ਤੋੜ ਦੇਣਾ। ਇਹ ਬੱਚਾ ਉੱਥੋਂ ਚੱਕ ਕੇ ਬੰਬੇ ਦਾ ਬੱਚਾ ਸੀ, ਇਹਨੇ ਮਨਵਾੜ ਵੇਚਣ ਦੀ ਕੋਸ਼ਿਸ਼ ਕੀਤੀ ਤੇ ਉੱਥੇ ਬਾਬਿਆਂ ਨੇ ਫੜ ਲਿਆ। ਫੜ ਕੇ ਤਾਂ ਫਿਰ ਇਹਦੀ ਉਹ ਤਬੰਜ ਲਾਈ ਹੈ ਜਿਹੜਾ ਰਹੇ ਰੱਬ ਦਾ ਨਾਂ। ਤੇ ਇਹ ਕਹਿੰਦਾ ਵੀ ਸਿੱਖ ਕੌਮ ਨੇ ਮੇਰੀ ਸਾਰ ਨਹੀਂ ਲਈ ਤੇ ਜੇ ਉਹ। ਤੇ ਸਿੱਖ ਕੌਮ ਤੁਹਾਨੂੰ ਕਹਿੰਦੀ ਆ ਵੀ ਤੁਸੀਂ ਪੁੱਠੇ ਪੰਗੇ ਲਓ ਜਲ ਕੇ। ਜਦੋਂ ਅਸੀਂ ਨਹੀਂ ਸੀ ਨਾ ਵੀਰ ਮੇਰਾ ਰਮਨਦੀਪ ਮੰਗੂ ਮਾਠਾਲਾ, ਜਿਹੜਾ ਤੁਸੀਂ ਮਿਹਣੇ ਮਾਰਦੇ ਨਾ ਗੁਰੂਆ ਅਸੀਂ ਇੱਕ ਤੁਹਾਡੀ ਮੱਤ ਕਰਦੇ ਆ ਤੇ ਇੱਕ ਤੁਸੀਂ ਸਾਡੇ ਤੇ ਏਦਾਂ ਕਰਦੇ ਹੋ ਉੱਦਾਂ ਕਰਦੇ ਆ। ਮਹਾਰਾਜ ਕਹਿੰਦੇ ਆ ਘਾਲ ਕਮਾਏ ਕੁਛ ਹੱਥੋਂ ਦੇ ਤਾਂ ਕੁਛ ਪਾਏ ਮਾਣ। ਠੀਕ ਹੈ ਨਾ। ਸੇਵ ਕੀਤੀ ਸੰਤੋਖੀ ਜਿਨ ਸੱਚੋ ਸੱਚ ਧਿਆਇਆ। ਮਹਾਰਾਜ ਕਹਿੰਦੇ ਸੱਚੋ ਸੱਚ ਧਿਆਇਓ ਜਿੰਨੇ ਵੀ। ਠੀਕ ਹੈ ਨਾ। ਜਿੰਨੇ ਸੇਵਾ ਕਰਨੀ ਆ। ਤੇ ਪੰਥ ਨੂੰ ਕਾਹਦਾ ਮਿਹਣਾ? ਜਦੋਂ ਅਸੀਂ ਨਹੀਂ ਸੀ ਪੰਥ ਉਦੋਂ ਵੀ ਸੀ, ਉਦੋਂ ਵੀ ਕਾਰਜ ਹੁੰਦੇ ਸੀ। ਅਸੀਂ ਕੋ ਗੱਡੇ ਦੇ ਪੰਥ ਨਹੀਂ ਲੱਦਿਆ ਜਾਂ ਤੂੰ ਇਕੱਲੇ ਨੇ ਗੱਡੇ ਦੇ ਪੰਥ ਨਹੀਂ ਲੱਦਿਆ ਵੀ ਮੈਂ ਨਾ ਜਾਊਂਗਾ ਤੇ ਖਰੇ ਆਪਣੇ ਕਾਰਜ ਨਹੀਂ ਹੋਣੇ। ਠੀਕ ਹੈ ਕਿ ਨਹੀਂ। ਕੱਲ ਦਾ ਤੂੰ ਸ਼ੋਕਰਾਂ ਬਾਲ ਤੇਲੇ ਗਿੱਲੇ ਤੇ ਤੂੰ ਦੱਸ ਪੰਗੇ ਲੈਣ ਡਿਆ। ਫਿਰ ਕਹਿੰਦਾ ਇੱਕ ਵੀ ਬੰਦਾ ਮੈਨੂੰ ਸਾਬਤ ਕਰ ਦੇਵੇ ਜਿੰਨੇ ਮੈਨੂੰ ਪੈਸੇ ਘੱਲੇ। ਮੈਂ ਕਹਿੰਦਾ ਮੈਨੂੰ ਕਰੋ ਫੋਨ, ਮੈਂ ਦੱਸਦਾ ਇਹਨੂੰ ਕਿੰਨੇ ਕਿੰਨੇ ਪੈਸੇ ਭੇਜੇ ਆ। ਠੀਕ ਹੈ ਕਿ ਨਹੀਂ। 10-11 ਲੱਖ ਰੁਪਈਆ ਇਹਨੇ ਉੱਥੋਂ ਇਕੱਠਾ ਕੀਤਾ ਝੂਠ ਬੋਲ ਕੇ। ਤੇ ਜਦੋਂ ਮੈਂ ਸਿੰਘਾਂ ਨੂੰ ਕਿਹਾ ਮੈਂ ਕਿਹਾ ਇਹਨੇ ਤਾਂ ਪੈਸੇ ਖਰਾਬ ਕਰਤੇ, ਉਹ ਕਹਿੰਦੇ ਚੱਲ ਛੱਡ ਭਰਾਵਾ ਕੋਈ ਗੱਲ ਨਹੀਂ, ਪੈਸਿਆਂ ਦੀ ਕੋਈ ਗੱਲ ਨਹੀਂ। ਬੰਦੇ ਦੀ ਅਸਲੀਅਤ ਪਤਾ ਲੱਗ ਗਈ। ਬੰਦਿਆਂ ਦੀਆਂ ਰਿਕਾਰਡਿੰਗਾਂ ਮੇਰੇ ਕੋਲ ਹਾਲੇ ਤੱਕ ਪਈਆਂ। ਮੈਂ ਬੰਦਿਆਂ ਦਾ ਨਾਂ ਨਹੀਂ ਲਊਂਗਾ। ਜਿਹੜੇ ਕੈਨੇਡਾ ਤੋਂ ਵੀਰ ਫੋਨ ਕਰਦੇ ਸੀ ਨਾ, ਇੱਕ ਨੇ 70,000 ਭੇਜਿਆ ਸੀ ਕਿਸੇ ਨੇ, ਤੇ ਉਹ ਕਹਿੰਦੇ ਭਰਾਵਾ ਪੈਸੇ ਛੱਡ ਤੂੰ, ਪੈਸਿਆਂ ਨੂੰ ਤਾਂ ਕੋਈ ਗੱਲ ਨਹੀਂ ਅਸੀਂ ਕਹਿ ਦੇਵਾਂਗੇ ਵੀ ਲੰਗਰ ਹੀ ਛਕਾਤਾ, ਸਿੱਖ ਕੌਮ ਕੋ ਪੈਸਾ ਬੜਾ। ਪਰ ਇਹ ਕੀ ਕਹਿੰਦਾ ਜੇ 10-12 ਲੱਖ ਰੁਪਈਆ ਲੈ ਗਿਆ ਤੇ ਆਪਣਾ ਮੂੰਹ ਕਾਲਾ ਕਰ ਲਿਆ। ਤੇ ਉਹ ਦੇਖ ਲਾ ਵੀ 10-12 ਲੱਖ ਰੁਪਈਆ 2 ਸਾਲਾਂ 'ਚ ਮੁੱਕ ਗਿਆ ਤੇ ਹੁਣ 10 ਰੁਪਈਏ ਮੰਗਦਾ ਫਿਰਦਾ ਤੇ ਬੱਚੇ ਚੁੱਕ ਕੇ ਵੇਚਦਾ ਫਿਰਦਾ। ਠੀਕ ਹੈ ਨਾ। ਆਹ ਦੀ ਕਰਤੂਤ ਆ। ਫਿਰ ਉਹ ਭਰਾਵੋ ਮੈਂ ਤੁਹਾਨੂੰ ਇੱਕ ਸਿੱਧੀ ਗੱਲ ਦੱਸਾਂ, ਅਮਲੀ ਬੰਦੇ ਦਾ ਕਾਹਦਾ ਯਕੀਨ? ਜਿਹੜਾ ਬੰਦਾ ਅਮਲ ਕਰਦਾ ਅਮਲ ਖਾਂਦਾ। ਠੀਕ ਆ। ਭਰਾ ਇਹਦੀ ਭਰਾ ਦੀ ਹੁਣ ਤੁਹਾਨੂੰ ਮੈਂ ਦੱਸ ਦਿੰਦਾ, ਉਹ ਏਜੰਟੀ ਕਰਦਾ ਕਬੂਤਰਬਾਜੀ ਦੇ ਚੱਕਰਾਂ 'ਚ। ਜਦੋਂ ਇੱਥੋਂ ਇਹ ਦੌੜਾ ਨਾ ਤੇ ਇਹਦਾ ਭਰਾ ਦੂਜੇ ਸੁਸ਼ੀਲ ਦੇ ਫੋਨ ਤੇ ਫੋਨ ਕਰਕੇ ਕਹਿੰਦਾ ਸਾਨੂੰ ਤਾਂ ਪਤਾ ਸੀ, ਕਹਿੰਦਾ ਜੇ ਸਾਡੇ ਭਰਾ ਨੂੰ ਕੁਛ ਹੋ ਗਿਆ ਨਾ ਅਸੀਂ ਤੁਹਾਡੇ ਤੇ ਪਰਚਾ ਦਰਜ ਕਰਾਵਾਂਗੇ। ਉਲਟਾ ਡਰਾਉਣ ਡੈ। ਲੈ ਦੱਸ। ਮੈਂ ਕਿਹਾ ਭਰਾਵਾ ਛੇਤੀ ਕਰਾ, ਅਸੀਂ ਇੱਥੇ ਮਰਨ ਡਏ ਆ, ਪੈਸੇ ਤੇਰਾ ਭਰਾ ਲੈ ਗਿਆ ਤੇ ਤੂੰ ਸਾਲ ਉਲਟਾ ਸਾਨੂੰ ਡਰਾਉਣ ਡਿਆ ਆ ਵੀ ਜੇ ਕੁਛ ਹੋ ਗਿਆ ਵੀ ਮਤਲਬ ਕਿ ਇਹ ਬੋਲਣ ਨਾ। ਕਹਿੰਦਾ ਤੁਸੀਂ ਬੋਲਿਓ ਨਾ ਕੁਛ ਵੀ, ਨਹੀਂ ਤਾਂ ਕਹਿੰਦਾ ਤੁਹਾਡੇ ਤੇ ਕਾਰਵਾਈ ਕਰਾਵਾਂਗੇ। ਲੈ ਦੱਸੋ। ਇਹਦਾ ਭਰਾ ਕਹਿਣ ਡਿਆ ਇਹਦਾ ਮਤਲਬ ਵੀ ਇਹ ਸਭ ਰਲੇ ਮਿਲੇ ਆ। ਹੁਣ ਮੈਨੂੰ ਪਰਸੋਂ ਫੋਨ ਕਰਕੇ ਕਹਿਣ ਡਿਆ ਸੀ ਆਪਾਂ ਬਹਿ ਕੇ ਗੱਲ ਕਰ ਲੈਂਦੇ ਆ, ਲਾਈਵ ਨਾ ਹੋਈ, ਤੂੰ ਮੇਰੀ ਕਰਤੂਤ ਨਾ ਦੱਸੀ। ਮੈਂ ਕਿਉਂ ਨਾ ਦੱਸੀ? ਮੇਰੇ ਕੋਲ ਰਿਕਾਰਡਿੰਗ ਪਈ ਲੈ ਲਿਓ। ਮੈਂ ਕਿਹਾ ਕਿਉਂ ਨਾ ਦੱਸੀ ਭਰਾ? ਤੂੰ ਸਿੱਖ ਕੌਮ, ਤੂੰ ਸਾਰਿਆਂ ਨੂੰ ਹੀ ਬਦਨਾਮ ਕਰਨ ਤੇ ਤੁਰਿਆ। ਸੈਣੀ ਵੀ ਮਾੜਾ ਹੋ ਗਿਆ। ਜਿੱਦਣ ਉਹ ਤੇਰੀਆਂ ਖਬਰਾਂ ਲਾਉਂਦਾ ਸੀ ਉਦਣ ਸੈਣੀ ਚੰਗਾ ਸੀ। ਠੀਕ ਹੈ ਨਾ। ਹੁਣ ਸੈਣੀ ਮਾੜਾ ਹੋ ਗਿਆ। ਜਿੱਦਣ ਸੈਣੀ ਕੋਲੋਂ ਪੈਸੇ ਲੈ ਗਏ ਤੇ ਤੂੰ ਕਾਰਜਾਂ ਤੇ ਜਾਂਦਾ ਸੀ ਤੇ ਉਦਣ ਸੈਣੀ ਚੰਗਾ ਸੀ ਹੈ ਨਾ। ਹੁਣ ਸੈਣੀ ਮਾੜਾ ਹੋ ਗਿਆ ਜਦੋਂ। ਤੇ ਬਾਕੀ ਮੈਂ ਮੀਡੀਆ ਵਾਲੇ ਚੈਨਲ ਨੇ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਇਹਦੀਆਂ ਖਬਰਾਂ ਨਾ ਲਾਇਆ ਕਰੋ। ਹਾਂ ਮੈਂ ਆਪਣਾ ਵੀ ਕਹਿੰਦਾ ਵੀ ਮੇਰੇ ਖਿਲਾਫ ਕਿਸੇ ਕੋਈ ਖਬਰ ਹੈਗੀ ਆ ਤੇ ਠੀਕ ਆ, ਉਹ ਲਾਉਣ ਕੋਈ ਗੱਲ ਨਹੀਂ ਜੀ ਸਦਕੇ। ਠੀਕ ਹੈ ਨਾ। ਪਰ ਪੁੱਛ ਲੈਣ ਵੀ ਆਹ ਗੱਲਬਾਤ ਇੱਦਾਂ ਹੈ ਇੱਦਾਂ। ਆਪਾਂ ਤਾਂ ਕਹਿੰਦੇ ਨਹੀਂ ਵੀ ਆਪਾਂ ਬਹੁਤ ਸਿੱਖ ਕੌਮ ਦੇ ਆਗੂ ਆ ਤੇ ਜਾਂ ਆਪਾਂ ਸਾਡੇ ਕਰਕੇ ਸਿੱਖ ਕੌਮ ਖਲੋਤੀ ਹੈ ਤੇ ਜਾਂ ਅਸੀਂ ਪਹਾੜ ਗੱਡੇ ਦੇ ਲੱਦਿਆ। ਅਸੀਂ ਤਾਂ ਭਰਾਵਾ ਨਿਮਾਣੇ ਜਿਹੇ ਸਿੱਖਾਂ ਆਪਣੇ ਅਵਗਣ ਲੁਕਾਉਣ ਨੂੰ ਬਾਣਾ ਪਾ ਲਿਆ। ਠੀਕ ਆ। ਵੀ ਬਾਣੇ ਦੇ ਡਰ ਤੋਂ ਕਦੇ ਮਾੜਾ ਮੋਟਾ ਰੱਬ ਦਾ ਨਾਂ ਲੈ ਲਈਦਾ ਵੀ ਕਿਤੇ ਸਾਡਾ ਭਾਰਤਾਰ ਆਉ ਜੂ। ਅਸੀਂ ਤਾਂ ਇਹ ਕਹਿੰਦੇ ਨਹੀਂ ਵੀ ਅਸੀਂ ਸੱਚੇ ਸੁੱਚੇ ਆ। ਅਸੀਂ ਤਾਂ ਕਹਿੰਦੇ ਆ ਵੀ ਅਸੀਂ ਤਾਂ ਪਾਪਾਂ ਦੇ ਭਾਗੀ ਆ, ਪਾਪਾਂ ਦੀ ਪੰਡ ਸਾਡੇ ਸਿਰ ਦੇ ਉੱਤੇ ਆ। ਠੀਕ ਹੈ ਕਿ ਨਹੀਂ। ਉਹ ਅਸੀਂ ਲਾਉਣ ਡਏ ਆ ਕੋਈ ਅਗਲੇ ਪਿੱਛੇ ਕਰਮ ਕੀਤੇ ਵੀ ਸ਼ਾਇਦ ਕੋਈ ਮਾੜਾ ਮੋਟਾ ਚੰਗਾ ਕਰਮ ਕਰ ਲਈਏ ਤੇ ਸਾਨੂੰ ਕਿਤੇ ਕੋਈ ਠੀਕ ਹੈ ਨਾ ਧਰਮਰਾਜ ਦੇ ਦਰਗਾਹੇ ਢੋਈ ਮਿਲ ਜਾਵੇ। ਤੇ ਅਸੀਂ ਨਹੀਂ ਇਹ ਕਹਿੰਦੇ ਵੀ ਅਸੀਂ ਸੱਚੇ ਸੁੱਚੇ ਆ। ਮੈਂ ਆਪਾਂ ਪਹਿਲਾਂ ਹੀ ਗੱਲ ਕਲੀਅਰ ਕਰ ਦਈਏ। ਬਾਕੀ ਰਹੀ ਅੰਮ੍ਰਿਤਪਾਲ ਮਹਿਰੋ ਦੀ ਗੱਲ। ਅੰਮ੍ਰਿਤਪਾਲ ਮਹਿਰੋ ਨੂੰ ਮੈਂ ਉਦੋਂ ਵੀ ਕਿਹਾ ਸੀ, ਮੈਂ ਕਿਹਾ ਅੰਮ੍ਰਿਤਪਾਲ ਮਹਿਰੋ ਦੀ ਆਹ ਕਰਤੂਤਾ ਵੇਖ ਲਾ ਵੀ ਤਾਂ ਕੱਲ੍ਹ ਨੂੰ ਤੂੰ ਕਹਿਣਾ ਵੀ ਤੂੰ। ਅੰਮ੍ਰਿਤਪਾਲ ਮਹਿਰੋ ਵੀ ਇਹੀ ਕਹਿੰਦਾ ਹੁੰਦਾ ਸੀ ਵੀ ਨਹੀਂ ਯਾਰ ਕੋਈ ਗੱਲ ਨਹੀਂ, ਬਾਣੇ ਦੀ ਗੱਲ ਆ, ਬਾਣਾ ਬਦਨਾਮ ਹੁੰਦਾ ਨੂੰ ਹੀ ਰਹਿਣ ਤੋਂ ਰਹਿਣ ਦੇ। ਤੇ ਅੱਜ ਵੀ ਅੰਮ੍ਰਿਤਪਾਲ ਨਾਲ ਮੇਰੀ ਜਦੋਂ ਗੱਲ ਹੋਈ ਤੇ ਅੰਮ੍ਰਿਤਪਾਲ ਨੇ ਕਿਹਾ ਨਹੀਂ ਲਾਈਵ ਨਹੀਂ ਹੋਣਾ, ਨਹੀਂ ਵੀ ਬਾਣੇ ਦੀ ਬਦਨਾਮੀ ਹੁੰਦੀ ਆ, ਬਾਣਾ ਸਾਰਿਆਂ ਤੋਂ ਇੱਕੋ ਹੀ ਆ। ਤੇ ਯਾਰ ਉਹ ਤਾਂ ਗੁਰੂਆ ਇੱਦਾਂ ਦੀਆਂ ਗੱਲਾਂ ਸੋਚਦਾ ਵੀ ਬਾਣਾ ਗੁਰੂ ਮਹਾਰਾਜ ਦਾ ਤੇ ਬਾਣਾ ਇੱਕ ਆ। ਤੇ ਤੁਸੀਂ ਪਤੰਦਰਾ ਦੱਸ ਵੀ ਉਹਦੀ ਮਿੱਟੀ ਪੱਟਣ ਤੁਰੇ ਹੋ। ਠੀਕ ਹੈ ਨਾ। ਉਹਨੇ ਉੱਥੇ ਕੀ ਮਾਣਾ ਕਰ ਦਿੱਤਾ ਜਾ ਕੇ ਯਾਰ ਦੱਸ। ਜੇ ਉਹ ਚਲੇ ਗਿਆ ਤੇ ਜੇ ਉਹ 2-4 ਹਜ਼ਾਰ ਜਿੰਨੇ ਵੀ ਉਹਦੇ ਅਗਲੀ ਜੇਬ ਦੇ ਵਿੱਚ ਸੀਗੇ ਦੇ ਆਇਆ, ਉਹ ਦੇ ਆਇਆ ਤੇ ਕੀ ਮਾੜੀ ਗੱਲ ਆ? ਜਦੋਂ ਲੋੜ ਪੈਂਦੀ ਹੈ ਨਾ ਤੇ ਉਦੋਂ 1 ਰੁਪਈਆ ਵੀ 1000 ਨਾਲ ਦਾ ਹੁੰਦਾ। ਜਦੋਂ ਬੰਦੇ ਕੋਲ ਨਹੀਂ ਹੁੰਦਾ ਉਹਨਾਂ ਨੂੰ ਪੁੱਛ ਕੇ ਵੇਖਿਓ ਜਿਨ੍ਹਾਂ ਦੇ ਹਸਪਤਾਲਾਂ 'ਚ ਪੈਸੇ ਲੱਗਦੇ ਆ ਜਾਂ ਜਿਨ੍ਹਾਂ ਦੇ ਘਰੇ ਰਾਸ਼ਨ ਨਹੀਂ ਹੈਗਾ ਹੈ ਨਾ, ਤੇ ਉਹਨਾਂ ਨੂੰ ਇੱਕ ਪਿਆਜ਼ ਵੀ ਲੱਗਦਾ ਵੀ ਅੱਜ ਸਾਡੇ ਕੋਲ 1 ਪਿਆਜ਼ ਹੈਗਾ ਤੇ ਸਬਜ਼ੀ ਬਣ ਜਾਣੀ ਆ। ਤੇ ਉਹ ਕੀ ਪਤਾ ਉਹਨਾਂ ਨੂੰ ਉੱਥੇ ਉਹਨਾਂ ਨੂੰ ਵਿਚਾਰਿਆਂ ਨੂੰ ਕੀ ਲੋੜ ਸੀਗੀ। ਤੇ ਜੇ ਉਹ ਪੈਸੇ ਦੇ ਹੀ ਆਇਆ
ਤੇ ਉਹਨਾਂ ਦੀ ਕੋਈ ਦਵਾਈ ਆਈ ਹੋਊਗੀ। ਤੇ ਨਾਲੇ ਇੱਥੇ ਫੈਕਟਰੀਆਂ ਤਾਂ ਲੱਗੀਆਂ ਨਹੀਂ ਹੈਗੀਆਂ ਵੀ ਤੁਹਾਡੇ ਵਾਂਗੂ ਝੂਠ ਬੋਲ ਬੋਲ ਕੇ ਤੇ ਕਿਸੇ ਨੇ ਪੈਸੇ ਮੰਗਾ ਲਏ ਤੇ ਮੁੜ ਕੇ ਆਪਣੇ ਘਰਾਂ ਨੂੰ ਢੋ ਲੈ। ਹਰੇਕ ਬੰਦੇ ਦਾ ਆਪਣਾ ਸਿਸਟਮ ਹੈ। ਤੇ ਮੈਂ ਅੰਮ੍ਰਿਤਪਾਲ ਮਹਿਰੋ ਨੂੰ ਵੀ ਕਹਿਣਾ ਚਾਹੁੰਦਾ ਵੀ ਸੁਣ ਲਾ, ਹੁਣ ਤੇਰੇ ਖਿਲਾਫ ਵੀ ਬੋਲਦੇ ਹੀ ਹੋ, ਠੀਕ ਹੈ ਨਾ, ਝੂਠ ਸੱਚ ਤੇ ਏਦਾਂ ਆ ਉੱਦਾਂ ਆ। ਤੇ ਤੂੰ ਹੀ ਕਹਿੰਦਾ ਸੀ ਵੀ ਨਹੀਂ ਬਾਣਾ ਸਾਰਿਆਂ ਦੇ ਇੱਕੋ ਆ, ਬਾਣਾ ਬਦਨਾਮ ਹੁੰਦਾ। ਵੀਰ ਮੇਰਿਆ, ਇਹ ਬੰਦੇ ਨਹੀਂ ਕਿਸੇ ਪਾਣੀ ਦੇ ਢੱਕਣ। ਇਹ ਬੰਦੇ ਇਦਾਂ ਦੇ ਆ, ਬੰਦੇ ਦੀ ਬਦਨਾਮੀ ਹੀ ਕਰਦੇ ਆ। ਇਹਨਾਂ ਨੂੰ ਬਸ ਇਹਨਾਂ ਦੀ ਨਾ ਇੱਕੋ ਹੀ ਗੱਲ ਮੈਂ ਤੁਹਾਨੂੰ ਦੱਸ ਦਿੰਦਾ, ਜਿੰਨੇ ਵੀ ਇਹਨਾਂ ਨੂੰ ਇਹ ਹੁੰਦਾ ਵੀ ਅਸੀਂ ਜੋ ਕਰਨਾ ਕਰੀਏ, ਬਾਕੀ ਕੋਈ ਬੰਦਾ ਵਿੱਚ ਦਖਲ ਨਾ ਦੇਵੇ। ਕਹਾਣੀ ਕੀ ਵੀ ਨਵੀਨ ਸਿੰਘ ਜਿਹੜਾ ਅੰਦਰ ਆ ਨਾ, ਹੁਣ ਮੈਂ ਤੁਹਾਨੂੰ ਦੱਸ ਦਿੰਦਾ ਗੱਲ ਕੀ ਹੋਈ ਵੀ ਜਿੱਥੋਂ ਇਹ ਭੁੜਕਣ ਡਏ ਆ। ਨਵੀਨ ਸਿੰਘ ਅੰਦਰ ਆ, ਇਹ ਚਲੇ ਗਏ ਉੱਥੇ ਉਹਨਾਂ ਦੀ ਤਰੀਕ ਤੇ, ਰਮਨਦੀਪ ਗਿਆ, ਠੀਕ ਆ। ਤੇ ਇਹਨਾਂ ਨੇ ਬਾਹਰ ਉੱਥੇ ਸਿੰਘਾਂ ਨੇ ਸਾਨੂੰ ਫੋਨ ਕੀਤਾ ਵੀ ਇੱਦਾਂ ਇੱਦਾਂ। ਇਹਨਾਂ ਨੇ ਬਾਹਰ ਰਮਨਦੀਪ ਨੇ ਉੱਥੇ ਕਿਹਾ, ਮੈਨੂੰ ਵੀ ਕਿਹਾ ਵੀ ਆਓ, ਆਪਾਂ ਨਹੀਂ ਗਏ। ਫੋਨ ਇਹ ਕਰਦਾ ਸੀ, ਇਹ 'ਚ ਕੋਈ ਸ਼ੱਕ ਨਹੀਂ ਗੀ, ਠੀਕ ਆ ਨਾ। ਤੇ ਫੋਨ ਆਪਾਂ ਨੂੰ ਦੁਸ਼ਮਣ ਵੀ ਕਰੇ, ਆਪਾਂ ਉਹਦਾ ਸੁਣੀਦਾ ਆ। ਤੇ ਇਹ ਤਾਂ ਚਲੋ ਫਿਰ ਵੀ ਸਿੰਘ ਆ, ਦੁਸ਼ਮਣ ਤਾਂ ਚਲੋ ਸਾਡਾ ਹੈਗਾ ਹੀ ਹੈਗਾ। ਇਹ ਵੀ ਇਹਨੇ ਜੋ ਇਹਨੇ ਕੀਤਾ, ਇਹਨੇ ਆਸੇ ਪਾਸੇ ਸਿੰਘਾਂ ਨੂੰ ਫੋਨ ਲਾ ਕੇ ਕਿਹਾ ਵੀ ਮੈਂ ਨਵੀਨ ਦੀਆਂ ਜ਼ਮਾਨਤਾਂ ਕਰਾਉਣੀਆਂ ਤਾਂ ਮੈਨੂੰ ਪੈਸੇ ਭੇਜੋ। ਉਹਨਾਂ ਨੇ ਸਾਨੂੰ ਪੁੱਛਿਆ, ਅਸੀਂ ਕਿਹਾ ਭਰਾਵਾ ਵੀ ਆਪਾਂ ਇਹ ਨਹੀਂ ਕਹਿੰਦੇ ਵੀ ਤੁਸੀਂ ਉਹਦੀਆਂ ਜ਼ਮਾਨਤਾਂ ਨਾ ਕਰਾਓ। ਅਸੀਂ ਕਹਿੰਦੇ ਵੀ ਉਹਨਾਂ ਦਾ ਜਿਹੜਾ ਕੋਈ ਪਰਿਵਾਰਕ ਮੈਂਬਰ ਹੈ ਨਾ, ਉਹਨੂੰ ਸਿੱਧੀ ਮਦਦ ਭੇਜੋ, ਠੀਕ ਆ। ਉਹ ਆਪਾਂ ਹੀ ਜ਼ਮਾਨਤਾਂ ਕਰਾਉਣ ਵੀ ਰਮਨਦੀਪ ਨੂੰ ਕਿਤੇ ਜ਼ਿਆਦਾ ਤਾਂ ਨਹੀਂ ਗਾ ਅੰਗੂਠਾ ਛਾਪ ਆ, ਇਹਨੂੰ ਆਪਣੇ ਸਾਈਨ ਨਹੀਂ ਕਰਨੇ ਆਉਂਦੇ। ਇਹ ਕਹਿੰਦਾ ਨਾ ਵੀ ਮੈਂ ਬਹੁਤ ਸੱਚਾ ਸੁੱਚਾ ਆ। ਇਹਨੂੰ ਕਹਿ ਵੀ ਪੰਜਾ ਬਾਣੇ ਦਾ ਪਾਠ ਹੀ ਸੁਣਾ ਦੇਵੇ, ਮੂੰਹ ਜ਼ਬਾਨੀ ਤਾਂ ਇੱਕ ਛੱਡ ਕੇ ਗੁਟਕਾ ਸਾਹਿਬ ਤੋਂ ਹੀ ਸੁਣਾ ਦੇਵੇ, ਤੇ ਮੈਂ ਨਾ ਆਪਣਾ ਮੂੰਹ ਕਾਲਾ ਕਰ ਲਊਂ। ਹੋਰ ਦੱਸੋ, ਠੀਕ ਹੈ ਨਾ। ਇਹਨੂੰ ਪਾਠ ਨਹੀਂ ਆਉਂਦਾ। ਮੇਰਾ ਖਿਆਲ ਆ ਵੀ ਇਹ ਬੰਦਾ ਨਾ ਕਦੀ ਸਵੇਰ ਨੂੰ ਉੱਠ ਕੇ ਟਾਈਮ ਸਿਰ ਇਹਨੇ ਇਸ਼ਨਾਨ ਨਹੀਂ ਕੀਤਾ। ਸਭ ਤੋਂ ਪਹਿਲਾਂ ਇਹਨੂੰ ਗੋਲੀਆਂ ਚਾਹੀਦੀਆਂ, ਚਿੱਟਾ ਚਾਹੀਦਾ ਸਵੇਰ ਨੂੰ ਜਦੋਂ ਸੁੱਤਾ ਉੱਠਦਾ। ਇਹਦੇ ਨਾਲ ਰਹਿੰਦੇ ਰਹੇ, ਅੱਜ ਅੱਕ ਕੇ ਬੋਲਣ ਲੱਗੇ ਆ ਵੀ ਇਹ ਬਾਣੇ ਵਾਲੇ ਸਿੰਘਾਂ ਦੀ ਬਦਨਾਮੀ ਕਰਦਾ ਹੀ ਉਹ, ਠੀਕ ਆ ਨਾ। ਇਹਨੇ ਮਹਿਰੋਂ ਨੂੰ ਜੋ ਕਿਹਾ, ਕਹਿੰਦਾ ਤੂੰ ਕਮਾਦਾਂ 'ਚ ਲੁਕਦਾ ਫਿਰਦਾ। ਯਾਰ ਅਗਲੇ ਦੀ ਜ਼ਿੰਦਗੀ ਆ, ਅਗਲਾ ਜੋ ਮਰਜ਼ੀ ਕਰੇ। ਤੁਸੀਂ ਇਕੱਲਿਆਂ ਨੇ ਠੇਕਾ ਲਿਆ ਆ। ਆਖੇ ਸਾਡੇ 5-7 ਗੱਲਾਂ ਦਾ ਮਹਿਰੋਂ ਜਵਾਬ ਦੇਵੇ। ਯਾਰ ਦੱਸ, ਤੁਹਾਨੂੰ ਕਿਉਂ ਜਵਾਬ ਦੇਵੇ? ਤੁਸੀਂ ਕੌਣ ਹੁੰਦੇ ਆ? ਹੈਂ? ਜਾਂ ਮੈਂ ਕੱਲ ਨੂੰ ਕਹਿ ਦੇਵਾਂ ਮੈਨੂੰ ਫਲਾਨਾ ਬੰਦਾ ਜਵਾਬ ਦੇਵੇ, ਅਗਲਾ ਕਾਹਤੇ ਦੇਵੇ ਮੈਨੂੰ ਜਵਾਬ? ਜਾਂ ਮੈਨੂੰ ਕੋ ਕਵੇ ਤੂੰ ਮੇਰੀਆਂ ਗੱਲਾਂ ਦੇ ਜਵਾਬ ਦੇ। ਨਾਲੇ ਤੁਸੀਂ ਉਹਦੀ ਬਦਨਾਮੀ ਕਰਦੇ ਤੇ ਨਾਲੇ ਉਹ ਤੁਹਾਡੀਆਂ ਗੱਲਾਂ ਦੇ ਜਵਾਬ ਦੇਵੇ, ਤੇ ਨਾਲੇ ਤੂੰ ਸਾਨੂੰ ਮਿਹਣੇ ਦੇਖ ਕਿੱਦਾਂ ਮਾਰਦੇ ਆ। ਤੂੰ ਸਾਨੂੰ ਫੋਨ ਨਹੀਂ ਕੀਤਾ। ਯਾਰ ਅਗਲੇ ਦੀ ਜ਼ਿੰਦਗੀ, ਅਗਲਾ ਨਹੀਂ ਕਰਦਾ ਨਾ ਕਰੇ ਫੋਨ, ਠੀਕ ਹੈ ਨਾ। ਤੁਹਾਨੂੰ ਉਹਨੇ ਕਿਹਾ ਸੀ ਮੇਰੀ ਮਦਦ ਕਰੋ, ਜਾਂ ਤੁਹਾਨੂੰ ਉਹਨੇ ਕਿਹਾ ਸੀ ਵੀ ਮੇਰੇ ਲਈ ਵੀਡੀਓ ਪਾਓ, ਤੁਸੀਂ ਆਪਣੇ ਲਈ ਪਾਈਆਂ। ਜਿਹੜੇ ਬੰਦੇ ਨਾਲ ਮੈਂ ਕਹਿੰਦਾ ਅੱਜ ਤੱਕ ਤੁਸੀਂ ਰਿਕਾਰਡ ਕੱਢ ਕੇ ਵੇਖ ਲਿਓ, ਰਮਨਦੀਪ ਹੁਣੀ ਜਿਹੜੇ ਬੰਦੇ ਨਾਲ ਤੁਰੇ ਆ ਨਾ, ਉਸੇ ਬੰਦੇ ਦੀਆਂ ਇਹਨਾਂ ਨੇ ਜੜ੍ਹਾਂ ਵੱਢੀਆਂ, ਠੀਕ ਹੈ ਨਾ। ਮੈਂ ਇਹਦੇ ਨਾਲ ਤੁਰਿਆ, ਮੇਰੀਆਂ ਜੜ੍ਹਾਂ ਵੱਢੀਆਂ। ਇਹਨੇ ਨਿਸ਼ਾਨ ਯੂਪੀ ਵਾਲਾ ਤੁਰਿਆ, ਇਹਨੇ ਉਹਦੀਆਂ ਜੜ੍ਹਾਂ ਵੱਢੀਆਂ, ਬੱਚੀ ਦੀਆਂ ਜੜ੍ਹਾਂ ਵੱਢੀਆਂ, ਮਾਨ ਦੀਆਂ ਜੜ੍ਹਾਂ ਵੱਢੀਆਂ ਇਹਨੇ। ਹੁਣ ਰਮਨਦੀਪ, ਹੁਣ ਅੰਮ੍ਰਿਤਪਾਲ ਦੀਆਂ ਜੜ੍ਹਾਂ ਵੱਢਣ ਤੇ ਹੋ ਗਏ ਇਹ। ਉਹਨੇ ਯਾਰ ਪਤਾ ਨਹੀਂ ਇਹਨਾਂ ਨੂੰ ਕੀ ਕਹਿਤਾ। ਫਿਰ ਇਹ ਬਲਜਿੰਦਰ ਸਿੰਘ ਪਰਵਾਨਾ, ਇਹਨੇ ਉਹਦੇ ਖਿਲਾਫ ਲੂਲ ਬਲੂਲ ਬਕਣਾ ਸ਼ੁਰੂ ਕਰ ਦਿੱਤਾ। ਲਖਨਊ ਜਾ ਕੇ ਵੀਡੀਓ ਪਾ ਕੇ ਸਾਨੂੰ ਗੁੰਮਰਾਹ ਕਰਕੇ, ਪਰਵਾਨੇ ਨੇ ਸਾਨੂੰ ਐਡਰੈਸ ਨਹੀਂ ਦਿੱਤਾ ਜੀ, ਅਸੀਂ ਪਹੁੰਚ ਗਏ, ਇਹ ਉਹ। ਇਹ ਮੈਨੂੰ ਦੱਸੇ ਤਾਂ ਸਹੀ ਵੀ ਇਹ ਸਾਬਤ ਕੀ ਕਰਨਾ ਚਾਹੁੰਦਾ ਵੀ ਇਹਨੇ ਇਕੱਲਾ ਹੀ ਪੰਥ ਦਾ ਠੇਕੇਦਾਰ ਹੋ ਗਿਆ। ਵੀ ਰਮਨਦੀਪ ਇਕੱਲਾ ਹੀ ਪੰਥ ਦਾ ਠੇਕੇਦਾਰ ਹੋ ਗਿਆ ਤੇ ਬਾਕੀ ਸਾਰੇ ਫੁੱਦੂ ਹੀ ਆ, ਠੀਕ ਹੈ ਨਾ। ਮਿਹਣੇ ਦੇਖ ਕਿੱਦਾਂ ਮਾਰਦੇ ਉਹ। ਗੁਰੂਆ ਏਦਾਂ ਜਾਂ ਕਮਾਲ ਦੀ ਗੱਲ ਆ। ਅਸੀਂ ਇੱਕ ਤੁਹਾਡੇ ਪਿੱਛੇ ਤੁਹਾਨੂੰ ਕੋਈ ਸੱਦਣ ਗਿਆ ਸੀ? ਉਹ ਅਪੀਲ ਉਹਨੇ ਸਿੱਖ ਪੰਥ ਨੂੰ ਸਾਰਿਆਂ ਨੂੰ ਕੀਤੀ ਸੀ, ਅਸੀਂ ਨਹੀਂ ਚਲੇ ਗਏ। ਜੇ ਤੁਹਾਨੂੰ ਨਹੀਂ ਵਾਰਾ ਖਾਂਦਾ ਤੇ ਨਾ ਜਾਓ, ਜਾ ਕੇ ਅਗਲਿਆਂ ਦੇ ਕੋਲੋਂ ਪੈਸੇ ਤਾਂ ਨਾ ਮੰਗੋ। ਬਦਨਾਮੀ ਤਾਂ ਤੁਸੀਂ ਆਪ ਕਰਾਉਣ ਡਏ ਆ। ਤੇ ਆਹ ਹੁਣ ਜਿਹੜਾ ਲੁਧਿਆਣੇ ਇੱਕ ਤੁਰਿਆ ਫਿਰਦਾ, ਜਿਹਨੂੰ ਚੌਪਈ ਸਾਹਿਬ ਦਾ ਪਾਠ ਬਣੀ ਆਉਂਦਾ, ਦੁਕਾਨਾਂ ਤੋਂ ਧੱਕੇ ਨਾਲ ਪੈਸੇ ਖੋਹਦਾ, ਤੇ ਐਡਾ ਹੀ ਸੂਰਮਾ ਤੇ ਵਾਜੇ ਦੇ ਜਾ ਕੇ ਗਲ ਵਿੱਚ ਇਹਨੂੰ ਕਹਿ ਵੀ ਤੂੰ ਆ ਬਾਣਾ ਲਾ ਇਹਨੂੰ, ਠੀਕ ਹੈ ਕਿ ਨਹੀਂ। ਵੀ ਹੈਗਾ ਉਹ ਚੋਰੀ ਆ ਨਾ, ਫਿਰ ਉਹ ਬਾਣਾ ਤਾਂ ਪਾ ਕੇ ਚੋਰੀਆਂ ਹੀ ਕਰਦਾ ਫਿਰਦਾ। ਆ ਜਿਹੜਾ ਦਬੁਰਜੀ ਆ ਨਿਹੰਗ ਨੇ ਇੱਥੇ ਨੀਲਾ ਬਾਣਾ ਪਾ ਕੇ ਉਹਨੇ ਚੋਰੀ ਕੀਤੀ, ਤਾਂ ਫਿਰ ਉਹਨੂੰ ਕੀ ਕਵਾਂਗੇ? ਤੇ ਤੁਸੀਂ ਉਲਟਾ ਗੁਰੂਆ ਜੇ ਕੋਈ ਤੁਹਾਨੂੰ ਕਹਿ ਦਿੰਦਾ ਤੇ ਤੁਹਾਨੂੰ ਤੇੜੀ ਬੜੀ ਚੜ੍ਹਦੀ ਹੈ। ਇੱਕ ਹੋਰ ਉੱਥੇ ਤੇਲਗਾਨੇ ਦਾ ਕਹਿੰਦਾ ਬਈ ਏਦਾਂ ਕਹਿਤਾ ਆ, ਉੱਦਾਂ ਕਹਿਤਾ। ਮੈਂ ਕੀ ਕਹਿਤਾ? ਤਾਂ ਮੈਂ ਕਿਹਾ ਜਿਹੜਾ ਬਾਣਾ ਪਾ ਕੇ ਚੋਰੀਆਂ ਕਰਦੇ, ਜਦੋਂ ਆਪਣਾ ਭੇਸ ਬੜਾ ਕੇ ਨਿਹੰਗਾਂ ਨੂੰ ਬਦਨਾਮ ਕਰਦੇ, ਉਹ ਬਾਣਾ ਹੀ ਬਦਨਾਮ ਕਰਦੇ ਆ। ਫਿਰ ਨੀਲਾ ਬਾਣਾ ਪਾ ਕੇ ਤਾਂ ਕੀ? ਮੈਂ ਕਿਹਾ ਜੇ ਉਹਨੇ ਟਾਈਟਲ ਲਿਖ ਦਿੱਤਾ ਤਾਂ ਕੀ ਮਾੜਾ ਕਰ ਦਿੱਤਾ?
ਸੋ ਮੇਰੀ ਹੱਥ ਜੋੜ ਕੇ ਬੇਨਤੀ ਆ, ਜਿਹੜੇ ਵੀਰ ਕਹਿੰਦੇ ਆ ਨਾ ਵੀ ਮੰਗੂ ਮੱਠ ਵਾਲਾ ਬਹੁਤ ਸਹੀ ਆ ਤੇ ਇਦਾਂ ਆ ਤੇ ਉਦਾਂ, ਤੇ ਮੈਨੂੰ ਭਰਾ ਫੋਨ ਕਰ ਲਿਓ ਤੇ ਮੇਰੇ ਕੋਲ ਪ੍ਰੂਫ ਲੈ ਲਿਓ, ਠੀਕ ਆ, ਵੀ ਰਮਨਦੀਪ ਸਿੰਘ ਚੀਜ਼ ਕੀ ਆ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਾਈਵ ਚੱਲ ਪਿਆ, ਸਾਰੀਆਂ ਸੰਗਤਾਂ ਨੂੰ ਬੇਨਤੀ ਆ ਵੀ ਜਰਾ ਸ਼ੇਅਰ ਕਰ ਦਿਓ ਇਹਨੂੰ ਵੀਡੀਓ ਤੋਂ ਵੱਧ, ਕਿਉਂਕਿ ਮਸਲਾ ਬੜਾ ਗੰਭੀਰ ਆ। ਪਿਛਲੇ 2-3 ਦਿਨਾਂ ਤੋਂ ਇਹ ਰੌਲਾ ਰੱਪਾ ਕਾਫੀ ਪੈ ਰਿਹਾ ਸੀ ਤੇ ਦਾਸ ਦੀ ਸਿਹਤ ਖਰਾਬ ਹੋਣ ਕਰਕੇ ਬੋਲਣਾ ਤਾਂ ਪਹਿਲਾਂ ਹੀ ਸੀ। ਅੱਜ ਹੀ ਹਸਪੀਟਲ ਤੋਂ ਛੁੱਟੀ ਮਿਲੀ ਆ ਤੇ ਅੱਜ ਹੀ ਸੰਗਤਾਂ ਦੀ ਕਚਹਿਰੀ ਵਿੱਚ ਹਾਜ਼ਰ ਆ। ਮਸਲਾ ਬੜਾ ਹੈ ਡੂੰਘਾ ਤੇ ਵਿਚਾਰਨਯੋਗ ਆ। ਮਸਲਾ ਆ ਕਿ ਪਿੱਛੇ ਜੇ 2-3 ਦਿਨ ਤੋਂ ਜਿਹੜੀ ਇੱਕ ਲੁਧਿਆਣੇ ਕੁੜੀ ਦੀ ਕੁੱਟਮਾਰ ਹੋਈ, ਉਹਦੀਆਂ ਲੱਤਾਂ ਦੇ ਵਿੱਚ ਸਰੀਏ ਪਾਉਣੇ ਪਏ ਸਿੱਖ ਬੀਬੀ ਦੇ ਨਾਲ, ਤੇ ਉੱਥੇ ਰਮਨਦੀਪ ਸਿੰਘ ਮੰਗੂ ਮੱਠ ਵਾਲਾ ਗਿਆ ਤੇ ਜੋ ਉਹਨੇ ਕੀਤਾ ਤੇ ਉਹ ਮੈਂ ਦੁਬਾਰਾ ਐਕਸਪਲੇਨ ਨਹੀਂ ਕਰਨਾ ਚਾਹੁੰਦਾ ਵੀ ਉਹਦੀ ਮਾਸੀ ਦੇ ਬਿਆਨ ਆਏ ਵੀ ਇਹ ਸਾਡੇ ਕੋਲ ਇੱਦਾਂ ਪੈਸੇ ਮੰਗਦਾ ਸੀ ਤੇ ਜਾਂ ਸਾਡੇ ਕੋਲ ਸਾਨੂੰ ਕਹਿੰਦਾ ਗੱਡੀ ਕਰਕੇ ਦਿਓ ਜਾਂ ਇੱਦਾਂ, ਹੈ ਨਾ। ਤੇ ਉਹਦੇ ਵਿੱਚ ਕਾਫੀ ਵਾਰੀ ਰਮਨਦੀਪ ਵੀ ਲਾਈਵ ਹੋ ਕੇ ਤੇ ਉਹ ਜਿਹੜੇ ਕਿ ਟੀਵੀ ਚੈਨਲ ਦੇ ਐਂਕਰ ਆ ਉਹਨਾਂ ਨੂੰ ਮਾੜਾ ਚੰਗਾ ਬੋਲਿਆ ਗਿਆ। ਹਾਂਜੀ, ਵੀ ਤੇਰੇ ਅਸੀਂ ਕੰਪਿਊਟਰ ਭੰਨ ਦਿਆਂਗੇ, ਤੇਰਾ ਇੰਜਣ ਕਰ ਦਿਆਂਗੇ, ਤੇਰਾ ਇਹ ਕਰ ਦਿਆਂਗੇ, ਉਹ ਕਰ ਦਿਆਂਗੇ, ਜੋ ਕਿ ਸਰਾਸਰ ਨਹੀਂ ਹੋਣਾ ਚਾਹੀਦਾ। ਬਹੁਤ ਮਾੜੀ ਗੱਲ ਆ, ਠੀਕ ਆ ਜੀ। ਖਾਸ ਕਰਕੇ ਜਿਹੜਾ ਇੱਕ ਮੀਡੀਆ ਆ ਉਹਨੂੰ ਆਪਣਾ ਜਿਹੜਾ ਕੰਮ ਹੈ ਉਹ ਕਿਸੇ ਤਰੀਕੇ ਨਾਲ ਵੀ ਕਰਦਾ, ਉਹਨੂੰ ਕਰ ਲੈਣਾ ਚਾਹੀਦਾ। ਭਾਰਤ ਦੀ ਸੰਵਿਧਾਨ ਦਾ ਕਾਨੂੰਨ ਇਹ ਕਹਿੰਦਾ ਵੀ ਮੀਡੀਆ ਜਿਹੜਾ ਨਿਰਪੱਖ ਹੁੰਦਾ। ਅੱਜ ਤੱਕ ਅਸੀਂ ਤਾਂ ਜਿੰਨੇ ਮੀਡੀਆ ਚੈਨਲ ਦੇਖੇ ਸਾਰੇ ਨਿਰਪੱਖ ਹੀ ਵੇਖੇ ਆ, ਕਦੀ ਕੋਈ ਇੱਦਾਂ ਨਹੀਂ ਦੇਖਿਆ ਵੀ ਇੱਕ ਪੱਖ ਦਿਖਾ ਦੇਵੇ ਤੇ ਦੂਜਾ ਨਾ ਦਿਖਾਲੇ, ਤੇ ਇੱਦਾਂ ਹੁੰਦਾ ਨਹੀਂ। ਜੇ ਰਮਨਦੀਪ ਸਿੰਘ ਤੈਨੂੰ ਮੈਂ ਤਾਂ ਇਹ ਗੱਲ ਕਹਿੰਦਾ ਵੀ ਜੇ ਤੇਰੇ 'ਚ ਕੋਈ ਸੱਚਾਈ ਸੀਗੀ, ਪਹਿਲੀ ਗੱਲ ਤਾਂ ਤੇਰੇ 'ਚ ਸੱਚਾਈ ਹੈ ਨਹੀਂ, ਇਹ ਸਾਨੂੰ ਪਤਾ, ਤੇ ਤੂੰ ਸਿੱਧਾ ਜਾ ਕੇ ਗੱਲ ਕਰਦਾ ਤੇ ਧਮਕੀਆਂ ਦੇਣ ਦੀ ਜਾਂ ਹੋਰਾਂ ਦੇਣ ਦੀ ਤਾਂ ਤੈਨੂੰ ਕੋਈ ਗੱਲ ਹੀ ਨਹੀਂ ਹੈਗੀ ਸੀਗੀ। ਹੁਣ ਜਿਹੜੀ ਉਹ ਗੱਲ ਕਰਦੇ ਆ ਵੀ ਰਮਨਦੀਪ ਨੇ ਸਾਨੂੰ ਕਿਹਾ ਵੀ ਸਾਨੂੰ ਜਾਂ 10,000 ਰੁਪਈਆ ਦਿਓ ਜਾਂ ਸਾਨੂੰ ਗੱਡੀ ਕਰਕੇ ਭੇਜੋ ਤੁਸੀਂ ਜੇਬ, ਉਹ ਗੱਲਾਂ ਹੈਗੀਆਂ ਬਿਲਕੁਲ ਸੱਚੀਆਂ, ਕਿਉਂਕਿ ਉਹਦੀ ਪੁਸ਼ਟੀ ਕਰਦੇ ਹਾਂ ਆਪਾਂ ਇੱਦਾਂ। ਕਿਉਂਕਿ ਅੱਜ ਤੋਂ 2 ਸਾਲ ਪਹਿਲਾਂ, ਇਹ 1.5-2 ਸਾਲ ਪਹਿਲਾਂ ਸਾਡੇ ਨਾਲ ਇਹ ਪਟਨਾ ਸਾਹਿਬ ਗਿਆ ਸੀ, ਸਾਨੂੰ ਹੀ ਲੈ ਕੇ ਗਿਆ ਸੀ ਇਹ ਰਮਨਦੀਪ ਸਿੰਘ ਮੰਗੂ ਮੱਠ ਵਾਲਾ, ਜਿਹੜਾ ਆਪਣੇ ਆਪ ਨੂੰ ਕਹਾਉਂਦਾ, ਪਰ ਅਸੀਂ ਤਾਂ ਇਹਨੂੰ ਮੰਗੂ ਮੱਠ ਵਾਲਾ ਕਹਿੰਦੇ ਨਹੀਂ, ਅਸੀਂ ਤਾਂ ਇਹਨੂੰ ਬੱਕਰੀ ਕਹਿੰਦੇ ਆ। ਜਿੰਨੇ ਵੀ ਸਿੰਘ ਆ ਹੈਗਾ ਇਹ ਬੱਕਰੀ, ਠੀਕ ਆ ਕਿ ਨਹੀਂ। ਨਸ਼ੇੜੀਏ ਬੰਦਾ, ਸਿਰੇ ਦਾ ਡੋਡੇ ਇੰਨੇ ਖਾਣੇ ਸਮਾਨ ਇਹ ਲਾਉਂਦਾ, ਹਾਂਜੀ, ਚਿੱਟਾ ਵੇਚਦਾ, ਇਹ ਫੜਿਆ ਗਿਆ ਸਿੰਘੂ ਬਾਰਡਰ ਤੇ ਇਹਦੀ ਹੁਣ ਤੁਹਾਨੂੰ ਮੈਂ ਕਰਤੂਤ ਦੱਸਦਾ। ਇਹ ਕਹਿੰਦਾ ਵੀ ਪੰਡਿਤ ਦੀਨ ਦਿਆਲ ਆ ਯੂਪੀ ਦੇ ਵਿੱਚ, ਉਹਦੇ ਕੋਲ ਗੁਰੂ ਸਾਹਿਬ ਦੇ ਸਰੂਪ ਕੈਦ ਆ ਤੇ ਆਪਾਂ ਲੈਣ ਜਾਣਾ। ਆਪਾਂ ਚਲੇ ਗਏ ਇਹਦੇ ਨਾਲ, ਜੋ ਇਹਨੇ ਉੱਥੇ ਕੀਤਾ ਤੇ ਉਹ ਮੈਂ ਸੈਣੀ ਸਾਹਿਬ ਨੂੰ ਪਹਿਲਾਂ ਦੱਸਿਆ ਸੀ। ਮੈਂ ਕਿਹਾ ਸੈਣੀ ਸਾਹਿਬ ਵੀ ਆ ਰਮਨਦੀਪ ਨੇ ਆਹ ਕਰਤੂਤਾਂ ਕੀਤੀਆਂ, ਨਿਸ਼ਾਨ ਸਿੰਘ ਦੇ ਤਲਵਾਰਾਂ ਮਾਰੀਆਂ, ਉੱਥੇ ਵੀ ਪੈਸਿਆਂ ਦਾ ਕਰਕੇ ਇਹ ਰੌਲਾ ਪਾਉਂਦਾ ਸੀ ਵੀ ਮੈਨੂੰ ਪੈਸੇ ਇੱਦਾਂ ਤੇ ਉੱਦਾਂ। ਨਿਸ਼ਾਨ ਸਿੰਘ ਹੁਣਾਂ ਨੇ ਇਹਨੂੰ ਪੁੱਛ ਲਿਆ ਵੀ ਪੈਸੇ ਕਿਹਦੇ ਕੋਲ ਆਉਂਦੇ ਆ ਜਾਂ ਕੀ ਹਿਸਾਬ ਕਿਤਾਬ ਆ। ਇੰਨੇ ਉਹਨਾਂ ਨੂੰ ਉੱਥੋਂ ਕੁੱਟਿਆ, ਜਿਹੜੇ ਸਾਰੇ ਸਿੰਘ ਸੀ ਉਹ ਉੱਥੋਂ ਦੌੜਿਆ ਤੇ ਮੇਰੇ ਕੋਲ ਗੱਡੀ ਸੀ, ਮੇਰੇ ਕੋਲ ਪੈਸੇ ਹੈ ਨਹੀਂ ਸੀ, ਤੇ ਇਹ ਪੈਸੇ ਲੈ ਕੇ ਉੱਥੋਂ ਦੌੜਿਆ ਹੈਗਾ ਪਟਨਾ ਸਾਹਿਬ ਤੋਂ। ਥਰਾਂ ਦੇ ਵਿੱਚ 206 ਨੰਬਰ ਕਮਰਾ, 201 ਨੰਬਰ ਕਿ 206 ਨੰਬਰ ਕਮਰਾ ਸੀ, ਉਹ ਸਾਰਿਆਂ ਨੂੰ ਪਤਾ ਹੀ ਆ ਰਮਨਦੀਪ ਦੇ ਬਾਰੇ ਉੱਥੇ। ਤੇ ਹੁਣ ਮੈਂ ਗੱਲ ਇਹ ਕਰਦਾ ਵੀ ਮੈਂ ਪਹਿਲਾਂ ਸੈਣੀ ਸਾਹਿਬ ਨੂੰ ਇਹ ਪੁੱਛਣਾ ਚਾਹੁੰਦਾ ਵੀ ਸੈਣੀ ਸਾਹਿਬ, ਜਿੱਦਣ ਅਸੀਂ ਤੁਹਾਨੂੰ ਕਿਹਾ ਸੀਗਾ ਵੀ ਆਹ ਲਓ ਜੀ ਪ੍ਰੂਫ ਸਾਡੇ ਕੋਲੋਂ ਤੇ ਸਾਨੂੰ ਆਹ ਰਮਨਦੀਪ ਦੀ ਸੱਚਾਈ ਆ, ਇਹ ਤੁਸੀਂ ਮੀਡੀਆ ਨੂੰ ਦਿਖਾ ਲਓ, ਉਦੋਂ ਤੁਸੀਂ ਕਿਉਂ ਨਾ ਦਿਖਾਲੀ? ਉਦੋਂ ਤੁਸੀਂ ਸੈਣੀ ਸਾਹਿਬ ਮੁੱਕਰਿਓ ਨਾ। ਹੁਣ ਮੇਰੀ ਗੱਲ ਨੂੰ, ਇਹ ਵੀਡੀਓ ਤੁਸੀਂ ਮੈਨੂੰ ਪਤਾ ਚੈਨਲ ਤੇ ਕਿਸੇ ਨੇ ਨਹੀਂ ਚਲਾਉਣੀ, ਠੀਕ ਹੈ ਨਾ। ਸੈਣੀ ਸਾਹਿਬ ਮੈਂ ਤੁਹਾਨੂੰ ਇਹ ਗੱਲ ਕਹੀ, ਮੈਂ ਕਿਹਾ ਸੈਣੀ ਸਾਹਿਬ ਆਹ ਬੰਦੇ ਦੀ ਆਹ ਕਰਤੂਤ ਆ, ਚੋਰ ਬੰਦਾ, ਸਿਰੇ ਦਾ ਠੱਗ ਬੰਦਾ ਇਹ, ਤੇ ਤੁਸੀਂ ਇਹਦੀ ਵੀਡੀਓ ਚਲਾਓ। ਸੈਣੀ ਸਾਹਿਬ ਜਿਹੜੇ ਗੁਰਬਾਣੀ ਅਖੰਡ ਬਾਣੀ ਚੈਨਲ ਦੇ ਐਂਕਰ, ਤੇ ਇਹਨਾਂ ਨੇ ਮੈਨੂੰ ਪਤਾ ਕੀ ਸੈਣੀ ਸਾਹਿਬ ਨੇ ਮੂਹਰੇ ਕਿਹਾ ਸੀਗਾ, ਉਹ ਛੱਡੋ ਕੋਈ ਗੱਲ ਨਹੀਂ, ਕੌਮ ਦਾ ਪੈਸਾ ਜੇ 2-2.5 ਲੱਖ ਰੁਪਇਆ ਖਾ ਵੀ ਗਿਆ ਜਾਂ ਜਿੰਨੇ ਵੀ ਖਾ ਗਿਆ ਤੇ ਕੋਈ ਗੱਲ ਨਹੀਂ, ਹਾਂਜੀ, ਤੇ ਸਿੱਖ ਕੌਮ ਬੜੀ ਵਿਸ਼ਾਲ ਆ, ਬਾਣੇ ਦੀ ਬਦਨਾਮੀ ਹੁੰਦੀ ਆ। ਤੇ ਸੈਣੀ ਸਾਹਿਬ ਹੁਣ ਲੱਗ ਗਈ ਇਹਦੀ ਕਰਤੂਤ ਪਤਾ ਤੁਹਾਨੂੰ, ਹਾਂਜੀ। ਜਦੋਂ ਹੁਣ ਤੁਹਾਨੂੰ ਧਮਕੀਆਂ ਦੇਣ ਲੱਗ ਪਿਆ, ਤੁਸੀਂ ਇਹਦਾ ਉਦੋਂ ਬਚਾਅ ਕਰਦੇ ਸੀ ਵੀ ਚਲੋ ਕੋਈ ਗੱਲ ਨਹੀਂ, ਬਾਣੇ ਵਾਲਾ ਸਿੰਘ ਆ ਤੇ ਤਾਂ ਕਰਕੇ ਆਪਾਂ ਬਾਣੇ ਵਾਲੇ ਸਿੰਘ ਦੇ ਉਲਟ ਨਹੀਂ ਜਾਣਾ। ਮੈਂ ਹੋਰਾਂ ਪੱਤਰਕਾਰਾਂ ਨੂੰ ਵੀ ਕਹਿਣਾ, ਮੈਂ ਉਹਨਾਂ ਦਾ ਨਾਂ ਨਹੀਂ ਲੈਣਾ, ਮੈਂ ਉਹਨਾਂ ਨੂੰ ਵੀ ਕਿਹਾ ਸੀ, ਪਰ ਉਹ ਵੀ ਮੈਨੂੰ ਇਹੀ ਗੱਲ ਕਹਿੰਦੇ ਸੀ ਵੀ ਨਹੀਂ, ਬਾਣੇ ਦੀ ਬਦਨਾਮੀ ਹੁੰਦੀ, ਬਾਣਾ ਗੁਰੂ ਸਾਹਿਬ ਦਾ। ਪਰ ਇਹ ਤਾਂ ਗੁਰੂ ਸਾਹਿਬ ਦਾ ਬਾਣਾ ਪਾ ਕੇ ਠੱਗੀਆਂ ਮਾਰਨ ਡਿਆ, ਸਪਸ਼ਟ ਹੀ ਦਿਸਣ ਡਿਆ। ਆਹ ਲੁਧਿਆਣਿਓਂ ਇੱਕ ਖਬਰ ਆਈ ਆ ਦੁੱਗਰੀ ਰੋਡ ਦੇ ਉੱਤੇ, ਹੈ ਜੀ, ਉਹਦੇ ਵਿੱਚ ਉਹਨੂੰ ਬੰਦੇ ਨੂੰ ਜਪਜੀ ਸਾਹਿਬ ਦਾ ਪਾਠ ਨਹੀਂ ਕਰਨਾ ਆਉਂਦਾ ਤੇ ਉਹ ਦੁਕਾਨਾਂ ਤੋਂ ਮੰਗਦਾ ਫਿਰਦਾ, ਜ਼ਬਰਦਸਤੀ ਉਹ ਲੋਕਾਂ ਕੋਲੋਂ ਪੈਸੇ ਖੋਹਦਾ ਫਿਰਦਾ।
ਤੇ ਰਮਨਦੀਪ ਸਿੰਘ ਜੇ ਤੇਰੇ ਚ ਇੰਨੀ ਤਾਕਤ, ਜੇ ਤੂੰ ਇੰਨੇ ਸੱਚਾ ਸੁੱਚਾ ਇੰਨੀ ਸੇਵਾ ਕਰਦਾ ਤੇ ਜਾ ਕੇ ਉਹਨੂੰ ਫੜ ਤਾ, ਉਹਨੂੰ ਸਿਖਾਲ ਪਹਿਲਾਂ। ਮੈਂ ਕਹਿੰਦਾ ਵੀ ਰਮਨਦੀਪ ਸਿੰਘ ਮੇਰੇ ਨਾਲ ਜਿੱਥੇ ਮਰਜ਼ੀ ਬਹਿ ਕੇ ਡਿਬੇਟ ਕਰ ਲਵੇ, ਇਹਨੂੰ ਅਰਦਾਸ ਜਵਾਨੀ ਯਾਦ ਹੋਵੇ ਤਾਂ ਮੈਨੂੰ ਨੀਵੇਂ ਥਾਂ ਬਿਠਾ ਲਿਓ, ਇਹਨੂੰ ਦਸਾਂ ਗੁਰੂ ਸਾਹਿਬਾਂ ਦੇ ਨਾਮ ਪੁੱਛ ਲਿਓ, ਕਦੀ ਇਹਨੇ ਨਿਤਨੇਮ ਨਹੀਂ ਕੀਤਾ। ਤੇ ਫਿਰ ਇਦਾਂ ਦੇ ਬੰਦਿਆਂ ਨੇ ਬਾਣਾ ਹੀ ਬਦਨਾਮ ਕੀਤਾ। ਬਾਣਾ ਤਾਂ ਹੈਗਾ ਗੁਰੂ ਸਾਹਿਬ ਦਾ, ਤੇ ਵਿੱਚ ਵੜ ਗਿਆ ਚੋਰ। ਤੇ ਜੇ ਉਹਨੇ ਗੁਰਬਾਣੀ ਖੰਡ ਬਾਣੀ ਚੱਲਣ ਵਾਲਿਆਂ ਨੇ ਲਿਖ ਦਿੱਤਾ ਵੀ ਨੀਲਾ ਬਾਣਾ ਪਾ ਕੇ ਠੱਗੀਆਂ ਮਾਰਦੇ, ਤੇ ਕਿੱਡੀ ਕੁ ਗੱਲ ਆ। ਇੱਥੇ ਦਬੁਰਜੀ ਇੱਕ ਨੇ ਨੀਲਾ ਬਾਣਾ ਪਾ ਕੇ ਤੇ ਉਹਨੇ ਉੱਥੇ ਸੁਨਿਆਰੇ ਦੀ ਕਿ ਮੈਡੀਕਲ ਲੁੱਟਿਆ, ਤੇ ਵੱਜਣਾ ਤੇ ਉਹ ਚੋਰ ਹੀ ਆ ਨਾ ਨੀਲਾ ਬਾਣਾ ਪਾ ਕੇ। ਤੇ ਨੀਲਾ ਬਾਣਾ ਕਾਹਦੇ ਬਦਨਾਮ ਕਰਦੇ ਆ। ਹੁਣ ਰਮਨਦੀਪ ਦੀ ਤੁਹਾਨੂੰ ਮੈਂ ਕਰਤੂਤ ਦੱਸਦਾ। ਇਹ ਸਾਨੂੰ ਕਹਿੰਦਾ ਵੀ ਉੱਥੇ ਜਾਣਾ ਆਪਾਂ, ਪੰਡਿਤ ਦੀਨ ਦਿਆਲ ਦੇ ਕੋਲ ਸਰੂਪ ਆ, ਤੇ ਆਪਾਂ ਲੈ ਕੇ ਆਉਣੇ ਆ। ਗੁਰੂ ਸਾਹਿਬ ਦੀ ਬੜੀ ਬੇਅਦਬੀ ਹੁੰਦੀ ਹੈ। ਇਹਨੇ ਸਭ ਤੋਂ ਪਹਿਲਾਂ ਗੁਰਬਾਣੀ ਖੰਡ ਬਾਣੀ ਵਾਲਿਆਂ ਨੇ ਹੀ ਉਹ ਜਿਹੜੀ ਖਬਰ ਲਾਈ ਸੀ, ਠੀਕ ਹੈ ਨਾ। ਜਿਹੜੇ ਅੱਜ ਇਹ ਧਮਕੀਆਂ ਦਿੰਦੇ ਫਿਰਦੇ ਨਾ ਗੁਰਬਾਣੀ ਖੰਡ ਬਾਣੀ ਚੈਨਲ ਵਾਲਿਆਂ ਨੂੰ, ਸਭ ਤੋਂ ਪਹਿਲਾਂ ਵੀਡੀਓਆਂ ਇਹਨਾਂ ਦੀਆਂ ਗੁਰਬਾਣੀ ਖੰਡ ਬਾਣੀ ਵਾਲੇ ਚੈਨਲ ਵਾਲੇ ਲਾਉਣ ਡਏ ਸੀ, ਠੀਕ ਹੈ ਨਾ। ਮੈਂ ਕਿਸੇ ਦਾ ਪੱਖਪਾਤ ਨਹੀਂ ਕਰਦਾ, ਤੇ ਨਾ ਮੈਨੂੰ ਲੋੜ ਹੀ ਆ, ਤੇ ਮੈਂ ਗੱਲ ਸੱਚੀ ਕਰੂੰਗਾ। ਗੁਰਬਾਣੀ ਅਖੰਡ ਬਾਣੀ ਚੈਨਲ ਵਾਲਾ ਜਿਹੜਾ ਸੈਣੀ ਸੀ ਨਾ, ਸੈਣੀ ਨੇ ਇਹਨੂੰ ਪੱਲਿਓਂ ਪੈਸੇ ਦੇ ਕੇ, ਰਮਨਦੀਪ ਨੂੰ ਪੱਲਿਓਂ ਪੈਸੇ ਦਿੱਤੇ ਸੀ। ਮੇਰੇ ਮੂੰਹ ਤੇ ਪੁੱਛ ਲਿਆ ਸੈਣੀ ਨੂੰ, ਸੈਣੀ ਮੁੱਕਰੂ ਤਾਂ ਕਹਿਓ। ਪੱਲਿਓਂ ਪੈਸੇ ਦੇ ਕੇ ਸੈਣੀ ਨੇ ਇਹ ਗੱਲ ਕਹੀ ਸੀ ਵੀ ਉੱਥੇ ਗੁਰੂ ਸਾਹਿਬ ਕੈਦ ਆ, ਤੇ ਆਹ ਲੈ ਫੜ ਰਮਨਦੀਪ ਸਿੰਘ ਪੈਸੇ, ਤੇ ਗੱਡੀ ਲੈ ਜਾ, ਤੇ ਉੱਥੋਂ ਲੈ ਕੇ ਆ, ਤੇ ਜਿੱਦਾਂ ਵੀਡੀਓ ਹੋਊਗੀ ਮੈਨੂੰ ਪਾਈ ਜਾਈ, ਮੈਂ ਤੇਰੀ ਇੱਥੇ ਚਲਾਈ ਜਾਊਂਗਾ, ਤੈਨੂੰ ਕੋਈ ਦਿੱਕਤ ਨਹੀਂ ਆਉਂਦੀ। ਸੈਣੀ ਸਾਹਿਬ ਨੇ ਤੋਰਿਆ ਸੀ ਇਹਨੂੰ। ਅੱਜ ਜਿਹਨੂੰ ਇਹ ਕਹਿੰਦਾ ਵੀ RSS ਦਾ ਇਹ ਦਲਾਲ ਆ, ਤੇ RSS ਦਾ ਹੀ ਚੈਨਲ ਆ। ਇਹ ਸਭ ਤੋਂ ਪਹਿਲਾਂ ਜਿਹੜੇ ਗੱਲਾਂ ਕਰਦੇ ਆ ਨਾ, ਇਹਨਾਂ ਦੀਆਂ ਵੀਡੀਓਆਂ ਗੁਰਬਾਣੀ ਖੰਡ ਬਾਣੀ ਚੈਨਲ ਤੇ ਚੱਲੀਆਂ ਆ। ਉਸੇ ਥਾਲੀ 'ਚ ਖਾਦਾ ਤੇ ਉਸੇ 'ਚ ਹੀ ਇਹ ਸ਼ੇਅਰ ਕਰਨ ਡਏ ਆ, ਠੀਕ ਹੈ ਨਾ। ਰਮਨਦੀਪ ਹੁਣੀ ਮੰਗੂ ਮੱਠ ਵਾਲੇ ਜਿਹਨੂੰ ਧਮਕੀਆਂ ਦੇਣ ਡਏ ਆ। ਸਾਡੇ ਤੋਂ ਬਾਹਰੋਂ UK ਤੋਂ ਸਿਮਰਨ ਜੱਸਲ ਜੀ ਜੁੜ ਗਏ ਆ, ਇਹਨਾਂ ਦਾ ਭਾਜੀ ਹੁਣਾਂ ਦਾ ਬਹੁਤ ਬਹੁਤ ਧੰਨਵਾਦ। ਪਰਮਿੰਦਰ ਸਿੰਘ ਵੀ ਜੁੜੇ ਆ, ਸਿੰਘ ਹਰਮਨ ਸਿੰਘ ਵੀ, ਹੋਰ ਵੀ ਵੀਰ ਜਿੰਨੇ ਵੀ ਜੁੜੇ ਆ ਉਹਨਾਂ ਦਾ ਸਾਰਿਆਂ ਦਾ ਧੰਨਵਾਦ। ਇਹ ਤੁਹਾਨੂੰ ਮੈਂ ਸੱਚਾਈ ਦੱਸਣ ਡਿਆ ਰਮਨਦੀਪ ਦੀ, ਮੰਗੂ ਮੱਠ ਵਾਲੇ ਦੀ। ਹੁਣ ਆਪਾਂ ਤੁਹਾਨੂੰ ਦੱਸ ਹੀ ਦਿੰਦੇ ਆ ਜਿਹੜੀਆਂ ਸੰਗਤਾਂ ਨੂੰ ਨਹੀਂ ਪਤਾ। ਇਹ ਕਹਿੰਦਾ ਵੀ UP ਬਿਹਾਰ ਸੈਯਦ ਰਾਜਾ ਦੇ ਇੱਕ ਬਲੀਆ ਤੇ ਇੱਕ ਪੰਡਿਤ ਦੀਨ ਦਿਆਲ ਦੇ ਕੋਲ ਗੁਰੂ ਸਾਹਿਬ ਦੇ ਸਰੂਪ ਕੈਦ ਆ, ਤੇ ਆਪਾਂ ਜਾਣਾ ਆ। ਮੈਂ ਘਰੇ ਵੀ ਨਹੀਂ ਦੱਸਿਆ, ਗੱਡੀ ਕੋਲ ਸੀ, 20,000 ਰੁਪਈਆ ਮੇਰੇ ਕੋਲ ਸੀ। ਆਪਾਂ ਕਿਹਾ ਵੀ ਗੁਰੂ ਸਾਹਿਬ ਦਾ ਕਾਰਜ, ਤੇ ਆਪਾਂ ਕਿਉਂ ਨਹੀਂ ਜਾਣਾ। ਇਹ ਕਹਿੰਦਾ ਵੀ ਮੇਰੀ ਸਿੰਘਾਂ ਨਾਲ ਗੱਲ ਹੋ ਗਈ, ਉਹ ਕਹਿੰਦੇ ਅਸੀਂ ਤੇਲ ਵੀ ਭੇਜਾਂਗੇ, ਸਾਰਾ ਕੁਝ ਭੇਜਾਂਗੇ, ਤੇ ਤੁਸੀਂ ਜਾਣਾ ਜ਼ਰੂਰ ਆ। ਤੇ ਮੈਂ ਕਿਹਾ ਵੀ ਚਲੋ ਠੀਕ ਆ। ਮੈਨੂੰ ਨਹੀਂ ਸੀ, ਉਦੋਂ ਨਹੀਂ ਸੀ ਪਤਾ ਵੀ ਗੁਰਬਾਣੀ ਖੰਡ ਬਾਣੀ ਵਾਲੇ ਜਿਹੜੇ ਸੈਣੀ ਆ, ਉਹਨਾਂ ਨੇ ਇਹ ਬੀੜਾ ਚੁੱਕਿਆ ਆ, ਤੇ ਜਾਂ ਉਹਨਾਂ ਨੇ ਕਿਹਾ ਵੀ ਤੁਸੀਂ ਰਮਨਦੀਪ ਉੱਥੇ ਜਾਓ। ਇਹਨੇ ਸਾਨੂੰ ਨਹੀਂ ਦੱਸਿਆ। ਚਲੋ ਪਹਿਲੇ ਦਿਨ ਇਹ ਗਿਆ, ਸਾਨੂੰ ਕਹਿੰਦਾ ਵੀ ਆਪਾਂ ਜਾਣਾ ਆ ਬਰਨਾਲੇ ਹੈਦਰ ਗੁਲਾਮ ਅਲੀ ਕਾਦਰੀ ਕੋਲ। ਇਹਨੇ ਆਗਿਆ ਲਈ, ਉਹਨਾਂ ਨੇ ਸਰੋਪੇ ਪਾ ਕੇ ਸਾਨੂੰ ਉੱਥੋਂ ਤੋਰਿਆ ਵੀ ਤੁਸੀਂ ਜਾਓ। ਤੁਰ ਪਏ ਜੀ ਉੱਥੋਂ ਤੁਰ ਪਏ, ਤੇ ਪਹਿਲਾਂ ਇੱਧਰ ਘੁਮਾ, ਸਾਨੂੰ ਉੱਧਰ ਘੁਮਾ। ਇੱਕ ਭੁਪਿੰਦਰ ਸਿੰਘ ਬੱਚੀ ਗੱਤਕੇ ਵਾਲਾ ਉਹ ਵੀ ਨਾਲ ਸੀ, ਇੱਕ ਮਾਨ ਸਿੰਘ ਸੀ, ਇੱਕ ਇਹਨੇ ਆਪਣਾ ਕੋਈ ਸਿੰਘ ਇਹਨੂੰ ਜਾਣਦਾ ਸੀ, ਸਾਨੂੰ ਨਹੀਂ ਪਤਾ, ਉਹ ਨਿਸ਼ਾਨ ਸਿੰਘ UP ਵਾਲਾ ਸੀ। ਉਹਨੂੰ ਨਾਲ ਲੈ ਕੇ ਤੇ ਚੱਲ ਪਏ ਇਹ। ਸਭ ਤੋਂ ਪਹਿਲਾਂ ਅਸੀਂ ਬਲੀਆ ਗਏ ਆ। ਬਲੀਆ ਜਾ ਕੇ ਤੇ ਉੱਥੇ ਕੁਰਸੀਆਂ ਵਾਲੇ ਸੀ ਕੋਈ ਵੀਰ, ਉਹਨਾਂ ਨੇ ਇਹਨੂੰ ਖਰੇ ਦਿੱਤਾ ਹੋਊਗਾ ਐਡਰੈਸ ਐਡਰੈਸ ਉੱਥੇ। ਚਲੋ ਬਾਬਾ ਜੀ ਦੇ ਸਰੂਪ ਅਸੀਂ ਕੈਦ ਸੀ ਲਾਗੇ ਬਲੀਆ ਗੁਰਦੁਆਰਾ ਸਾਹਿਬ ਛੱਡ ਕੇ, ਤੇ ਚਲੋ ਉੱਥੋਂ ਜਿੱਥੋਂ ਇਹਨੂੰ ਇਹ ਖਟਾਪਟੀ ਸ਼ੁਰੂ ਹੋਈ, ਜਿਹੜੀ ਉਹ ਗੱਲ ਹੈ ਮੈਂ ਉਹ ਹੁਣ ਤੁਹਾਨੂੰ ਕਲੀਅਰ ਕਰਦੇ ਆ। ਉੱਥੇ ਇਹ ਲੱਗਾ ਉਹਨਾਂ ਕੋਲੋਂ, ਕੁਰਸੀਆਂ ਵਾਲਿਆਂ ਕੋਲ ਪੈਸੇ ਮੰਗਣ ਵੀ ਤੁਸੀਂ ਸਾਨੂੰ ਸੱਦਿਆ ਸੀ ਤੇ ਸਾਨੂੰ ਪੈਸੇ ਦਿਓ ਤੇਲ ਦੇ। ਤੇ ਉਹਨਾਂ ਦੇ ਮੁੰਡੇ ਦੇ ਆਧਾਰ ਕਾਰਡ ਦੇ ਇਹਨੇ ਬਾਹਰੋਂ ਕਿਸੇ ਕੋਲੋਂ ਪੈਸੇ ਮੰਗਾ ਲਏ ਸੀ। ਉਹ ਕਹਿੰਦੇ ਪੈਸੇ ਤੈਨੂੰ ਆਏ ਤਾਂ ਹੈਗੇ ਆ, ਤੇ ਤੂੰ ਸਾਡੇ ਕੋਲ ਕਾਹਦੇ ਪੈਸੇ ਮੰਗਦਾ। ਅਸੀਂ ਤਾਂ ਤੈਨੂੰ ਇੰਨਾ ਦੱਸ ਦਿੱਤਾ ਵੀ ਗੁਰੂ ਸਾਹਿਬ ਦੀ ਸਾਨੂੰ ਹਮਦਰਦ ਸੀ ਵੀ ਇੱਥੇ ਗੁਰੂ ਸਾਹਿਬ ਕੈਦ ਆ, ਸਾਲ 'ਚ ਇੱਕ ਵਾਰੀ ਉਹ ਬੰਦਾ ਪ੍ਰਕਾਸ਼ ਕਰਦਾ, ਤੇ ਤੂੰ ਆ ਗਿਆ, ਤੇ ਕਿੱਡੀ ਕੁ ਗੱਲ ਆ। ਨਾਲੇ ਤੇਰੀ ਕਿਹੜਾ ਕਹਿੰਦੇ ਗੱਡੀ ਆ, ਗੱਡੀ ਦਾ ਕੋਈ ਸਿੰਘ ਲੈ ਕੇ ਆਇਆ। ਇਹ ਉਹਨਾਂ ਨਾਲ ਵੀ ਉੱਥੇ ਤਾਂਠਾ ਹੋਣ ਲੱਗ ਪਿਆ। ਤੇ ਇਹਨੂੰ ਨਿਸ਼ਾਨ ਸਿੰਘ ਨੇ ਕਿਹਾ ਵੀ ਰਮਨਦੀਪ ਤੂੰ ਏਦਾਂ ਨਾ ਕਰ, ਵੀ ਤੂੰ ਸਾਨੂੰ ਦੱਸ ਦਿਆ ਕਰ ਭਾਈ, ਅਸੀਂ ਕਿਹੜਾ ਤੈਨੂੰ ਮਤਲਬ ਕਿ ਕੁਝ ਕਹਿਣ ਲੱਗੇ ਆ। ਇਹ ਕਹਿੰਦਾ ਵੀ ਤੁਸੀਂ ਉਹਨੂੰ ਨਿਸ਼ਾਨ ਨੂੰ ਕਹਿੰਦਾ ਵੀ ਤੁਸੀਂ ਹੁੰਦੇ ਕੌਣ ਆ ਮੈਨੂੰ ਇਹ ਗੱਲ ਕਹਿਣੇ ਵਾਲੇ। ਜੇ ਕਹਿੰਦਾ ਤੁਸੀਂ ਅੱਗੇ ਜਾਣਾ ਤੇ ਮੈਂ ਨਹੀਂ ਤੁਹਾਡੇ ਨਾਲ ਜਾਣਾ, ਜੇ ਮੈਂ ਜਾਣਾ ਤੇ ਤੁਸੀਂ ਨਹੀਂ ਅੱਗੇ ਜਾਣਾ। ਉੱਥੇ ਇਹ ਲਾਈਵ ਹੋਣ ਤੋਂ ਲੜ ਪਿਆ ਸੀ। ਨਿਸ਼ਾਨ ਨੂੰ ਕਹਿੰਦਾ ਵੀ ਮੈਂ ਆਪਣੇ Facebook ਪੇਜ ਤੋਂ ਲਾਈਵ ਹੋਣਾ ਤੇ ਤੂੰ ਨਹੀਂ ਹੋਣਾ। ਇਹਨਾਂ ਦਾ ਜੱਬ ਉੱਥੇ ਉਹ ਪਿਆ ਜਿਹੜਾ ਰਹੇ ਰੱਬ ਦਾ ਨਾਂ। ਜਿੱਦਾਂ ਕਿ ਇਹਨੇ ਹੁਣ ਉੱਥੇ ਜਾ ਕੇ ਕਿਹਾ ਨਾ ਵੀ ਇੱਥੇ ਅੰਮ੍ਰਿਤਪਾਲ ਮਹਿਰੋ ਆ ਗਿਆ ਆ ਤੇ ਅਸੀਂ ਨਹੀਂ ਆਉਣਾ,
ਤੇ ਜਾਂ ਉਹਨੂੰ ਸੱਦ ਲਓ ਤੇ ਜਾਂ ਸਾਨੂੰ ਸੱਦ ਲਓ। ਇਹਦੇ ਨਾ ਦਿਮਾਗ 'ਚ ਬਹੁਤ ਚਿਰ ਦਾ ਪਖੜਾ ਅੜਿਆ ਆ। ਇਹ ਉੱਥੇ ਵੀ ਇਦਾਂ ਹੀ ਕਹਿੰਦਾ ਸੀ ਸਿੰਘਾਂ ਨੂੰ ਵੀ ਜੇ ਤੁਸੀਂ ਲਾਈਵ ਹੋਣਾ ਤੇ ਮੈਂ ਲਾਈਵ ਹੋਣਾ ਤੇ ਤੁਸੀਂ ਨਹੀਂ ਆਉਣਾ, ਮੈਂ ਜਥੇਦਾਰ ਹਾਂ, ਮੈਂ ਸਾਰਾ ਕੁਝ ਕਹਿੰਦਾ ਕਰਨਾ, ਨਹੀਂ ਤਾਂ ਕਹਿੰਦਾ ਤੁਸੀਂ ਇੱਥੋਂ ਜਾਓ ਹਾਰ ਕੇ। ਜਿਹੜੇ ਉਹ 2-3 ਸਿੰਘ ਸੀ ਨਾ, ਉਹ ਕਹਿੰਦੇ ਵੀ ਅਸੀਂ ਉੱਥੋਂ ਚਲੇ ਜਾਣਾ। ਇੱਕ ਨੂੰ ਤਾਂ ਇਹਨੇ ਪਟਨਾ ਸਾਹਿਬ ਛੱਡ ਦਿੱਤਾ ਸੀ ਭੁਪਿੰਦਰ ਸਿੰਘ ਨੂੰ, ਉਹਨੂੰ ਪਤਾ ਨਹੀਂ ਕਿੰਨੇ ਵਿਚਾਰੇ ਨੇ ਟਿਕਟਾਂ ਕਰਾ ਕੇ ਦਿੱਤੀਆਂ, ਕਿੰਨੇ ਨਹੀਂ ਕਰਾ ਕੇ ਦਿੱਤੀਆਂ, ਤੇ ਉਹ ਉੱਥੋਂ ਪਟਨਾ ਸਾਹਿਬ ਤੋਂ ਵਾਪਸ ਆ ਗਿਆ ਸੀ ਭੁਪਿੰਦਰ ਸਿੰਘ ਗੱਤਕੇ ਵਾਲਾ, ਉਹਨੂੰ ਕਦੇ ਪੁੱਛ ਵੀ ਲਿਓ। ਅੱਛਾ, ਉਸ ਤੋਂ ਬਾਅਦ 'ਚ ਨਿਸ਼ਾਨ ਸਿੰਘ ਸੀ ਜਿਹੜਾ ਯੂਪੀ ਵਾਲਾ, ਉਹਨੇ ਕਿਤੇ SDM ਜਿਹੜਾ ਉੱਥੇ DM ਹੁੰਦਾ ਉਹਨੂੰ ਕਿਤੇ ਚਿੱਠੀ ਲਿਖ ਦਿੱਤੀ ਵੀ ਅਸੀਂ ਇੱਦਾਂ ਸਰੂਪ ਦੇ ਉੱਥੇ ਦਰਸ਼ਨ ਕਰਨੇ ਚਾਹੁੰਦੇ ਹਾਂ, ਪਰਮਿਸ਼ਨ ਲੈਣ ਲਈ। ਇਹ ਉਹਦੇ ਗੱਲ ਨਹੀਂ ਪੈ ਗਿਆ। ਕਹਿੰਦਾ ਉਹਨੂੰ ਕਹਿੰਦਾ ਫੋਨ ਦਿਖਾ ਲਓ। ਕਹਿੰਦਾ ਮੈਂ ਆਪਣਾ ਫੋਨ ਕਰਕੇ ਦਿਖਾ ਲਾ। ਇਹਨੇ ਉਹਦੇ ਉੱਤੇ ਤਲਵਾਰਾਂ ਮਾਰਤੀਆਂ। ਗੱਲ ਕੀ ਬਈ ਤੂੰ ਮੇਰੇ ਤੋਂ ਪੁੱਛੇ ਤੋਂ ਬਗੈਰ ਆਹ ਕਾਹਤੇ ਕਰਨ ਡਿਆ ਆ, ਠੀਕ ਆ। ਉਹ ਮੁੜ ਕੇ ਉਹਨੇ ਫੱਟੜ ਕਰਤਾ। ਬਾਹਰੋਂ ਭਾਜੀ ਨੇ ਇੱਕ ਨੇ ਕਿਹਾ, ਕਹਿੰਦਾ ਰਮਨਦੀਪ ਤੂੰ ਤੇ ਤਲਵਾਰਾਂ ਮਾਰ ਕੇ ਚੰਗੀਆਂ ਨਹੀਂ ਕੀਤੀਆਂ, ਏਦਾਂ ਕਰੋ ਤੇ ਪੱਟੀ ਪੁੱਟੀ ਕਰਾ ਦੇ। ਇਸ ਬੰਦੇ ਨੇ ਬਗਾਨੀ ਸਟੇਟ 'ਚ ਉਸ ਮੁੰਡੇ ਦੇ ਪੱਟੀ ਤੱਕ ਨਹੀਂ ਸੀ ਕਰਾਈ। ਮੁੜ ਕੇ ਪਟਨਾ ਸਾਹਿਬ ਚਲੇ ਗਏ, ਠੀਕ ਆ, ਕਿਉਂਕਿ ਆਪਾਂ ਤਾਂ ਫਸੇ ਸੀਗੇ, ਆਪਾਂ ਤਾਂ ਜਿੱਦਾਂ ਇਹ ਕਹਿੰਦਾ ਕਰਨਾ ਸੀਗਾ। ਪਟਨਾ ਸਾਹਿਬ ਚਲੇ ਗਏ ਤੇ ਉੱਥੇ ਜੀ ਸਿੰਘਾਂ ਨੂੰ ਲਾਪਿਆ ਝੂਠ ਬੋਲਣ। ਪੰਡਿਤ ਦੀਨ ਦਿਆਲ ਇੱਦਾਂ ਕਹਿੰਦਾ ਮੈਨੂੰ ਇੱਕ ਕਮਰਾ ਪਾ ਦਿਓ, ਪੰਡਿਤ ਦੀਨ ਦਿਆਲ ਕਹਿੰਦਾ ਮੈਨੂੰ ਮੋਟਰਸਾਈਕਲ ਲੈ ਦਿਓ। ਤੇ ਉੱਥੇ ਕੋਈ ਗੱਲਬਾਤ ਹੀ ਨਾ, ਪੰਡਿਤ ਨੇ ਲਾਗੇ ਵੀ ਨਹੀਂ ਜਾਣ ਦਿੱਤਾ ਬਾਬਾ ਜੀ ਸਰੂਪ ਦੇ। ਉੱਥੇ ਪੁਲਿਸ ਆ ਗਈ ਤੇ ਇਹ ਸੰਗਤਾਂ ਨੂੰ ਏਦਾਂ ਗੁੰਮਰਾਹ ਕਰਦਾ ਰਿਹਾ। ਇੱਕ ਇੱਥੇ ਆਪਣੇ ਨਕੋਦਰ ਲਾਗੇ ਜਗਰਾਉਂ ਪਿੰਡ ਤੋਂ ਆ ਦਵਿੰਦਰ ਸਿੰਘ ਹੁਣੀ, ਮੇਰੇ ਕੋਲ ਜਿਹੜਾ ਮਰਜੀ ਸਿੰਘ ਫੋਨ ਕਰਕੇ ਨੰਬਰ ਲੈ ਲਿਓ ਉਹਨਾਂ ਦਾ ਤੇ ਉਹਨਾਂ ਨੂੰ ਪੁੱਛ ਲਿਆ। ਉਹਨਾਂ ਨੇ ਸੋਨਾ ਘਰ ਵਾਲੇ ਦਾ ਆਪਣਾ ਗਹਿਣੇ ਪਾ ਕੇ ਤੇ ਰਮਨਦੀਪ ਨੂੰ ਪੈਸੇ ਦਿੱਤੇ ਵੀ ਚਲੋ ਗੁਰੂ ਸਾਹਿਬ ਦੇ ਕਾਰਜ ਆ ਤੇ ਤੂੰ ਜਾ, ਕੋਈ ਗੱਲ ਨਹੀਂ, ਸੋਨਾ ਚੜਾ ਲਿਆਵਾਂਗੇ। ਤੇ ਉਹਨਾਂ ਨੂੰ ਝੂਠ ਬੋਲ ਕੇ ਕਹਿੰਦਾ ਵੀ ਜਿੱਦਾਂ ਉਹ ਉੱਥੇ ਲੁਧਿਆਣੇ ਮਾਸੀ ਨੂੰ ਕਹਿੰਦਾ ਵੀ ਮੈਂ ਟੈਂਕੀ ਤੇ ਚੜ ਜਾਣਾ, ਮੈਂ ਸਰਕਾਰੀ ਨੌਕਰੀ ਦਵਾ ਦੇਣੀ ਆ, ਮੈਂ ਇਹ ਕਰ ਦੇਣੀ ਉਹ ਕਰ ਦੇਣੀ। ਤੇ ਉੱਥੇ ਵੀ ਏਦਾਂ ਹੀ ਝੂਠ ਮਾਰਨ ਲੱਗਾ ਸੀ ਇਹ, ਮੈਨੂੰ ਪੈਸੇ ਭੇਜੋ, ਮੈਂ ਰਾਸ਼ਨ ਪਾਣੀ ਲੈ ਕੇ ਟੈਂਕੀ ਤੇ ਚੜ ਜਾਣਾ। ਏਦਾਂ ਹੀ ਇਹ ਆਨੰਦਪੁਰ ਸਾਹਿਬ ਵੀ ਚੜਿਆ ਸੀ, ਮੈਂ ਟੈਂਕੀ ਤੇ ਚੜ ਜਾਣਾ। ਟੈਂਕੀ ਤੇ ਪਤਾ ਨਹੀਂ ਬੜੀ ਛੇਤੀ ਚੜਦਾ ਹੈ, ਪਤਾ ਨਹੀਂ ਉੱਥੇ ਕੀ ਸ਼ਨੀ ਦਿਓਲ ਧਰਮਿੰਦਰ ਬਣਦਾ। ਮੈਂ ਟੈਂਕੀ ਤੇ ਚੜ ਜਾਣਾ। ਉਹ ਵਿਚਾਰੇ ਨੇ ਕਿਤੇ 10,000 ਰੁਪਈਆ ਦੀ ਤਨਖਾਹ ਸੀ ਤੇ ਉਹਨੇ ਆਪਣੇ ਮਾਲਕ ਕੋਲੋਂ ਪੈਸੇ ਲੈ ਕੇ ਨਾ ਤੇ ਇਹਨੂੰ 5,000 ਰੁਪਈਆ ਪਾ ਦਿੱਤਾ। ਤੇ ਮੇਰਾ ਨਾ ਮਨ ਬੜਾ ਕੀਤਾ, ਮੈਂ ਕਿਹਾ ਤੇਰੇ ਕੋਲ 1,00,000-2 ਲੱਖ ਰੁਪਈਆ ਤੇ ਤੂੰ ਗਰੀਬ ਕੋਲੋਂ 5। ਕਹਿੰਦਾ ਏਦਾਂ ਹੀ ਸੂਤ ਆਉਂਦੇ ਆ, ਆਪਾਂ ਤਾਂ ਕਹਿੰਦਾ ਪੈਸੇ ਕਮਾਉਣ ਆਏ ਆ, ਛੱਡੋ। ਕਹਿੰਦਾ ਪੈਸੇ ਕਹਿੰਦਾ ਜੇ ਕੋਈ ਦੇ ਦੂਗਾ ਤਾਂ ਠੀਕ ਆ, ਨਹੀਂ ਤਾਂ ਕਹਿੰਦਾ ਚੁੱਪ ਕਰਕੇ ਘਰ ਨੂੰ ਚੱਲ ਜਾਵਾਂਗੇ। ਮੇਰਾ ਮੱਥਾ ਉੱਥੋਂ ਠਣਕਿਆ ਵੀ ਇਹ ਆਇਆ ਗੁਰੂ ਸਾਹਿਬ ਦੇ ਕਾਰਜ ਆ ਤੇ 1.5-2 ਲੱਖ ਰੁਪਈਆ ਇਹਦੇ ਕੋਲ ਆ। ਇਹ ਉਲਟਾ ਕਹਿਣ ਡਿਆ ਵੀ ਜੇ ਕੋਈ ਪੈਸੇ ਦੇ ਦੂਗਾ ਤਾਂ ਠੀਕ ਆ, ਨਹੀਂ ਤਾਂ ਚੁੱਪ ਕਰਕੇ ਘਰ ਨੂੰ ਚੱਲ ਜਾਵਾਂਗੇ। ਤੇ ਜਿਨ੍ਹਾਂ ਨੇ ਪੈਸੇ ਭੇਜੇ ਆ ਤੇ ਉਹ ਕਿੱਧਰ ਨੂੰ ਜਾਣੇ ਆ। ਚਲੋ ਜੀ, ਇਹ ਬੰਦੇ ਦੀ ਇੰਨੀ ਕੁ ਕਰਤੂਤ ਆ। ਤੇ ਮੁੜ ਕੇ ਜਦੋਂ ਪਟਨਾ ਸਾਹਿਬ ਗਏ ਤੇ ਮੈਂ ਕਿਹਾ ਵੀ ਹੁਣ ਕਿੱਦਾਂ, ਹੁਣ ਦੇਖ ਲਿਆ ਵੀ ਮੈਂ ਨਿਸ਼ਾਨ ਦੇ ਤਲਵਾਰਾਂ ਮਾਰ ਬੈਠਾ ਤੇ ਹੁਣ ਮੈਂ ਉੱਥੇ ਜਾਣ ਜੋਗਾ ਨਹੀਂ ਹੈਗਾ। ਤੇ ਪੰਡਿਤ ਬਹੁਤਾ ਚਿਰ ਮੇਰੇ ਕੋਲ ਝੂਠ ਚੱਲਣਾ ਨਹੀਂ ਵੀ ਹੁਣ ਕਿੱਦਾਂ ਹੋਊਗੀ। ਤੇ ਸਾਨੂੰ ਉੱਥੇ ਨਾ ਇਹਨੇ ਨੀਂਦ ਦੀਆਂ ਗੋਲੀਆਂ ਪਾ ਕੇ ਪਟਨਾ ਸਾਹਿਬ ਤੇ ਮੈਂ 2-3 ਸਿੰਘ ਹੋਰ ਸੀਗੇ, ਉਹਨਾਂ ਨੂੰ ਵੀ ਪੁੱਛ ਲਿਆ, ਸੁਸ਼ੀਲ ਹੋਣੀ ਸਾਰੇ ਜਾਣੇ। ਤੇ ਸਾਡਾ ਫੋਨ ਫਾਨ ਤੋੜ ਕੇ ਨਾ ਇਹ ਸਾਰੇ ਸੰਪਰਕ ਮਿਟਾ ਕੇ ਤੇ ਪਤੰਦਰ ਉਥੋਂ ਗੱਡੀ ਦੀ ਟੈਂਕੀ ਪਾੜ ਕੇ ਪਾਰਕਿੰਗ 'ਚ ਖੜੀ, ਕੈਮਰੇ ਲੱਗੇ, ਵੇਖ ਲਿਓ ਜਾ ਕੇ ਹਾਲੇ ਵੀ, ਠੀਕ ਹੈ ਨਾ। ਮੈਂ ਤੁਹਾਨੂੰ ਤਰੀਕ ਦੱਸ ਦੂੰਗਾ ਤੇ ਜਿਹੜੇ ਵੀਰ ਨਹੀਂ ਇਹ ਗੱਲ ਸੱਚ ਮੰਨਦੇ ਤਾਂ ਉਹ ਜਾ ਕੇ ਉੱਥੋਂ ਵੀਡੀਓ ਕਢਾ ਕੇ ਤੁਹਾਨੂੰ ਦੇ ਦਿਆਂਗੇ। ਵਾਲੀ ਗੱਲ ਆ ਤੇ ਮੈਨੂੰ ਫੋਨ ਕਰ ਲਿਓ, ਮੇਰਾ 9968099009 ਆ। ਮੈਂ ਤੁਹਾਨੂੰ ਵੀਡੀਓ ਭੇਜ ਦਊਂ ਇਹਦੀਆਂ, ਜਿਹਦੇ ਵਿੱਚ ਇਹ ਤਲਵਾਰਾਂ ਮਾਰਨ ਡਿਆ ਆ ਰਮਨਦੀਪ ਤੇ ਉਹਦੇ ਨਿਸ਼ਾਨ ਦੇ। ਤੇ ਉਹਨੂੰ ਕਹਿੰਦਾ ਵੀ ਮੈਨੂੰ ਫੋਨ ਦੇ, ਉਹਦੇ ਕੋਲੋਂ ਪੈਸੇ ਤੇ ਫੋਨ ਖੋ ਕੇ ਜਿਹੜਾ ਇਹ ਲਿਆਇਆ ਸੀ। ਤੇ ਇਹ ਉੱਥੇ ਪਟਨਾ ਸਾਹਿਬ ਇਹਨੇ ਜਦੋਂ ਗੱਡੀ ਦੀ ਟੈਂਕੀ ਪਾੜ ਦਿੱਤੀ ਤੇ ਅਸੀਂ ਸੁੱਤੇ ਆਰਾਮ ਨਾਲ ਤੇ ਪਤੰਦਰ ਉੱਥੋਂ ਦੌੜ ਗਿਆ। ਅਸੀਂ 5-6 ਦਿਨ ਇਹਦੀ ਉੱਥੇ ਵੇਟ ਕਰਦੇ ਰਹੇ। ਰਮਨਦੀਪ ਕਿੱਥੇ ਆ ਤੂੰ, ਫੋਨ ਲਾ ਕੇ ਵੀ ਅਸੀਂ ਫਸ ਗਏ ਵੀ ਨਾ ਸਾਡੇ ਕੋਲ ਸੰਪਰਕ ਤਾਂ ਨਾ ਕੋਈ ਹੋਰ, ਜੇ ਕੋਈ ਆਵੇ ਤੇ ਇਹਦਾ ਨੰਬਰ ਸਾਨੂੰ ਯਾਦ ਸੀ, ਠੀਕ ਹੈ ਕਿ ਨਹੀਂ। ਹੋਰ ਕਿਸੇ ਸਿੰਘ ਦਾ ਨੰਬਰ ਵੀ ਹੈ ਨਹੀਂ ਸੀ, ਫੋਨ ਵੀ ਇਹ ਭੰਨ ਗਿਆ। ਤੇ ਇਹਨੂੰ ਫੋਨ ਲਾਈਏ ਵੀ ਕਿਸੇ ਦਾ ਨੰਬਰ ਹੀ ਦੇ ਦੇ ਭਾ, ਠੀਕ ਹੈ ਨਾ। ਇੱਕ ਮੇਰਾ ਖਿਆਲ ਯੂਪੀ ਬਿਹਾਰ ਦਾ ਹੀ ਸੀ ਉੱਥੇ ਬੰਦਾ, ਉਹਦਾ ਫੋਨ ਲੈ ਕੇ ਤੇ ਮੈਂ ਇਹਨੂੰ ਫੋਨ ਕੀਤਾ। ਤੇ ਇਹ ਪਤੰਦਰ ਮੋਹਰੋਂ ਕਹਿੰਦਾ ਉਹ ਕੋਈ ਗੱਲ ਨਹੀਂ, ਮੈਂ ਇੱਥੇ ਹੀ ਆ, ਮੈਂ ਆ ਗਿਆ। ਤੇ 6-7 ਦਿਨ ਉੱਥੇ ਆਇਆ ਨਹੀਂ। ਹਾਰ ਕੇ ਦਿੱਲੀ ਕਮੇਟੀ ਵਾਲੇ ਉੱਥੇ ਆਏ, ਕਿਹੜਾ ਖਾਨੋ ਵਾਲੀ ਆ, ਉਹਨੂੰ ਪੁੱਛ ਲਿਓ ਤੁਸੀਂ। ਖਾਨੋ ਵਾਲੀ ਨੇ ਆਣ ਕੇ ਸਾਡੇ ਉਹ ਕਮਰੇ ਦੇ ਕਿਰਾਏ ਦੇ ਪੈਸੇ ਦਿੱਤੇ ਤੇ ਖਾਨੋ ਵਾਲੀ ਨੇ ਸਾਨੂੰ ਤੇਲ ਦੇ ਪੈਸੇ ਦਿੱਤੇ। ਮੁੜ ਕੇ ਤੇ ਅਸੀਂ ਉੱਥੋਂ ਵਾਪਸ ਆਏ ਤੇ ਆਉਂਦਿਆਂ ਨੂੰ ਇਹਨੇ ਪੁਲਿਸ ਨੂੰ ਮੁਖਬਰੀ ਕਰ ਦਿੱਤੀ ਸਾਡੀ ਵੀ ਇਹ ਪਟਨਾ ਸਾਹਿਬ ਤੋਂ ਆਉਣ ਡਏ ਆ ਤੇ ਜੇ ਆ ਤੇ ਉਹ ਆ
ਤੇ ਸਾਨੂੰ ਆਉਂਦਿਆਂ ਨੂੰ ਇਹਨੇ ਚੁਕਾਤਾ ਸਿੰਘਾਂ ਨੂੰ। ਠੀਕ ਹੈ ਨਾ, ਆ ਕਰਤੂਤ ਆ ਰਮਨਦੀਪ ਦੀ। ਤੇ ਮੁੜ ਕੇ 1.5-2 ਮਹੀਨਿਆਂ ਬਾਅਦ ਸਾਡੀ ਜ਼ਮਾਨਤ ਹੋਈ ਤੇ ਪੈਸੇ ਮੰਗਾਏ ਇੰਨੇ ਪਤਾ ਨਹੀਂ ਕਿਹੜੇ ਕਿਹੜੇ ਬੰਦਿਆਂ ਤੋਂ। ਠੀਕ ਹੈ ਕਿ ਨਹੀਂ, ਉਹ ਮੰਗਾਉਂਦਾ ਰਿਹਾ ਆਪਣਾ ਆਧਾਰ ਕਾਰਡ ਇਹਦਾ ਮੋਨੇ ਦਾ, ਤੇ ਜਿਹੜੇ ਸਿੰਘਾਂ ਦੇ ਨਾਂ ਤੇ ਮੰਗਾਉਂਦਾ ਰਿਹਾ ਤੇ ਉਹ ਸਿੰਘਾਂ ਨੂੰ ਇੰਨੇ ਚੁਕਾਤਾ ਵੀ ਇਹ ਗਲਤ ਬੰਦਿਆਂ ਕੋਲ ਪੈਸੇ ਮੰਗਾਉਂਦੇ ਆ ਤੇ ਇਹ ਆ ਤੇ ਉਹ ਆ ਤੇ ਜੀ ਫਲਾਨਾ ਧੇਮਕੜਾ ਇਹਨਾਂ ਨੂੰ ਫੰਡਿੰਗ ਹੁੰਦੀ ਆ। ਤੇ ਮੁੜ ਕੇ ਜਦੋਂ ਅਫਸਰਾਂ ਨੇ ਸਾਡੇ ਕੋਲ ਪੁੱਛਿਆ ਤੇ ਸਾਡੀ ਗੱਲਬਾਤ ਤੇ ਅਸੀਂ ਸਾਰਿਆਂ ਨੂੰ ਦੱਸਿਆ ਵੀ ਵੈਸਟਰਨ ਯੂਨੀਅਨ ਦੇ ਤੁਸੀਂ ਕੈਮਰੇ ਚੈੱਕ ਕਰ ਲਓ। ਤੇ ਇਹ ਰਮਨਦੀਪ ਸਾਡੇ ਨਾਲ ਖਲੋਂਦਾ ਰਿਹਾ। ਸਾਡੀ ਕਿਸਮਤ ਇਸ ਗੱਲੋਂ ਸਿੰਘਾਂ ਦੀ ਚੰਗੀ ਰਹਿ ਗਈ, ਜਿਹੜੇ ਸਿੰਘ ਨਾਲ ਗਏ ਸੀਗੇ ਵੀ ਰਮਨਦੀਪ ਜਦੋਂ ਵੈਸਟਰਨ ਯੂਨੀਅਨ ਚੋਂ ਪੈਸੇ ਕਢਾਉਂਦੇ ਤਾਂ ਨਾਲ ਹੀ ਫੜ ਲੈਂਦਾ ਸੀ, ਸਾਡੇ ਕੋਲ ਫੜ ਕੇ ਤਾਂ ਆਪਣੇ ਕੋਲ ਰੱਖ ਲੈਂਦਾ ਸੀ। ਉਹ ਵੀਡੀਓਆਂ ਹੈਗੀਆਂ ਜਿੱਥੋਂ ਇਹਨੇ ਪੈਸੇ ਕਢਾਏ ਸੀਗੇ, ਉੱਥੋਂ ਸਾਡਾ ਬਚਾਅ ਹੋ ਗਿਆ। ਤੇ ਦੂਜੀ ਗੱਲ ਵੀ ਮੈਨੂੰ ਆਪਣੀ ਆਈਡੀ ਯਾਦ ਸੀਗੀ, ਸਿਮ ਨਹੀਂ ਸੀ ਟੁੱਟੀ। ਮੈਂ ਉਸੇ ਵੀਰ ਦਾ ਕਿਸੇ ਦਾ ਫੋਨ ਮੰਗ ਕੇ ਆਪਣੀ ਆਈਡੀ ਚਲਾ ਕੇ ਉੱਥੋਂ ਲਾਈਵ ਕਰ ਦਿੱਤਾ ਸੀਗਾ ਵੀ ਰਮਨਦੀਪ ਸਿੰਘ ਇੱਦਾਂ ਇੱਦਾਂ ਇੱਥੋਂ ਪੈਸੇ ਲੈ ਕੇ ਦੌੜ ਗਿਆ ਆ ਤੇ ਸਾਨੂੰ ਨਹੀਂ ਆਉਣ ਡਿਆ। ਤੇ ਫਿਰ ਉੱਥੇ ਮੇਰੀ ਭੈਣ ਨੇ ਪੈਸੇ ਪਾਏ ਤਾਂ ਮੈਂ ਫੋਨ ਲਿਆ। ਉਹ ਹਾਲੇ ਵੀ ਫੋਨ ਮੇਰਾ ਥਾਣੇ ਪਿਆ ਆ। ਠੀਕ ਆ ਕਿ ਨਹੀਂ, ਥਾਣੇ ਪਿਆ ਫੋਨ ਤੇ ਵਿੱਚੇ ਮੇਰਾ ਖਜ਼ਾਨਾ। ਠੀਕ ਆ, ਤੇ ਤੁਸੀਂ ਕਿਹੜੀਆਂ ਗੱਲਾਂ ਕਰਨ ਡੇ ਵੀ ਰਮਨਦੀਪ ਬਹੁਤ ਸੱਚਾ ਸੁੱਚਾ ਹੈ, ਕਮਾਲ ਦੀ ਗੱਲ ਆ। ਮੈਂ ਕਹਿੰਦਾ ਰਮਨਦੀਪ ਵਰਗਾ ਠੱਗ ਬੰਦਾ ਹੀ ਨਹੀਂ ਕੋਈ ਵੀ। ਇਹਨੇ ਮੁੜ ਕੇ ਦੇਖਿਆ ਵੀ ਭਾਈ ਹੁਣ ਮੈਨੂੰ ਬਾਹਰੋਂ ਪੈਸੇ ਆਉਣੋਂ ਬੰਦ ਹੋ ਗਏ ਵੀ ਮੈਂ ਹੁਣ ਕਿੱਧਰ ਨੂੰ ਜਾਣਾ। ਠੀਕ ਹੈ ਕਿ ਨਹੀਂ, ਇਹਨੇ ਮੁੜ ਕੇ ਕੀ ਕੀਤਾ ਵੀ ਉਹ ਰਾਜੀਵ ਗਾਂਧੀ ਦਾ ਬੁੱਤ ਸੀਗਾ ਜਿਹੜਾ, ਉਹਦੇ ਵਿੱਚ ਗਲ ਦੇ ਵਿੱਚ ਇਹਨੇ ਟਾਇਰ ਪਾ ਕੇ ਤੇ ਅੱਗ ਲਾਤੀ ਵੀ ਮੇਰੀ ਬੱਲੇ ਬੱਲੇ ਹੋ ਜਾਊਗੀ ਖਰੇ। ਠੀਕ ਹੈ ਕਿ ਨਹੀਂ, ਤੇ ਘਰ ਵਾਲੀ ਇਹਦੀ ਮੁੜ ਕੇ ਸਾਨੂੰ ਫੋਨ ਕਰਦੀ ਫਿਰੇ, ਭਾਜੀ ਇਹਨੂੰ ਬਚਾਓ, ਭਾਜੀ ਇਹ ਤਾਂ ਸ਼ਦਾਈ ਆ, ਨਿੱਕੇ ਨਿੱਕੇ ਨਿਆਣੇ ਆ, ਇਹ ਆ ਉਹ ਆ। ਤੇ ਮੈਂ ਇਹਨੂੰ ਇੱਕੋ ਗੱਲ ਕਹੀ, ਮੈਂ ਕਿਹਾ ਜੋ ਇਹਨੇ ਸਾਡੇ ਨਾਲ ਕੀਤਾ ਤੇ ਸਾਨੂੰ ਪਤਾ ਹੀ ਆ। ਮੁੜ ਕੇ ਇਹ ਉੱਥੋਂ ਸਿੱਧਾ ਦਿੱਲੀ ਕਿਸਾਨ ਧਰਨੇ 'ਚ ਆ ਗਿਆ। ਉੱਥੋਂ ਆਣ ਕੇ ਇਹਦੇ ਕੋਲ ਜਦੋਂ 10,000 ਰੁਪਈਆ ਬਚ ਗਿਆ, ਪੈਸੇ ਪੂਏ ਆਪਣੀ ਘਰ ਵਾਲੀ ਨੂੰ ਇਹਨੇ ਪਾਤੇ, ਜਿਹੜੇ ਕੋਈ ਹੋਰ ਸਿੰਘਾਂ ਨੂੰ ਇਹਨੇ ਠੱਗਣਾ ਸੀ। ਜਦੋਂ ਵੀਡੀਓ ਪੈ ਗਈ ਤੇ ਪਤਾ ਲੱਗ ਗਿਆ। ਤੇ ਮੁੜ ਕੇ ਸਾਡੇ ਨਾਲ ਤਾਂ ਔਖਾ ਹੋ ਗਿਆ ਵੀ ਮੇਰਾ ਹੁਣ ਰੋਟੀ ਪਾਣੀ ਇਹਨਾਂ ਨੇ ਬੰਦ ਕਰ ਦਿੱਤਾ। ਤੇ ਮੈਨੂੰ ਕਹਿੰਦਾ ਸੀ ਵੀ ਸਾਰੇ ਸਿੰਘਾਂ ਨੂੰ ਕਹਿੰਦਾ ਵੀ ਤੁਹਾਨੂੰ ਅੱਧ ਦਊਂਗਾ, ਅੱਧ ਦਊਂ ਪੈਸਿਆਂ ਦਾ, ਤੇ ਅੱਧ ਤੁਹਾਡਾ ਤੇ ਅੱਧ ਸਾਡਾ, ਤੇ ਆਪਾਂ ਇੱਦਾਂ ਹੀ ਬੇਵਕੂਫ ਬਣਾਈ ਜਾਣਾ। ਤੇ ਉਹ ਨਿਸ਼ਾਨ ਕਹਿੰਦਾ ਵੀ ਆਪਾਂ ਇਹ ਕੰਮ ਨਹੀਂ ਕਰਨਾ। ਤੇ ਤਾਂ ਉਹਦੇ ਨੇ ਤਲਵਾਰਾਂ ਮਾਰਤੀਆਂ ਵੀ ਆਪਾਂ ਸਿੱਖ ਕੌਮ ਨੂੰ ਗੁੰਮਰਾਹ ਨਹੀਂ ਕਰਨਾ। ਤੇ ਉਹ ਮੁਗਲ ਸਰਾਏ ਇਹਦੇ ਉੱਤੇ ਪਰਚਾ ਦਰਜ ਆ। ਠੀਕ ਹੈ ਨਾ, ਲੁੱਟ ਖੋਹ ਦਾ ਤੇ ਤਲਵਾਰ ਖੋਹ ਦਾ ਤੇ 26 ਦਾ ਮੁਗਲ ਸਰਾਏ ਉੱਥੇ ਬਨਾਰਸ। ਇਹਨੂੰ ਜਾ ਕੇ ਕਢਾ ਲਿਓ, ਵਾਲੀ ਗੱਲ ਆ। ਤੁਹਾਨੂੰ FIR ਦੀ ਨਕਲ ਵੀ ਭੇਜ ਦਿਆਂਗੇ। ਆਹ ਰਮਨਦੀਪ ਸਿੰਘ ਦੀ ਕਰਤੂਤ ਆ। ਤੇ ਜਿਹੜੇ ਸੱਚੇ ਸਾਬਤ ਕਰਨ ਡਏ ਆ ਨਾ ਰਮਨਦੀਪ ਨੂੰ, ਤੇ ਉਹ ਭਰਾ ਮੇਰਾ ਥੋੜਾ ਜਿਹਾ ਨਾ ਹੱਥ ਜੋੜ ਕੇ ਬੇਨਤੀ ਆ ਵੀ ਸਾਡੇ ਨਾਲ ਤਾਂ ਹੋ ਗਈ ਤੇ ਸਾਨੂੰ ਤਾਂ ਪਤਾ। ਤੇ ਮੈਂ ਸੈਣੀ ਨੂੰ ਇਹ ਗੱਲ ਕਹਿਣਾ ਚਾਹੁੰਦਾ, ਸੈਣੀ ਸਾਹਿਬ ਜਿੱਦਣ ਮੈਂ ਤੁਹਾਨੂੰ ਕਿਹਾ ਹੈਗਾ ਵੀ ਆਹ ਖਬਰ ਲਾਓ ਤੇ ਉਦੋਂ ਤੁਸੀਂ ਕਹਿੰਦੇ ਸੀ ਬਾਣੇ ਦੀ, ਤੇ ਹੁਣ ਬਾਣੇ ਵਾਲੇ ਦੀ ਕਰਤੂਤ ਵੇਖ ਲਈ ਤੁਸੀਂ। ਠੀਕ ਹੈ ਨਾ, ਸਾਡੇ ਤੇ ਤਾਂ ਸ਼ਾਇਦ ਤੁਹਾਨੂੰ ਯਕੀਨ ਨਹੀਂ ਸੀ, ਤੇ ਪਰ ਹੁਣ ਉਹ ਮਾਸੀ ਤਾਂ ਨਹੀਂ ਨਾ ਝੂਠ ਬੋਲਦੀ ਜਿਹਨੂੰ ਕਹਿੰਦਾ ਵੀ ਤੁਸੀਂ ਤਾਂ ਬੱਸਾਂ 'ਚ ਧੱਕੇ ਖਾਣੇ ਆ, ਖਾਓ, ਤੇ ਅਸੀਂ ਤਾਂ ਨਹੀਂ ਨਾ ਖਾਣੇ। ਯਾਰ ਹੱਦ ਹੋ ਗਈ ਗੁਰੂਆ। ਜਦੋਂ ਗੁਰਬਾਣੀ ਖੰਡ ਵਾਲੀ ਚੈਨਲ ਵਾਲੇ, ਜਿਹੜੇ ਚੈਨਲ ਵਾਲੇ, ਮੈਂ ਸਾਰੇ ਚੈਨਲ ਵਾਲੇ ਪੱਤਰਕਾਰਾਂ ਨੂੰ, ਵੀਰਾਂ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਇਹਦੀ ਖਬਰ ਨਾ ਲਾਇਆ ਕਰੋ। ਇੰਨੇ ਭਰਾਵਾ ਮੁੜ ਕੇ ਤੁਹਾਡੇ ਹੀ ਗਲ ਪੈ ਜਾਂਦਾ ਉਲਟ ਹੋ ਕੇ। ਆ ਗੁਰਬਾਣੀ ਖੰਡ ਵਾਲੀ ਚੈਨਲ ਵਾਲੇ ਨੇ ਸਭ ਤੋਂ ਪਹਿਲਾਂ ਦੀਆਂ ਖਬਰਾਂ ਲਾਉਣੀਆਂ ਸ਼ੁਰੂ ਕੀਤੀਆਂ। ਅੱਜ ਉਹਨੂੰ RSS ਦਾ ਮੀਡੀਆ ਦੱਸਣ ਡਿਆ ਤੇ ਇਹ ਦੱਸਣ ਡਿਆ, ਤੇ ਉਹ ਜਿਹੜੇ ਬਾਕੀ ਚੈਨਲ ਵਾਲੇ ਲਾਉਂਦੇ ਆ ਤੇ ਉਹ ਵੀ ਵੇਖ ਲੈ ਹੋਰ 6 ਮਹੀਨਿਆਂ ਤੱਕ। ਹਾਂਜੀ, ਹੋਰ 6 ਮਹੀਨਿਆਂ ਤੱਕ ਨਾ ਇਹਨੇ ਉਹਨਾਂ ਦੇ ਵੀ ਖਿਲਾਫ ਬੋਲਣਾ ਹੀ। ਆਹ ਕਰਤੂਤ ਆ ਰਮਨਦੀਪ ਦੀ। ਸਭ ਤੋਂ ਪਹਿਲਾਂ ਗੁਰਬਾਣੀ ਖੰਡ ਵਾਲੀ ਚੈਨਲ ਨੇ ਜਦੋਂ ਇਹਨਾਂ ਦੇ ਵੀਡੀਓ ਲਾਈਆਂ ਤੇ ਟੱਪ ਟੱਪ ਕੇ ਦੱਸਦਾ ਹੁੰਦਾ ਸੀਗਾ, ਤੇ ਅੱਜ ਉਹਨੂੰ ਇਹ ਕਮਾਲ ਦੀ ਗੱਲ ਆ। ਚਿੱਟਾ ਇਹ ਪੀਂਦਾ, ਉੱਥੇ ਅਸੀਂ ਖੁਦ ਪੀਂਦਾ ਦੇਖਿਆ। ਅਸੀਂ ਕਿਹਾ ਵੀ ਚਲੋ ਕੋਈ ਗੱਲ ਨਹੀਂ ਯਾਰ, ਗੁਰੂ ਸਾਹਿਬ ਦੇ ਕਾਰਜ ਹੈ, ਸਾਨੂੰ ਕੀ ਜੋ ਮਰਜ਼ੀ ਕਰੇ। ਨਿਸ਼ਾਨ ਸਿੰਘ ਕਹਿੰਦਾ ਯਾਰ ਆਪਾਂ ਨੂੰ ਨਹੀਂ ਪ੍ਰਵਾਹ, ਜਿੰਨੇ ਮਰਜ਼ੀ ਇਹ ਪੈਸੇ ਕਹਿੰਦਾ ਜਿਹਨੂੰ ਮੰਗਾਈ ਜਾਵੇ, ਜੋ ਮਰਜ਼ੀ ਕਰੀ ਜਾਵੇ, ਆਪਾਂ ਤਾਂ ਗੁਰੂ ਸਾਹਿਬ ਦੇ ਕਾਰਜ ਵਾਸਤੇ ਆਏ ਹਾਂ, ਬਾਬਾ ਤੂੰ ਨਹੀਂ ਬੋਲਣਾ। ਠੀਕ ਆ, ਮੈਂ ਕਿਹਾ ਚਲੋ ਠੀਕ ਆ। ਕਹਿੰਦਾ ਆਪਾਂ ਨਹੀਂ ਬੋਲਣਾ, ਆਪਾਂ ਗੁਰੂ ਸਾਹਿਬ ਦੇ ਕਾਰਜ ਵਾਸਤੇ ਆਏ, ਆਪਾਂ ਚੱਲ ਜਾਣਾ, ਸਾਨੂੰ ਨਹੀਂ ਜੋ ਮਰਜ਼ੀ ਕਰਦਾ ਰਵੇ, ਤੇ ਆਪਾਂ ਨੂੰ ਕੀ ਲੋੜ ਆ। ਪਰ ਜਦੋਂ ਹੱਦ ਹੀ ਹੋ ਗਈ ਤੇ ਇਹਨੇ ਉਹਦੇ ਗਰੀਬ ਦੇ ਵਿਚਾਰੇ ਦੇ ਤਲਵਾਰਾਂ ਮਾਰਤੀਆਂ। ਤੇ ਉਹ ਪਤਾ ਨਹੀਂ ਬੰਦੇ ਨੇ, ਮੁੰਡੇ ਨੇ ਵਿਚਾਰੇ ਸੀਜ਼ਨ ਲਾ ਕੇ ਤੇ ਮੁੜ ਕੇ ਆਪਣਾ ਇਲਾਜ ਕਰਾਇਆ। ਨਾਲੇ ਉਹਦੇ ਘਰੋਂ ਇਹਨੇ ਰੋਟੀਆਂ ਖਾਧੀਆਂ। ਜਦੋਂ ਇਹ ਜਾਂਦੇ ਉਹਨੂੰ ਲੈਣ ਗਏ ਨਾ, ਉਹਦੇ ਘਰੇ ਰਾਤ ਰਹੇ ਆ, ਅਸੀਂ ਵੀ ਨਾਲ ਹੀ ਸੀ। ਉਹਦੀ ਮਾਤਾ ਨੇ ਵਿਚਾਰੀ ਨੂੰ ਚਾਅ ਚੜਿਆ ਵੀ ਸਿੰਘ ਆਏ ਪੰਜਾਬੋਂ। ਠੀਕ ਆ ਨਾ, ਤਰ੍ਹਾਂ ਦੇ ਉਹਨੇ ਪਕਵਾਨ ਛਕਾਏ। ਠੀਕ ਹੈ ਕਿ ਲੰਗਰ ਪਾਣੀ ਐਨ ਵਧੀਆ, ਇੱਦਾਂ ਦੀ ਕੋਈ ਗੱਲ ਨਹੀਂ। ਇਸ਼ਨਾਨ ਪਾਣੀ ਕੀਤਾ ਤੇ ਦੱਸ ਉਹਦੀ ਥਾਲੀ 'ਚ ਖਾ ਕੇ ਤਾਂ ਉਹਦੀ 'ਚ ਸ਼ੇਕ ਕੀਤਾ। ਤੇ ਸੈਣੀ ਸਾਹਿਬ ਤੁਹਾਡੇ ਤਾਂ ਨੇ ਕਰਨਾ ਹੀ ਕਰਨਾ ਸੀ। ਮੈਂ ਤੁਹਾਨੂੰ ਉਦੋਂ ਹੀ ਕਿਹਾ ਸੀ, ਮੈਂ ਕਿਹਾ ਬੰਦਾ ਇਹ ਖਤਰਨਾਕ ਆ, ਠੱਗ ਬੰਦਾ, ਤੇ ਤੁਸੀਂ ਆਖੇ ਨਹੀਂ ਜੇ ਲੱਗਣ ਡਏ। ਠੀਕ ਆ, ਦੱਸਿਆ ਸਹੀ ਕਿਹੜੀ ਜਥੇਬੰਦੀ ਨਾਲ ਇਹਦਾ ਲਿੰਕ।
ਤੇ ਦੂਜੀ ਗੱਲ ਆ ਮਨਵਾੜ ਵਾਲੀ ਸੁਣ ਲਿਓ। ਮਨਵਾੜ ਇਹਨੇ ਬੱਚਾ ਚੱਕਿਆ ਇੱਥੋਂ, ਠੀਕ ਹੈ ਕਿ ਨਹੀਂ। ਬੱਚਾ ਚੱਕ ਕੇ ਤੇ ਕਹਿੰਦਾ ਬੱਚਾ ਅਸੀਂ ਘਰ ਪਹੁੰਚਾਉਣਾ। ਜਦੋਂ ਬੱਚੇ ਦੇ ਮਾਂ-ਬਾਪ ਹੀ ਆ ਗਏ, ਠੀਕ ਹੈ, ਲੁਧਿਆਣੇ ਸਟੇਸ਼ਨ ਤੇ ਤੂੰ ਕਾਹਤੇ ਕਹਿਣ ਡਿਆ ਆ ਵੀ ਮੈਂ ਘਰ ਪਹੁੰਚਾਉਣਾ। ਬੱਚੇ ਆਪੇ ਹੀ ਲਿਖ ਲਿਖਾਈਆ ਕਰਕੇ CRP ਉਹਦੇ ਰੇਲਵੇ ਸਟੇਸ਼ਨ ਵਾਲੇ ਹੁੰਦੇ, ਉਹਨਾਂ ਨੇ ਤੋੜ ਦੇਣਾ। ਇਹ ਬੱਚਾ ਉੱਥੋਂ ਚੱਕਿਆ, ਚੱਕ ਕੇ ਬੰਬੇ ਦਾ ਬੱਚਾ ਸੀ, ਇਹਨੇ ਮਨਵਾੜ ਵੇਚਣ ਦੀ ਕੋਸ਼ਿਸ਼ ਕੀਤੀ ਤੇ ਉੱਥੇ ਬਾਬਿਆਂ ਨੇ ਫੜ ਲਿਆ। ਫੜ ਕੇ ਤਾਂ ਫਿਰ ਇਹਦੀ ਉਹ ਤਬੰਜ ਲਾਈ ਹੈ ਜਿਹੜਾ ਰਹੇ ਰੱਬ ਦਾ ਨਾਂ। ਤੇ ਇਹ ਕਹਿੰਦਾ ਵੀ ਸਿੱਖ ਕੌਮ ਨੇ ਮੇਰੀ ਸਾਰ ਨਹੀਂ ਲਈ ਤੇ ਜੇ ਉਹ। ਤੇ ਸਿੱਖ ਕੌਮ ਤੁਹਾਨੂੰ ਕਹਿੰਦੀ ਆ ਵੀ ਤੁਸੀਂ ਪੁੱਠੇ ਪੰਗੇ ਲਓ ਜਲ ਕੇ। ਜਦੋਂ ਅਸੀਂ ਨਹੀਂ ਸੀ ਨਾ ਵੀਰ ਮੇਰਾ ਰਮਨਦੀਪ ਮੰਗੂ ਮਾਠਾਲਾ, ਜਿਹੜਾ ਤੁਸੀਂ ਮਿਹਣੇ ਮਾਰਦੇ ਨਾ ਗੁਰੂਆ ਅਸੀਂ ਇੱਕ ਤੁਹਾਡੀ ਮੱਤ ਕਰਦੇ ਆ ਤੇ ਇੱਕ ਤੁਸੀਂ ਸਾਡੇ ਤੇ ਏਦਾਂ ਕਰਦੇ ਉਦਾਂ ਕਰਦੇ ਆ। ਮਹਾਰਾਜ ਕਹਿੰਦੇ ਆ ਘਾਲ ਕਮਾਏ ਕੁਛ ਹੱਥੋਂ ਦੇ ਤਾਂ ਕੁਛ ਪਾਏ ਮਾਣ, ਠੀਕ ਹੈ ਨਾ। ਸੇਵ ਕੀਤੀ ਸੰਤੋਖੀ ਜਨ ਸੱਚੋ ਸੱਚ ਧਿਆਇਆ। ਮਹਾਰਾਜ ਕਹਿੰਦੇ ਸੱਚੋ ਸੱਚ ਧਿਆਇਓ ਜਿੰਨੇ ਵੀ, ਠੀਕ ਹੈ ਨਾ, ਜਿੰਨੇ ਸੇਵਾ ਕਰਨੀ ਆ। ਤੇ ਪੰਥ ਨੂੰ ਕਾਹਦਾ ਮਿਹਣਾ, ਜਦੋਂ ਅਸੀਂ ਨਹੀਂ ਸੀ ਪੰਥ ਉਦੋਂ ਵੀ ਸੀ, ਉਦੋਂ ਵੀ ਕਾਰਜ ਹੁੰਦੇ ਸੀ। ਅਸੀਂ ਕੋ ਗੱਡੇ ਦੇ ਪੰਥ ਨਹੀਂ ਲੱਦਿਆ ਜਾਂ ਤੂੰ ਇਕੱਲੇ ਨੇ ਗੱਡੇ ਦੇ ਪੰਥ ਨਹੀਂ ਲੱਦਿਆ ਵੀ ਮੈਂ ਨਾ ਜਾਊਂਗਾ ਤੇ ਖਰੇ ਆਪਣੇ ਕਾਰਜ ਨਹੀਂ ਹੋਣੇ, ਠੀਕ ਹੈ ਕਿ ਨਹੀਂ। ਕੱਲ ਦਾ ਤੂੰ ਸ਼ੋਕਰਾਂ ਬਾਲ ਤੇਲੇ ਗਿੱਲੇ ਤੇ ਤੂੰ ਦੱਸ ਪੰਗੇ ਲੈਣ ਡਿਆ। ਫਿਰ ਕਹਿੰਦਾ ਇੱਕ ਵੀ ਬੰਦਾ ਮੈਨੂੰ ਸਾਬਤ ਕਰ ਦੇਵੇ ਜਿੰਨੇ ਮੈਨੂੰ ਪੈਸੇ ਘੱਲੇ। ਮੈਂ ਕਹਿੰਦਾ ਮੈਨੂੰ ਕਰੋ ਫੋਨ, ਮੈਂ ਦੱਸਦਾ ਇਹਨੂੰ ਕਿੰਨੇ ਕਿੰਨੇ ਪੈਸੇ ਭੇਜੇ ਆ, ਠੀਕ ਹੈ ਕਿ ਨਹੀਂ। 10-11 ਲੱਖ ਰੁਪਈਆ ਇਹਨੇ ਉੱਥੋਂ ਇਕੱਠਾ ਕੀਤਾ ਝੂਠ ਬੋਲ ਕੇ। ਤੇ ਜਦੋਂ ਮੈਂ ਸਿੰਘਾਂ ਨੂੰ ਕਿਹਾ ਮੈਂ ਕਿਹਾ ਇਹਨੇ ਤਾਂ ਪੈਸੇ ਖਰਾਬ ਕਰਤੇ, ਉਹ ਕਹਿੰਦੇ ਚੱਲ ਛੱਡ ਭਰਾਵਾ ਕੋਈ ਗੱਲ ਨਹੀਂ, ਪੈਸਿਆਂ ਦੀ ਕੋਈ ਗੱਲ ਨਹੀਂ, ਬੰਦੇ ਦੀ ਅਸਲੀਅਤ ਪਤਾ ਲੱਗ ਗਈ। ਬੰਦਿਆਂ ਦੀਆਂ ਰਿਕਾਰਡਿੰਗਾਂ ਮੇਰੇ ਕੋਲ ਹਾਲੇ ਤੱਕ ਪਈਆਂ, ਮੈਂ ਬੰਦਿਆਂ ਦਾ ਨਾਂ ਨਹੀਂ ਲਊਂਗਾ। ਜਿਹੜੇ ਕੈਨੇਡਾ ਤੋਂ ਵੀਰ ਫੋਨ ਕਰਦੇ ਸੀ ਨਾ, ਇੱਕ ਨੇ 70,000 ਭੇਜਿਆ ਸੀ ਕਿਸੇ ਨੇ, ਤੇ ਉਹ ਕਹਿੰਦੇ ਭਰਾਵਾ ਪੈਸੇ ਛੱਡ ਤੂੰ, ਪੈਸਿਆਂ ਨੂੰ ਤਾਂ ਕੋਈ ਗੱਲ ਨਹੀਂ, ਅਸੀਂ ਕਹਿ ਦੇਵਾਂਗੇ ਵੀ ਲੰਗਰ ਹੀ ਛਕਾਤਾ, ਸਿੱਖ ਕੌਮ ਕੋ ਪੈਸਾ ਬੜਾ। ਪਰ ਇਹ ਕੀ ਕਹਿੰਦਾ ਜੇ 10-12 ਲੱਖ ਰੁਪਈਆ ਲੈ ਗਏ ਤੇ ਆਪਣਾ ਮੂੰਹ ਕਾਲਾ ਕਰ ਲਿਆ। ਤੇ ਉਹ ਦੇਖ ਲਾ ਵੀ 10-12 ਲੱਖ ਰੁਪਈਆ 2 ਸਾਲਾਂ 'ਚ ਮੁੱਕ ਗਿਆ ਤੇ ਹੁਣ 10 ਰੁਪਈਏ ਮੰਗਦਾ ਫਿਰਦਾ ਤੇ ਬੱਚੇ ਚੁੱਕ ਕੇ ਵੇਚਦਾ ਫਿਰਦਾ, ਠੀਕ ਹੈ ਨਾ। ਆਹ ਦੀ ਕਰਤੂਤ ਆ। ਫਿਰ ਉਹ ਭਰਾਵੋ ਮੈਂ ਤੁਹਾਨੂੰ ਇੱਕ ਸਿੱਧੀ ਗੱਲ ਦੱਸਾਂ, ਅਮਲੀ ਬੰਦੇ ਦਾ ਕਾਹਦਾ ਯਕੀਨ, ਜਿਹੜਾ ਬੰਦਾ ਅਮਲ ਕਰਦਾ ਅਮਲ ਖਾਂਦਾ, ਠੀਕ ਆ। ਭਰਾ ਇਹਦੀ ਭਰਾ ਦੀ ਹੁਣ ਤੁਹਾਨੂੰ ਮੈਂ ਦੱਸ ਦਿੰਦਾ, ਉਹ ਏਜੰਟੀ ਕਰਦਾ ਕਬੂਤਰਬਾਜੀ ਦੇ ਚੱਕਰਾਂ 'ਚ। ਜਦੋਂ ਇੱਥੋਂ ਇਹ ਦੌੜਾ ਨਾ ਤੇ ਇਹਦਾ ਭਰਾ ਦੂਜੇ ਸੁਸ਼ੀਲ ਦੇ ਫੋਨ ਕਰਕੇ ਕਹਿੰਦਾ ਸਾਨੂੰ ਤਾਂ ਪਤਾ ਸੀ, ਕਹਿੰਦਾ ਜੇ ਸਾਡੇ ਭਰਾ ਨੂੰ ਕੁਛ ਹੋ ਗਿਆ ਨਾ ਅਸੀਂ ਤੁਹਾਡੇ ਤੇ ਪਰਚਾ ਦਰਜ ਕਰਾਵਾਂਗੇ। ਉਲਟਾ ਡਰਾਉਣ ਡੈ। ਲੈ ਦੱਸ, ਮੈਂ ਕਿਹਾ ਭਰਾਵਾ ਛੇਤੀ ਕਰਾ, ਅਸੀਂ ਇੱਥੇ ਮਰਨ ਡਏ ਆ, ਪੈਸੇ ਤੇਰਾ ਭਰਾ ਲੈ ਗਿਆ ਤੇ ਤੂੰ ਸਾਲ ਉਲਟਾ ਸਾਨੂੰ ਡਰਾਉਣ ਡਿਆ ਵੀ ਜੇ ਕੁਛ ਹੋ ਗਿਆ ਵੀ ਮਤਲਬ ਕਿ ਇਹ ਬੋਲਣ ਨਾ। ਕਹਿੰਦਾ ਤੁਸੀਂ ਬੋਲਿਓ ਨਾ ਕੁਛ ਵੀ, ਨਹੀਂ ਤਾਂ ਕਹਿੰਦਾ ਤੁਹਾਡੇ ਤੇ ਕਾਰਵਾਈ ਕਰਾਵਾਂਗੇ। ਲੈ ਦੱਸੋ, ਇਹਦਾ ਭਰਾ ਕਹਿਣ ਡਿਆ ਇਹਦਾ ਮਤਲਬ ਵੀ ਇਹ ਸਭ ਰਲੇ ਮਿਲੇ ਆ। ਹੁਣ ਮੈਨੂੰ ਪਰਸੋਂ ਫੋਨ ਕਰਕੇ ਕਹਿਣ ਡਿਆ ਸੀ ਆਪਾਂ ਬਹਿ ਕੇ ਗੱਲ ਕਰ ਲੈਂਦੇ ਆ, ਲਾਈਵ ਨਾ ਹੋਈ, ਤੂੰ ਮੇਰੀ ਕਰਤੂਤ ਨਾ ਦੱਸੀ। ਮੈਂ ਕਿਉਂ ਨਾ ਦੱਸੀ, ਮੇਰੇ ਕੋਲ ਰਿਕਾਰਡਿੰਗ ਪਈ ਲੈ ਲਿਓ। ਮੈਂ ਕਿਹਾ ਕਿਉਂ ਨਾ ਦੱਸੀ ਭਰਾ, ਤੂੰ ਸਿੱਖ ਕੌਮ, ਤੂੰ ਸਾਰਿਆਂ ਨੂੰ ਹੀ ਬਦਨਾਮ ਕਰਨ ਤੇ ਤੁਰਿਆ। ਸੈਣੀ ਵੀ ਮਾੜਾ ਹੋ ਗਿਆ, ਜਿੱਦਣ ਉਹ ਤੇਰੀਆਂ ਖਬਰਾਂ ਲਾਉਂਦਾ ਸੀ ਉਦਣ ਸੈਣੀ ਚੰਗਾ ਸੀ, ਠੀਕ ਹੈ ਨਾ। ਹੁਣ ਸੈਣੀ ਮਾੜਾ ਹੋ ਗਿਆ। ਜਿੱਦਣ ਸੈਣੀ ਕੋਲੋਂ ਪੈਸੇ ਲੈ ਗਏ ਤੇ ਤੂੰ ਕਾਰਜਾਂ ਤੇ ਜਾਂਦਾ ਸੀ ਤੇ ਉਦਣ ਸੈਣੀ ਚੰਗਾ ਸੀ, ਹੈ ਨਾ। ਹੁਣ ਸੈਣੀ ਮਾੜਾ ਹੋ ਗਿਆ ਜਦੋਂ। ਤੇ ਬਾਕੀ ਮੈਂ ਮੀਡੀਆ ਵਾਲੇ ਚੈਨਲਾਂ ਨੂੰ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਇਹਦੀਆਂ ਖਬਰਾਂ ਨਾ ਲਾਇਆ ਕਰੋ। ਹਾਂ ਮੈਂ ਆਪਣਾ ਵੀ ਕਹਿੰਦਾ ਵੀ ਮੇਰੇ ਖਿਲਾਫ ਕਿਸੇ ਕੋਈ ਖਬਰ ਹੈਗੀ ਆ ਤੇ ਠੀਕ ਆ, ਉਹ ਲਾਉਣ, ਕੋਈ ਗੱਲ ਨਹੀਂ, ਜੀ ਸੱਦ ਕੇ, ਠੀਕ ਹੈ ਨਾ। ਪਰ ਪੁੱਛ ਲੈਣ ਵੀ ਆਹ ਗੱਲਬਾਤ ਇੱਦਾਂ ਹੈ ਇੱਦਾਂ। ਆਪਾਂ ਤਾਂ ਕਹਿੰਦੇ ਨਹੀਂ ਵੀ ਆਪਾਂ ਬਹੁਤ ਸਿੱਖ ਕੌਮ ਦੇ ਆਗੂ ਆ ਤੇ ਜਾਂ ਆਪਾਂ ਸਾਡੇ ਕਰਕੇ ਸਿੱਖ ਕੌਮ ਖਲੋਤੀ ਹੈ ਤੇ ਜਾਂ ਅਸੀਂ ਪਹਾੜ ਗੱਡੇ ਦੇ ਲੱਦੇ ਆ। ਅਸੀਂ ਤਾਂ ਭਰਾਵਾ ਨਿਮਾਣੇ ਜਿਹੇ ਸਿੱਖਾਂ, ਆਪਣੇ ਅਵਗਣ ਲੁਕਾਉਣ ਨੂੰ ਬਾਣਾ ਪਾ ਲਿਆ, ਠੀਕ ਆ। ਵੀ ਬਾਣੇ ਦੇ ਡਰ ਤੋਂ ਕਦੇ ਮਾੜਾ ਮੋਟਾ ਰੱਬ ਦਾ ਨਾਂ ਲੈ ਲਈਦਾ ਵੀ ਕਿਤੇ ਸਾਡਾ ਭਾਰਤਾਰ ਆਉ ਜੂ। ਅਸੀਂ ਤਾਂ ਇਹ ਕਹਿੰਦੇ ਨਹੀਂ ਵੀ ਅਸੀਂ ਸੱਚੇ ਸੁੱਚੇ ਆ, ਅਸੀਂ ਤਾਂ ਕਹਿੰਦੇ ਆ ਵੀ ਅਸੀਂ ਤਾਂ ਪਾਪਾਂ ਦੇ ਭਾਗੀ ਆ, ਪਾਪਾਂ ਦੀ ਪੰਡ ਸਾਡੇ ਸਿਰ ਦੇ ਉੱਤੇ ਆ, ਠੀਕ ਹੈ ਕਿ ਨਹੀਂ। ਉਹ ਅਸੀਂ ਲਾਉਣ ਡਏ ਆ ਕੋਈ ਅਗਲੇ ਪਿੱਛੇ ਕਰਮ ਕੀਤੇ ਵੀ ਸ਼ਾਇਦ ਕੋਈ ਮਾੜਾ ਮੋਟਾ ਚੰਗਾ ਕਰਮ ਕਰ ਲਈਏ ਤੇ ਸਾਨੂੰ ਕਿਤੇ ਕੋਈ, ਠੀਕ ਹੈ ਨਾ, ਧਰਮਰਾਜ ਦੇ ਦਰਗਾਹ ਢੋਈ ਮਿਲ ਜਾਵੇ। ਤੇ ਅਸੀਂ ਨਹੀਂ ਇਹ ਕਹਿੰਦੇ ਵੀ ਅਸੀਂ ਸੱਚੇ ਸੁੱਚੇ ਆ। ਮੈਂ ਆਪਾਂ ਪਹਿਲਾਂ ਹੀ ਗੱਲ ਕਲੀਅਰ ਕਰ ਦਈਏ। ਬਾਕੀ ਰਹੀ ਅੰਮ੍ਰਿਤਪਾਲ ਮਹਿਰੋ ਦੀ ਗੱਲ, ਅੰਮ੍ਰਿਤਪਾਲ ਮਹਿਰੋ ਨੂੰ ਮੈਂ ਉਦੋਂ ਵੀ ਕਿਹਾ ਸੀ, ਮੈਂ ਕਿਹਾ ਅੰਮ੍ਰਿਤਪਾਲ ਮਹਿਰੋ ਦੀ ਆਹ ਕਰਤੂਤਾ ਵੇਖ ਲਾ ਵੀ ਤਾਂ ਕੱਲ੍ਹ ਨੂੰ ਤੂੰ ਕਹਿਣਾ ਵੀ ਤੂੰ। ਅੰਮ੍ਰਿਤਪਾਲ ਮਹਿਰੋ ਵੀ ਇਹੀ ਕਹਿੰਦਾ ਹੁੰਦਾ ਸੀ ਵੀ ਨਹੀਂ ਯਾਰ ਕੋਈ ਗੱਲ ਨਹੀਂ, ਬਾਣੇ ਦੀ ਗੱਲ ਆ, ਬਾਣਾ ਬਦਨਾਮ ਹੁੰਦਾ ਨੂੰ ਹੀ ਰਹਿਣ ਤੋਂ ਰਹਿਣ ਦੇ। ਤੇ ਅੱਜ ਵੀ ਅੰਮ੍ਰਿਤਪਾਲ ਨਾਲ ਮੇਰੀ ਜਦੋਂ ਗੱਲ ਹੋਈ ਤੇ ਅੰਮ੍ਰਿਤਪਾਲ ਨੇ ਕਿਹਾ ਨਹੀਂ ਲਾਈਵ ਨਹੀਂ ਹੋਣਾ, ਨਹੀਂ ਵੀ ਬਾਣੇ ਦੀ ਬਦਨਾਮੀ ਹੁੰਦੀ ਆ, ਬਾਣਾ ਸਾਰਿਆਂ ਤੋਂ ਇੱਕੋ ਹੀ ਆ। ਤੇ ਯਾਰ ਉਹ ਤਾਂ ਗੁਰੂਆ ਇੱਦਾਂ ਦੀਆਂ ਗੱਲਾਂ ਸੋਚਦਾ ਵੀ ਬਾਣਾ ਗੁਰੂ ਮਹਾਰਾਜ ਦਾ ਤੇ ਬਾਣਾ ਇੱਕ ਆ। ਤੇ ਤੁਸੀਂ ਪਤੰਦਰਾ ਦੱਸ ਵੀ ਉਹਦੀ ਮਿੱਟੀ ਪੱਟਣ ਤੁਰੇ ਹੋ, ਠੀਕ ਹੈ ਨਾ। ਉਹਨੇ ਉੱਥੇ ਕੀ ਮਾਣਾ ਕਰ ਦਿੱਤਾ ਜਾ ਕੇ ਯਾਰ ਦੱਸ। ਜੇ ਉਹ ਚਲੇ ਗਿਆ ਤੇ ਜੇ ਉਹ 2-4 ਹਜ਼ਾਰ ਜਿੰਨੇ ਵੀ ਉਹਦੇ ਅਗਲੀ ਜੇਬ ਦੇ ਵਿੱਚ ਸੀਗੇ ਦੇ ਆਇਆ, ਉਹ ਦੇ ਆਇਆ ਤੇ ਕੀ ਮਾੜੀ ਗੱਲ ਆ। ਜਦੋਂ ਲੋੜ ਪੈਂਦੀ ਹੈ ਨਾ ਤੇ ਉਦੋਂ 1 ਰੁਪਈਆ ਵੀ 1000 ਨਾਲ ਦਾ ਹੁੰਦਾ, ਜਦੋਂ ਬੰਦੇ ਕੋਲ ਨਹੀਂ ਹੁੰਦਾ।
ਉਹਨਾਂ ਨੂੰ ਪੁੱਛ ਕੇ ਵੇਖਿਓ ਜਿਨ੍ਹਾਂ ਦੇ ਹਸਪਤਾਲਾਂ 'ਚ ਪੈਸੇ ਲੱਗਦੇ ਆ ਜਾਂ ਜਿਨ੍ਹਾਂ ਦੇ ਘਰੇ ਰਾਸ਼ਨ ਨਹੀਂ ਹੈਗਾ ਹਨਾ, ਤੇ ਉਹਨਾਂ ਨੂੰ ਇੱਕ ਪਿਆਜ਼ ਵੀ ਲੱਗਦਾ ਵੀ ਅੱਜ ਸਾਡੇ ਕੋਲ ਇੱਕ ਪਿਆਜ਼ ਹੈਗਾ ਤੇ ਸਬਜ਼ੀ ਬਣ ਜਾਣੀ ਆ। ਤੇ ਉਹ ਕੀ ਪਤਾ ਉਹਨਾਂ ਨੂੰ ਉੱਥੇ ਉਹਨਾਂ ਨੂੰ ਵਿਚਾਰਿਆਂ ਨੂੰ ਕੀ ਲੋੜ ਸੀਗੀ, ਤੇ ਜੇ ਉਹ ਪੈਸੇ ਦੇ ਹੀ ਆਇਆ ਤੇ ਉਹਨਾਂ ਦੀ ਕੋਈ ਦਵਾਈ ਆਈ ਹੋਊਗੀ। ਤੇ ਨਾਲੇ ਇੱਥੇ ਫੈਕਟਰੀਆਂ ਤਾਂ ਲੱਗੀਆਂ ਨਹੀਂ ਹੈਗੀਆਂ ਵੀ ਤੁਹਾਡੇ ਵਾਂਗੂ ਝੂਠ ਬੋਲ ਬੋਲ ਕੇ ਤੇ ਕਿਸੇ ਨੇ ਪੈਸੇ ਮੰਗਾ ਲਏ ਤੇ ਮੁੜ ਕੇ ਆਪਣੇ ਘਰਾਂ ਨੂੰ ਢੋ ਲੈ। ਹਰੇਕ ਬੰਦੇ ਦਾ ਆਪਣਾ ਸਿਸਟਮ ਹੈ। ਤੇ ਮੈਂ ਅੰਮ੍ਰਿਤਪਾਲ ਮਹਿਰੋ ਨੂੰ ਵੀ ਕਹਿਣਾ ਚਾਹੁੰਦਾ ਵੀ ਸੁਣ ਲਾ, ਹੁਣ ਤੇਰੇ ਖਿਲਾਫ ਵੀ ਬੋਲਦੇ ਹੀ ਹੋ, ਠੀਕ ਹੈ ਨਾ, ਝੂਠ ਸੱਚ ਤੇ ਏਦਾਂ ਆ ਉੱਦਾਂ ਆ। ਤੇ ਤੂੰ ਹੀ ਕਹਿੰਦਾ ਸੀ ਵੀ ਨਹੀਂ ਬਾਣਾ ਸਾਰਾ ਦੇਖੂ ਆ, ਬਾਣਾ ਬਦਨਾਮ ਹੁੰਦਾ। ਵੀਰ ਮੇਰਿਆ, ਇਹ ਬੰਦੇ ਨਹੀਂ ਕਿਸੇ ਪਾਣੀ ਦੇ ਢੱਕਣ, ਇਹ ਬੰਦੇ ਇਦਾਂ ਦੇ ਆ, ਬੰਦੇ ਦੀ ਬਦਨਾਮੀ ਹੀ ਕਰਦੇ ਆ। ਇਹਨਾਂ ਨੂੰ ਬਸ ਇਹਨਾਂ ਦੀ ਨਾ ਇੱਕੋ ਹੀ ਗੱਲ ਮੈਂ ਤੁਹਾਨੂੰ ਦੱਸ ਦਿੰਦਾ, ਜਿੰਨੇ ਵੀ ਇਹਨਾਂ ਨੂੰ ਇਹ ਹੁੰਦਾ ਵੀ ਅਸੀਂ ਜੋ ਕਰਨਾ ਕਰੀਏ, ਬਾਕੀ ਕੋਈ ਬੰਦਾ ਵਿੱਚ ਦਖਲ ਨਾ ਦੇਵੇ। ਕਹਾਣੀ ਕੀ ਵੀ ਨਵੀਨ ਸਿੰਘ ਜਿਹੜਾ ਅੰਦਰ ਆ ਨਾ, ਹੁਣ ਮੈਂ ਤੁਹਾਨੂੰ ਦੱਸ ਦਿੰਦਾ ਗੱਲ ਕੀ ਹੋਈ ਵੀ ਜਿੱਥੋਂ ਇਹ ਭੁੜਕਣ ਡਏ ਆ। ਨਵੀਨ ਸਿੰਘ ਅੰਦਰ ਆ, ਇਹ ਚਲੇ ਗਏ ਉੱਥੇ ਉਹਨਾਂ ਦੀ ਤਰੀਕ ਤੇ, ਰਮਨਦੀਪ ਗਿਆ, ਠੀਕ ਆ। ਤੇ ਇਹਨਾਂ ਨੇ ਬਾਹਰ ਉੱਥੇ ਸਿੰਘਾਂ ਨੇ ਸਾਨੂੰ ਫੋਨ ਕੀਤਾ ਵੀ ਇੱਦਾਂ ਇੱਦਾਂ। ਇਹਨਾਂ ਨੇ ਬਾਹਰ ਰਮਨਦੀਪ ਨੇ ਉੱਥੇ ਕਿਹਾ, ਮੈਨੂੰ ਵੀ ਕਿਹਾ ਵੀ ਆਓ, ਆਪਾਂ ਨਹੀਂ ਗਏ। ਫੋਨ ਇਹ ਕਰਦਾ ਸੀ, ਇਹ 'ਚ ਕੋਈ ਸ਼ੱਕ ਨਹੀਂ ਗੀ, ਠੀਕ ਆ ਨਾ। ਤੇ ਫੋਨ ਆਪਾਂ ਨੂੰ ਦੁਸ਼ਮਣ ਵੀ ਕਰੇ, ਆਪਾਂ ਉਹਦਾ ਸੁਣੀਦਾ ਆ। ਤੇ ਇਹ ਤਾਂ ਚਲੋ ਫਿਰ ਵੀ ਸਿੰਘ ਆ, ਦੁਸ਼ਮਣ ਤਾਂ ਚਲੋ ਸਾਡਾ ਹੈਗਾ ਹੀ ਹੈਗਾ। ਇਹ ਵੀ ਇਹਨੇ ਕੀਤਾ, ਇਹਨੇ ਆਸੇ ਪਾਸੇ ਸਿੰਘਾਂ ਨੂੰ ਫੋਨ ਲਾ ਕੇ ਕਿਹਾ ਵੀ ਮੈਂ ਨਵੀਨ ਦੀਆਂ ਜ਼ਮਾਨਤਾਂ ਕਰਾਉਣੀਆਂ ਤਾਂ ਮੈਨੂੰ ਪੈਸੇ ਭੇਜੋ। ਉਹਨਾਂ ਨੇ ਸਾਨੂੰ ਪੁੱਛਿਆ, ਅਸੀਂ ਕਿਹਾ ਭਰਾਵਾ ਵੀ ਆਪਾਂ ਇਹ ਨਹੀਂ ਕਹਿੰਦੇ ਵੀ ਤੁਸੀਂ ਉਹਦੀਆਂ ਜ਼ਮਾਨਤਾਂ ਨਾ ਕਰਾਓ, ਅਸੀਂ ਕਹਿੰਦੇ ਵੀ ਉਹਨਾਂ ਦਾ ਜਿਹੜਾ ਕੋਈ ਪਰਿਵਾਰਕ ਮੈਂਬਰ ਹੈ ਨਾ, ਉਹਨੂੰ ਸਿੱਧੀ ਮਦਦ ਭੇਜੋ, ਠੀਕ ਆ। ਉਹ ਆਪਾਂ ਹੀ ਜ਼ਮਾਨਤਾਂ ਕਰਾਉਣ ਵੀ ਰਮਨਦੀਪ ਨੂੰ ਕਿਤੇ ਜ਼ਿਆਦਾ ਤਾਂ ਨਹੀਂ ਗਾ ਅੰਗੂਠਾ ਛਾਪ ਆ, ਇਹਨੂੰ ਆਪਣੇ ਸਾਈਨ ਨਹੀਂ ਕਰਨੇ ਆਉਂਦੇ। ਇਹ ਕਹਿੰਦਾ ਨਾ ਵੀ ਮੈਂ ਬਹੁਤ ਸੱਚਾ ਸੁੱਚਾ ਆ, ਇਹਨੂੰ ਕਹਿ ਵੀ ਪੰਜਾ ਬਾਣੇ ਦਾ ਪਾਠ ਹੀ ਸੁਣਾ ਦੇਵੇ, ਮੂੰਹ ਜ਼ਬਾਨੀ ਤਾਂ ਇੱਕ ਛੱਡ ਕੇ ਗੁਟਕਾ ਸਾਹਿਬ ਤੋਂ ਹੀ ਸੁਣਾ ਦੇਵੇ, ਤੇ ਮੈਂ ਨਾ ਆਪਣਾ ਮੂੰਹ ਕਾਲਾ ਕਰ ਲਊਂ। ਹੋਰ ਦੱਸੋ, ਠੀਕ ਆ ਨਾ। ਇਹਨੂੰ ਪਾਠ ਨਹੀਂ ਆਉਂਦਾ। ਮੇਰਾ ਖਿਆਲ ਆ ਵੀ ਇਹ ਬੰਦਾ ਨਾ ਕਦੀ ਸਵੇਰ ਨੂੰ ਉੱਠ ਕੇ ਟਾਈਮ ਸਿਰ ਇਹਨੇ ਇਸ਼ਨਾਨ ਨਹੀਂ ਕੀਤਾ। ਸਭ ਤੋਂ ਪਹਿਲਾਂ ਇਹਨੂੰ ਗੋਲੀਆਂ ਚਾਹੀਦੀਆਂ, ਚਿੱਟਾ ਚਾਹੀਦਾ ਸਵੇਰ ਨੂੰ ਜਦੋਂ ਸੁੱਤਾ ਉੱਠਦਾ। ਇਹਦੇ ਨਾਲ ਰਹਿੰਦੇ ਰਹੇ, ਅੱਜ ਅੱਕ ਕੇ ਬੋਲਣ ਲੱਗੇ ਆ ਵੀ ਇਹ ਬਾਣੇ ਵਾਲੇ ਸਿੰਘਾਂ ਦੀ ਬਦਨਾਮੀ ਕਰਦਾ ਹੀ ਉਹ, ਠੀਕ ਆ ਨਾ। ਇਹਨੇ ਮਹਿਰੋਂ ਨੂੰ ਜੋ ਕਿਹਾ, ਕਹਿੰਦਾ ਤੂੰ ਕਮਾਦਾਂ 'ਚ ਲੁਕਦਾ ਫਿਰਦਾ। ਯਾਰ ਅਗਲੇ ਦੀ ਜ਼ਿੰਦਗੀ ਆ, ਅਗਲਾ ਜੋ ਮਰਜ਼ੀ ਕਰੇ। ਤੁਸੀਂ ਇਕੱਲਿਆਂ ਨੇ ਠੇਕਾ ਲਿਆ ਆ? ਆਖੇ ਸਾਡੇ 5-7 ਗੱਲਾਂ ਦਾ ਮਹਿਰੋਂ ਜਵਾਬ ਦੇਵੇ। ਯਾਰ ਦੱਸ, ਤੁਹਾਨੂੰ ਕਿਉਂ ਜਵਾਬ ਦੇਵੇ? ਤੁਸੀਂ ਕੌਣ ਹੁੰਦੇ ਆ? ਹੈਂ? ਜਾਂ ਮੈਂ ਕੱਲ ਨੂੰ ਕਹਿ ਦੇਵਾਂ ਮੈਨੂੰ ਫਲਾਨਾ ਬੰਦਾ ਜਵਾਬ ਦੇਵੇ, ਅਗਲਾ ਕਾਹਤੇ ਦੇਵੇ ਮੈਨੂੰ ਜਵਾਬ? ਜਾਂ ਮੈਨੂੰ ਕੋ ਕਵੇ ਤੂੰ ਮੇਰੀਆਂ ਗੱਲਾਂ ਦੇ ਜਵਾਬ ਦੇ। ਨਾਲੇ ਤੁਸੀਂ ਉਹਦੀ ਬਦਨਾਮੀ ਕਰਦੇ, ਤੇ ਨਾਲੇ ਉਹ ਤੁਹਾਡੀਆਂ ਗੱਲਾਂ ਦੇ ਜਵਾਬ ਦੇਵੇ, ਤੇ ਨਾਲੇ ਤੂੰ ਸਾਨੂੰ ਮਿਹਣੇ ਦੇਖ ਕਿੱਦਾਂ ਮਾਰਦੇ ਆ। ਤੂੰ ਸਾਨੂੰ ਫੋਨ ਨਹੀਂ ਕੀਤਾ। ਯਾਰ ਅਗਲੇ ਦੀ ਜ਼ਿੰਦਗੀ, ਅਗਲਾ ਨਹੀਂ ਕਰਦਾ ਨਾ ਕਰੇ ਫੋਨ, ਠੀਕ ਹੈ ਨਾ। ਤੁਹਾਨੂੰ ਉਹਨੇ ਕਿਹਾ ਸੀ ਮੇਰੀ ਮਦਦ ਕਰੋ, ਜਾਂ ਤੁਹਾਨੂੰ ਉਹਨੇ ਕਿਹਾ ਸੀ ਵੀ ਮੇਰੇ ਲਈ ਵੀਡੀਓ ਪਾਓ, ਤੁਸੀਂ ਆਪਣੇ ਲਈ ਪਾਈਆਂ। ਜਿਹੜੇ ਬੰਦੇ ਨਾਲ ਮੈਂ ਕਹਿੰਦਾ ਅੱਜ ਤੱਕ ਤੁਸੀਂ ਰਿਕਾਰਡ ਕੱਢ ਕੇ ਵੇਖ ਲਿਓ, ਰਮਨਦੀਪ ਹੁਣੀ ਜਿਹੜੇ ਬੰਦੇ ਨਾਲ ਤੁਰੇ ਆ ਨਾ, ਉਸੇ ਬੰਦੇ ਦੀਆਂ ਇਹਨਾਂ ਨੇ ਜੜ੍ਹਾਂ ਵੱਢੀਆਂ, ਠੀਕ ਹੈ ਨਾ। ਮੈਂ ਇਹਦੇ ਨਾਲ ਤੁਰਿਆ, ਮੇਰੀਆਂ ਜੜ੍ਹਾਂ ਵੱਢੀਆਂ। ਇਹਨੇ ਨਿਸ਼ਾਨ ਯੂਪੀ ਵਾਲਾ ਤੁਰਿਆ, ਇਹਨੇ ਉਹਦੀਆਂ ਜੜ੍ਹਾਂ ਵੱਢੀਆਂ, ਬੱਚੀ ਦੀਆਂ ਜੜ੍ਹਾਂ ਵੱਢੀਆਂ, ਮਾਨ ਦੀਆਂ ਜੜ੍ਹਾਂ ਵੱਢੀਆਂ ਇਹਨੇ। ਹੁਣ ਰਮਨਦੀਪ, ਹੁਣ ਅੰਮ੍ਰਿਤਪਾਲ ਦੀਆਂ ਜੜ੍ਹਾਂ ਵੱਢਣ ਤੇ ਹੋ ਗਏ ਆ ਇਹ। ਉਹਨੇ ਯਾਰ ਪਤਾ ਨਹੀਂ ਇਹਨਾਂ ਨੂੰ ਕੀ ਕਹਿਤਾ। ਫਿਰ ਇਹ ਬਲਜਿੰਦਰ ਸਿੰਘ ਪਰਵਾਨਾ, ਇਹਨੇ ਉਹਦੇ ਖਿਲਾਫ ਲੂਲ ਬਲੂਲ ਬਕਣਾ ਸ਼ੁਰੂ ਕਰ ਦਿੱਤਾ। ਲਖਨਊ ਜਾ ਕੇ ਵੀਡੀਓ ਪਾ ਕੇ ਸਾਨੂੰ ਗੁੰਮਰਾਹ ਕਰਕੇ, ਪਰਵਾਨੇ ਨੇ ਸਾਨੂੰ ਐਡਰੈਸ ਨਹੀਂ ਦਿੱਤਾ ਜੀ, ਅਸੀਂ ਪਹੁੰਚ ਗਏ, ਇਹ ਉਹ ਆ। ਇਹ ਮੈਨੂੰ ਦੱਸੇ ਤਾਂ ਸਹੀ ਵੀ ਇਹ ਸਾਬਤ ਕੀ ਕਰਨਾ ਚਾਹੁੰਦਾ ਵੀ ਇਹਨੇ ਇਕੱਲਾ ਹੀ ਪੰਥ ਦਾ ਠੇਕੇਦਾਰ ਹੋ ਗਿਆ। ਵੀ ਰਮਨਦੀਪ ਇਕੱਲਾ ਹੀ ਪੰਥ ਦਾ ਠੇਕੇਦਾਰ ਹੋ ਗਿਆ ਤੇ ਬਾਕੀ ਸਾਰੇ ਫੁੱਦੂ ਹੀ ਆ, ਠੀਕ ਹੈ ਨਾ। ਮਿਹਣੇ ਦੇਖ ਕਿੱਦਾਂ ਮਾਰਦੇ ਉਹ ਗੁਰੂਆ। ਇੱਦਾਂ ਜਾਂ ਕਮਾਲ ਦੀ ਗੱਲ ਆ। ਅਸੀਂ ਇੱਕ ਤੁਹਾਡੇ ਪਿੱਛੇ ਤੁਹਾਨੂੰ ਕੋਈ ਸੱਦਣ ਗਿਆ ਸੀ? ਉਹ ਅਪੀਲ ਉਹਨੇ ਸਿੱਖ ਪੰਥ ਨੂੰ ਸਾਰਿਆਂ ਨੂੰ ਕੀਤੀ ਸੀ, ਅਸੀਂ ਨਹੀਂ ਚਲੇ ਗਏ। ਜੇ ਤੁਹਾਨੂੰ ਨਹੀਂ ਵਾਰਾ ਖਾਂਦਾ ਤੇ ਨਾ ਜਾਓ, ਜਾ ਕੇ ਅਗਲਿਆਂ ਦੇ ਕੋਲੋਂ ਪੈਸੇ ਤਾਂ ਨਾ ਮੰਗੋ। ਬਦਨਾਮੀ ਤਾਂ ਤੁਸੀਂ ਆਪ ਕਰਾਉਣ ਡਏ ਆ। ਤੇ ਆਹ ਹੁਣ ਜਿਹੜਾ ਲੁਧਿਆਣੇ ਇੱਕ ਤੁਰਿਆ ਫਿਰਦਾ, ਜਿਹਨੂੰ ਚੌਪਈ ਸਾਹਿਬ ਦਾ ਪਾਠ ਬਣੀ ਆਉਂਦਾ, ਦੁਕਾਨਾਂ ਤੋਂ ਧੱਕੇ ਨਾਲ ਪੈਸੇ ਖੋਹਦਾ, ਤੇ ਏਡਾ ਹੀ ਸੂਰਮਾ ਤੇ ਵਾਜੇ ਦੇ ਜਾ ਕੇ ਗਲ ਵਿੱਚ ਇਹਨੂੰ ਕਹਿ ਵੀ ਤੂੰ ਆ ਬਾਣਾ ਲਾ ਇਹਨੂੰ, ਠੀਕ ਹੈ ਕਿ ਨਹੀਂ। ਵੀ ਹੈਗਾ ਉਹ ਚੋਰੀ ਆ ਨਾ, ਫਿਰ ਉਹ ਬਾਣਾ ਤਾਂ ਪਾ ਕੇ ਚੋਰੀਆਂ ਹੀ ਕਰਦਾ ਫਿਰਦਾ। ਆ ਜਿਹੜਾ ਦਬੁਰਜੀ ਆ ਨਿਹੰਗ ਨੇ ਇੱਥੇ ਨੀਲਾ ਬਾਣਾ ਪਾ ਕੇ ਉਹਨੇ ਚੋਰੀ ਕੀਤੀ, ਤਾਂ ਫਿਰ ਉਹਨੂੰ ਕੀ ਕਵਾਂਗੇ? ਤੇ ਤੁਸੀਂ ਉਲਟਾ ਗੁਰੂਆ, ਜੇ ਕੋਈ ਤੁਹਾਨੂੰ ਕਹਿ ਦਿੰਦਾ ਤੇ ਤੁਹਾਨੂੰ ਤੇੜੀ ਬੜੀ ਚੜ੍ਹਦੀ ਹੈ। ਇੱਕ ਹੋਰ ਉੱਥੇ ਤੇਲਗਾਨੇ ਦਾ
ਕਹਿੰਦਾ ਭਈ ਇਦਾਂ ਕਹਿਤਾ ਆ ਉਦਾਂ ਕਹਿਤਾ। ਮੈਂ ਕੀ ਕਹਿਤਾ? ਤਾਂ ਮੈਂ ਕਿਹਾ ਜਿਹੜੇ ਬਾਣਾ ਪਾ ਕੇ ਚੋਰੀਆਂ ਕਰਦੇ, ਜਦੋਂ ਆਪਣਾ ਭੇਸ ਬੜਾ ਕੇ ਨਿਹੰਗਾਂ ਨੂੰ ਬਦਨਾਮ ਕਰਦੇ, ਉਹ ਬਾਣਾ ਹੀ ਬਦਨਾਮ ਕਰਦੇ ਆ ਫਿਰ ਨੀਲਾ ਬਾਣਾ ਪਾ ਕੇ। ਤਾਂ ਕੀ ਮੈਂ ਕਿਹਾ ਜੇ ਉਹਨੇ ਟਾਈਟਲ ਲਿਖ ਦਿੱਤਾ ਤਾਂ ਕੀ ਮਾੜਾ ਕਰ ਦਿੱਤਾ? ਸੋ ਮੇਰੀ ਹੱਥ ਜੋੜ ਕੇ ਬੇਨਤੀ ਆ, ਜਿਹੜੇ ਵੀਰ ਕਹਿੰਦੇ ਆ ਨਾ ਵੀ ਮੰਗੂ ਮੱਠ ਵਾਲਾ ਬਹੁਤ ਸਹੀ ਆ ਤੇ ਇਦਾਂ ਆ ਤੇ ਉਦਾਂ, ਤੇ ਮੈਨੂੰ ਭਰਾ ਫੋਨ ਕਰ ਲਿਓ ਤੇ ਮੇਰੇ ਕੋਲੋਂ ਪ੍ਰੂਫ ਲੈ ਲਿਓ, ਠੀਕ ਆ, ਵੀ ਰਮਨਦੀਪ ਸਿੰਘ ਚੀਜ਼ ਕੀ ਆ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਾਈਵ ਚੱਲ ਪਿਆ, ਸਾਰੀਆਂ ਸੰਗਤਾਂ ਨੂੰ ਬੇਨਤੀ ਆ ਵੀ ਜਰਾ ਸ਼ੇਅਰ ਕਰ ਦਿਓ ਇਹਨੂੰ ਵੀਡੀਓ ਤੋਂ ਵੱਧ, ਕਿਉਂਕਿ ਮਸਲਾ ਬੜਾ ਗੰਭੀਰ ਆ। ਪਿਛਲੇ 2-3 ਦਿਨਾਂ ਤੋਂ ਇਹ ਰੌਲਾ ਰੱਪਾ ਕਾਫੀ ਪੈ ਰਿਹਾ ਸੀ ਤੇ ਦਾਸ ਦੀ ਸਿਹਤ ਖਰਾਬ ਹੋਣ ਕਰਕੇ ਬੋਲਣਾ ਤਾਂ ਪਹਿਲਾਂ ਹੀ ਸੀ। ਅੱਜ ਹੀ ਹਸਪੀਟਲ ਤੋਂ ਛੁੱਟੀ ਮਿਲੀ ਆ ਤੇ ਅੱਜ ਹੀ ਸੰਗਤਾਂ ਦੀ ਕਚਹਿਰੀ ਵਿੱਚ ਹਾਜ਼ਰ ਆ। ਮਸਲਾ ਬੜਾ ਡੂੰਘਾ ਤੇ ਵਿਚਾਰਨਯੋਗ ਆ। ਮਸਲਾ ਆ ਕਿ ਪਿੱਛੇ ਜੇ 2-3 ਦਿਨ ਤੋਂ ਜਿਹੜੀ ਇੱਕ ਲੁਧਿਆਣੇ ਕੁੜੀ ਦੀ ਕੁੱਟਮਾਰ ਹੋਈ, ਉਹਦੀਆਂ ਲੱਤਾਂ ਦੇ ਵਿੱਚ ਸਰੀਏ ਪਾਉਣੇ ਪਏ ਸਿੱਖ ਬੀਬੀ ਦੇ ਨਾਲ, ਤੇ ਉੱਥੇ ਰਮਨਦੀਪ ਸਿੰਘ ਮੰਗੂ ਮੱਠ ਵਾਲਾ ਗਿਆ ਤੇ ਜੋ ਉਹਨੇ ਕੀਤਾ ਤੇ ਉਹ ਮੈਂ ਦੁਬਾਰਾ ਐਕਸਪਲੇਨ ਨਹੀਂ ਕਰਨਾ ਚਾਹੁੰਦਾ ਵੀ ਉਹਦੀ ਮਾਸੀ ਦੇ ਬਿਆਨ ਆਏ ਵੀ ਇਹ ਸਾਡੇ ਕੋਲ ਇੱਦਾਂ ਪੈਸੇ ਹੀ ਮੰਗਦਾ ਸੀ ਤੇ ਜਾਂ ਸਾਡੇ ਕੋਲ ਸਾਨੂੰ ਕਹਿੰਦਾ ਇਹ ਗੱਡੀ ਕਰਕੇ ਦਿਓ ਜਾਂ ਇੱਦਾਂ, ਹੈ ਨਾ। ਤੇ ਉਹਦੇ ਵਿੱਚ ਕਾਫੀ ਵਾਰੀ ਰਮਨਦੀਪ ਵੀ ਲਾਈਵ ਹੋ ਕੇ ਤੇ ਉਹ ਜਿਹੜੇ ਕਿ ਟੀਵੀ ਚੈਨਲ ਦੇ ਐਂਕਰ ਆ ਉਹਨਾਂ ਨੂੰ ਮਾੜਾ ਚੰਗਾ ਬੋਲਿਆ ਗਿਆ। ਹਾਂਜੀ, ਵੀ ਤੇਰੇ ਅਸੀਂ ਕੰਪਿਊਟਰ ਭੰਨ ਦਿਆਂਗੇ, ਤੇਰਾ ਇੰਜਣ ਕਰ ਦਿਆਂਗੇ, ਤੇਰਾ ਇਹ ਕਰ ਦਿਆਂਗੇ, ਉਹ ਕਰ ਦਿਆਂਗੇ, ਜੋ ਕਿ ਸਰਾਸਰ ਨਹੀਂ ਹੋਣਾ ਚਾਹੀਦਾ। ਬਹੁਤ ਮਾੜੀ ਗੱਲ ਆ, ਠੀਕ ਆ ਜੀ। ਖਾਸ ਕਰਕੇ ਜਿਹੜਾ ਕਿ ਮੀਡੀਆ ਆ ਉਹਨੂੰ ਆਪਣਾ ਜਿਹੜਾ ਕੰਮ ਹੈ ਉਹ ਕਿਸੇ ਤਰੀਕੇ ਨਾਲ ਵੀ ਕਰਦਾ, ਉਹਨੂੰ ਕਰ ਲੈਣਾ ਚਾਹੀਦਾ। ਭਾਰਤ ਦੀ ਸੰਵਿਧਾਨ ਦਾ ਕਾਨੂੰਨ ਇਹ ਕਹਿੰਦਾ ਵੀ ਮੀਡੀਆ ਜਿਹੜਾ ਨਿਰਪੱਖ ਹੁੰਦਾ। ਅੱਜ ਤੱਕ ਅਸੀਂ ਤਾਂ ਜਿੰਨੇ ਮੀਡੀਆ ਚੈਨਲ ਦੇਖੇ ਸਾਰੇ ਨਿਰਪੱਖ ਹੀ ਵੇਖੇ ਆ। ਕਦੀ ਕੋਈ ਇੱਦਾਂ ਨਹੀਂ ਦੇਖਿਆ ਵੀ ਇੱਕ ਪੱਖ ਦਿਖਾ ਦੇਵੇ ਤੇ ਦੂਜਾ ਨਾ ਦਿਖਾਲੇ, ਤੇ ਇੱਦਾਂ ਹੁੰਦਾ ਨਹੀਂ। ਜੇ ਰਮਨਦੀਪ ਸਿੰਘ ਤੈਨੂੰ ਮੈਂ ਤਾਂ ਇਹ ਗੱਲ ਕਹਿੰਦਾ ਵੀ ਜੇ ਤੇਰੇ 'ਚ ਕੋਈ ਸੱਚਾਈ ਸੀਗੀ, ਪਹਿਲੀ ਗੱਲ ਤਾਂ ਤੇਰੇ 'ਚ ਸੱਚਾਈ ਹੈ ਨਹੀਂ, ਇਹ ਸਾਨੂੰ ਪਤਾ, ਤੇ ਤੂੰ ਸਿੱਧਾ ਜਾ ਕੇ ਗੱਲ ਕਰਦਾ ਤੇ ਧਮਕੀਆਂ ਦੇਣ ਦੀ ਜਾਂ ਹੋਰਾਂ ਦੇਣ ਦੀ ਤਾਂ ਤੈਨੂੰ ਕੋਈ ਗੱਲ ਹੀ ਨਹੀਂ ਹੈਗੀ ਸੀਗੀ। ਹੁਣ ਜਿਹੜੀ ਉਹ ਗੱਲ ਕਰਦੇ ਆ ਵੀ ਰਮਨਦੀਪ ਨੇ ਸਾਨੂੰ ਕਿਹਾ ਵੀ ਸਾਨੂੰ ਜਾਂ 10,000 ਰੁਪਈਆ ਦਿਓ ਜਾਂ ਸਾਨੂੰ ਗੱਡੀ ਕਰਕੇ ਭੇਜੋ ਤੁਸੀਂ ਜੇਬ, ਉਹ ਗੱਲਾਂ ਹੈਗੀਆਂ ਬਿਲਕੁਲ ਸੱਚੀਆਂ, ਕਿਉਂਕਿ ਉਹਦੀ ਪੁਸ਼ਟੀ ਕਰਦੇ ਆਪਾਂ ਇੱਦਾਂ। ਕਿਉਂਕਿ ਅੱਜ ਤੋਂ 2 ਸਾਲ ਪਹਿਲਾਂ, ਇਹ 1.5-2 ਸਾਲ ਪਹਿਲਾਂ ਸਾਡੇ ਨਾਲ ਇਹ ਪਟਨਾ ਸਾਹਿਬ ਗਿਆ ਸੀ, ਸਾਨੂੰ ਹੀ ਲੈ ਕੇ ਗਿਆ ਸੀ ਇਹ ਰਮਨਦੀਪ ਸਿੰਘ ਮੰਗੂ ਮੱਠ ਵਾਲਾ, ਜਿਹੜਾ ਆਪਣੇ ਆਪ ਨੂੰ ਕਹਾਉਂਦਾ, ਪਰ ਅਸੀਂ ਤਾਂ ਇਹਨੂੰ ਮੰਗੂ ਮੱਠ ਵਾਲਾ ਕਹਿੰਦੇ ਨਹੀਂ, ਅਸੀਂ ਤਾਂ ਇਹਨੂੰ ਬੱਕਰੀ ਕਹਿੰਦੇ ਆ। ਜਿੰਨੇ ਵੀ ਸਿੰਘ ਆ ਹੈਗਾ ਇਹ ਬੱਕਰੀ, ਠੀਕ ਆ ਕਿ ਨਹੀਂ। ਨਸ਼ੇੜੀਏ ਬੰਦਾ, ਸਿਰੇ ਦਾ, ਡੋਡੇ ਇੰਨੇ ਖਾਣੇ 'ਚ ਸਮਾਨ ਇਹ ਲਾਉਂਦਾ, ਹਾਂਜੀ, ਚਿੱਟਾ ਵੇਚਦਾ, ਇਹ ਫੜਿਆ ਗਿਆ ਸਿੰਘੂ ਬਾਰਡਰ ਤੇ ਇਹਦੀ ਹੁਣ ਤੁਹਾਨੂੰ ਮੈਂ ਕਰਤੂਤ ਦੱਸਦਾ। ਇਹ ਕਹਿੰਦਾ ਵੀ ਪੰਡਿਤ ਦੀਨ ਦਿਆਲ ਆ ਯੂਪੀ ਦੇ ਵਿੱਚ, ਉਹਦੇ ਕੋਲ ਗੁਰੂ ਸਾਹਿਬ ਦੇ ਸਰੂਪ ਕੈਦ ਆ ਤੇ ਆਪਾਂ ਲੈਣ ਜਾਣਾ। ਆਪਾਂ ਚਲੇ ਗਏ ਇਹਦੇ ਨਾਲ, ਜੋ ਇਹਨੇ ਉੱਥੇ ਕੀਤਾ ਤੇ ਉਹ ਮੈਂ ਸੈਣੀ ਸਾਹਿਬ ਨੂੰ ਪਹਿਲਾਂ ਦੱਸਿਆ ਸੀ। ਮੈਂ ਕਿਹਾ ਸੈਣੀ ਸਾਹਿਬ, PR ਰਮਨਦੀਪ ਨੇ ਆਹ ਕਰਤੂਤਾਂ ਕੀਤੀਆਂ, ਨਿਸ਼ਾਨ ਸਿੰਘ ਦੇ ਤਲਵਾਰਾਂ ਮਾਰੀਆਂ, ਉੱਥੇ ਵੀ ਪੈਸਿਆਂ ਦਾ ਕਰਕੇ ਇਹ ਰੌਲਾ ਪਾਉਂਦਾ ਸੀ ਕਿ ਮੈਨੂੰ ਪੈਸੇ ਇੱਦਾਂ ਤੇ ਉੱਦਾਂ। ਨਿਸ਼ਾਨ ਸਿੰਘ ਹੁਣਾਂ ਨੇ ਇਹਨੂੰ ਪੁੱਛ ਲਿਆ ਵੀ ਪੈਸੇ ਕਿਹਦੇ ਕੋਲ ਆਉਂਦੇ ਆ ਜਾਂ ਕੀ ਹਿਸਾਬ ਕਿਤਾਬ ਆ। ਇੰਨੇ ਉਹਨਾਂ ਨੂੰ ਉੱਥੋਂ ਕੁੱਟਿਆ, ਜਿਹੜੇ ਸਾਰੇ ਸਿੰਘ ਸੀ ਉਹ ਉੱਥੋਂ ਦੌੜਿਆ ਏ ਤੇ ਮੇਰੇ ਕੋਲ ਗੱਡੀ ਸੀ, ਮੇਰੇ ਕੋਲ ਪੈਸੇ ਹੈ ਨਹੀਂ ਸੀ, ਤੇ ਇਹ ਪੈਸੇ ਲੈ ਕੇ ਉੱਥੋਂ ਦੌੜਿਆ ਹੈਗਾ ਪਟਨਾ ਸਾਹਿਬ ਤੋਂ। ਥਰਾਂ ਦੇ ਵਿੱਚ 206 ਨੰਬਰ ਕਮਰਾ, 201 ਨੰਬਰ ਕਿ 206 ਨੰਬਰ ਕਮਰਾ ਸੀ। ਉਹ ਸਾਰਿਆਂ ਨੂੰ ਪਤਾ ਹੀ ਆ ਰਮਨਦੀਪ ਦੇ ਬਾਰੇ ਉੱਥੇ। ਤੇ ਹੁਣ ਮੈਂ ਗੱਲ ਇਹ ਕਰਦਾ ਵੀ ਮੈਂ ਪਹਿਲਾਂ ਸੈਣੀ ਸਾਹਿਬ ਨੂੰ ਇਹ ਪੁੱਛਣਾ ਚਾਹੁੰਦਾ ਵੀ ਸੈਣੀ ਸਾਹਿਬ, ਜਿੱਦਣ ਅਸੀਂ ਤੁਹਾਨੂੰ ਕਿਹਾ ਸੀਗਾ ਵੀ ਆਹ ਲਓ ਜੀ ਪ੍ਰੂਫ ਸਾਡੇ ਕੋਲੋਂ ਤੇ ਸਾਨੂੰ ਆਹ ਰਮਨਦੀਪ ਦੀ ਸੱਚਾਈ ਆ, ਇਹ ਤੁਸੀਂ ਮੀਡੀਆ ਨੂੰ ਦਿਖਾ ਲਓ, ਉਦੋਂ ਤੁਸੀਂ ਕਿਉਂ ਨਾ ਦਿਖਾ ਲਈ? ਉਦੋਂ ਤੁਸੀਂ ਸੈਣੀ ਸਾਹਿਬ ਮੁੱਕਰੇ ਹੋ ਨਾ। ਹੁਣ ਮੇਰੀ ਗੱਲ ਨੂੰ, ਇਹ ਵੀਡੀਓ ਤੁਸੀਂ ਮੈਨੂੰ ਪਤਾ ਚੈਨਲ ਤੇ ਕਿਸੇ ਨੇ ਨਹੀਂ ਚਲਾਉਣੀ, ਠੀਕ ਹੈ ਨਾ। ਸੈਣੀ ਸਾਹਿਬ, ਮੈਂ ਤੁਹਾਨੂੰ ਇਹ ਗੱਲ ਕਹੀ, ਮੈਂ ਕਿਹਾ ਸੈਣੀ ਸਾਹਿਬ ਆਹ ਬੰਦੇ ਦੀ ਆਹ ਕਰਤੂਤ ਆ, ਚੋਰ ਬੰਦਾ, ਸਿਰੇ ਦਾ ਠੱਗ ਬੰਦਾ ਇਹ, ਤੇ ਤੁਸੀਂ ਇਹਦੀ ਵੀਡੀਓ ਚਲਾਓ। ਸੈਣੀ ਸਾਹਿਬ ਜਿਹੜੇ ਗੁਰਬਾਣੀ ਅਖੰਡ ਬਾਣੀ ਚੈਨਲ ਦੇ ਐਂਕਰ, ਤੇ ਇਹਨਾਂ ਨੇ ਮੈਨੂੰ ਪਤਾ ਕੀ ਸੈਣੀ ਸਾਹਿਬ ਨੇ ਮੂਹਰੇ ਕਿਹਾ ਸੀਗਾ, ਉਹ ਛੱਡੋ ਕੋਈ ਗੱਲ ਨਹੀਂ, ਕੌਮ ਦਾ ਪੈਸਾ ਜੇ 2-2.5 ਲੱਖ ਰੁਪਇਆ ਖਾ ਵੀ ਗਿਆ ਜਾਂ ਜਿੰਨੇ ਵੀ ਖਾ ਗਿਆ ਤੇ ਕੋਈ ਗੱਲ ਨਹੀਂ, ਹਾਂਜੀ, ਤੇ ਸਿੱਖ ਕੌਮ ਬੜੀ ਵਿਸ਼ਾਲ ਆ, ਬਾਣੇ ਦੀ ਬਦਨਾਮੀ ਹੁੰਦੀ ਆ। ਤੇ ਸੈਣੀ ਸਾਹਿਬ ਹੁਣ ਲੱਗ ਗਈ ਇਹਦੀ ਕਰਤੂਤ ਪਤਾ ਤੁਹਾਨੂੰ, ਹਾਂਜੀ। ਜਦੋਂ ਹੁਣ ਤੁਹਾਨੂੰ ਧਮਕੀਆਂ ਦੇਣ ਲੱਗ ਪਿਆ, ਤੁਸੀਂ ਇਹਦਾ ਉਦੋਂ ਬਚਾਅ ਕਰਦੇ ਸੀ ਵੀ ਚਲੋ ਕੋਈ ਗੱਲ ਨਹੀਂ, ਬਾਣੇ ਵਾਲਾ ਸਿੰਘ ਆ ਤੇ ਤਾਂ ਕਰਕੇ ਆਪਾਂ ਬਾਣੇ ਵਾਲੇ ਸਿੰਘ ਦੇ ਉਲਟ ਨਹੀਂ ਜਾਣਾ। ਮੈਂ ਹੋਰਾਂ ਪੱਤਰਕਾਰਾਂ ਨੂੰ ਵੀ ਕਹਿਣਾ
ਮੈਂ ਉਹਨਾਂ ਦਾ ਨਾਂ ਨਹੀਂ ਲੈਣਾ, ਮੈਂ ਉਹਨਾਂ ਨੂੰ ਵੀ ਕਿਹਾ ਸੀ, ਪਰ ਉਹ ਵੀ ਮੈਨੂੰ ਇਹੀ ਗੱਲ ਕਹਿੰਦੇ ਸੀ ਵੀ ਨਹੀਂ ਬਾਣੇ ਦੀ ਬਦਨਾਮੀ ਹੁੰਦੀ, ਬਾਣਾ ਗੁਰੂ ਸਾਹਿਬ ਦਾ। ਪਰ ਇਹ ਤਾਂ ਗੁਰੂ ਸਾਹਿਬ ਦਾ ਬਾਣਾ ਪਾ ਕੇ ਠੱਗੀਆਂ ਮਾਰਨ ਡਿਆ, ਸਪਸ਼ਟ ਹੀ ਦਿਸਣ ਡਿਆ। ਆਹ ਲੁਧਿਆਣਿਓਂ ਇੱਕ ਖਬਰ ਆਈ ਆ ਦੁੱਗਰੀ ਰੋਡ ਦੇ ਉੱਤੇ ਹੈ ਜੀ, ਉਹਦੇ ਵਿੱਚ ਉਹਨੂੰ ਬੰਦੇ ਨੂੰ ਜਪਜੀ ਸਾਹਿਬ ਦਾ ਪਾਠ ਨਹੀਂ ਕਰਨਾ ਆਉਂਦਾ ਤੇ ਉਹ ਦੁਕਾਨਾਂ ਤੋਂ ਮੰਗਦਾ ਫਿਰਦਾ, ਜ਼ਬਰਦਸਤੀ ਉਹ ਲੋਕਾਂ ਕੋਲੋਂ ਪੈਸੇ ਖੋਹਦਾ ਫਿਰਦਾ। ਤੇ ਰਮਨਦੀਪ ਸਿੰਘ ਜੇ ਤੇਰੇ 'ਚ ਇੰਨੀ ਤਾਕਤ, ਜੇ ਤੂੰ ਇੰਨੇ ਸੱਚਾ ਸੁੱਚਾ ਇੰਨੀ ਸੇਵਾ ਕਰਦਾ ਤੇ ਜਾ ਕੇ ਉਹਨੂੰ ਫੜਤ, ਉਹਨੂੰ ਸਿਖਾਲ ਪਹਿਲਾਂ। ਮੈਂ ਕਹਿੰਦਾ ਵੀ ਰਮਨਦੀਪ ਸਿੰਘ ਮੇਰੇ ਨਾਲ ਜਿੱਥੇ ਮਰਜ਼ੀ ਬਹਿ ਕੇ ਡਿਬੇਟ ਕਰ ਲਵੇ, ਇਹਨੂੰ ਅਰਦਾਸ ਜਵਾਨੀ ਯਾਦ ਹੋਵੇ ਤਾਂ ਮੈਨੂੰ ਨੀਵੇਂ ਥਾਂ ਬਿਠਾ ਲਿਓ, ਇਹਨੂੰ ਦਸਾਂ ਗੁਰੂ ਸਾਹਿਬਾਂ ਦੇ ਨਾਮ ਪੁੱਛ ਲਿਓ, ਕਦੀ ਇਹਨੇ ਨਿਤਨੇਮ ਨਹੀਂ ਕੀਤਾ। ਤੇ ਫਿਰ ਇਦਾਂ ਦੇ ਬੰਦਿਆਂ ਨੇ ਬਾਣਾ ਹੀ ਬਦਨਾਮ ਕੀਤਾ। ਬਾਣਾ ਤਾਂ ਹੈਗਾ ਗੁਰੂ ਸਾਹਿਬ ਦਾ ਤੇ ਵਿੱਚ ਵੜ ਗਿਆ ਚੋਰ। ਤੇ ਜੇ ਉਹਨੇ ਗੁਰਬਾਣੀ ਅਖੰਡ ਬਾਣੀ ਚੱਲਣ ਵਾਲਿਆਂ ਨੇ ਲਿਖ ਦਿੱਤਾ ਵੀ ਨੀਲਾ ਬਾਣਾ ਪਾ ਕੇ ਠੱਗੀਆਂ ਮਾਰਦੇ, ਤੇ ਕਿੱਡੀ ਕੁ ਗੱਲ ਆ। ਇੱਥੇ ਦਬੁਰਜੀ ਇੱਕ ਨੇ ਨੀਲਾ ਬਾਣਾ ਪਾ ਕੇ ਤੇ ਉਹਨੇ ਉੱਥੇ ਸੁਨਿਆਰੇ ਦੀ ਕਿ ਮੈਡੀਕਲ ਲੁੱਟਿਆ, ਤੇ ਵੱਜਣਾ ਤੇ ਉਹ ਚੋਰ ਹੀ ਆ ਨਾ ਨੀਲਾ ਬਾਣਾ ਪਾ ਕੇ। ਤੇ ਨੀਲਾ ਬਾਣਾ ਕਾਹਦੇ ਬਦਨਾਮ ਕਰਦੇ ਆ। ਹੁਣ ਰਮਨਦੀਪ ਦੀ ਤੁਹਾਨੂੰ ਮੈਂ ਕਰਤੂਤ ਦੱਸਦਾ। ਇਹ ਸਾਨੂੰ ਕਹਿੰਦਾ ਵੀ ਉੱਥੇ ਜਾਣਾ ਆਪਾਂ, ਪੰਡਿਤ ਦੀਨ ਦਿਆਲ ਦੇ ਕੋਲ ਸਰੂਪ ਆ ਤੇ ਆਪਾਂ ਲੈ ਕੇ ਆਉਣੇ ਆ। ਗੁਰੂ ਸਾਹਿਬ ਦੀ ਬੜੀ ਬੇਅਦਬੀ ਹੁੰਦੀ ਹੈ। ਇਹਨੇ ਸਭ ਤੋਂ ਪਹਿਲਾਂ ਗੁਰਬਾਣੀ ਅਖੰਡ ਬਾਣੀ ਵਾਲਿਆਂ ਨੇ ਹੀ ਉਹ ਜਿਹੜੀ ਖਬਰ ਲਾਈ ਸੀ, ਠੀਕ ਹੈ ਨਾ। ਜਿਹੜੇ ਅੱਜ ਇਹ ਧਮਕੀਆਂ ਦਿੰਦੇ ਫਿਰਦੇ ਨਾ ਗੁਰਬਾਣੀ ਅਖੰਡ ਬਾਣੀ ਚੈਨਲ ਵਾਲਿਆਂ ਨੂੰ, ਸਭ ਤੋਂ ਪਹਿਲਾਂ ਵੀਡੀਓਆਂ ਇਹਨਾਂ ਦੀਆਂ ਗੁਰਬਾਣੀ ਅਖੰਡ ਬਾਣੀ ਵਾਲੇ ਚੈਨਲ ਵਾਲੇ ਲਾਉਣ ਡਏ ਸੀ, ਠੀਕ ਹੈ ਨਾ। ਮੈਂ ਕਿਸੇ ਦਾ ਪੱਖਪਾਤ ਨਹੀਂ ਕਰਦਾ ਤੇ ਨਾ ਮੈਨੂੰ ਲੋੜ ਹੀ ਆ, ਤੇ ਮੈਂ ਗੱਲ ਸੱਚੀ ਕਰੂੰਗਾ। ਗੁਰਬਾਣੀ ਅਖੰਡ ਬਾਣੀ ਚੈਨਲ ਵਾਲਾ ਜਿਹੜਾ ਸੈਣੀ ਸੀ ਨਾ, ਸੈਣੀ ਨੇ ਇਹਨੂੰ ਪੱਲਿਓਂ ਪੈਸੇ ਦੇ ਕੇ, ਰਮਨਦੀਪ ਨੂੰ ਪੱਲਿਓਂ ਪੈਸੇ ਦਿੱਤੇ ਸੀ। ਮੇਰੇ ਮੂੰਹ ਤੇ ਪੁੱਛ ਲਿਓ ਸੈਣੀ ਨੂੰ, ਸੈਣੀ ਮੁੱਕਰੂ ਦਾ ਤਾਂ ਕਹਿਓ। ਪੱਲਿਓਂ ਪੈਸੇ ਦੇ ਕੇ ਸੈਣੀ ਨੇ ਇਹ ਗੱਲ ਕਹੀ ਸੀ ਵੀ ਉੱਥੇ ਗੁਰੂ ਸਾਹਿਬ ਕਹਿ ਦਾ ਤੇ ਆਹ ਲੈ ਫੜ ਰਮਨਦੀਪ ਸਿੰਘ ਪੈਸੇ ਤੇ ਗੱਡੀ ਲੈ ਜਾ ਤੇ ਉੱਥੋਂ ਲੈ ਕੇ ਆ, ਤੇ ਜਿੱਦਾਂ ਵੀਡੀਓ ਹੋਊਗੀ ਮੈਨੂੰ ਪਾਈ ਜਾਈ, ਮੈਂ ਤੇਰੀ ਇੱਥੇ ਚਲਾਈ ਜਾਊਂਗਾ, ਤੈਨੂੰ ਕੋਈ ਦਿੱਕਤ ਨਹੀਂ ਆਉਂਦੀ। ਸੈਣੀ ਸਾਹਿਬ ਨੇ ਤੋਰਿਆ ਸੀ ਇਹਨੂੰ। ਅੱਜ ਜਿਹਨੂੰ ਇਹ ਕਹਿੰਦਾ ਵੀ RSS ਦਾ ਇਹ ਦਲਾਲ ਆ ਤੇ RSS ਦਾ ਹੀ ਚੈਨਲ ਆ, ਇਹ ਸਭ ਤੋਂ ਪਹਿਲਾਂ ਜਿਹੜੇ ਗੱਲਾਂ ਕਰਦੇ ਆ ਨਾ, ਇਹਨਾਂ ਦੀਆਂ ਵੀਡੀਓਆਂ ਗੁਰਬਾਣੀ ਅਖੰਡ ਬਾਣੀ ਚੈਨਲ ਤੇ ਚੱਲੀਆਂ ਆ। ਉਸੇ ਥਾਲੀ 'ਚ ਖਾਦਾ ਤੇ ਉਸੇ 'ਚ ਹੀ ਇਹ ਸ਼ੇਅਰ ਕਰਨ ਡਏ ਆ, ਠੀਕ ਹੈ ਨਾ। ਰਮਨਦੀਪ ਹੁਣੀ ਮੰਗੂ ਮੱਠ ਵਾਲੇ ਜਿਹਨੂੰ ਧਮਕੀਆਂ ਦੇਣ ਡਏ ਆ। ਸਾਡੇ ਤੋਂ ਬਾਹਰੋਂ UK ਤੋਂ ਸਿਮਰਨ ਜੱਸਲ ਜੀ ਜੁੜ ਗਏ ਆ, ਇਹਨਾਂ ਦਾ ਭਾਜੀ ਹੁਣਾਂ ਦਾ ਬਹੁਤ ਬਹੁਤ ਧੰਨਵਾਦ। ਪਰਮਿੰਦਰ ਸਿੰਘ ਵੀ ਜੁੜੇ ਆ, ਹਰਮਨ ਸਿੰਘ ਵੀ, ਹੋਰ ਵੀ ਵੀਰ ਜਿੰਨੇ ਵੀ ਜੁੜੇ ਆ ਉਹਨਾਂ ਦਾ ਸਾਰਿਆਂ ਦਾ ਧੰਨਵਾਦ। ਇਹ ਤੁਹਾਨੂੰ ਮੈਂ ਸੱਚਾਈ ਦੱਸਣ ਡਿਆ ਰਮਨਦੀਪ ਦੀ, ਮੰਗੂ ਮੱਠ ਵਾਲੇ ਦੀ। ਹੁਣ ਆਪਾਂ ਤੁਹਾਨੂੰ ਦੱਸ ਹੀ ਦਿੰਦੇ ਆ ਜਿਹੜੀਆਂ ਸੰਗਤਾਂ ਨੂੰ ਨਹੀਂ ਪਤਾ। ਇਹ ਕਹਿੰਦਾ ਵੀ UP ਬਿਹਾਰ ਸੈਯਦ ਰਾਜਾ ਦੇ ਇੱਕ ਬਲੀਆ ਤੇ ਇੱਕ ਪੰਡਿਤ ਦੀਨ ਦਿਆਲ ਦੇ ਕੋਲ ਗੁਰੂ ਸਾਹਿਬ ਦੇ ਸਰੂਪ ਕੈਦ ਆ ਤੇ ਆਪਾਂ ਜਾਣਾ ਆ। ਗੁਰੂ ਮੈਂ ਘਰੇ ਵੀ ਨਹੀਂ ਦੱਸਿਆ, ਗੱਡੀ ਕੋਲ ਸੀ, 20,000 ਰੁਪਈਆ ਮੇਰੇ ਕੋਲ ਸੀ। ਆਪਾਂ ਕਿਹਾ ਵੀ ਗੁਰੂ ਸਾਹਿਬ ਦਾ ਕਾਰਜ ਹੈ ਤੇ ਆਪਾਂ ਕਿਉਂ ਨਹੀਂ ਜਾਣਾ। ਇਹ ਕਹਿੰਦਾ ਵੀ ਮੇਰੀ ਸਿੰਘਾਂ ਨਾਲ ਗੱਲ ਹੋ ਗਈ, ਉਹ ਕਹਿੰਦੇ ਅਸੀਂ ਤੇਲ ਵੀ ਭੇਜਾਂਗੇ, ਸਾਰਾ ਕੁਝ ਭੇਜਾਂਗੇ ਤੇ ਤੁਸੀਂ ਜਾਣਾ ਜ਼ਰੂਰ ਆ। ਤੇ ਮੈਂ ਕਿਹਾ ਵੀ ਚਲੋ ਠੀਕ ਆ। ਮੈਨੂੰ ਨਹੀਂ ਸੀ, ਉਦੋਂ ਨਹੀਂ ਸੀ ਪਤਾ ਵੀ ਗੁਰਬਾਣੀ ਅਖੰਡ ਬਾਣੀ ਵਾਲੇ ਜਿਹੜੇ ਸੈਣੀ ਆ ਉਹਨਾਂ ਨੇ ਇਹ ਬੀੜਾ ਚੁੱਕਿਆ ਆ ਤੇ ਜਾਂ ਉਹਨਾਂ ਨੇ ਕਿਹਾ ਸੀ ਵੀ ਤੁਸੀਂ ਰਮਨਦੀਪ ਵੀ ਉੱਥੇ ਜਾਓ। ਇਹਨੇ ਸਾਨੂੰ ਨਹੀਂ ਦੱਸਿਆ। ਚਲੋ ਪਹਿਲੇ ਦਿਨ ਇਹ ਗਿਆ, ਸਾਨੂੰ ਕਹਿੰਦਾ ਵੀ ਆਪਾਂ ਜਾਣਾ ਆ ਬਰਨਾਲੇ ਹੈਦਰ ਗੁਲਾਮ ਅਲੀ ਕਾਦਰੀ ਕੋਲ। ਇਹਨੇ ਆਗਿਆ ਲਈ, ਉਹਨਾਂ ਨੇ ਸਰੋਪੇ ਪਾ ਕੇ ਸਾਨੂੰ ਉੱਥੋਂ ਤੋਰਿਆ ਵੀ ਤੁਸੀਂ ਜਾਓ। ਤੁਰ ਪਏ ਜੀ ਉੱਥੋਂ ਤੁਰ ਪਏ ਤੇ ਪਹਿਲਾਂ ਇੱਧਰ ਘੁਮਾ, ਸਾਨੂੰ ਉੱਧਰ ਘੁਮਾ। ਇੱਕ ਭੁਪਿੰਦਰ ਸਿੰਘ ਬੱਚੀ ਗੱਤਕੇ ਵਾਲਾ ਉਹ ਵੀ ਨਾਲ ਸੀ, ਇੱਕ ਮਾਨ ਸਿੰਘ ਸੀ, ਇੱਕ ਇਹਨੇ ਆਪਣਾ ਕੋਈ ਸਿੰਘ ਇਹਨੂੰ ਜਾਣਦਾ ਸੀ, ਸਾਨੂੰ ਨਹੀਂ ਪਤਾ, ਉਹ ਨਿਸ਼ਾਨ ਸਿੰਘ UP ਵਾਲਾ ਸੀ। ਉਹਨੂੰ ਨਾਲ ਲੈ ਕੇ ਤੇ ਚੱਲ ਪਏ ਇਹ। ਸਭ ਤੋਂ ਪਹਿਲਾਂ ਅਸੀਂ ਬਲੀਆ ਗਏ ਆ। ਬਲੀਆ ਜਾ ਕੇ ਤੇ ਉੱਥੇ ਕੁਰਸੀਆਂ ਵਾਲੇ ਸੀ ਕੋਈ ਵੀਰ, ਉਹਨਾਂ ਨੇ ਇਹਨੂੰ ਖਰੇ ਦਿੱਤਾ ਹੋਊਗਾ ਐਡਰੈਸ ਐਡਰੈਸ ਉੱਥੇ। ਚਲੋ ਬਾਬਾ ਜੀ ਦੇ ਸਰੂਪ ਅਸੀਂ ਕੈਦ ਸੀ ਲਾਗੇ ਬਲੀਆ ਗੁਰਦੁਆਰਾ ਸਾਹਿਬ ਛੱਡ ਕੇ ਤੇ ਚਲੋ ਉੱਥੋਂ ਜਿੱਥੋਂ ਇਹਨੂੰ ਇਹ ਖਟਾਪਟੀ ਸ਼ੁਰੂ ਹੋਈ, ਜਿਹੜੀ ਉਹ ਗੱਲ ਹੈ ਮੈਂ ਉਹ ਹੁਣ ਤੁਹਾਨੂੰ ਕਲੀਅਰ ਕਰਦੇ ਆ। ਉੱਥੇ ਇਹ ਲੱਗਾ ਉਹਨਾਂ ਕੋਲੋਂ, ਕੁਰਸੀਆਂ ਵਾਲਿਆਂ ਕੋਲ ਪੈਸੇ ਮੰਗਣ ਵੀ ਤੁਸੀਂ ਸਾਨੂੰ ਸੱਦਿਆ ਸੀ ਤੇ ਸਾਨੂੰ ਪੈਸੇ ਦਿਓ ਤੇਲ ਦੇ। ਤੇ ਉਹਨਾਂ ਦੇ ਮੁੰਡੇ ਦੇ ਆਧਾਰ ਕਾਰਡ ਦੇ ਇਹਨੇ ਬਾਹਰੋਂ ਕਿਸੇ ਕੋਲੋਂ ਪੈਸੇ ਮੰਗਾ ਲਿਆ ਸੀ। ਉਹ ਕਹਿੰਦੇ ਪੈਸੇ ਤੈਨੂੰ ਆਏ ਤਾਂ ਹੈਗੇ ਆ ਤੇ ਤੂੰ ਸਾਡੇ ਕੋਲ ਕਾਹਦੇ ਪੈਸੇ ਮੰਗਦਾ। ਅਸੀਂ ਤਾਂ ਤੈਨੂੰ ਇੰਨਾ ਦੱਸ ਦਿੱਤਾ ਵੀ ਗੁਰੂ ਸਾਹਿਬ ਦੀ ਸਾਨੂੰ ਹਮਦਰਦ ਸੀ ਵੀ ਇੱਥੇ ਗੁਰੂ ਸਾਹਿਬ ਕੈਦ ਆ, ਸਾਲ 'ਚ ਇੱਕ ਵਾਰੀ ਉਹ ਬੰਦਾ ਪ੍ਰਕਾਸ਼ ਕਰਦਾ ਤੇ ਤੂੰ ਆ ਗਿਆ ਤੇ ਕਿੱਡੀ ਕੁ ਗੱਲ ਆ। ਨਾਲੇ ਤੇਰੀ ਕਿਹੜਾ ਕਹਿੰਦੇ ਗੱਡੀ ਆ, ਗੱਡੀ ਤਾਂ ਕੋਈ ਸਿੰਘ ਲੈ ਕੇ ਆਇਆ। ਇਹ ਉਹਨਾਂ ਨਾਲ ਵੀ ਉੱਥੇ ਤਾਂ ਠਾ ਹੋਣ ਲੱਗ ਪਿਆ। ਤੇ ਇਹਨੂੰ ਨਿਸ਼ਾਨ ਸਿੰਘ ਨੇ ਕਿਹਾ ਵੀ ਰਮਨਦੀਪ ਤੂੰ ਏਦਾਂ ਨਾ ਕਰ, ਵੀ ਤੂੰ ਸਾਨੂੰ ਦੱਸ ਦਿਆ ਕਰ ਭਾਈ, ਅਸੀਂ ਕਿਹੜਾ ਤੈਨੂੰ ਮਤਲਬ ਕਿ ਕੁਝ ਕਹਿਣ ਲੱਗੇ ਆ।
ਇਹ ਕਹਿੰਦਾ ਵੀ ਤੁਸੀਂ ਉਹਨੂੰ ਨਿਸ਼ਾਨ ਨੂੰ ਕਹਿੰਦਾ ਵੀ ਤੁਸੀਂ ਹੁੰਦੇ ਕੌਣ ਆ ਮੈਨੂੰ ਇਹ ਗੱਲ ਕਹਿਣੇ ਵਾਲੇ। ਜੇ ਕਹਿੰਦਾ ਤੁਸੀਂ ਅੱਗੇ ਜਾਣਾ ਤੇ ਮੈਂ ਨਹੀਂ ਤੁਹਾਡੇ ਨਾਲ ਜਾਣਾ, ਜੇ ਮੈਂ ਜਾਣਾ ਤੇ ਤੁਸੀਂ ਨਹੀਂ ਅੱਗੇ ਜਾਣਾ। ਉੱਥੇ ਇਹ ਲਾਈਵ ਹੋਣ ਤੋਂ ਲੜ ਪਿਆ ਸੀ। ਨਿਸ਼ਾਨ ਨੂੰ ਕਹਿੰਦਾ ਵੀ ਮੈਂ ਆਪਣੇ ਫੇਸਬੁੱਕ ਪੇਜ ਤੋਂ ਲਾਈਵ ਹੋਣਾ ਤੇ ਤੂੰ ਨਹੀਂ ਹੋਣਾ। ਇਹਨਾਂ ਦਾ ਜੱਬ ਉੱਥੇ ਉਹ ਪਿਆ ਜਿਹੜਾ ਰਹੇ ਰੱਬ ਦਾ ਨਾਂ। ਜਿੱਦਾਂ ਕਿ ਇਹਨੇ ਹੁਣ ਉੱਥੇ ਜਾ ਕੇ ਕਿਹਾ ਨਾ ਵੀ ਇੱਥੇ ਅੰਮ੍ਰਿਤਪਾਲ ਮਹਿਰੂ ਆ ਗਿਆ ਆ ਤੇ ਅਸੀਂ ਨਹੀਂ ਆਉਣਾ, ਤੇ ਜਾਂ ਉਹਨੂੰ ਸੱਦ ਲਓ ਤੇ ਜਾਂ ਸਾਨੂੰ ਸੱਦ ਲਓ। ਇਹਦੇ ਨਾ ਦਿਮਾਗ 'ਚ ਬਹੁਤ ਚਿਰ ਦਾ ਪਖੜਾ ਅੜਿਆ ਆ। ਇਹ ਉੱਥੇ ਵੀ ਇਦਾਂ ਹੀ ਕਹਿੰਦਾ ਸੀ ਸਿੰਘਾਂ ਨੂੰ ਵੀ ਜੇ ਤੁਸੀਂ ਲਾਈਵ ਹੋਣਾ ਤੇ ਮੈਂ ਲਾਈਵ ਹੋਣਾ ਤੇ ਤੁਸੀਂ ਨਹੀਂ ਆਉਣਾ, ਮੈਂ ਜਥੇਦਾਰ ਆ, ਮੈਂ ਸਾਰਾ ਕੁਝ ਕਹਿੰਦਾ ਕਰਨਾ, ਨਹੀਂ ਤਾਂ ਕਹਿੰਦਾ ਤੁਸੀਂ ਇੱਥੋਂ ਜਾਓ ਹਾਰ ਕੇ। ਜਿਹੜੇ ਉਹ 2-3 ਸਿੰਘ ਸੀ ਨਾ ਉਹ ਕਹਿੰਦੇ ਵੀ ਅਸੀਂ ਉੱਥੋਂ ਚਲੇ ਜਾਣਾ। ਇੱਕ ਨੂੰ ਤਾਂ ਇਹਨੇ ਪਟਨਾ ਸਾਹਿਬ ਛੱਡ ਦਿੱਤਾ ਸੀ ਭੁਪਿੰਦਰ ਸਿੰਘ ਨੂੰ, ਉਹਨੂੰ ਪਤਾ ਨਹੀਂ ਕਿੰਨੇ ਵਿਚਾਰੇ ਨੇ ਟਿਕਟਾਂ ਕਰਾ ਕੇ ਦਿੱਤੀਆਂ, ਕਿੰਨੇ ਨਹੀਂ ਕਰਾ ਕੇ ਦਿੱਤੀਆਂ, ਤੇ ਉਹ ਉੱਥੋਂ ਪਟਨਾ ਸਾਹਿਬ ਤੋਂ ਵਾਪਸ ਆ ਗਿਆ ਸੀ ਭੁਪਿੰਦਰ ਸਿੰਘ ਗੱਤਕੇ ਵਾਲਾ। ਉਹਨੂੰ ਕਦੇ ਪੁੱਛ ਵੀ ਲਿਓ। ਅੱਛਾ, ਉਸ ਤੋਂ ਬਾਅਦ 'ਚ ਨਿਸ਼ਾਨ ਸਿੰਘ ਸੀ ਜਿਹੜਾ ਯੂਪੀ ਵਾਲਾ, ਉਹਨੇ ਕਿਤੇ SDM ਜਿਹੜਾ ਉੱਥੇ DM ਹੁੰਦਾ ਉਹਨੂੰ ਕਿਤੇ ਚਿੱਠੀ ਲਿਖ ਦਿੱਤੀ ਵੀ ਅਸੀਂ ਇੱਦਾਂ ਸਰੂਪ ਦੇ ਉੱਥੇ ਦਰਸ਼ਨ ਕਰਨੇ ਚਾਹੁੰਦੇ ਹਾਂ ਪਰਮਿਸ਼ਨ ਲੈਣ ਲਈ। ਇਹ ਉਹਦੇ ਗੱਲ ਨਹੀਂ ਪੈ ਗਿਆ। ਕਹਿੰਦਾ ਉਹਨੂੰ ਕਹਿੰਦਾ ਫੋਨ ਦਿਖਾ ਲਓ। ਕਹਿੰਦਾ ਮੈਂ ਆਪਣਾ ਫੋਨ ਕਰਕੇ ਦਿਖਾ ਲਾ। ਇਹਨੇ ਉਹਦੇ ਉੱਥੇ ਤਲਵਾਰਾਂ ਮਾਰਤੀਆਂ। ਗੱਲ ਕੀ ਬਈ ਤੂੰ ਮੇਰੇ ਤੋਂ ਪੁੱਛੇ ਤੋਂ ਬਗੈਰ ਕਾਹਤੇ ਕਰਨ ਡਿਆ ਆ, ਠੀਕ ਆ। ਉਹ ਮੁੜ ਕੇ ਉਹਨੇ ਫੱਟੜ ਕਰਤਾ। ਬਾਹਰੋਂ ਭਾਜੀ ਨੇ ਇੱਕ ਨੇ ਕਿਹਾ, ਕਹਿੰਦਾ ਰਮਨਦੀਪ ਤੂੰ ਉਹਦੇ ਤਲਵਾਰਾਂ ਮਾਰ ਕੇ ਚੰਗੀਆਂ ਨਹੀਂ ਕੀਤੀਆਂ, ਏਦਾਂ ਕਰੋ ਤੇ ਪੱਟੀ ਪੁੱਟੀ ਕਰਾ ਦੇ। ਇਸ ਬੰਦੇ ਨੇ ਬਗਾਨੇ ਸਟੇਟ 'ਚ ਉਸ ਮੁੰਡੇ ਦੇ ਪੱਟੀ ਤੱਕ ਨਹੀਂ ਸੀ ਕਰਾਈ। ਮੁੜ ਕੇ ਪਟਨਾ ਸਾਹਿਬ ਚਲੇ ਗਏ, ਠੀਕ ਆ, ਕਿਉਂਕਿ ਆਪਾਂ ਤਾਂ ਫਸੇ ਸੀਗੇ। ਆਪਾਂ ਤਾਂ ਜਿੱਦਾਂ ਇਹ ਕਹਿੰਦਾ ਕਰਨਾ ਸੀਗਾ। ਪਟਨਾ ਸਾਹਿਬ ਚਲੇ ਗਏ ਤੇ ਉੱਥੇ ਜੀ ਸਿੰਘਾਂ ਨੂੰ ਲਾਪਿਆ ਝੂਠ ਬੋਲਣ। ਪੰਡਿਤ ਦੀਨ ਦਿਆਲ ਇਦਾਂ ਕਹਿੰਦਾ ਮੈਨੂੰ ਇੱਕ ਕਮਰਾ ਪਾ ਦਿਓ, ਪੰਡਿਤ ਦੀਨ ਦਿਆਲ ਕਹਿੰਦਾ ਮੈਨੂੰ ਮੋਟਰਸਾਈਕਲ ਲੈ ਦਿਓ। ਤੇ ਉੱਥੇ ਕੋਈ ਗੱਲਬਾਤ ਹੀ ਨਾ, ਪੰਡਿਤ ਨੇ ਲਾਗੇ ਵੀ ਨਹੀਂ ਜਾਣ ਦਿੱਤਾ ਬਾਬਾ ਜੀ ਸਰੂਪ ਦੇ। ਉੱਥੇ ਪੁਲਿਸ ਆ ਗਈ ਤੇ ਇਹ ਸੰਗਤਾਂ ਨੂੰ ਏਦਾਂ ਗੁੰਮਰਾਹ ਕਰਦਾ ਰਿਹਾ। ਇੱਕ ਇੱਥੇ ਆਪਣੇ ਨਕੋਦਰ ਲਾਗੇ ਜਗਰਾਉਂ ਪਿੰਡ ਤੋਂ ਆ ਦਵਿੰਦਰ ਸਿੰਘ ਹੁਣੀ, ਮੇਰੇ ਕੋਲ ਜਿਹੜਾ ਮਰਜੀ ਸਿੰਘ ਫੋਨ ਕਰਕੇ ਨੰਬਰ ਲੈ ਲਿਓ ਉਹਨਾਂ ਦਾ ਤੇ ਉਹਨਾਂ ਨੂੰ ਪੁੱਛ ਲਿਆ। ਉਹਨਾਂ ਨੇ ਸੋਨਾ ਘਰ ਵਾਲੇ ਦਾ ਆਪਣਾ ਗਹਿਣੇ ਪਾ ਕੇ ਤੇ ਰਮਨਦੀਪ ਨੂੰ ਪੈਸੇ ਦਿੱਤੇ ਵੀ ਚਲੋ ਗੁਰੂ ਸਾਹਿਬ ਦੇ ਕਾਰਜ ਆ ਤੇ ਤੂੰ ਜਾ, ਕੋਈ ਗੱਲ ਨਹੀਂ, ਸੋਨਾ ਚੜਾ ਲਿਆਵਾਂਗੇ। ਤੇ ਉਹਨਾਂ ਨੂੰ ਝੂਠ ਬੋਲ ਕੇ ਕਹਿੰਦਾ ਵੀ ਜਿੱਦਾਂ ਉਹ ਉੱਥੇ ਲੁਧਿਆਣੇ ਮਾਸੀ ਨੂੰ ਕਹਿੰਦਾ ਵੀ ਮੈਂ ਟੈਂਕੀ ਤੇ ਚੜ ਜਾਣਾ, ਮੈਂ ਸਰਕਾਰੀ ਨੌਕਰੀ ਦਵਾ ਦੇਣੀ ਆ, ਮੈਂ ਇਹ ਕਰ ਦੇਣੀ ਉਹ ਕਰ ਦੇਣੀ। ਤੇ ਉੱਥੇ ਵੀ ਏਦਾਂ ਹੀ ਝੂਠ ਮਾਰਨ ਲੱਗਾ ਸੀ ਇਹ, ਮੈਨੂੰ ਪੈਸੇ ਭੇਜੋ, ਮੈਂ ਰਾਸ਼ਨ ਪਾਣੀ ਲੈ ਕੇ ਟੈਂਕੀ ਤੇ ਚੜ ਜਾਣਾ। ਏਦਾਂ ਹੀ ਇਹ ਆਨੰਦਪੁਰ ਸਾਹਿਬ ਵੀ ਚੜਿਆ ਸੀ, ਮੈਂ ਟੈਂਕੀ ਤੇ ਚੜ ਜਾਣਾ। ਟੈਂਕੀ ਤੇ ਪਤਾ ਨਹੀਂ ਬੜੀ ਛੇਤੀ ਚੜਦਾ ਹੈ, ਪਤਾ ਨਹੀਂ ਉੱਥੇ ਕੀ ਸ਼ਨੀ ਦਿਓਲ ਧਰਮਿੰਦਰ ਬਣਦਾ। ਮੈਂ ਟੈਂਕੀ ਤੇ ਚੜ ਜਾਣਾ। ਉਹ ਵਿਚਾਰੇ ਨੇ ਕਿਤੇ 10,000 ਰੁਪਈਆ ਦੀ ਤਨਖਾਹ ਸੀ ਤੇ ਉਹਨੇ ਆਪਣੇ ਮਾਲਕ ਕੋਲੋਂ ਪੈਸੇ ਲੈ ਕੇ ਨਾ ਤੇ ਇਹਨੂੰ 5,000 ਰੁਪਈਆ ਪਾ ਦਿੱਤਾ। ਤੇ ਮੇਰਾ ਨਾ ਮਨ ਬੜਾ ਕੀਤਾ, ਮੈਂ ਕਿਹਾ ਤੇਰੇ ਕੋਲ 1-2 ਲੱਖ ਰੁਪਈਆ ਤੇ ਤੂੰ ਗਰੀਬ ਕੋਲੋਂ 5। ਕਹਿੰਦਾ ਏਦਾਂ ਹੀ ਸੂਤ ਆਉਂਦੇ ਆ, ਆਪਾਂ ਤਾਂ ਕਹਿੰਦਾ ਪੈਸੇ ਕਮਾਉਣ ਆਏ ਆ, ਛੱਡੋ। ਕਹਿੰਦਾ ਪੈਸੇ ਕਹਿੰਦਾ ਜੇ ਕੋਈ ਦੇ ਦੂਗਾ ਤਾਂ ਠੀਕ ਆ, ਨਹੀਂ ਤਾਂ ਕਹਿੰਦਾ ਚੁੱਪ ਕਰਕੇ ਘਰ ਨੂੰ ਚੱਲ ਜਾਵਾਂਗੇ। ਮੇਰਾ ਮੱਥਾ ਉੱਥੋਂ ਠਣਕਿਆ ਵੀ ਇਹ ਆਇਆ ਗੁਰੂ ਸਾਹਿਬ ਦੇ ਕਾਰਜ ਆ ਤੇ 1.5-2 ਲੱਖ ਰੁਪਈਆ ਇਹਦੇ ਕੋਲ ਆ। ਤੇ ਉਲਟਾ ਕਹਿਣ ਡਿਆ ਵੀ ਜੇ ਕੋਈ ਪੈਸੇ ਦੇ ਦੂਗਾ ਤਾਂ ਠੀਕ ਆ, ਨਹੀਂ ਤਾਂ ਚੁੱਪ ਕਰਕੇ ਘਰ ਨੂੰ ਚੱਲ ਜਾਵਾਂਗੇ। ਤੇ ਜਿਨ੍ਹਾਂ ਨੇ ਪੈਸੇ ਭੇਜੇ ਆ ਤੇ ਉਹ ਕਿੱਧਰ ਨੂੰ ਜਾਣੇ ਆ। ਚਲੋ ਜੀ, ਇਹ ਬੰਦੇ ਦੀ ਇੰਨੀ ਕੁ ਕਰਤੂਤ ਆ। ਤੇ ਮੁੜ ਕੇ ਜਦੋਂ ਪਟਨਾ ਸਾਹਿਬ ਗਏ ਤੇ ਮੈਂ ਕਿਹਾ ਵੀ ਹੁਣ ਕਿੱਦਾਂ, ਹੁਣ ਦੇਖ ਲਿਆ ਵੀ ਮੈਂ ਨਿਸ਼ਾਨ ਦੇ ਤਲਵਾਰਾਂ ਮਾਰ ਬੈਠਾ ਤੇ ਹੁਣ ਮੈਂ ਉੱਥੇ ਜਾਣ ਜੋਗਾ ਨਹੀਂ ਹੈਗਾ। ਤੇ ਪੰਡਿਤ ਬਹੁਤਾ ਚਿਰ ਮੇਰੇ ਕੋਲ ਝੂਠ ਚੱਲਣਾ ਨਹੀਂ ਵੀ ਹੁਣ ਕਿੱਦਾਂ ਹੋਊਗੀ। ਤੇ ਸਾਨੂੰ ਉੱਥੇ ਨਾ ਇਹਨੇ ਨੀਂਦ ਦੀਆਂ ਗੋਲੀਆਂ ਪਾ ਕੇ ਪਟਨਾ ਸਾਹਿਬ ਤੇ ਮੈਂ 2-3 ਸਿੰਘ ਹੋਰ ਸੀਗੇ, ਉਹਨਾਂ ਨੂੰ ਵੀ ਪੁੱਛ ਲਿਆ, ਸੁਸ਼ੀਲ ਹੋਣੀ ਸਾਰੇ ਜਾਣੇ। ਤੇ ਸਾਡਾ ਫੋਨ ਫਾਨ ਤੋੜ ਕੇ ਨਾ ਇਹ ਸਾਰੇ ਸੰਪਰਕ ਮਿਟਾ ਕੇ ਤੇ ਪਤੰਦਰ ਉਥੋਂ ਗੱਡੀ ਦੀ ਟੈਂਕੀ ਪਾੜ ਕੇ ਪਾਰਕਿੰਗ 'ਚ ਖੜੀ, ਕੈਮਰੇ ਲੱਗੇ, ਵੇਖ ਲਿਓ ਜਾ ਕੇ ਹਾਲੇ ਵੀ, ਠੀਕ ਹੈ ਨਾ। ਮੈਂ ਤੁਹਾਨੂੰ ਤਰੀਕ ਦੱਸ ਦੂੰਗਾ ਤੇ ਜਿਹੜੇ ਵੀਰ ਨਹੀਂ ਇਹ ਗੱਲ ਸੱਚ ਮੰਨਦੇ ਤਾਂ ਉਹ ਜਾ ਕੇ ਉੱਥੋਂ ਵੀਡੀਓ ਕਢਾ ਕੇ ਤੁਹਾਨੂੰ ਦੇ ਦਿਆਂਗੇ। ਵਾਲੀ ਗੱਲ ਆ। ਤੇ ਮੈਨੂੰ ਫੋਨ ਕਰ ਲਿਓ, ਮੇਰਾ 9968 91009 ਆ। ਮੈਂ ਤੁਹਾਨੂੰ ਵੀਡੀਓ ਭੇਜ ਦਊਂ ਇਹਦੀਆਂ ਜਿਹਦੇ ਵਿੱਚ ਇਹ ਤਲਵਾਰਾਂ ਮਾਰਨ ਡਿਆ ਰਮਨਦੀਪ ਤੇ ਉਹਦੇ ਨਿਸ਼ਾਨ ਦੇ। ਤੇ ਉਹਨੂੰ ਕਹਿੰਦਾ ਵੀ ਮੈਨੂੰ ਫੋਨ ਦੇ, ਉਹਦੇ ਕੋਲੋਂ ਪੈਸੇ ਤੇ ਫੋਨ ਖੋ ਕੇ ਜਿਹੜਾ ਇਹ ਲਿਆਇਆ ਸੀ। ਤੇ ਇਹ ਉੱਥੇ ਪਟਨਾ ਸਾਹਿਬ ਇਹਨੇ ਜਦੋਂ ਗੱਡੀ ਦੀ ਟੈਂਕੀ ਪਾੜ ਦਿੱਤੀ ਤੇ ਅਸੀਂ ਸੁੱਤੇ ਆਰਾਮ ਨਾਲ ਤੇ ਪਤੰਦਰ ਉੱਥੋਂ ਦੌੜ ਗਿਆ। ਅਸੀਂ 5-6 ਦਿਨ ਇਹਦੀ ਉੱਥੇ ਵੇਟ ਕਰਦੇ ਰਹੇ। ਰਮਨਦੀਪ ਕਿੱਥੇ ਆ ਤੂੰ, ਫੋਨ ਲਾ ਕੇ ਵੀ ਅਸੀਂ ਫਸ ਗਏ ਵੀ ਨਾ ਸਾਡੇ ਕੋਲ ਸੰਪਰਕ ਤਾਂ ਨਾ ਕੋਈ ਹੋਰ, ਜੇ ਕੋਈ ਆਵੇ ਤੇ ਇਹਦਾ ਨੰਬਰ ਸਾਨੂੰ ਯਾਦ ਸੀ, ਠੀਕ ਹੈ ਕਿ ਨਹੀਂ। ਹੋਰ ਕਿਸੇ ਸਿੰਘ ਦਾ ਨੰਬਰ ਵੀ ਹੈ ਨਹੀਂ ਸੀ, ਫੋਨ ਵੀ ਇਹ ਭੰਨ ਗਿਆ। ਤੇ ਇਹਨੂੰ ਫੋਨ ਲਾਈਏ ਵੀ ਕਿਸੇ ਦਾ ਨੰਬਰ ਹੀ ਦੇ ਦੇ ਭਾ, ਠੀਕ ਹੈ ਨਾ। ਇੱਕ ਮੇਰੇ ਖਿਆਲ ਯੂਪੀ ਬਿਹਾਰ ਦਾ ਹੀ ਸੀ ਉੱਥੇ ਬੰਦਾ, ਉਹਦਾ ਫੋਨ ਲੈ ਕੇ ਤੇ ਮੈਂ ਇਹਨੂੰ ਫੋਨ ਕੀਤਾ ਤੇ ਇਹ ਪਤੰਦਰ ਮੋਹਰੋਂ ਕਹਿੰਦਾ
ਉਹ ਕੋਈ ਗੱਲ ਨਹੀਂ, ਮੈਂ ਇੱਥੇ ਹੀ ਆ, ਮੈਂ ਆ ਗਿਆ ਤੇ 6-7 ਦਿਨ ਉੱਥੇ ਆਇਆ ਨਹੀਂ ਹਾਰ ਕੇ। ਦਿੱਲੀ ਕਮੇਟੀ ਵਾਲੇ ਉੱਥੇ ਆਏ, ਕਿਹੜਾ ਖਾਨੋ ਵਾਲੀ ਆ, ਉਹਨੂੰ ਪੁੱਛ ਲਿਓ ਤੁਸੀਂ। ਖਾਨੋ ਵਾਲੀ ਨੇ ਆਣ ਕੇ ਸਾਡੇ ਉਹ ਕਮਰੇ ਦੇ ਕਿਰਾਏ ਦੇ ਪੈਸੇ ਦਿੱਤੇ ਤੇ ਖਾਨੋ ਵਾਲੀ ਨੇ ਸਾਨੂੰ ਤੇਲ ਦੇ ਪੈਸੇ ਦਿੱਤੇ ਮੁੜ ਕੇ, ਤੇ ਅਸੀਂ ਉੱਥੋਂ ਵਾਪਸ ਆਏ। ਤੇ ਆਉਂਦਿਆਂ ਨੂੰ ਇਹਨੇ ਪੁਲਿਸ ਨੂੰ ਮੁਖਬਰੀ ਕਰ ਦਿੱਤੀ ਸਾਡੀ ਵੀ ਇਹ ਪਟਨਾ ਸਾਹਿਬ ਤੋਂ ਆਉਣ ਡਏ ਆ ਤੇ ਜੇ ਆ ਤੇ ਉਹ ਆ, ਤੇ ਸਾਨੂੰ ਆਉਂਦਿਆਂ ਨੂੰ ਇਹਨੇ ਚੁਕਾਤਾ ਸਿੰਘਾਂ ਨੂੰ। ਠੀਕ ਹੈ ਨਾ, ਆ ਕਰਤੂਤ ਆ ਰਮਨਦੀਪ ਦੀ। ਤੇ ਮੁੜ ਕੇ 1.5-2 ਮਹੀਨਿਆਂ ਬਾਅਦ ਸਾਡੀ ਜ਼ਮਾਨਤ ਹੋਈ ਤੇ ਪੈਸੇ ਮੰਗਾਏ ਇੰਨੇ, ਪਤਾ ਨਹੀਂ ਕਿਹੜੇ ਕਿਹੜੇ ਬੰਦਿਆਂ ਤੋਂ। ਠੀਕ ਹੈ ਕਿ ਨਹੀਂ, ਉਹ ਮੰਗਾਉਂਦਾ ਰਿਹਾ ਆਪਣਾ ਆਧਾਰ ਕਾਰਡ ਇਹਦਾ ਮੋਨੇ ਦਾ, ਤੇ ਜਿਹੜੇ ਸਿੰਘਾਂ ਦੇ ਨਾਂ ਤੇ ਮੰਗਾਉਂਦਾ ਰਿਹਾ ਤੇ ਉਹ ਸਿੰਘਾਂ ਨੂੰ ਇਹਨੇ ਚੁਕਾਤਾ ਵੀ ਇਹ ਗਲਤ ਬੰਦਿਆਂ ਕੋਲ ਪੈਸੇ ਮੰਗਾਉਂਦੇ ਆ ਤੇ ਜੇ ਆ ਤੇ ਬੋਹ ਆ ਤੇ ਜੀ ਫਲਾਨਾ ਧੇਮਕੜਾ ਇਹਨਾਂ ਨੂੰ ਫੰਡਿੰਗ ਹੁੰਦੀ ਆ। ਤੇ ਮੁੜ ਕੇ ਜਦੋਂ ਅਫਸਰਾਂ ਨੇ ਸਾਡੇ ਕੋਲ ਪੁੱਛਿਆ ਤੇ ਸਾਡੀ ਗੱਲਬਾਤ ਤੇ ਅਸੀਂ ਸਾਰਿਆਂ ਨੂੰ ਦੱਸਿਆ ਵੀ ਵੈਸਟਰਨ ਯੂਨੀਅਨ ਦੇ ਤੁਸੀਂ ਕੈਮਰੇ ਚੈੱਕ ਕਰ ਲਓ। ਤੇ ਇਹ ਰਮਨਦੀਪ ਸਾਡੇ ਨਾਲ ਖਲੋਂਦਾ ਰਿਹਾ। ਸਾਡੀ ਕਿਸਮਤ ਇਸ ਗੱਲੋਂ ਸਿੰਘਾਂ ਦੀ ਚੰਗੀ ਰਹਿ ਗਈ, ਜਿਹੜੇ ਸਿੰਘ ਨਾਲ ਗਏ ਸੀਗੇ ਵੀ ਰਮਨਦੀਪ ਜਦੋਂ ਵੈਸਟਰਨ ਯੂਨੀਅਨ ਚੋਂ ਪੈਸੇ ਕਢਾਉਂਦੇ ਤਾਂ ਨਾਲ ਹੀ ਫੜ ਲੈਂਦਾ ਸੀ, ਸਾਡੇ ਕੋਲ ਫੜ ਕੇ ਤਾਂ ਆਪਣੇ ਕੋਲ ਰੱਖ ਲੈਂਦਾ ਸੀ। ਉਹ ਵੀਡੀਓਆਂ ਹੈਗੀਆਂ ਜਿੱਥੋਂ ਇਹਨੇ ਪੈਸੇ ਕਢਾਏ ਸੀਗੇ, ਉੱਥੋਂ ਸਾਡਾ ਬਚਾਅ ਹੋ ਗਿਆ। ਤੇ ਦੂਜੀ ਗੱਲ ਵੀ ਮੈਨੂੰ ਆਪਣੀ ਆਈਡੀ ਯਾਦ ਸੀਗੀ, ਸਿਮ ਨਹੀਂ ਸੀ ਟੁੱਟੀ। ਮੈਂ ਉਸੇ ਵੀਰ ਦਾ ਕਿਸੇ ਦਾ ਫੋਨ ਮੰਗ ਕੇ ਆਪਣੀ ਆਈਡੀ ਚਲਾ ਕੇ ਉੱਥੋਂ ਲਾਈਵ ਕਰ ਦਿੱਤਾ ਸੀਗਾ ਵੀ ਰਮਨਦੀਪ ਸਿੰਘ ਇੱਦਾਂ ਇੱਥੋਂ ਪੈਸੇ ਲੈ ਕੇ ਦੌੜ ਗਿਆ ਆ ਤੇ ਸਾਨੂੰ ਨਹੀਂ ਆਉਣ ਡਿਆ। ਤੇ ਫਿਰ ਉੱਥੇ ਮੇਰੀ ਭੈਣ ਨੇ ਪੈਸੇ ਪਾਏ ਤਾਂ ਮੈਂ ਫੋਨ ਲਿਆ, ਉਹ ਹਾਲੇ ਵੀ ਫੋਨ ਮੇਰਾ ਥਾਣੇ ਪਿਆ ਆ। ਠੀਕ ਆ ਕਿ ਨਹੀਂ, ਥਾਣੇ ਪਿਆ ਫੋਨ ਤੇ ਵਿੱਚੇ ਮੇਰਾ ਖਜ਼ਾਨਾ। ਠੀਕ ਆ, ਤੇ ਤੁਸੀਂ ਕਿਹੜੀਆਂ ਗੱਲਾਂ ਕਰਨ ਡੇ ਵੀ ਰਮਨਦੀਪ ਬਹੁਤ ਸੱਚਾ ਸੁੱਚਾ ਹੈ, ਕਮਾਲ ਦੀ ਗੱਲ ਆ। ਮੈਂ ਕਹਿੰਦਾ ਰਮਨਦੀਪ ਵਰਗਾ ਠੱਗ ਬੰਦਾ ਹੀ ਨਹੀਂ ਕੋਈ ਵੀ। ਇਹਨੇ ਮੁੜ ਕੇ ਦੇਖਿਆ ਵੀ ਭਾਈ ਹੁਣ ਮੈਨੂੰ ਬਾਹਰੋਂ ਪੈਸੇ ਆਉਣੋਂ ਬੰਦ ਹੋ ਗਏ ਵੀ ਮੈਂ ਹੁਣ ਕਿੱਧਰ ਨੂੰ ਜਾਣਾ। ਠੀਕ ਹੈ ਕਿ ਨਹੀਂ, ਇਹਨੇ ਮੁੜ ਕੇ ਕੀ ਕੀਤਾ ਵੀ ਉਹ ਰਾਜੀਵ ਗਾਂਧੀ ਦਾ ਬੁੱਤ ਸੀਗਾ ਜਿਹੜਾ, ਉਹਦੇ ਵਿੱਚ ਗਲ ਦੇ ਵਿੱਚ ਇਹਨੇ ਟਾਇਰ ਪਾ ਕੇ ਤੇ ਅੱਗ ਲਾਤੀ ਵੀ ਮੇਰੀ ਬੱਲੇ ਬੱਲੇ ਹੋ ਜਾਊਗੀ ਖਰੇ। ਠੀਕ ਹੈ ਕਿ ਨਹੀਂ, ਤੇ ਘਰ ਵਾਲੀ ਇਹਦੀ ਮੁੜ ਕੇ ਸਾਨੂੰ ਫੋਨ ਕਰਦੀ ਫਿਰੇ, ਭਾਜੀ ਇਹਨੂੰ ਬਚਾਓ, ਭਾਜੀ ਇਹ ਤਾਂ ਸ਼ਦਾਈ ਆ, ਨਿੱਕੇ ਨਿੱਕੇ ਨਿਆਣੇ ਆ, ਇਹ ਆ ਉਹ ਆ। ਤੇ ਮੈਂ ਇਹਨੂੰ ਇੱਕੋ ਗੱਲ ਕਹੀ, ਮੈਂ ਕਿਹਾ ਜੋ ਇਹਨੇ ਸਾਡੇ ਨਾਲ ਕੀਤਾ ਤੇ ਸਾਨੂੰ ਪਤਾ ਹੀ ਆ। ਮੁੜ ਕੇ ਇਹ ਉੱਥੋਂ ਸਿੱਧਾ ਦਿੱਲੀ ਕਿਸਾਨ ਧਰਨੇ 'ਚ ਆ ਗਿਆ। ਉੱਥੋਂ ਆਣ ਕੇ ਕੋਈ ਜਦੋਂ 10,000 ਰੁਪਇਆ ਬਚ ਗਿਆ, ਪੈਸੇ ਪੂਏ ਆਪਣੀ ਘਰ ਵਾਲੀ ਨੂੰ ਇਹਨੇ ਪਾਤੇ, ਜਿਹੜੇ ਕੋਈ ਹੋਰ ਸਿੰਘਾਂ ਨੂੰ ਇਹਨੇ ਠੱਗਣਾ ਸੀ। ਜਦੋਂ ਵੀਡੀਓ ਪੈ ਗਈ ਤੇ ਪਤਾ ਲੱਗ ਗਿਆ। ਤੇ ਮੁੜ ਕੇ ਸਾਡੇ ਨਾਲ ਤਾਂ ਔਖਾ ਹੋ ਗਿਆ ਵੀ ਮੇਰਾ ਹੁਣ ਰੋਟੀ ਪਾਣੀ ਇਹਨਾਂ ਨੇ ਬੰਦ ਕਰ ਦਿੱਤਾ। ਤੇ ਮੈਨੂੰ ਕਹਿੰਦਾ ਸੀ ਵੀ ਸਾਰੇ ਸਿੰਘਾਂ ਨੂੰ ਕਹਿੰਦਾ ਵੀ ਤੁਹਾਨੂੰ ਅੱਧ ਦਊਂਗਾ, ਅੱਧ ਦਊਂ ਪੈਸਿਆਂ ਦਾ, ਤੇ ਅੱਧ ਤੁਹਾਡਾ ਤੇ ਅੱਧ ਸਾਡਾ, ਤੇ ਆਪਾਂ ਇੱਦਾਂ ਹੀ ਬੇਵਕੂਫ ਬਣਾਈ ਜਾਣਾ। ਤੇ ਉਹ ਨਿਸ਼ਾਨ ਕਹਿੰਦਾ ਵੀ ਆਪਾਂ ਇਹ ਕੰਮ ਨਹੀਂ ਕਰਨਾ, ਤੇ ਤਾਂ ਉਹਦੇ ਨੇ ਤਲਵਾਰਾਂ ਮਾਰਤੀਆਂ ਵੀ ਆਪਾਂ ਸਿੱਖ ਕੌਮ ਨੂੰ ਗੁੰਮਰਾਹ ਨਹੀਂ ਕਰਨਾ। ਤੇ ਉਹ ਮੁਗਲ ਸਰਾਏ ਇਹਦੇ ਉੱਤੇ ਪਰਚਾ ਦਰਜ ਆ। ਠੀਕ ਹੈ ਨਾ, ਲੁੱਟ ਖੋਹ ਦਾ ਤੇ ਤਲਵਾਰ ਖੋਹ ਦਾ ਤੇ 26 ਦਾ ਮੁਗਲ ਸਰਾਏ ਉੱਥੇ ਬਨਾਰਸ। ਇਹਨੂੰ ਜਾ ਕੇ ਕਢਾ ਲਿਓ, ਵਾਲੀ ਗੱਲ ਆ। ਤੁਹਾਨੂੰ FIR ਦੀ ਨਕਲ ਵੀ ਭੇਜ ਦਿਆਂਗੇ। ਆਹ ਰਮਨਦੀਪ ਸਿੰਘ ਦੀ ਕਰਤੂਤ ਆ। ਤੇ ਜਿਹੜੇ ਸੱਚੇ ਸਾਬਤ ਕਰਨ ਡਏ ਆ ਨਾ ਰਮਨਦੀਪ ਨੂੰ, ਤੇ ਉਹ ਭਰਾ ਮੇਰਾ ਥੋੜਾ ਜਿਹਾ ਨਾ ਹੱਥ ਜੋੜ ਕੇ ਬੇਨਤੀ ਆ ਵੀ ਸਾਡੇ ਨਾਲ ਤਾਂ ਹੋ ਗਈ ਤੇ ਸਾਨੂੰ ਤਾਂ ਪਤਾ। ਤੇ ਮੈਂ ਸੈਣੀ ਨੂੰ ਇਹ ਗੱਲ ਕਹਿਣਾ ਚਾਹੁੰਦਾ, ਸੈਣੀ ਸਾਹਿਬ ਜਿੱਦਣ ਮੈਂ ਤੁਹਾਨੂੰ ਕਿਹਾ ਹੈਗਾ ਵੀ ਆਹ ਖਬਰ ਲਾਓ ਤੇ ਉਦੋਂ ਤੁਸੀਂ ਕਹਿੰਦੇ ਸੀ ਬਾਣੇ ਦੀ, ਤੇ ਹੁਣ ਬਾਣੇ ਵਾਲੇ ਦੀ ਕਰਤੂਤ ਵੇਖ ਲਈ ਤੁਸੀਂ। ਠੀਕ ਹੈ ਨਾ, ਸਾਡੇ ਤੇ ਤਾਂ ਸ਼ਾਇਦ ਤੁਹਾਨੂੰ ਯਕੀਨ ਨਹੀਂ ਸੀ, ਤੇ ਪਰ ਹੁਣ ਉਹ ਮਾਸੀ ਤਾਂ ਨਹੀਂ ਨਾ ਝੂਠ ਬੋਲਦੀ ਜਿਹਨੂੰ ਕਹਿੰਦਾ ਵੀ ਤੁਸੀਂ ਤਾਂ ਬੱਸਾਂ 'ਚ ਧੱਕੇ ਖਾਣੇ ਆ, ਖਾਓ, ਤੇ ਅਸੀਂ ਤਾਂ ਨਹੀਂ ਨਾ ਖਾਣੇ। ਯਾਰ ਹੱਦਾਂ ਹੋ ਗਈ ਗੁਰੂਆ। ਜਦੋਂ ਗੁਰਬਾਣੀ ਖੰਡ ਵਾਲੀ ਚੈਨਲ ਵਾਲੇ, ਜਿਹੜੇ ਚੈਨਲ ਵਾਲੇ, ਮੈਂ ਸਾਰੇ ਚੈਨਲ ਵਾਲੇ ਪੱਤਰਕਾਰਾਂ ਨੂੰ, ਵੀਰਾਂ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਇਹਦੀ ਖਬਰ ਨਾ ਲਾਇਆ ਕਰੋ। ਇੰਨੇ ਭਰਾਵਾ ਮੁੜ ਕੇ ਤੁਹਾਡੇ ਹੀ ਗਲ ਪੈ ਜਾਂਦਾ ਉਲਟ ਹੋ ਕੇ। ਆ ਗੁਰਬਾਣੀ ਖੰਡ ਵਾਲੀ ਚੈਨਲ ਵਾਲੇ ਨੇ ਸਭ ਤੋਂ ਪਹਿਲਾਂ ਦੀਆਂ ਖਬਰਾਂ ਲਾਉਣੀਆਂ ਸ਼ੁਰੂ ਕੀਤੀਆਂ। ਅੱਜ ਉਹਨੂੰ RSS ਦਾ ਮੀਡੀਆ ਦੱਸਣ ਡਿਆ ਤੇ ਇਹ ਦੱਸਣ ਡਿਆ, ਤੇ ਉਹ ਜਿਹੜੇ ਬਾਕੀ ਚੈਨਲ ਵਾਲੇ ਲਾਉਂਦੇ ਆ ਤੇ ਉਹ ਵੀ ਵੇਖ ਲੈ ਹੋਰ 6 ਮਹੀਨਿਆਂ ਤੱਕ। ਹਾਂਜੀ, ਹੋਰ 6 ਮਹੀਨਿਆਂ ਤੱਕ ਨਾ ਇਹਨੇ ਉਹਨਾਂ ਦੇ ਵੀ ਖਿਲਾਫ ਬੋਲਣਾ ਹੀ। ਆਹ ਕਰਤੂਤ ਆ ਰਮਨਦੀਪ ਦੀ। ਸਭ ਤੋਂ ਪਹਿਲਾਂ ਗੁਰਬਾਣੀ ਖੰਡ ਵਾਲੀ ਚੈਨਲ ਨੇ ਜਦੋਂ ਇਹਨਾਂ ਦੇ ਵੀਡੀਓ ਲਾਈਆਂ ਤੇ ਟੱਪ ਟੱਪ ਕੇ ਦੱਸਦਾ ਹੁੰਦਾ ਸੀਗਾ, ਤੇ ਅੱਜ ਉਹਨੂੰ ਇਹ ਕਮਾਲ ਦੀ ਗੱਲ ਆ। ਚਿੱਟਾ ਇਹ ਪੀਂਦਾ, ਉੱਥੇ ਅਸੀਂ ਖੁਦ ਪੀਂਦਾ ਦੇਖਿਆ। ਅਸੀਂ ਕਿਹਾ ਵੀ ਚਲੋ ਕੋਈ ਗੱਲ ਨਹੀਂ ਯਾਰ, ਗੁਰੂ ਸਾਹਿਬ ਦੇ ਕਾਰਜ ਹੈ, ਸਾਨੂੰ ਕੀ ਜੋ ਮਰਜ਼ੀ ਕਰੇ। ਨਿਸ਼ਾਨ ਸਿੰਘ ਕਹਿੰਦਾ ਯਾਰ ਆਪਾਂ ਨੂੰ ਨਹੀਂ ਪ੍ਰਵਾਹ, ਜਿੰਨੇ ਮਰਜ਼ੀ ਇਹ ਪੈਸੇ ਕਹਿੰਦਾ ਜਿਹਨੂੰ ਮਗਾਈ ਜਾਵੇ, ਜੋ ਮਰਜ਼ੀ ਕਰੀ ਜਾਵੇ, ਆਪਾਂ ਤਾਂ ਗੁਰੂ ਸਾਹਿਬ ਦੇ ਕਾਰਜ ਵਾਸਤੇ ਆਏ ਹਾਂ, ਬਾਬਾ ਤੂੰ ਨਹੀਂ ਬੋਲਣਾ। ਠੀਕ ਆ, ਮੈਂ ਕਿਹਾ ਚਲੋ ਠੀਕ ਆ। ਕਹਿੰਦਾ ਆਪਾਂ ਨਹੀਂ ਬੋਲਣਾ, ਆਪਾਂ ਗੁਰੂ ਸਾਹਿਬ ਦੇ ਕਾਰਜ ਵਾਸਤੇ ਆਏ, ਆਪਾਂ ਚੱਲ ਜਾਣਾ, ਸਾਨੂੰ ਨਹੀਂ ਜੋ ਮਰਜ਼ੀ ਕਰਦਾ ਰਵੇ ਤੇ ਆਪਾਂ ਨੂੰ ਕੀ ਲੋੜ ਆ। ਪਰ ਜਦੋਂ ਹੱਦ ਹੀ ਹੋ ਗਈ ਤੇ ਇਹਨੇ ਉਹਦੇ ਗਰੀਬ ਦੇ ਵਿਚਾਰੇ ਦੇ ਤਲਵਾਰਾਂ ਮਾਰਤੀਆਂ। ਤੇ ਉਹ ਪਤਾ ਨਹੀਂ ਮੁੰਡੇ ਨੇ ਵਿਚਾਰੇ ਸੀਜ਼ਨ ਲਾ ਕੇ ਤੇ ਮੁੜ ਕੇ ਆਪਣਾ ਇਲਾਜ ਕਰਾਇਆ। ਨਾਲੇ ਉਹਦੇ ਘਰੋਂ ਇਹਨੇ ਰੋਟੀਆਂ ਖਾਧੀਆਂ। ਜਦੋਂ ਇਹ ਜਾਂਦੇ ਉਹਨੂੰ ਲੈਣ ਗਏ ਨਾ, ਉਹਦੇ ਘਰੇ ਰਾਤ ਰਹੇ ਆ।
ਅਸੀਂ ਵੀ ਨਾਲ ਹੀ ਸੀ। ਉਹਦੀ ਮਾਤਾ ਨੇ ਵਿਚਾਰੀ ਨੂੰ ਚਾਅ ਚੜਿਆ ਵੀ ਸਿੰਘ ਆਏ ਪੰਜਾਬੋਂ, ਠੀਕ ਹੈ ਨਾ। ਤਰ੍ਹਾਂ ਤਰ੍ਹਾਂ ਦੇ ਉਹਨੇ ਪਕਵਾਨ ਛਕਾਏ, ਠੀਕ ਹੈ ਕਿ ਲੰਗਰ ਪਾਣੀ ਐਨ ਵਧੀਆ, ਇੱਦਾਂ ਦੀ ਕੋਈ ਗੱਲ ਨਹੀਂ। ਇਸ਼ਨਾਨ ਪਾਣੀ ਕੀਤਾ ਤੇ ਦੱਸ ਉਹਦੀ ਥਾਲੀ 'ਚ ਖਾ ਕੇ ਤਾਂ ਉਹਦੀ 'ਚ ਸ਼ੇਕ ਕੀਤਾ। ਸੈਣੀ ਸਾਹਿਬ ਤੁਹਾਡੇ ਤਾਂ ਨੇ ਕਰਨਾ ਹੀ ਕਰਨਾ ਸੀ। ਮੈਂ ਤੁਹਾਨੂੰ ਉਦੋਂ ਹੀ ਕਿਹਾ ਸੀ, ਮੈਂ ਕਿਹਾ ਬੰਦਾ ਇਹ ਖਤਰਨਾਕ ਆ, ਠੱਗ ਬੰਦਾ, ਤੇ ਤੁਸੀਂ ਆਖੇ ਨਹੀਂ ਜੇ ਲੱਗਣ ਡਏ, ਠੀਕ ਆ। ਦੱਸੇ ਸਹੀ ਕਿਹੜੀ ਜਥੇਬੰਦੀ ਨਾਲ ਇਹਦਾ ਲਿੰਕ। ਤੇ ਦੂਜੀ ਗੱਲ ਆ ਮਨਵਾੜ ਵਾਲੀ ਸੁਣ ਲਿਓ। ਮਨਵਾੜ ਇਹਨੇ ਬੱਚਾ ਚੱਕਿਆ ਇੱਥੋਂ, ਠੀਕ ਹੈ ਕਿ ਨਹੀਂ। ਬੱਚਾ ਚੱਕ ਕੇ ਤਾਂ ਕਹਿੰਦਾ ਬੱਚਾ ਅਸੀਂ ਘਰ ਪਹੁੰਚਾਉਣਾ। ਜਦੋਂ ਬੱਚੇ ਦੇ ਮਾਂ ਬਾਪ ਹੀ ਆ ਗਏ, ਠੀਕ ਹੈ, ਲੁਧਿਆਣੇ ਸਟੇਸ਼ਨ ਤੇ ਤੂੰ ਕਾਹਤੇ ਕਹਿਣ ਡਿਆ ਆ ਵੀ ਮੈਂ ਘਰ ਪਹੁੰਚਾਉਣਾ। ਬੱਚੇ ਆਪੇ ਹੀ ਲਿਖ ਲਿਖਾਈਆ ਕਰਕੇ CRPO ਦੇ ਰੇਲਵੇ ਸਟੇਸ਼ਨ ਵਾਲੇ ਹੁੰਦੇ, ਉਹਨਾਂ ਨੇ ਤੋੜ ਦੇਣਾ। ਇਹ ਬੱਚਾ ਉੱਥੋਂ ਚੱਕ ਕੇ ਬੰਬੇ ਦਾ ਬੱਚਾ ਸੀ, ਇਹਨੇ ਮਨਵਾੜ ਵੇਚਣ ਦੀ ਕੋਸ਼ਿਸ਼ ਕੀਤੀ ਤੇ ਉੱਥੇ ਬਾਬਿਆਂ ਨੇ ਫੜ ਲਿਆ। ਫੜ ਕੇ ਤਾਂ ਫਿਰ ਉਹ ਤਬੰਜ ਲਾਈ ਹੈ ਜਿਹੜਾ ਰਹੇ ਰੱਬ ਦਾ ਨਾਂ। ਤੇ ਇਹ ਕਹਿੰਦਾ ਵੀ ਸਿੱਖ ਕੌਮ ਨੇ ਮੇਰੀ ਸਾਰ ਨਹੀਂ ਲਈ ਤੇ ਜੇ ਉਹ ਤੇ ਸਿੱਖ ਕੌਮ ਤੁਹਾਨੂੰ ਕਹਿੰਦੀ ਆ ਵੀ ਤੁਸੀਂ ਪੁੱਠੇ ਪੰਗੇ ਲਓ ਜਲ ਕੇ। ਜਦੋਂ ਅਸੀਂ ਨਹੀਂ ਸੀ ਨਾ ਵੀਰ ਮੇਰਾ ਰਮਨਦੀਪ ਮੰਗੂ ਮਾਟਾਲਾ, ਜਿਹੜਾ ਤੁਸੀਂ ਮਿਹਣੇ ਮਾਰਦੇ ਨਾ ਗੁਰੂਆ, ਅਸੀਂ ਇੱਕ ਤੁਹਾਡੀ ਮੱਤ ਕਰਦੇ ਆ ਤੇ ਇੱਕ ਤੁਸੀਂ ਸਾਡੇ ਤੇ ਏਦਾਂ ਕਰਦੇ ਉਦਾਂ ਕਰਦੇ ਆ। ਮਹਾਰਾਜ ਕਹਿੰਦੇ ਆ ਘਾਲ ਕਮਾਏ ਕੁਛ ਹੱਥੋਂ ਦੇ ਤਾਂ ਕੁਛ ਪਾਏ ਮਾਣ, ਠੀਕ ਹੈ ਨਾ। ਸੇਵ ਕੀਤੀ ਸੰਤੋਖੀ ਜਿਨ ਸੱਚੋ ਸੱਚ ਧਿਆਇਆ। ਮਹਾਰਾਜ ਕਹਿੰਦੇ ਸੱਚੋ ਸੱਚ ਧਿਆਇਓ ਜਿੰਨੇ ਵੀ, ਠੀਕ ਹੈ ਨਾ, ਜਿੰਨੇ ਸੇਵਾ ਕਰਨੀ ਆ। ਤੇ ਪੰਥ ਨੂੰ ਕਾਹਦਾ ਮਿਹਣਾ, ਜਦੋਂ ਅਸੀਂ ਨਹੀਂ ਸੀ ਪੰਥ ਉਦੋਂ ਵੀ ਸੀ, ਉਦੋਂ ਵੀ ਕਾਰਜ ਹੁੰਦੇ ਸੀ। ਅਸੀਂ ਕੋਈ ਗੱਡੇ ਦੇ ਪੰਥ ਨਹੀਂ ਲੱਦਿਆ, ਜਾਂ ਤੂੰ ਇਕੱਲੇ ਨੇ ਗੱਡੇ ਦੇ ਪੰਥ ਨਹੀਂ ਲੱਦਿਆ ਵੀ ਮੈਂ ਨਾ ਜਾਊਂਗਾ ਤੇ ਖਰੇ ਆਪਣੇ ਕਾਰਜ ਨਹੀਂ ਹੋਣੇ, ਠੀਕ ਹੈ ਕਿ ਨਹੀਂ। ਕੱਲ ਦਾ ਤੂੰ ਸ਼ੋਕਰਾਂ ਬਾਲ ਤੇਲੇ ਗਿੱਲੇ ਤੇ ਤੂੰ ਦੱਸ ਪੰਗੇ ਲੈਣ ਡਿਆ। ਫਿਰ ਕਹਿੰਦਾ ਇੱਕ ਵੀ ਬੰਦਾ ਮੈਨੂੰ ਸਾਬਤ ਕਰ ਦੇਵੇ ਜਿੰਨੇ ਮੈਨੂੰ ਪੈਸੇ ਘੱਲੇ। ਮੈਂ ਕਹਿੰਦਾ ਮੈਨੂੰ ਕਰੋ ਫੋਨ, ਮੈਂ ਦੱਸਦਾ ਇਹਨੂੰ ਕਿੰਨੇ ਕਿੰਨੇ ਪੈਸੇ ਭੇਜੇ ਆ, ਠੀਕ ਹੈ ਕਿ ਨਹੀਂ। 10-11 ਲੱਖ ਰੁਪਈਆ ਇਹਨੇ ਉੱਥੋਂ ਇਕੱਠਾ ਕੀਤਾ ਝੂਠ ਬੋਲ ਕੇ। ਤੇ ਜਦੋਂ ਮੈਂ ਸਿੰਘਾਂ ਨੂੰ ਕਿਹਾ, ਮੈਂ ਕਿਹਾ ਇਹਨੇ ਤਾਂ ਪੈਸੇ ਖਰਾਬ ਕਰਤੇ, ਉਹ ਕਹਿੰਦੇ ਚੱਲ ਛੱਡ ਭਰਾਵਾ, ਕੋਈ ਗੱਲ ਨਹੀਂ, ਪੈਸਿਆਂ ਦੀ ਕੋਈ ਗੱਲ ਨਹੀਂ। ਬੰਦੇ ਦੀ ਅਸਲੀਅਤ ਪਤਾ ਲੱਗ ਗਈ। ਬੰਦਿਆਂ ਦੀਆਂ ਰਿਕਾਰਡਿੰਗਾਂ ਮੇਰੇ ਕੋਲ ਹਾਲੇ ਤੱਕ ਪਈਆਂ, ਮੈਂ ਬੰਦਿਆਂ ਦਾ ਨਾਂ ਨਹੀਂ ਲਊਂਗਾ। ਜਿਹੜੇ ਕੈਨੇਡਾ ਤੋਂ ਵੀਰ ਫੋਨ ਕਰਦੇ ਸੀ ਨਾ, ਇੱਕ ਨੇ 70,000 ਭੇਜਿਆ ਸੀ ਕਿਸੇ ਨੇ, ਤੇ ਉਹ ਕਹਿੰਦੇ ਭਰਾਵਾ ਪੈਸੇ ਛੱਡ, ਤੂੰ ਪੈਸਿਆਂ ਨੂੰ ਤਾਂ ਕੋਈ ਗੱਲ ਨਹੀਂ, ਅਸੀਂ ਕਹਿ ਦੇਵਾਂਗੇ ਵੀ ਲੰਗਰ ਹੀ ਛਕਾਤਾ, ਸਿੱਖ ਕੌਮ ਕੋ ਪੈਸਾ ਬੜਾ। ਪਰ ਇਹ ਕੀ ਕਹਿੰਦਾ, ਜੇ 10-12 ਲੱਖ ਰੁਪਈਆ ਲੈ ਗਏ ਤੇ ਆਪਣਾ ਮੂੰਹ ਕਾਲਾ ਕਰ ਲਿਆ। ਤੇ ਉਹ ਦੇਖ ਲਾ ਵੀ 10-12 ਲੱਖ ਰੁਪਈਆ 2 ਸਾਲਾਂ 'ਚ ਮੁੱਕ ਗਿਆ, ਤੇ ਹੁਣ 10 ਰੁਪਈਏ ਮੰਗਦਾ ਫਿਰਦਾ ਤੇ ਬੱਚੇ ਚੁੱਕ ਕੇ ਵੇਚਦਾ ਫਿਰਦਾ, ਠੀਕ ਹੈ ਨਾ। ਆਹ ਇਹਦੀ ਕਰਤੂਤ ਆ। ਫਿਰ ਉਹ ਭਰਾਵੋ ਮੈਂ ਤੁਹਾਨੂੰ ਇੱਕ ਸਿੱਧੀ ਗੱਲ ਦੱਸਾਂ, ਅਮਲੀ ਬੰਦੇ ਦਾ ਕਾਹਦਾ ਯਕੀਨ, ਜਿਹੜਾ ਬੰਦਾ ਅਮਲ ਕਰਦਾ, ਅਮਲ ਖਾਂਦਾ, ਠੀਕ ਆ। ਭਰਾ ਇਹਦੀ ਭਰਾ ਦੀ ਹੁਣ ਤੁਹਾਨੂੰ ਮੈਂ ਦੱਸ ਦਿੰਦਾ, ਉਹ ਏਜੰਟੀ ਕਰਦਾ ਕਬੂਤਰਬਾਜੀ ਦੇ ਚੱਕਰਾਂ 'ਚ। ਜਦੋਂ ਇੱਥੋਂ ਇਹ ਦੌੜਾ ਨਾ, ਤੇ ਇਹਦਾ ਭਰਾ ਦੂਜੇ ਸੁਸ਼ੀਲ ਦੇ ਫੋਨ ਕਰਕੇ ਕਹਿੰਦਾ ਸਾਨੂੰ ਤਾਂ ਪਤਾ ਸੀ, ਕਹਿੰਦਾ ਜੇ ਸਾਡੇ ਭਰਾ ਨੂੰ ਕੁਛ ਹੋ ਗਿਆ ਨਾ ਅਸੀਂ ਤੁਹਾਡੇ ਤੇ ਪਰਚਾ ਦਰਜ ਕਰਾਵਾਂਗੇ। ਉਲਟਾ ਡਰਾਉਣ ਡੇ। ਲੈ ਦੱਸ, ਮੈਂ ਕਿਹਾ ਭਰਾਵਾ ਛੇਤੀ ਕਰਾ, ਅਸੀਂ ਇੱਥੇ ਮਰਨ ਡੇ ਆ, ਪੈਸੇ ਤੇਰਾ ਭਰਾ ਲੈ ਗਿਆ ਤੇ ਤੂੰ ਸਾਲ ਉਲਟਾ ਸਾਨੂੰ ਡਰਾਉਣ ਡੇ ਆ ਵੀ ਜੇ ਕੁਛ ਹੋ ਗਿਆ ਵੀ ਮਤਲਬ ਕਿ ਇਹ ਬੋਲਣ ਨਾ। ਕਹਿੰਦਾ ਤੁਸੀਂ ਬੋਲਿਓ ਨਾ ਕੁਛ ਵੀ, ਨਹੀਂ ਤਾਂ ਕਹਿੰਦਾ ਤੁਹਾਡੇ ਤੇ ਕਾਰਵਾਈ ਕਰਾਵਾਂਗੇ। ਲੈ ਦੱਸੋ, ਇਹਦਾ ਭਰਾ ਕਹਿਣ ਡਿਆ ਇਹਦਾ ਮਤਲਬ ਵੀ ਇਹ ਸਭ ਰਲੇ ਮਿਲੇ ਆ। ਹੁਣ ਮੈਨੂੰ ਪਰਸੋਂ ਫੋਨ ਕਰਕੇ ਕਹਿਣ ਡਿਆ ਸੀ ਆਪਾਂ ਬਹਿ ਕੇ ਗੱਲ ਕਰ ਲੈਂਦੇ ਆ, ਲਾਈਵ ਨਾ ਹੋਈ, ਤੂੰ ਮੇਰੀ ਕਰਤੂਤ ਨਾ ਦੱਸੀ। ਮੈਂ ਕਿਉਂ ਨਾ ਦੱਸੀ, ਮੇਰੇ ਕੋਲ ਰਿਕਾਰਡਿੰਗ ਪਈ, ਲੈ ਲਿਓ। ਮੈਂ ਕਿਹਾ ਕਿਉਂ ਨਾ ਦੱਸੀ ਭਰਾ, ਤੂੰ ਸਿੱਖ ਕੌਮ, ਤੂੰ ਸਾਰਿਆਂ ਨੂੰ ਹੀ ਬਦਨਾਮ ਕਰਨ ਤੇ ਤੁਰਿਆ। ਸੈਣੀ ਵੀ ਮਾੜਾ ਹੋ ਗਿਆ, ਜਿੱਦਣ ਉਹ ਫੁੱਟੇ ਦੀਆਂ ਖਬਰਾਂ ਲਾਉਂਦਾ ਸੀ ਉਦਣ ਸੈਣੀ ਚੰਗਾ ਸੀ, ਠੀਕ ਹੈ ਨਾ। ਹੁਣ ਸੈਣੀ ਮਾੜਾ ਹੋ ਗਿਆ। ਜਿੱਦਣ ਸੈਣੀ ਕੋਲੋਂ ਪੈਸੇ ਲੈ ਗਏ ਤੇ ਤੂੰ ਕਾਰਜਾਂ ਤੇ ਜਾਂਦਾ ਸੀ, ਤੇ ਉਦਣ ਸੈਣੀ ਚੰਗਾ ਸੀ, ਹੈ ਨਾ। ਹੁਣ ਸੈਣੀ ਮਾੜਾ ਹੋ ਗਿਆ ਜਦੋਂ। ਤੇ ਬਾਕੀ ਮੈਂ ਮੀਡੀਆ ਵਾਲੇ ਚੈਨਲ ਨੇ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਇਹਦੀਆਂ ਖਬਰਾਂ ਨਾ ਲਾਇਆ ਕਰੋ। ਹਾਂ, ਮੈਂ ਆਪਣਾ ਵੀ ਕਹਿੰਦਾ ਵੀ ਮੇਰੇ ਖਿਲਾਫ ਕਿਸੇ ਕੋਈ ਖਬਰ ਹੈਗੀ ਆ ਤੇ ਠੀਕ ਆ, ਉਹ ਲਾਉਣ, ਕੋਈ ਗੱਲ ਨਹੀਂ, ਜੀ ਸੱਦ ਕੇ, ਠੀਕ ਹੈ ਨਾ। ਪਰ ਪੁੱਛ ਲੈਣ ਵੀ ਆਹ ਗੱਲਬਾਤ ਇੱਦਾਂ ਹੈ ਇੱਦਾਂ। ਆਪਾਂ ਤਾਂ ਕਹਿੰਦੇ ਨਹੀਂ ਵੀ ਆਪਾਂ ਬਹੁਤ ਸਿੱਖ ਕੌਮ ਦੇ ਆਗੂ ਆ ਤੇ ਜਾਂ ਆਪਾਂ ਸਾਡੇ ਕਰਕੇ ਸਿੱਖ ਕੌਮ ਖਲੋਤੀ ਹੈ ਤੇ ਜਾਂ ਅਸੀਂ ਪਹਾੜ ਗੱਡੇ ਦੇ ਲੱਦਿਆ। ਅਸੀਂ ਤਾਂ ਭਰਾਵਾ ਨਿਮਾਣੇ ਜਿਹੇ ਸਿੱਖਾਂ, ਆਪਣੇ ਅਵਗਣ ਲੁਕਾਉਣ ਨੂੰ ਬਾਣਾ ਪਾ ਲਿਆ, ਠੀਕ ਆ। ਵੀ ਬਾਣੇ ਦੇ ਡਰ ਤੋਂ ਕਦੇ ਮਾੜਾ ਮੋਟਾ ਰੱਬ ਦਾ ਨਾਂ ਲੈ ਲਈਦਾ ਵੀ ਕਿਤੇ ਸਾਡਾ ਪਾਰਤਾਰ ਆ ਜੂ। ਅਸੀਂ ਤਾਂ ਇਹ ਕਹਿੰਦੇ ਨਹੀਂ ਵੀ ਅਸੀਂ ਸੱਚੇ ਸੁੱਚੇ ਆ, ਅਸੀਂ ਤਾਂ ਕਹਿੰਦੇ ਆ ਵੀ ਅਸੀਂ ਤਾਂ ਪਾਪਾਂ ਦੇ ਭਾਗੀ ਆ, ਪਾਪਾਂ ਦੀ ਪੰਡ ਸਾਡੇ ਸਿਰ ਦੇ ਉੱਤੇ ਆ, ਠੀਕ ਹੈ ਕਿ ਨਹੀਂ। ਉਹ ਅਸੀਂ ਲਾਉਣ ਡਏ ਆ, ਕੋਈ ਅਗਲੇ ਪਿੱਛੇ ਕਰਮ ਕੀਤੇ ਵੀ ਸ਼ਾਇਦ ਕੋਈ ਮਾੜਾ ਮੋਟਾ ਚੰਗਾ ਕਰਮ ਕਰ ਲਈਏ ਤੇ ਸਾਨੂੰ ਕਿਤੇ ਕੋਈ, ਠੀਕ ਹੈ ਨਾ, ਧਰਮਰਾਜ ਦੇ ਦਰਗਾਹ ਢੋਈ ਮਿਲ ਜਾਵੇ। ਤੇ ਅਸੀਂ ਨਹੀਂ ਇਹ ਕਹਿੰਦੇ ਵੀ ਅਸੀਂ ਸੱਚੇ ਸੁੱਚੇ ਆ। ਮੈਂ ਆਪਾਂ ਪਹਿਲਾਂ ਹੀ ਗੱਲ ਕਲੀਅਰ ਕਰ ਦਈਏ। ਬਾਕੀ ਰਹੀ ਅੰਮ੍ਰਿਤਪਾਲ ਮਹਿਰੋ ਦੀ ਗੱਲ, ਅੰਮ੍ਰਿਤਪਾਲ ਮਹਿਰੋ ਨੂੰ ਮੈਂ ਉਦੋਂ ਵੀ ਕਿਹਾ ਸੀ, ਮੈਂ ਕਿਹਾ ਅੰਮ੍ਰਿਤਪਾਲ ਮਹਿਰੋ ਦੀ ਆਹ ਕਰਤੂਤਾ ਵੇਖ ਲਾ, ਵੀ ਤਾਂ ਕੱਲ੍ਹ ਨੂੰ ਤੂੰ ਕਹਿਣਾ ਵੀ ਤੂੰ ਅੰਮ੍ਰਿਤਪਾਲ ਮਹਿਰੋ ਵੀ ਇਹੀ ਕਹਿੰਦਾ ਹੁੰਦਾ ਸੀ ਵੀ ਨਹੀਂ ਯਾਰ ਕੋਈ ਗੱਲ ਨਹੀਂ, ਬਾਣੇ ਦੀ ਗੱਲ ਆ, ਬਾਣਾ ਬਦਨਾਮ ਹੁੰਦਾ ਨੂੰ ਹੀ ਰਹਿਣ ਤੋਂ ਰਹਿਣ ਦੇ। ਤੇ ਅੱਜ ਵੀ ਅੰਮ੍ਰਿਤਪਾਲ ਨਾਲ ਮੇਰੀ ਜਦੋਂ ਗੱਲ ਹੋਈ ਤੇ ਅੰਮ੍ਰਿਤਪਾਲ ਨੇ ਕਿਹਾ ਨਹੀਂ ਲਾਈਵ ਨਹੀਂ ਹੋਣਾ, ਨਹੀਂ ਵੀ ਬਾਣੇ ਦੀ ਬਦਨਾਮੀ ਹੁੰਦੀ ਆ, ਬਾਣਾ ਸਾਰਿਆਂ ਤੋਂ ਇੱਕੋ ਹੀ ਆ।
ਤੇ ਯਾਰ ਉਹ ਤਾਂ ਗੁਰੂਆ ਇਦਾਂ ਦੀਆਂ ਗੱਲਾਂ ਸੋਚਦਾ ਵੀ ਬਾਣਾ ਗੁਰੂ ਮਹਾਰਾਜ ਦਾ ਤੇ ਬਾਣਾ ਇੱਕ ਆ, ਤੇ ਤੁਸੀਂ ਪਤੰਦਰਾ ਦੱਸ ਵੀ ਉਹਦੀ ਮਿੱਟੀ ਪੱਟਣ ਤੁਰੇ ਹੋ। ਠੀਕ ਹੈ ਨਾ, ਉਹਨੇ ਉੱਥੇ ਕੀ ਮਾਣਾ ਕਰ ਦਿੱਤਾ ਜਾ ਕੇ ਯਾਰ ਦੱਸ। ਜੇ ਉਹ ਚਲੇ ਗਿਆ ਤੇ ਜੇ ਉਹ 2-4 ਹਜ਼ਾਰ ਜਿੰਨੇ ਵੀ ਉਹਦੇ ਅਗਲੀ ਜੇਬ ਦੇ ਵਿੱਚ ਸੀਗੇ ਦੇ ਆਇਆ, ਉਹ ਦੇ ਆਇਆ ਤੇ ਕੀ ਮਾੜੀ ਗੱਲ ਆ। ਜਦੋਂ ਲੋੜ ਪੈਂਦੀ ਹੈ ਨਾ ਤੇ ਉਦੋਂ 1 ਰੁਪਈਆ ਵੀ 1000 ਨਾਲ ਦਾ ਹੁੰਦਾ, ਜਦੋਂ ਬੰਦੇ ਕੋਲ ਨਹੀਂ ਹੁੰਦਾ। ਉਹਨਾਂ ਨੂੰ ਪੁੱਛ ਕੇ ਵੇਖਿਓ ਜਿਨ੍ਹਾਂ ਦੇ ਹਸਪਤਾਲਾਂ 'ਚ ਪੈਸੇ ਲੱਗਦੇ ਆ ਜਾਂ ਜਿਨ੍ਹਾਂ ਦੇ ਘਰੇ ਰਾਸ਼ਨ ਨਹੀਂ ਹੈਗਾ ਹਨਾ, ਤੇ ਉਹਨਾਂ ਨੂੰ ਇੱਕ ਪਿਆਜ਼ ਵੀ ਲੱਗਦਾ ਵੀ ਅੱਜ ਸਾਡੇ ਕੋਲ 1 ਪਿਆਜ਼ ਹੈਗਾ ਤੇ ਸਬਜ਼ੀ ਬਣ ਜਾਣੀ ਆ। ਤੇ ਉਹ ਕੀ ਪਤਾ ਉਹਨਾਂ ਨੂੰ ਉੱਥੇ ਉਹਨਾਂ ਨੂੰ ਵਿਚਾਰਿਆਂ ਨੂੰ ਕੀ ਲੋੜ ਸੀਗੀ, ਤੇ ਜੇ ਉਹ ਪੈਸੇ ਦੇ ਹੀ ਆਇਆ ਤੇ ਉਹਨਾਂ ਦੀ ਕੋਈ ਦਵਾਈ ਆਈ ਹੋਊਗੀ। ਤੇ ਨਾਲੇ ਇੱਥੇ ਫੈਕਟਰੀਆਂ ਤਾਂ ਲੱਗੀਆਂ ਨਹੀਂ ਹੈਗੀਆਂ ਵੀ ਤੁਹਾਡੇ ਕੋਈ ਝੂਠ ਬੋਲ ਬੋਲ ਕੇ ਤੇ ਕਿਸੇ ਨੇ ਪੈਸੇ ਮੰਗਾ ਲਏ ਤੇ ਮੁੜ ਕੇ ਆਪਣੇ ਘਰਾਂ ਨੂੰ ਢੋ ਲੈ। ਹਰੇਕ ਬੰਦੇ ਦਾ ਆਪਣਾ ਸਿਸਟਮ ਹੈ। ਤੇ ਮੈਂ ਅੰਮ੍ਰਿਤਪਾਲ ਮਹਿਰੋਂ ਨੂੰ ਵੀ ਕਹਿਣਾ ਚਾਹੁੰਦਾ ਵੀ ਸੁਣ ਲਾ, ਹੁਣ ਤੇਰੇ ਖਿਲਾਫ ਵੀ ਬੋਲਦੇ ਹੀ ਹੋ, ਠੀਕ ਹੈ ਨਾ, ਝੂਠ ਸੱਚ ਤੇ ਏਦਾਂ ਆ ਉੱਦਾਂ ਆ। ਤੇ ਤੂੰ ਹੀ ਕਹਿੰਦਾ ਸੀ ਵੀ ਨਹੀਂ ਬਾਣਾ ਸਾਰਿਆਂ ਦੇ ਇੱਕੋ ਆ, ਬਾਣਾ ਬਦਨਾਮ ਹੁੰਦਾ। ਵੀਰ ਮੇਰਿਆ, ਇਹ ਬੰਦੇ ਨਹੀਂ ਕਿਸੇ ਪਾਣੀ ਦੇ ਢੱਕਣ, ਇਹ ਬੰਦੇ ਇਦਾਂ ਦੇ ਆ, ਬੰਦੇ ਦੀ ਬਦਨਾਮੀ ਹੀ ਕਰਦੇ ਆ। ਇਹਨਾਂ ਨੂੰ ਬਸ ਇਹਨਾਂ ਦੀ ਨਾ ਇੱਕੋ ਹੀ ਗੱਲ ਮੈਂ ਤੁਹਾਨੂੰ ਦੱਸ ਦਿੰਦਾ, ਜਿੰਨੇ ਵੀ ਇਹਨਾਂ ਨੂੰ ਇਹ ਹੁੰਦਾ ਵੀ ਅਸੀਂ ਜੋ ਕਰਨਾ ਕਰੀਏ, ਬਾਕੀ ਕੋਈ ਬੰਦਾ ਵਿੱਚ ਦਖਲ ਨਾ ਦੇਵੇ। ਕਹਾਣੀ ਕੀ ਵੀ ਨਵੀਨ ਸਿੰਘ ਜਿਹੜਾ ਅੰਦਰ ਆ ਨਾ, ਹੁਣ ਮੈਂ ਤੁਹਾਨੂੰ ਦੱਸ ਦਿੰਦਾ ਗੱਲ ਕੀ ਹੋਈ ਵੀ ਜਿੱਥੋਂ ਇਹ ਭੁੜਕਣ ਡਏ ਆ। ਨਵੀਨ ਸਿੰਘ ਅੰਦਰ ਆ, ਇਹ ਚਲੇ ਗਏ ਉੱਥੇ ਉਹਨਾਂ ਦੀ ਤਰੀਕ ਤੇ ਰਮਨਦੀਪ ਗਿਆ, ਠੀਕ ਆ। ਤੇ ਇਹਨਾਂ ਨੇ ਬਾਹਰ ਉੱਥੇ ਸਿੰਘਾਂ ਨੇ ਸਾਨੂੰ ਫੋਨ ਕੀਤਾ ਵੀ ਇੱਦਾਂ ਇੱਦਾਂ। ਇਹਨਾਂ ਨੇ ਬਾਹਰ ਰਮਨਦੀਪ ਨੇ ਉੱਥੇ ਕਿਹਾ, ਮੈਨੂੰ ਵੀ ਕਿਹਾ ਵੀ ਆਓ, ਆਪਾਂ ਨਹੀਂ ਗਏ। ਫੋਨ ਇਹ ਕਰਦਾ ਸੀ, ਇਹ 'ਚ ਕੋਈ ਸ਼ੱਕ ਨਹੀਂ ਗੀ, ਠੀਕ ਆ ਨਾ। ਤੇ ਫੋਨ ਆਪਾਂ ਨੂੰ ਦੁਸ਼ਮਣ ਵੀ ਕਰੇ, ਆਪਾਂ ਉਹਦਾ ਸੁਣੀਦਾ ਆ। ਤੇ ਇਹ ਤਾਂ ਚਲੋ ਫਿਰ ਵੀ ਸਿੰਘ ਆ, ਦੁਸ਼ਮਣ ਤਾਂ ਚਲੋ ਸਾਡਾ ਹੈਗਾ ਹੀ ਹੈਗਾ। ਇਹ ਵੀ ਇਹਨੇ ਕੀਤਾ, ਇਹਨੇ ਆਸੇ ਪਾਸੇ ਸਿੰਘਾਂ ਨੂੰ ਫੋਨ ਲਾ ਕੇ ਕਿਹਾ ਵੀ ਮੈਂ ਨਵੀਨ ਦੀਆਂ ਜ਼ਮਾਨਤਾਂ ਕਰਾਉਣੀਆਂ ਤਾਂ ਮੈਨੂੰ ਪੈਸੇ ਭੇਜੋ। ਉਹਨਾਂ ਨੇ ਸਾਨੂੰ ਪੁੱਛਿਆ, ਅਸੀਂ ਕਿਹਾ ਭਰਾਵਾ ਵੀ ਆਪਾਂ ਇਹ ਨਹੀਂ ਕਹਿੰਦੇ ਵੀ ਤੁਸੀਂ ਉਹਦੀਆਂ ਜ਼ਮਾਨਤਾਂ ਨਾ ਕਰਾਓ, ਅਸੀਂ ਕਹਿੰਦੇ ਵੀ ਉਹਨਾਂ ਦਾ ਜਿਹੜਾ ਕੋਈ ਪਰਿਵਾਰਕ ਮੈਂਬਰ ਹੈ ਨਾ, ਉਹਨੂੰ ਸਿੱਧੀ ਮਦਦ ਭੇਜੋ, ਠੀਕ ਆ। ਉਹ ਆਪਾਂ ਹੀ ਜ਼ਮਾਨਤਾਂ ਕਰਾਉਣ ਵੀ ਰਮਨਦੀਪ ਨੂੰ ਕਿਤੇ ਜ਼ਿਆਦਾ ਤਾਂ ਨਹੀਂ ਗਾ ਅੰਗੂਠਾ ਛਾਪ ਆ, ਇਹਨੂੰ ਆਪਣੇ ਸਾਈਨ ਨਹੀਂ ਕਰਨੇ ਆਉਂਦੇ। ਇਹ ਕਹਿੰਦਾ ਨਾ ਵੀ ਮੈਂ ਬਹੁਤ ਸੱਚਾ ਸੁੱਚਾ ਆ, ਇਹਨੂੰ ਕਹੇ ਵੀ ਪੰਜਾਂ ਬਾਣੇ ਦਾ ਪਾਠ ਹੀ ਸੁਣਾ ਦੇਵੇ, ਮੂੰਹ ਜ਼ਬਾਨੀ ਤਾਂ ਇੱਕ ਛੱਡ ਕੇ ਗੁਟਕਾ ਸਾਹਿਬ ਤੋਂ ਹੀ ਸੁਣਾ ਦੇਵੇ, ਤੇ ਮੈਂ ਨਾ ਆਪਣਾ ਮੂੰਹ ਕਾਲਾ ਕਰ ਲਊਂ। ਹੋਰ ਦੱਸੋ, ਠੀਕ ਹੈ ਨਾ। ਇਹਨੂੰ ਪਾਠ ਨਹੀਂ ਆਉਂਦਾ। ਮੇਰਾ ਖਿਆਲ ਆ ਵੀ ਇਹ ਬੰਦਾ ਨਾ ਕਦੀ ਸਵੇਰ ਨੂੰ ਉੱਠ ਕੇ ਟਾਈਮ ਸਿਰ ਇਹਨੇ ਇਸ਼ਨਾਨ ਨਹੀਂ ਕੀਤਾ। ਸਭ ਤੋਂ ਪਹਿਲਾਂ ਇਹਨੂੰ ਗੋਲੀਆਂ ਚਾਹੀਦੀਆਂ, ਚਿੱਟਾ ਚਾਹੀਦਾ ਸਵੇਰ ਨੂੰ ਜਦੋਂ ਸੁੱਤਾ ਉੱਠਦਾ। ਇਹਦੇ ਨਾਲ ਰਹਿੰਦੇ ਰਹੇ, ਅੱਜ ਅੱਕ ਕੇ ਬੋਲਣ ਲੱਗੇ ਆ ਵੀ ਇਹ ਬਾਣੇ ਵਾਲੇ ਸਿੰਘਾਂ ਦੀ ਬਦਨਾਮੀ ਕਰਦਾ ਹੀ ਉਹ, ਠੀਕ ਆ ਨਾ। ਇਹਨੇ ਮਹਿਰੋਂ ਨੂੰ ਜੋ ਕਿਹਾ, ਕਹਿੰਦਾ ਤੂੰ ਕਮਾਦਾਂ 'ਚ ਲੁਕਦਾ ਫਿਰਦਾ। ਯਾਰ ਅਗਲੇ ਦੀ ਜ਼ਿੰਦਗੀ ਆ, ਅਗਲਾ ਜੋ ਮਰਜ਼ੀ ਕਰੇ। ਤੁਸੀਂ ਇਕੱਲਿਆਂ ਨੇ ਠੇਕਾ ਲਿਆ ਆ ਆਖੇ ਸਾਡੇ 5-7 ਗੱਲਾਂ ਦਾ ਮਹਿਰੋਂ ਜਵਾਬ ਦੇਵੇ। ਯਾਰ ਦੱਸ, ਤੁਹਾਨੂੰ ਕਿਉਂ ਜਵਾਬ ਦੇਵੇ? ਤੁਸੀਂ ਕੌਣ ਹੁੰਦੇ ਆ ਹੈਂ? ਜਾਂ ਮੈਂ ਕੱਲ ਨੂੰ ਕਹਿ ਦੇਵਾਂ ਮੈਨੂੰ ਫਲਾਨਾ ਬੰਦਾ ਜਵਾਬ ਦੇਵੇ, ਅਗਲਾ ਕਾਹਤੇ ਦੇਵੇ ਮੈਨੂੰ ਜਵਾਬ? ਜਾਂ ਮੈਨੂੰ ਕੋ ਕਵੇ ਤੂੰ ਮੇਰੀਆਂ ਗੱਲਾਂ ਦੇ ਜਵਾਬ ਦੇ। ਨਾਲੇ ਤੁਸੀਂ ਉਹਦੀ ਬਦਨਾਮੀ ਕਰਦੇ ਤੇ ਨਾਲੇ ਉਹ ਤੁਹਾਡੀਆਂ ਗੱਲਾਂ ਦੇ ਜਵਾਬ ਦੇਵੇ, ਤੇ ਨਾਲੇ ਤੂੰ ਸਾਨੂੰ ਮਿਹਣੇ ਦੇਖ ਕਿੱਦਾਂ ਮਾਰਦੇ ਆ। ਤੂੰ ਸਾਨੂੰ ਫੋਨ ਨਹੀਂ ਕੀਤਾ ਯਾਰ। ਅਗਲੇ ਦੀ ਜ਼ਿੰਦਗੀ, ਅਗਲਾ ਨਹੀਂ ਕਰਦਾ ਨਾ ਕਰੇ ਫੋਨ, ਠੀਕ ਹੈ ਨਾ। ਤੁਹਾਨੂੰ ਉਹਨੇ ਕਿਹਾ ਸੀ ਮੇਰੀ ਮਦਦ ਕਰੋ, ਜਾਂ ਤੁਹਾਨੂੰ ਉਹਨੇ ਕਿਹਾ ਸੀ ਵੀ ਮੇਰੇ ਲਈ ਵੀਡੀਓ ਪਾਓ, ਤੁਸੀਂ ਆਪਣੇ ਲਈ ਪਾਈਆਂ। ਜਿਹੜੇ ਬੰਦੇ ਨਾਲ ਮੈਂ ਕਹਿੰਦਾ ਅੱਜ ਤੱਕ ਤੁਸੀਂ ਰਿਕਾਰਡ ਕੱਢ ਕੇ ਵੇਖ ਲਿਓ, ਰਮਨਦੀਪ ਹੁਣੀ ਜਿਹੜੇ ਬੰਦੇ ਨਾਲ ਤੁਰੇ ਆ ਨਾ, ਉਸੇ ਬੰਦੇ ਦੀਆਂ ਇਹਨਾਂ ਨੇ ਜੜ੍ਹਾਂ ਵੱਢੀਆਂ, ਠੀਕ ਹੈ ਨਾ। ਮੈਂ ਇਹਦੇ ਨਾਲ ਤੁਰਿਆ, ਮੇਰੀਆਂ ਜੜ੍ਹਾਂ ਵੱਢੀਆਂ। ਇਹਨੇ ਨਿਸ਼ਾਨ ਯੂਪੀ ਵਾਲਾ ਤੁਰਿਆ, ਇਹਨੇ ਉਹਦੀਆਂ ਜੜ੍ਹਾਂ ਵੱਢੀਆਂ, ਬੱਚੀ ਦੀਆਂ ਜੜ੍ਹਾਂ ਵੱਢੀਆਂ, ਮਾਨ ਦੀਆਂ ਜੜ੍ਹਾਂ ਵੱਢੀਆਂ ਇਹਨੇ। ਹੁਣ ਰਮਨਦੀਪ, ਹੁਣ ਅੰਮ੍ਰਿਤਪਾਲ ਦੀਆਂ ਜੜ੍ਹਾਂ ਵੱਢਣ ਤੇ ਹੋ ਗਏ ਆ ਇਹ। ਉਹਨੇ ਯਾਰ ਪਤਾ ਨਹੀਂ ਇਹਨਾਂ ਨੂੰ ਕੀ ਕਹਿਤਾ। ਫਿਰ ਇਹ ਬਲਜਿੰਦਰ ਸਿੰਘ ਪਰਵਾਨਾ, ਇਹਨੇ ਉਹਦੇ ਖਿਲਾਫ ਲੂਲ ਬਲੂਲ ਬਕਣਾ ਸ਼ੁਰੂ ਕਰ ਦਿੱਤਾ। ਲਖਨਊ ਜਾ ਕੇ ਵੀਡੀਓ ਪਾ ਕੇ ਸਾਨੂੰ ਗੁੰਮਰਾਹ ਕਰਕੇ, ਪਰਵਾਨੇ ਨੇ ਸਾਨੂੰ ਐਡਰੈਸ ਨਹੀਂ ਦਿੱਤਾ ਜੀ, ਅਸੀਂ ਪਹੁੰਚ ਗਏ, ਇਹ ਉਹ ਆ। ਇਹ ਮੈਨੂੰ ਦੱਸੇ ਤਾਂ ਸਹੀ ਵੀ ਇਹ ਸਾਬਤ ਕੀ ਕਰਨਾ ਚਾਹੁੰਦਾ ਵੀ ਇਹਨੇ ਇਕੱਲਾ ਹੀ ਪੰਥ ਦਾ ਠੇਕੇਦਾਰ ਹੋ ਗਿਆ। ਵੀ ਰਮਨਦੀਪ ਇਕੱਲਾ ਹੀ ਪੰਥ ਦਾ ਠੇਕੇਦਾਰ ਹੋ ਗਿਆ ਤੇ ਬਾਕੀ ਸਾਰੇ ਫੁੱਦੂ ਹੀ ਆ, ਠੀਕ ਹੈ ਨਾ। ਮਿਹਣੇ ਦੇਖ ਕਿੱਦਾਂ ਮਾਰਦੇ ਉਹ ਗੁਰੂਆ। ਇੱਦਾਂ ਜਾਂ ਕਮਾਲ ਦੀ ਗੱਲ ਆ। ਅਸੀਂ ਇੱਕ ਤੁਹਾਡੇ ਪਿੱਛੇ ਤੁਹਾਨੂੰ ਕੋਈ ਸੱਦਣ ਗਿਆ ਸੀ, ਉਹ ਅਪੀਲ ਉਹਨੇ ਸਿੱਖ ਪੰਥ ਨੂੰ ਸਾਰਿਆਂ ਨੂੰ ਕੀਤੀ ਸੀ, ਅਸੀਂ ਨਹੀਂ ਚਲੇ ਗਏ। ਜੇ ਤੁਹਾਨੂੰ ਨਹੀਂ ਵਾਰਾ ਖਾਂਦਾ ਤੇ ਨਾ ਜਾਓ, ਜਾ ਕੇ ਅਗਲਿਆਂ ਦੇ ਕੋਲੋਂ ਪੈਸੇ ਤਾਂ ਨਾ ਮੰਗੋ। ਬਦਨਾਮੀ ਤਾਂ ਤੁਸੀਂ ਆਪ ਕਰਾਉਣ ਡਏ ਆ। ਤੇ ਆਹ ਹੁਣ ਜਿਹੜਾ ਲੁਧਿਆਣੇ ਇੱਕ ਤੁਰਿਆ ਫਿਰਦਾ, ਜਿਹਨੂੰ ਚੌਪਈ ਸਾਹਿਬ ਦਾ ਪਾਠ ਵੀ ਨਹੀਂ ਆਉਂਦਾ, ਦੁਕਾਨਾਂ ਤੋਂ ਧੱਕੇ ਨਾਲ ਪੈਸੇ ਖੋਹਦਾ, ਤੇ ਐਡਾ ਹੀ ਸੂਰਮਾ ਤੇ ਵਾਜੇ ਦੇ ਜਾ ਕੇ ਗਲ ਵਿੱਚ
ਇਹਨੂੰ ਕਹਿ ਵੀ ਤੂੰ ਆ ਬਾਣਾ ਲਾ ਇਹਨੂੰ, ਠੀਕ ਹੈ ਕਿ ਨਹੀਂ। ਫਿਰ ਹੈਗਾ ਉਹ ਚੋਰੀ ਆ ਨਾ, ਫਿਰ ਉਹ ਬਾਣਾ ਤਾਂ ਪਾ ਕੇ ਚੋਰੀਆਂ ਹੀ ਕਰਦਾ ਫਿਰਦਾ। ਆ ਜਿਹੜਾ ਦਬੁਰਜੀ ਆ ਨਿਹੰਗ ਨੇ ਇੱਥੇ ਨੀਲਾ ਬਾਣਾ ਪਾ ਕੇ ਉਹਨੇ ਚੋਰੀ ਕੀਤੀ, ਤਾਂ ਫਿਰ ਉਹਨੂੰ ਕੀ ਕਵਾਂਗੇ। ਤੇ ਤੁਸੀਂ ਉਲਟਾ ਗੁਰੂਆ ਜੇ ਕੋਈ ਤੁਹਾਨੂੰ ਕਹਿ ਦਿੰਦਾ ਤਾਂ ਤੁਹਾਨੂੰ ਤੇਰੀ ਬੜੀ ਚੜ੍ਹਦੀ ਹੈ। ਇੱਕ ਹੋਰ ਉੱਥੇ ਤੇਲਗਾਨੇ ਦਾ ਕਹਿੰਦਾ ਵੀ ਇੱਦਾਂ ਕਹਿਤਾ ਆ ਉੱਦਾਂ ਕਹਿਤਾ। ਮੈਂ ਕੀ ਕਹਿਤਾ? ਤਾਂ ਮੈਂ ਕਿਹਾ ਜਿਹੜਾ ਬਾਣਾ ਪਾ ਕੇ ਚੋਰੀਆਂ ਕਰਦੇ, ਜਦੋਂ ਆਪਣਾ ਭੇਸ ਬੜਾ ਕੇ ਨਿਹੰਗਾਂ ਨੂੰ ਬਦਨਾਮ ਕਰਦੇ, ਉਹ ਬਾਣਾ ਹੀ ਬਦਨਾਮ ਕਰਦੇ ਆ ਫਿਰ ਨੀਲਾ ਬਾਣਾ ਪਾ ਕੇ। ਤਾਂ ਕੀ ਮੈਂ ਕਿਹਾ ਜੇ ਉਹਨੇ ਟਾਈਟਲ ਲਿਖ ਦਿੱਤਾ ਤਾਂ ਕੀ ਮਾੜਾ ਕਰ ਦਿੱਤਾ। ਸੋ ਮੇਰੀ ਹੱਥ ਜੋੜ ਕੇ ਬੇਨਤੀ ਆ, ਜਿਹੜੇ ਵੀਰ ਕਹਿੰਦੇ ਆ ਨਾ ਵੀ ਮੰਗੂ ਮੱਠ ਵਾਲਾ ਬਹੁਤ ਸਹੀ ਆ ਤੇ ਇੱਦਾਂ ਆ ਤੇ ਉੱਦਾਂ, ਤੇ ਮੈਨੂੰ ਭਰਾ ਫੋਨ ਕਰ ਲਿਓ ਤੇ ਮੇਰੇ ਕੋਲ ਪ੍ਰੂਫ ਲੈ ਲਿਓ, ਠੀਕ ਆ, ਵੀ ਰਮਨਦੀਪ ਸਿੰਘ ਚੀਜ਼ ਕੀ ਆ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਾਈਵ ਚੱਲ ਪਿਆ, ਸਾਰੀਆਂ ਸੰਗਤਾਂ ਨੂੰ ਬੇਨਤੀ ਆ ਵੀ ਜਰਾ ਸ਼ੇਅਰ ਕਰ ਦਿਓ ਇਹਨੂੰ ਵੀਡੀਓ ਤੋਂ ਵੱਧ, ਕਿਉਂਕਿ ਮਸਲਾ ਬੜਾ ਗੰਭੀਰ ਆ। ਪਿਛਲੇ 2-3 ਦਿਨਾਂ ਤੋਂ ਇਹ ਰੌਲਾ ਰੱਪਾ ਕਾਫੀ ਪੈ ਰਿਹਾ ਸੀ ਤੇ ਦਾਸ ਦੀ ਸਿਹਤ ਖਰਾਬ ਹੋਣ ਕਰਕੇ ਬੋਲਣਾ ਤਾਂ ਪਹਿਲਾਂ ਹੀ ਸੀ। ਅੱਜ ਹੀ ਹਸਪੀਟਲ ਤੋਂ ਛੁੱਟੀ ਮਿਲੀ ਆ ਤੇ ਅੱਜ ਹੀ ਸੰਗਤਾਂ ਦੀ ਕਚਹਿਰੀ ਵਿੱਚ ਹਾਜ਼ਰ ਆ। ਮਸਲਾ ਬੜਾ ਇਹ ਡੂੰਘਾ ਤੇ ਵਿਚਾਰਨਯੋਗ ਆ। ਮਸਲਾ ਆ ਕਿ ਪਿੱਛੇ ਜੇ 2-3 ਦਿਨ ਤੋਂ ਜਿਹੜੀ ਇੱਕ ਲੁਧਿਆਣੇ ਕੁੜੀ ਦੀ ਕੁੱਟਮਾਰ ਹੋਈ, ਉਹਦੀਆਂ ਲੱਤਾਂ ਦੇ ਵਿੱਚ ਸਰੀਏ ਪਾਉਣੇ ਪਏ ਸਿੱਖ ਬੀਬੀ ਦੇ ਨਾਲ, ਤੇ ਉੱਥੇ ਰਮਨਦੀਪ ਸਿੰਘ ਮੰਗੂ ਮੱਠ ਵਾਲਾ ਗਿਆ ਤੇ ਜੋ ਉਹਨੇ ਕੀਤਾ ਤੇ ਉਹ ਮੈਂ ਦੁਬਾਰਾ ਐਕਸਪਲੇਨ ਨਹੀਂ ਕਰਨਾ ਚਾਹੁੰਦਾ ਵੀ ਉਹਦੀ ਮਾਸੀ ਦੇ ਬਿਆਨ ਆਏ ਵੀ ਇਹ ਸਾਡੇ ਕੋਲ ਇੱਦਾਂ ਪੈਸੇ ਮੰਗਦਾ ਸੀ ਤੇ ਜਾਂ ਸਾਡੇ ਕੋਲ ਸਾਨੂੰ ਕਹਿੰਦਾ ਗੱਡੀ ਕਰਕੇ ਦਿਓ ਜਾਂ ਇੱਦਾਂ, ਹੈ ਨਾ। ਤੇ ਉਹਦੇ ਵਿੱਚ ਕਾਫੀ ਵਾਰੀ ਰਮਨਦੀਪ ਵੀ ਲਾਈਵ ਹੋ ਕੇ ਤੇ ਉਹ ਜਿਹੜੇ ਕਿ ਟੀਵੀ ਚੈਨਲ ਦੇ ਐਂਕਰ ਆ ਉਹਨਾਂ ਨੂੰ ਮਾੜਾ ਚੰਗਾ ਬੋਲਿਆ ਗਿਆ। ਹਾਂਜੀ, ਵੀ ਤੇਰੇ ਅਸੀਂ ਕੰਪਿਊਟਰ ਭੰਨ ਦਿਆਂਗੇ, ਤੇਰਾ ਇੰਜਣ ਕਰ ਦਿਆਂਗੇ, ਤੇਰਾ ਇਹ ਕਰ ਦਿਆਂਗੇ, ਉਹ ਕਰ ਦਿਆਂਗੇ, ਜੋ ਕਿ ਸਰਾਸਰ ਨਹੀਂ ਹੋਣਾ ਚਾਹੀਦਾ। ਬਹੁਤ ਮਾੜੀ ਗੱਲ ਆ, ਠੀਕ ਆ ਜੀ। ਖਾਸ ਕਰਕੇ ਜਿਹੜਾ ਇੱਕ ਮੀਡੀਆ ਆ ਉਹਨੂੰ ਆਪਣਾ ਜਿਹੜਾ ਕੰਮ ਹੈ ਉਹ ਕਿਸੇ ਤਰੀਕੇ ਨਾਲ ਵੀ ਕਰਦਾ, ਉਹਨੂੰ ਕਰ ਲੈਣਾ ਚਾਹੀਦਾ। ਭਾਰਤ ਦੀ ਸੰਵਿਧਾਨ ਦਾ ਕਾਨੂੰਨ ਇਹ ਕਹਿੰਦਾ ਵੀ ਮੀਡੀਆ ਜਿਹੜਾ ਨਿਰਪੱਖ ਹੁੰਦਾ। ਅੱਜ ਤੱਕ ਅਸੀਂ ਤਾਂ ਜਿੰਨੇ ਮੀਡੀਆ ਚੈਨਲ ਦੇਖੇ ਸਾਰੇ ਨਿਰਪੱਖ ਹੀ ਵੇਖੇ ਆ। ਕਦੀ ਕੋਈ ਇੱਦਾਂ ਨਹੀਂ ਦੇਖਿਆ ਵੀ ਇੱਕ ਪੱਖ ਦਿਖਾ ਦੇਵੇ ਤੇ ਦੂਜਾ ਨਾ ਦਿਖਾਲੇ, ਤੇ ਇੱਦਾਂ ਹੁੰਦਾ ਨਹੀਂ। ਜੇ ਰਮਨਦੀਪ ਸਿੰਘ ਤੈਨੂੰ ਮੈਂ ਤਾਂ ਇਹ ਗੱਲ ਕਹਿੰਦਾ ਵੀ ਜੇ ਤੇਰੇ 'ਚ ਕੋਈ ਸੱਚਾਈ ਸੀਗੀ, ਪਹਿਲੀ ਗੱਲ ਤਾਂ ਤੇਰੇ 'ਚ ਸੱਚਾਈ ਹੈ ਨਹੀਂ, ਇਹ ਸਾਨੂੰ ਪਤਾ, ਤੇ ਤੂੰ ਸਿੱਧਾ ਜਾ ਕੇ ਗੱਲ ਕਰਦਾ ਤੇ ਧਮਕੀਆਂ ਦੇਣ ਦੀ ਜਾਂ ਹੋਰਾਂ ਦੇਣ ਦੀ ਤਾਂ ਤੈਨੂੰ ਕੋਈ ਗੱਲ ਹੀ ਨਹੀਂ ਹੈਗੀ ਸੀਗੀ। ਹੁਣ ਜਿਹੜੀ ਉਹ ਗੱਲ ਕਰਦੇ ਆ ਵੀ ਰਮਨਦੀਪ ਨੇ ਸਾਨੂੰ ਕਿਹਾ ਵੀ ਸਾਨੂੰ ਜਾਂ 10,000 ਰੁਪਈਆ ਦਿਓ ਜਾਂ ਸਾਨੂੰ ਗੱਡੀ ਕਰਕੇ ਭੇਜੋ ਤੁਸੀਂ ਜੇਬ, ਉਹ ਗੱਲਾਂ ਹੈਗੀਆਂ ਬਿਲਕੁਲ ਸੱਚੀਆਂ, ਕਿਉਂਕਿ ਉਹਦੀ ਪੁਸ਼ਟੀ ਕਰਦੇ ਆਪਾਂ ਇੱਦਾਂ। ਕਿਉਂਕਿ ਅੱਜ ਤੋਂ 2 ਸਾਲ ਪਹਿਲਾਂ, ਇਹ 1.5-2 ਸਾਲ ਪਹਿਲਾਂ ਸਾਡੇ ਨਾਲ ਇਹ ਪਟਨਾ ਸਾਹਿਬ ਗਿਆ ਸੀ, ਸਾਨੂੰ ਹੀ ਲੈ ਕੇ ਗਿਆ ਸੀ ਇਹ ਰਮਨਦੀਪ ਸਿੰਘ ਮੰਗੂ ਮੱਠ ਵਾਲਾ, ਜਿਹੜਾ ਆਪਣੇ ਆਪ ਨੂੰ ਕਹਾਉਂਦਾ, ਪਰ ਅਸੀਂ ਤਾਂ ਇਹਨੂੰ ਮੰਗੂ ਮੱਠ ਵਾਲਾ ਕਹਿੰਦੇ ਨੇ, ਅਸੀਂ ਤਾਂ ਇਹਨੂੰ ਬੱਕਰੀ ਕਹਿੰਦੇ ਆ। ਜਿੰਨੇ ਵੀ ਸਿੰਘ ਆ ਹੈਗਾ ਇਹ ਬੱਕਰੀ, ਠੀਕ ਆ ਕਿ ਨਹੀਂ। ਨਸ਼ੇੜੀਏ ਬੰਦਾ, ਸਿਰੇ ਦਾ ਡੋਡੇ ਇੰਨੇ ਖਾਣੇ ਸਮਾਨ ਇਹ ਲਾਉਂਦਾ, ਹਾਂਜੀ, ਚਿੱਟਾ ਵੇਚਦਾ, ਇਹ ਫੜਿਆ ਗਿਆ ਸਿੰਘੂ ਬਾਰਡਰ ਤੇ ਇਹਦੀ ਹੁਣ ਤੁਹਾਨੂੰ ਮੈਂ ਕਰਤੂਤ ਦੱਸਦਾ। ਇਹ ਕਹਿੰਦਾ ਵੀ ਪੰਡਿਤ ਦੀਨ ਦਿਆਲ ਆ ਯੂਪੀ ਦੇ ਵਿੱਚ, ਉਹਦੇ ਕੋਲ ਗੁਰੂ ਸਾਹਿਬ ਦੇ ਸਰੂਪ ਕੈਦ ਆ ਤੇ ਆਪਾਂ ਲੈਣ ਜਾਣਾ। ਆਪਾਂ ਚਲੇ ਗਏ ਇਹਦੇ ਨਾਲ, ਨਾਲ ਜੋ ਇਹਨੇ ਉੱਥੇ ਕੀਤਾ ਤੇ ਉਹ ਮੈਂ ਸੈਣੀ ਸਾਹਿਬ ਨੂੰ ਪਹਿਲਾਂ ਦੱਸਿਆ ਸੀ। ਮੈਂ ਕਿਹਾ ਸੈਣੀ ਸਾਹਿਬ, PR ਰਮਨਦੀਪ ਨੇ ਆਹ ਕਰਤੂਤਾਂ ਕੀਤੀਆਂ, ਨਿਸ਼ਾਨ ਸਿੰਘ ਦੇ ਤਲਵਾਰਾਂ ਮਾਰੀਆਂ, ਉੱਥੇ ਵੀ ਪੈਸਿਆਂ ਦਾ ਕਰਕੇ ਇਹ ਰੌਲਾ ਪਾਉਂਦਾ ਸੀ ਵੀ ਮੈਨੂੰ ਪੈਸੇ ਇੱਦਾਂ ਤੇ ਉੱਦਾਂ। ਨਿਸ਼ਾਨ ਸਿੰਘ ਹੁਣਾਂ ਨੇ ਇਹਨੂੰ ਪੁੱਛ ਲਿਆ ਵੀ ਪੈਸੇ ਕਿਹਦੇ ਕੋਲ ਆਉਂਦੇ ਆ ਜਾਂ ਕੀ ਹਿਸਾਬ ਕਿਤਾਬ ਆ। ਇਹਨੇ ਉਹਨਾਂ ਨੂੰ ਉੱਥੋਂ ਕੁੱਟਿਆ। ਜਿਹੜੇ ਸਾਰੇ ਸਿੰਘ ਸੀ ਉਹ ਉੱਥੋਂ ਦੌੜਿਆ ਤੇ ਮੇਰੇ ਕੋਲ ਗੱਡੀ ਸੀ, ਮੇਰੇ ਕੋਲ ਪੈਸੇ ਹੈ ਨਹੀਂ ਸੀ, ਤੇ ਇਹ ਪੈਸੇ ਲੈ ਕੇ ਉੱਥੋਂ ਦੌੜਿਆ ਹੈਗਾ ਪਟਨਾ ਸਾਹਿਬ ਤੋਂ। ਥਰਾਂ ਦੇ ਵਿੱਚ 206 ਨੰਬਰ ਕਮਰਾ, 201 ਨੰਬਰ ਕਿ 206 ਨੰਬਰ ਕਮਰਾ ਸੀ। ਉਹ ਸਾਰਿਆਂ ਨੂੰ ਪਤਾ ਹੀ ਆ ਰਮਨਦੀਪ ਦੇ ਬਾਰੇ ਉੱਥੇ। ਤੇ ਹੁਣ ਮੈਂ ਗੱਲ ਇਹ ਕਰਦਾ ਵੀ ਮੈਂ ਪਹਿਲਾਂ ਸੈਣੀ ਸਾਹਿਬ ਨੂੰ ਇਹ ਪੁੱਛਣਾ ਚਾਹੁੰਦਾ ਵੀ ਸੈਣੀ ਸਾਹਿਬ, ਜਿੱਦਣ ਅਸੀਂ ਤੁਹਾਨੂੰ ਕਿਹਾ ਸੀਗਾ ਵੀ ਆਹ ਲਓ ਜੀ ਪ੍ਰੂਫ ਸਾਡੇ ਕੋਲੋਂ ਤੇ ਸਾਨੂੰ ਆਹ ਰਮਨਦੀਪ ਦੀ ਸੱਚਾਈ ਆ, ਇਹ ਤੁਸੀਂ ਮੀਡੀਆ ਨੂੰ ਦਿਖਾ ਲਓ, ਉਦੋਂ ਤੁਸੀਂ ਕਿਉਂ ਨਾ ਦਿਖਾ ਲਈ? ਉਦੋਂ ਤੁਸੀਂ ਸੈਣੀ ਸਾਹਿਬ ਮੁੱਕਰੇ ਹੋ ਨਾ। ਹੁਣ ਮੇਰੀ ਗੱਲ ਨੂੰ, ਇਹ ਵੀਡੀਓ ਤੁਸੀਂ ਮੈਨੂੰ ਪਤਾ ਚੈਨਲ ਤੇ ਕਿਸੇ ਨੇ ਨਹੀਂ ਚਲਾਉਣੀ, ਠੀਕ ਹੈ ਨਾ। ਸੈਣੀ ਸਾਹਿਬ, ਮੈਂ ਤੁਹਾਨੂੰ ਇਹ ਗੱਲ ਕਹੀ, ਮੈਂ ਕਿਹਾ ਸੈਣੀ ਸਾਹਿਬ ਆਹ ਬੰਦੇ ਦੀ ਆਹ ਕਰਤੂਤ ਆ, ਚੋਰ ਬੰਦਾ, ਸਿਰੇ ਦਾ ਠੱਗ ਬੰਦਾ ਇਹ, ਤੇ ਤੁਸੀਂ ਇਹਦੀ ਵੀਡੀਓ ਚਲਾਓ। ਸੈਣੀ ਸਾਹਿਬ ਜਿਹੜੇ ਗੁਰਬਾਣੀ ਅਖੰਡ ਬਾਣੀ ਚੈਨਲ ਦੇ ਐਂਕਰ, ਤੇ ਇਹਨਾਂ ਨੇ ਮੈਨੂੰ ਪਤਾ ਕੀ ਸੈਣੀ ਸਾਹਿਬ ਨੇ ਮੋਹਰੇ ਕਿਹਾ ਸੀਗਾ,
ਉਹ ਛੱਡੋ ਕੋਈ ਗੱਲ ਨਹੀਂ, ਕੌਮ ਦਾ ਪੈਸਾ ਜੇ 2-2.5 ਲੱਖ ਰੁਪਇਆ ਖਾ ਵੀ ਗਿਆ ਜਾਂ ਜਿੰਨੇ ਵੀ ਖਾ ਗਿਆ ਤੇ ਕੋਈ ਗੱਲ ਨਹੀਂ। ਹਾਂਜੀ, ਤੇ ਸਿੱਖ ਕੌਮ ਬੜੀ ਵਿਸ਼ਾਲ ਆ, ਬਾਣੇ ਦੀ ਬਦਨਾਮੀ ਹੁੰਦੀ ਆ ਤੇ ਸੈਣੀ ਸਾਹਿਬ ਹੁਣ ਲੱਗ ਗਈ ਇਹਦੀ ਕਰਤੂਤ ਪਤਾ ਤੁਹਾਨੂੰ। ਹਾਂਜੀ, ਜਦੋਂ ਹੁਣ ਤੁਹਾਨੂੰ ਧਮਕੀਆਂ ਦੇਣ ਲੱਗ ਪਿਆ, ਤੁਸੀਂ ਇਹਦਾ ਉਦੋਂ ਬਚਾਅ ਕਰਦੇ ਸੀ ਵੀ ਚਲੋ ਕੋਈ ਗੱਲ ਨਹੀਂ, ਬਾਣੇ ਵਾਲਾ ਸਿੰਘ ਆ ਤੇ ਤਾਂ ਕਰਕੇ ਆਪਾਂ ਬਾਣੇ ਵਾਲੇ ਸਿੰਘ ਦੇ ਉਲਟ ਨਹੀਂ ਜਾਣਾ। ਮੈਂ ਹੋਰਾਂ ਪੱਤਰਕਾਰਾਂ ਨੂੰ ਵੀ ਕਹਿਣਾ, ਮੈਂ ਉਹਨਾਂ ਦਾ ਨਾਂ ਨਹੀਂ ਲੈਣਾ, ਮੈਂ ਉਹਨਾਂ ਨੂੰ ਵੀ ਕਿਹਾ ਸੀ, ਪਰ ਉਹ ਵੀ ਮੈਨੂੰ ਇਹੀ ਗੱਲ ਕਹਿੰਦੇ ਸੀ ਵੀ ਨਹੀਂ, ਬਾਣੇ ਦੀ ਬਦਨਾਮੀ ਹੁੰਦੀ, ਬਾਣਾ ਗੁਰੂ ਸਾਹਿਬ ਦਾ। ਪਰ ਇਹ ਤਾਂ ਗੁਰੂ ਸਾਹਿਬ ਦਾ ਬਾਣਾ ਪਾ ਕੇ ਠੱਗੀਆਂ ਮਾਰਨ ਡਿਆ, ਸਪਸ਼ਟ ਹੀ ਦਿਸਣ ਡਿਆ। ਆਹ ਲੁਧਿਆਣਿਓਂ ਇੱਕ ਖਬਰ ਆਈ ਆ ਦੁੱਗਰੀ ਰੋਡ ਦੇ ਉੱਤੇ, ਹੈ ਜੀ, ਉਹਦੇ ਵਿੱਚ ਉਹਨੂੰ ਬੰਦੇ ਨੂੰ ਜਪਜੀ ਸਾਹਿਬ ਦਾ ਪਾਠ ਨਹੀਂ ਕਰਨਾ ਆਉਂਦਾ ਤੇ ਉਹ ਦੁਕਾਨਾਂ ਤੋਂ ਮੰਗਦਾ ਫਿਰਦਾ, ਜ਼ਬਰਦਸਤੀ ਉਹ ਲੋਕਾਂ ਕੋਲੋਂ ਪੈਸੇ ਖੋਹਦਾ ਫਿਰਦਾ। ਤੇ ਰਮਨਦੀਪ ਸਿੰਘ, ਜੇ ਤੇਰੇ 'ਚ ਇੰਨੀ ਤਾਕਤ, ਜੇ ਤੂੰ ਇੰਨੇ ਸੱਚਾ ਸੁੱਚਾ ਇੰਨੀ ਸੇਵਾ ਕਰਦਾ ਤੇ ਜਾ ਕੇ ਉਹਨੂੰ ਫੜ ਤਾ, ਉਹਨੂੰ ਸਿਖਾਲ ਪਹਿਲਾਂ। ਮੈਂ ਕਹਿੰਦਾ ਵੀ ਰਮਨਦੀਪ ਸਿੰਘ ਮੇਰੇ ਨਾਲ ਜਿੱਥੇ ਮਰਜ਼ੀ ਬਹਿ ਕੇ ਡਿਬੇਟ ਕਰ ਲਵੇ, ਇਹਨੂੰ ਅਰਦਾਸ ਜਵਾਨੀ ਯਾਦ ਹੋਵੇ ਤਾਂ ਮੈਨੂੰ ਨੀਵੇਂ ਥਾਂ ਬਿਠਾ ਲਿਓ, ਇਹਨੂੰ ਦਸਾਂ ਗੁਰੂ ਸਾਹਿਬਾਂ ਦੇ ਨਾਮ ਪੁੱਛ ਲਿਓ, ਕਦੀ ਇਹਨੇ ਨਿਤਨੇਮ ਨਹੀਂ ਕੀਤਾ। ਤੇ ਫਿਰ ਇੱਦਾਂ ਦੇ ਬੰਦਿਆਂ ਨੇ ਬਾਣਾ ਹੀ ਬਦਨਾਮ ਕੀਤਾ। ਬਾਣਾ ਤਾਂ ਹੈਗਾ ਗੁਰੂ ਸਾਹਿਬ ਦਾ ਤੇ ਵਿੱਚ ਵੜ ਗਿਆ ਚੋਰ। ਤੇ ਜੇ ਉਹਨੇ ਗੁਰਬਾਣੀ ਅਖੰਡ ਬਾਣੀ ਚੱਲਣ ਵਾਲਿਆਂ ਨੇ ਲਿਖ ਦਿੱਤਾ ਵੀ ਨੀਲਾ ਬਾਣਾ ਪਾ ਕੇ ਠੱਗੀਆਂ ਮਾਰਦੇ, ਤੇ ਕਿੱਡੀ ਕੁ ਗੱਲ ਆ। ਇੱਥੇ ਦਬੁਰਜੀ ਇੱਕ ਨੇ ਨੀਲਾ ਬਾਣਾ ਪਾ ਕੇ ਤੇ ਉਹਨੇ ਉੱਥੇ ਸੁਨਿਆਰੇ ਦੀ ਕਿ ਮੈਡੀਕਲ ਲੁੱਟਿਆ ਤੇ ਵੱਜਣਾ ਤੇ ਉਹ ਚੋਰ ਹੀ ਆ ਨਾ, ਨੀਲਾ ਬਾਣਾ ਪਾ ਕੇ। ਤੇ ਨੀਲਾ ਬਾਣਾ ਕਾਹਦੇ ਬਦਨਾਮ ਕਰਦੇ ਆ। ਹੁਣ ਰਮਨਦੀਪ ਦੀ ਤੁਹਾਨੂੰ ਮੈਂ ਕਰਤੂਤ ਦੱਸਦਾ। ਇਹ ਸਾਨੂੰ ਕਹਿੰਦਾ ਵੀ ਉੱਥੇ ਜਾਣਾ ਆਪਾਂ, ਪੰਡਿਤ ਦੀਨ ਦਿਆਲ ਦੇ ਕੋਲ ਸਰੂਪ ਆ ਤੇ ਆਪਾਂ ਲੈ ਕੇ ਆਉਣੇ ਆ। ਗੁਰੂ ਸਾਹਿਬ ਦੀ ਬੜੀ ਬੇਅਦਬੀ ਹੁੰਦੀ ਹੈ। ਇਹਨੇ ਸਭ ਤੋਂ ਪਹਿਲਾਂ ਗੁਰਬਾਣੀ ਅਖੰਡ ਬਾਣੀ ਵਾਲਿਆਂ ਨੇ ਹੀ ਉਹ ਜਿਹੜੀ ਖਬਰ ਲਾਈ ਸੀ, ਠੀਕ ਹੈ ਨਾ। ਜਿਹੜੇ ਅੱਜ ਇਹ ਧਮਕੀਆਂ ਦਿੰਦੇ ਫਿਰਦੇ ਨਾ ਗੁਰਬਾਣੀ ਅਖੰਡ ਬਾਣੀ ਚੈਨਲ ਵਾਲਿਆਂ ਨੂੰ, ਸਭ ਤੋਂ ਪਹਿਲਾਂ ਵੀਡੀਓਆਂ ਇਹਨਾਂ ਦੀਆਂ ਗੁਰਬਾਣੀ ਅਖੰਡ ਬਾਣੀ ਵਾਲੇ ਚੈਨਲ ਵਾਲੇ ਲਾਉਣ ਡਏ ਸੀ, ਠੀਕ ਹੈ ਨਾ। ਮੈਂ ਕਿਸੇ ਦਾ ਪੱਖਪਾਤ ਨਹੀਂ ਕਰਦਾ ਤੇ ਨਾ ਮੈਨੂੰ ਲੋੜ ਹੀ ਆ, ਤੇ ਮੈਂ ਗੱਲ ਸੱਚੀ ਕਰੂੰਗਾ। ਗੁਰਬਾਣੀ ਅਖੰਡ ਬਾਣੀ ਚੈਨਲ ਵਾਲਾ ਜਿਹੜਾ ਸੈਣੀ ਸੀ ਨਾ, ਸੈਣੀ ਨੇ ਇਹਨੂੰ ਪੱਲਿਓਂ ਪੈਸੇ ਦੇ ਕੇ, ਰਮਨਦੀਪ ਨੂੰ ਪੱਲਿਓਂ ਪੈਸੇ ਦਿੱਤੇ ਸੀ। ਮੇਰੇ ਮੂੰਹ ਤੇ ਪੁੱਛ ਲਿਆ ਸੈਣੀ ਨੂੰ, ਸੈਣੀ ਮੁੱਕਰੂ ਤਾਂ ਕਹਿਓ, ਪੱਲਿਓਂ ਪੈਸੇ ਦੇ ਕੇ ਸੈਣੀ ਨੇ ਇਹ ਗੱਲ ਕਹੀ ਸੀ ਵੀ ਉੱਥੇ ਗੁਰੂ ਸਾਹਿਬ ਕੈਦ ਆ ਤੇ ਆਹ ਲੈ ਫੜ ਰਮਨਦੀਪ ਸਿੰਘ ਪੈਸੇ ਤੇ ਗੱਡੀ ਲੈ ਜਾ ਤੇ ਉੱਥੋਂ ਲੈ ਕੇ ਆ ਤੇ ਜਿੱਦਾਂ ਵੀਡੀਓ ਹੋਊਗੀ ਮੈਨੂੰ ਪਾਈ ਜਾਈ, ਮੈਂ ਤੇਰੀ ਇੱਥੇ ਚਲਾਈ ਜਾਊਂਗਾ, ਤੈਨੂੰ ਕੋਈ ਦਿੱਕਤ ਨਹੀਂ ਆਉਂਦੀ। ਸੈਣੀ ਸਾਹਿਬ ਨੇ ਤੋਰਿਆ ਸੀ ਇਹਨੂੰ। ਅੱਜ ਜਿਹਨੂੰ ਇਹ ਕਹਿੰਦਾ ਵੀ RSS ਦਾ ਇਹ ਦਲਾਲ ਆ ਤੇ RSS ਦਾ ਹੀ ਚੈਨਲ ਆ। ਇਹ ਸਭ ਤੋਂ ਪਹਿਲਾਂ ਜਿਹੜੇ ਗੱਲਾਂ ਕਰਦੇ ਆ ਨਾ, ਇਹਨਾਂ ਦੀਆਂ ਵੀਡੀਓਆਂ ਗੁਰਬਾਣੀ ਅਖੰਡ ਬਾਣੀ ਚੈਨਲ ਤੇ ਚੱਲੀਆਂ ਆ, ਉਸੇ ਥਾਲੀ 'ਚ ਖਾਦਾ ਤੇ ਉਸੇ 'ਚ ਹੀ ਇਹ ਸ਼ੇਅਰ ਕਰਨ ਡਏ ਆ, ਠੀਕ ਹੈ ਨਾ। ਰਮਨਦੀਪ ਹੁਣੀ ਮੰਗੂ ਮੱਠ ਵਾਲੇ ਜਿਹਨੂੰ ਧਮਕੀਆਂ ਦੇਣ ਡਏ ਆ। ਸਾਡੇ ਤੋਂ ਬਾਹਰੋਂ UK ਤੋਂ ਸਿਮਰਨ ਜੱਸਲ ਜੀ ਜੁੜ ਗਏ ਆ, ਇਹਨਾਂ ਦਾ ਭਾਜੀ ਹੁਣਾਂ ਦਾ ਬਹੁਤ ਬਹੁਤ ਧੰਨਵਾਦ। ਪਰਮਿੰਦਰ ਸਿੰਘ ਵੀ ਜੁੜੇ ਆ, ਸਿੰਘ ਹਰਮਨ ਸਿੰਘ ਵੀ, ਹੋਰ ਵੀ ਵੀਰ ਜਿੰਨੇ ਵੀ ਜੁੜੇ ਆ ਉਹਨਾਂ ਦਾ ਸਾਰਿਆਂ ਦਾ ਧੰਨਵਾਦ। ਇਹ ਤੁਹਾਨੂੰ ਮੈਂ ਸੱਚਾਈ ਦੱਸਣ ਡਿਆ ਰਮਨਦੀਪ ਦੀ, ਮੰਗੂ ਮੱਠ ਵਾਲੇ ਦੀ। ਹੁਣ ਆਪਾਂ ਤੁਹਾਨੂੰ ਦੱਸ ਹੀ ਦਿੰਦੇ ਆ ਜਿਹੜੀਆਂ ਸੰਗਤਾਂ ਨੂੰ ਨਹੀਂ ਪਤਾ। ਇਹ ਕਹਿੰਦਾ ਵੀ UP ਬਿਹਾਰ ਸੈਯਦ ਰਾਜਾ ਦੇ ਇੱਕ ਬਲੀਆ ਤੇ ਇੱਕ ਪੰਡਿਤ ਦੀਨ ਦਿਆਲ ਦੇ ਕੋਲ ਗੁਰੂ ਸਾਹਿਬ ਦੇ ਸਰੂਪ ਕੈਦ ਆ ਤੇ ਆਪਾਂ ਜਾਣਾ ਆ। ਗੁਰੂ ਮੈਂ ਘਰੇ ਵੀ ਨਹੀਂ ਦੱਸਿਆ, ਗੱਡੀ ਕੋਲ ਸੀ, 20,000 ਰੁਪਈਆ ਮੇਰੇ ਕੋਲ ਸੀ। ਆਪਾਂ ਕਿਹਾ ਵੀ ਗੁਰੂ ਸਾਹਿਬ ਦਾ ਕਾਰਜ ਹੈ ਤੇ ਆਪਾਂ ਕਿਉਂ ਨਹੀਂ ਜਾਣਾ। ਇਹ ਕਹਿੰਦਾ ਵੀ ਮੇਰੀ ਸਿੰਘਾਂ ਨਾਲ ਗੱਲ ਹੋ ਗਈ, ਉਹ ਕਹਿੰਦੇ ਅਸੀਂ ਤੇਲ ਵੀ ਭੇਜਾਂਗੇ, ਸਾਰਾ ਕੁਝ ਭੇਜਾਂਗੇ ਤੇ ਤੁਸੀਂ ਜਾਣਾ ਜ਼ਰੂਰ ਆ। ਤੇ ਮੈਂ ਕਿਹਾ ਵੀ ਚਲੋ ਠੀਕ ਆ। ਮੈਨੂੰ ਨਹੀਂ ਸੀ ਉਦੋਂ ਨਹੀਂ ਸੀ ਪਤਾ ਵੀ ਗੁਰਬਾਣੀ ਅਖੰਡ ਬਾਣੀ ਵਾਲੇ ਜਿਹੜੇ ਸੈਣੀ ਆ ਉਹਨਾਂ ਨੇ ਇਹ ਬੀੜਾ ਚੁੱਕਿਆ ਆ ਤੇ ਜਾਂ ਉਹਨਾਂ ਨੇ ਕਿਹਾ ਸੀ ਵੀ ਤੁਸੀਂ ਰਮਨਦੀਪ ਉੱਥੇ ਜਾਓ। ਇਹਨੇ ਸਾਨੂੰ ਨਹੀਂ ਦੱਸਿਆ। ਚਲੋ ਪਹਿਲੇ ਦਿਨ ਇਹ ਗਿਆ, ਸਾਨੂੰ ਕਹਿੰਦਾ ਵੀ ਆਪਾਂ ਜਾਣਾ ਆ ਬਰਨਾਲੇ ਹੈਦਰ ਗੁਲਾਮ ਅਲੀ ਕਾਦਰੀ ਕੋਲ। ਇਹਨੇ ਆਗਿਆ ਲਈ, ਉਹਨਾਂ ਨੇ ਸਰੋਪੇ ਪਾ ਕੇ ਸਾਨੂੰ ਉੱਥੋਂ ਤੋਰਿਆ ਵੀ ਤੁਸੀਂ ਜਾਓ। ਤੁਰ ਪਏ ਜੀ ਉੱਥੋਂ ਤੁਰ ਪਏ ਤੇ ਪਹਿਲਾਂ ਇੱਧਰ ਘੁਮਾ, ਸਾਨੂੰ ਉੱਧਰ ਘੁਮਾ। ਇੱਕ ਭੁਪਿੰਦਰ ਸਿੰਘ ਬੱਚੀ ਗੱਤਕੇ ਵਾਲਾ ਉਹ ਵੀ ਨਾਲ ਸੀ, ਇੱਕ ਮਾਨ ਸਿੰਘ ਸੀ, ਇੱਕ ਇਹਨੇ ਆਪਣਾ ਕੋਈ ਸਿੰਘ ਇਹਨੂੰ ਜਾਣਦਾ ਸੀ, ਸਾਨੂੰ ਨਹੀਂ ਪਤਾ, ਉਹ ਨਿਸ਼ਾਨ ਸਿੰਘ UP ਵਾਲਾ ਇਹ, ਉਹਨੂੰ ਨਾਲ ਲੈ ਕੇ ਤੇ ਚੱਲ ਪਏ ਇਹ। ਸਭ ਤੋਂ ਪਹਿਲਾਂ ਅਸੀਂ ਬਲੀਆ ਗਏ ਆ। ਬਲੀਆ ਜਾ ਕੇ ਤੇ ਉੱਥੇ ਕੁਰਸੀਆਂ ਵਾਲੇ ਸੀ ਕੋਈ ਵੀਰ, ਉਹਨਾਂ ਨੇ ਇਹਨੂੰ ਖਰੇ ਦਿੱਤਾ ਹੋਊਗਾ ਐਡਰੈਸ ਐਡਰੈਸ ਉੱਥੇ। ਚਲੋ ਬਾਬਾ ਜੀ ਦੇ ਸਰੂਪ ਅਸੀਂ ਕੈਦ ਸੀ ਲਾਗੇ ਬਲੀਆ ਗੁਰਦੁਆਰਾ ਸਾਹਿਬ ਛੱਡ ਕੇ ਤੇ ਚਲੋ ਉੱਥੋਂ ਜਿੱਥੋਂ ਇਹਨੂੰ ਇਹ ਖਟਾਪਟੀ ਸ਼ੁਰੂ ਹੋਈ, ਜਿਹੜੀ ਉਹ ਗੱਲ ਹੈ ਮੈਂ ਉਹ ਹੁਣ ਤੁਹਾਨੂੰ ਕਲੀਅਰ ਕਰਦੇ ਆ। ਉੱਥੇ ਇਹ ਲੱਗਾ ਉਹਨਾਂ ਕੋਲੋਂ, ਕੁਰਸੀਆਂ ਵਾਲਿਆਂ ਕੋਲ ਪੈਸੇ ਮੰਗਣ ਵੀ ਤੁਸੀਂ ਸਾਨੂੰ ਸੱਦਿਆ ਸੀ ਤੇ ਸਾਨੂੰ ਪੈਸੇ ਦਿਓ ਤੇਲ ਦੇ। ਤੇ ਉਹਨਾਂ ਦੇ ਮੁੰਡੇ ਦੇ ਆਧਾਰ ਕਾਰਡ ਦੇ ਇਹਨੇ ਬਾਹਰੋਂ ਕਿਸੇ ਕੋਲੋਂ ਪੈਸੇ ਮੰਗਾ ਲਏ ਸੀ। ਉਹ ਕਹਿੰਦੇ ਪੈਸੇ ਤੈਨੂੰ ਆਏ ਤਾਂ ਹੈਗੇ ਆ,
ਤੇ ਤੂੰ ਸਾਡੇ ਕੋਲ ਕਾਹਦੇ ਪੈਸੇ ਮੰਗਦਾ? ਅਸੀਂ ਤਾਂ ਤੈਨੂੰ ਇੰਨਾ ਦੱਸ ਦਿੱਤਾ ਵੀ ਗੁਰੂ ਸਾਹਿਬ ਦੀ ਸਾਨੂੰ ਹਮਦਰਦ ਸੀ ਵੀ ਇੱਥੇ ਗੁਰੂ ਸਾਹਿਬ ਕਹਿ ਦਾ ਸਾਲ 'ਚ ਇੱਕ ਵਾਰੀ ਉਹ ਬੰਦਾ ਪ੍ਰਕਾਸ਼ ਕਰਦਾ, ਤੇ ਤੂੰ ਆ ਗਿਆ ਤੇ ਕਿੱਡੀ ਕੁ ਗੱਲ ਆ? ਨਾਲੇ ਤੇਰੀ ਕਿਹੜਾ ਕਹਿੰਦੇ ਗੱਡੀ ਆ, ਗੱਡੀ ਦਾ ਕੋਈ ਸਿੰਘ ਲੈ ਕੇ ਆਇਆ। ਇਹ ਉਹਨਾਂ ਨਾਲ ਵੀ ਉੱਥੇ ਤਾਂਠਾ ਹੋਣ ਲੱਗ ਪਿਆ। ਤੇ ਇਹਨੂੰ ਨਿਸ਼ਾਨ ਸਿੰਘ ਨੇ ਕਿਹਾ ਵੀ ਰਮਨਦੀਪ ਤੂੰ ਏਦਾਂ ਨਾ ਕਰ, ਵੀ ਤੂੰ ਸਾਨੂੰ ਦੱਸ ਦਿਆ ਕਰ ਭਾਈ, ਅਸੀਂ ਕਿਹੜਾ ਤੈਨੂੰ ਮਤਲਬ ਕਿ ਕੁਝ ਕਹਿਣ ਲੱਗੇ ਆ। ਇਹ ਕਹਿੰਦਾ ਵੀ ਤੁਸੀਂ ਉਹਨੂੰ ਨਿਸ਼ਾਨ ਨੂੰ ਕਹਿੰਦਾ ਵੀ ਤੁਸੀਂ ਹੁੰਦੇ ਕੌਣ ਆ ਮੈਨੂੰ ਇਹ ਗੱਲ ਕਹਿਣੇ ਵਾਲੇ? ਜੇ ਕਹਿੰਦਾ ਤੁਸੀਂ ਅੱਗੇ ਜਾਣਾ ਤੇ ਮੈਂ ਨਹੀਂ ਤੁਹਾਡੇ ਨਾਲ ਜਾਣਾ, ਜੇ ਮੈਂ ਜਾਣਾ ਤੇ ਤੁਸੀਂ ਨਹੀਂ ਅੱਗੇ ਜਾਣਾ। ਉੱਥੇ ਇਹ ਲਾਈਵ ਹੋਣ ਤੋਂ ਲੜ ਪਿਆ ਸੀ। ਨਿਸ਼ਾਨ ਨੂੰ ਕਹਿੰਦਾ ਵੀ ਮੈਂ ਆਪਣੇ ਫੇਸਬੁੱਕ ਪੇਜ ਤੋਂ ਲਾਈਵ ਹੋਣਾ ਤੇ ਤੂੰ ਨਹੀਂ ਹੋਣਾ। ਇਹਨਾਂ ਦਾ ਜੱਬ ਉੱਥੇ ਉਹ ਪਿਆ ਜਿਹੜਾ ਰਹੇ ਰੱਬ ਦਾ ਨਾਂ। ਜਿੱਦਾਂ ਕਿ ਇਹਨੇ ਹੁਣ ਉੱਥੇ ਜਾ ਕੇ ਕਿਹਾ ਨਾ ਵੀ ਇੱਥੇ ਅੰਮ੍ਰਿਤਪਾਲ ਮਹਿਰੋ ਆ ਗਿਆ ਆ ਤੇ ਅਸੀਂ ਨਹੀਂ ਆਉਣਾ, ਤੇ ਜਾਂ ਉਹਨੂੰ ਸੱਦ ਲਓ ਤੇ ਜਾਂ ਸਾਨੂੰ ਸੱਦ ਲਓ। ਇਹਦੇ ਨਾ ਦਿਮਾਗ 'ਚ ਬਹੁਤ ਚਿਰ ਦਾ ਪਖੜਾ ਅੜਿਆ ਆ। ਇਹ ਉੱਥੇ ਵੀ ਇਦਾਂ ਹੀ ਕਹਿੰਦਾ ਸੀ ਸਿੰਘਾਂ ਨੂੰ ਵੀ ਜੇ ਤੁਸੀਂ ਲਾਈਵ ਹੋਣਾ ਤੇ ਮੈਂ ਲਾਈਵ ਹੋਣਾ ਤੇ ਤੁਸੀਂ ਨਹੀਂ ਆਉਣਾ, ਮੈਂ ਜਥੇਦਾਰ ਹਾਂ, ਮੈਂ ਸਾਰਾ ਕੁਝ ਕਹਿੰਦਾ ਕਰਨਾ, ਨਹੀਂ ਤਾਂ ਕਹਿੰਦਾ ਤੁਸੀਂ ਇੱਥੋਂ ਜਾਓ। ਹਾਰ ਕੇ ਜਿਹੜੇ ਉਹ 2-3 ਸਿੰਘ ਸੀ ਨਾ, ਉਹ ਕਹਿੰਦੇ ਵੀ ਅਸੀਂ ਉੱਥੋਂ ਚਲੇ ਜਾਣਾ। ਇੱਕ ਨੂੰ ਤਾਂ ਇਹਨੇ ਪਟਨਾ ਸਾਹਿਬ ਛੱਡ ਦਿੱਤਾ ਸੀ ਭੁਪਿੰਦਰ ਸਿੰਘ ਨੂੰ, ਉਹਨੂੰ ਪਤਾ ਨਹੀਂ ਕਿੰਨੇ ਵਿਚਾਰੇ ਨੇ ਟਿਕਟਾਂ ਕਰਾ ਕੇ ਦਿੱਤੀਆਂ, ਕਿੰਨੇ ਨਹੀਂ ਕਰਾ ਕੇ ਦਿੱਤੀਆਂ, ਤੇ ਉਹ ਉੱਥੋਂ ਪਟਨਾ ਸਾਹਿਬ ਤੋਂ ਵਾਪਸ ਆ ਗਿਆ ਸੀ ਭੁਪਿੰਦਰ ਸਿੰਘ ਗੱਤਕੇ ਵਾਲਾ। ਉਹਨੂੰ ਕਦੇ ਪੁੱਛ ਵੀ ਲਿਓ। ਅੱਛਾ, ਉਸ ਤੋਂ ਬਾਅਦ 'ਚ ਨਿਸ਼ਾਨ ਸਿੰਘ ਸੀ ਜਿਹੜਾ ਯੂਪੀ ਵਾਲਾ, ਉਹਨੇ ਕਿਤੇ SDM ਜਿਹੜਾ ਉੱਥੇ DM ਹੁੰਦਾ ਉਹਨੂੰ ਕਿਤੇ ਚਿੱਠੀ ਲਿਖ ਦਿੱਤੀ ਵੀ ਅਸੀਂ ਇੱਦਾਂ ਇੱਦਾਂ ਸਰੂਪ ਦੇ ਉੱਥੇ ਦਰਸ਼ਨ ਕਰਨੇ ਚਾਹੁੰਦੇ ਹਾਂ ਪਰਮਿਸ਼ਨ ਲੈਣ ਲਈ। ਇਹ ਉਹਦੇ ਗੱਲ ਨਹੀਂ ਪੈ ਗਿਆ। ਕਹਿੰਦਾ ਉਹਨੂੰ ਕਹਿੰਦਾ ਫੋਨ ਦਿਖਾ ਲਓ, ਫੋਨ ਦਿਖਾ ਲਓ। ਕਹਿੰਦਾ ਮੈਂ ਆਪਣਾ ਫੋਨ ਕਹਿ ਦਿਖਾ ਲਾ। ਇਹਨੇ ਉਹਦੇ ਉੱਤੇ ਤਲਵਾਰਾਂ ਮਾਰਤੀਆਂ। ਗੱਲ ਕੀ ਬਈ ਤੂੰ ਮੇਰੇ ਤੋਂ ਪੁੱਛੇ ਤੋਂ ਬਗੈਰ ਆਹ ਕਾਹਤੇ ਕਰਨ ਡਿਆ ਆ? ਠੀਕ ਆ। ਉਹ ਮੁੜ ਕੇ ਉਹਨੇ ਫੱਟੜ ਕਰਤਾ। ਬਾਹਰੋਂ ਭਾਜੀ ਨੇ ਇੱਕ ਨੇ ਕਿਹਾ, ਕਹਿੰਦਾ ਰਮਨਦੀਪ ਤੂੰ ਉਹਦੇ ਤਲਵਾਰਾਂ ਮਾਰ ਕੇ ਚੰਗੀਆਂ ਨਹੀਂ ਕੀਤੀਆਂ, ਏਦਾਂ ਕਰੋ ਤੇ ਪੱਟੀ ਪੁੱਟੀ ਕਰਾ ਦੇ। ਇਸ ਬੰਦੇ ਨੇ ਬਗਾਨੇ ਸਟੇਟ 'ਚ ਉਸ ਮੁੰਡੇ ਦੇ ਪੱਟੀ ਤੱਕ ਨਹੀਂ ਸੀ ਕਰਾਈ। ਮੁੜ ਕੇ ਪਟਨਾ ਸਾਹਿਬ ਚਲੇ ਗਏ। ਠੀਕ ਆ, ਕਿਉਂਕਿ ਆਪਾਂ ਤਾਂ ਫਸੇ ਸੀਗੇ, ਆਪਾਂ ਤਾਂ ਜਿੱਦਾਂ ਇਹ ਕਹਿੰਦਾ ਕਰਨਾ ਸੀਗਾ। ਪਟਨਾ ਸਾਹਿਬ ਚਲੇ ਗਏ ਤੇ ਉੱਥੇ ਜੀ ਸਿੰਘਾਂ ਨੂੰ ਲਾਪਿਆ ਝੂਠ ਬੋਲਣ। ਪੰਡਿਤ ਦੀਨ ਦਿਆਲ ਇੱਦਾਂ ਕਹਿੰਦਾ ਮੈਨੂੰ ਇੱਕ ਕਮਰਾ ਪਾ ਦਿਓ, ਪੰਡਿਤ ਦੀਨ ਦਿਆਲ ਕਹਿੰਦਾ ਮੈਨੂੰ ਮੋਟਰਸਾਈਕਲ ਲੈ ਦਿਓ। ਤੇ ਉੱਥੇ ਕੋਈ ਗੱਲਬਾਤ ਹੀ ਨਾ, ਪੰਡਿਤ ਨੇ ਲਾਗੇ ਵੀ ਨਹੀਂ ਜਾਣ ਦਿੱਤਾ ਬਾਬਾ ਜੀ ਸਰੂਪ ਦੇ। ਉੱਥੇ ਪੁਲਿਸ ਆ ਗਈ ਤੇ ਇਹ ਸੰਗਤਾਂ ਨੂੰ ਏਦਾਂ ਗੁੰਮਰਾਹ ਕਰਦਾ ਰਿਹਾ। ਇੱਕ ਇੱਥੇ ਆਪਣੇ ਨਕੋਦਰ ਲਾਗੇ ਜਗਰਾਉਂ ਪਿੰਡ ਤੋਂ ਆ ਦਵਿੰਦਰ ਸਿੰਘ ਹੁਣੀ, ਮੇਰੇ ਕੋਲ ਜਿਹੜਾ ਮਰਜੀ ਸਿੰਘ ਫੋਨ ਕਰਕੇ ਨੰਬਰ ਲੈ ਲਿਓ ਉਹਨਾਂ ਦਾ ਤੇ ਉਹਨਾਂ ਨੂੰ ਪੁੱਛ ਲਿਆ। ਉਹਨਾਂ ਨੇ ਸੋਨਾ ਘਰ ਵਾਲੇ ਦਾ ਆਪਣਾ ਗਹਿਣੇ ਪਾ ਕੇ ਤੇ ਰਮਨਦੀਪ ਨੂੰ ਪੈਸੇ ਦਿੱਤੇ ਵੀ ਚਲੋ ਗੁਰੂ ਸਾਹਿਬ ਦੇ ਕਾਰਜ ਆ ਤੇ ਤੂੰ ਜਾ, ਕੋਈ ਗੱਲ ਨਹੀਂ, ਸੋਨਾ ਚੜਾ ਲਿਆਵਾਂਗੇ। ਤੇ ਉਹਨਾਂ ਨੂੰ ਝੂਠ ਬੋਲ ਕੇ ਕਹਿੰਦਾ ਵੀ ਜਿੱਦਾਂ ਉਹ ਉੱਥੇ ਲੁਧਿਆਣੇ ਮਾਸੀ ਨੂੰ ਕਹਿੰਦਾ ਵੀ ਮੈਂ ਟੈਂਕੀ ਤੇ ਚੜ ਜਾਣਾ, ਮੈਂ ਸਰਕਾਰੀ ਨੌਕਰੀ ਦਵਾ ਦੇਣੀ ਆ, ਮੈਂ ਇਹ ਕਰ ਦੇਣੀ ਉਹ ਕਰ ਦੇਣੀ। ਤੇ ਉੱਥੇ ਵੀ ਏਦਾਂ ਹੀ ਝੂਠ ਮਾਰਨ ਲੱਗਾ ਸੀ ਇਹ, ਮੈਨੂੰ ਪੈਸੇ ਭੇਜੋ, ਮੈਂ ਰਾਸ਼ਨ ਪਾਣੀ ਲੈ ਕੇ ਟੈਂਕੀ ਤੇ ਚੜ ਜਾਣਾ। ਏਦਾਂ ਹੀ ਇਹ ਆਨੰਦਪੁਰ ਸਾਹਿਬ ਵੀ ਚੜਿਆ ਸੀ, ਮੈਂ ਟੈਂਕੀ ਤੇ ਚੜ ਜਾਣਾ। ਟੈਂਕੀ ਤੇ ਪਤਾ ਨਹੀਂ ਬੜੀ ਛੇਤੀ ਚੜਦਾ ਹੈ, ਪਤਾ ਨਹੀਂ ਉੱਥੇ ਕੀ ਸ਼ਨੀ ਦਿਓਲ ਧਰਮਿੰਦਰ ਬਣਦਾ। ਮੈਂ ਟੈਂਕੀ ਤੇ ਚੜ ਜਾਣਾ। ਉਹ ਵਿਚਾਰੇ ਨੇ ਕਿਤੇ 10,000 ਰੁਪਈਆ ਦੀ ਤਨਖਾਹ ਸੀ ਤੇ ਉਹਨੇ ਆਪਣੇ ਮਾਲਕ ਕੋਲੋਂ ਪੈਸੇ ਲੈ ਕੇ ਨਾ ਤੇ ਇਹਨੂੰ 5,000 ਰੁਪਈਆ ਪਾ ਦਿੱਤਾ। ਤੇ ਮੇਰਾ ਨਾ ਮਨ ਬੜਾ ਕੀਤਾ, ਮੈਂ ਕਿਹਾ ਤੇਰੇ ਕੋਲ 1-2 ਲੱਖ ਰੁਪਈਆ ਤੇ ਤੂੰ ਗਰੀਬ ਕੋਲੋਂ 5। ਕਹਿੰਦਾ ਏਦਾਂ ਹੀ ਸੂਤ ਆਉਂਦੇ ਆ, ਆਪਾਂ ਤਾਂ ਕਹਿੰਦਾ ਪੈਸੇ ਕਮਾਉਣ ਆਏ ਆ, ਛੱਡੋ। ਕਹਿੰਦਾ ਪੈਸੇ ਕਹਿੰਦਾ ਜੇ ਕੋਈ ਦੇ ਦੂਗਾ ਤਾਂ ਠੀਕ ਆ, ਨਹੀਂ ਤਾਂ ਕਹਿੰਦਾ ਚੁੱਪ ਕਰਕੇ ਘਰ ਨੂੰ ਚੱਲ ਜਾਵਾਂਗੇ। ਮੇਰਾ ਮੱਥਾ ਉੱਥੋਂ ਠਣਕਿਆ ਵੀ ਇਹ ਆਇਆ ਗੁਰੂ ਸਾਹਿਬ ਦੇ ਕਾਰਜ ਆ ਤੇ 1.5-2 ਲੱਖ ਰੁਪਈਆ ਇਹਦੇ ਕੋਲ ਆ, ਤੇ ਉਲਟਾ ਕਹਿਣ ਡਿਆ ਵੀ ਜੇ ਕੋਈ ਪੈਸੇ ਦੇ ਦੂਗਾ ਤਾਂ ਠੀਕ ਆ, ਨਹੀਂ ਤਾਂ ਚੁੱਪ ਕਰਕੇ ਘਰ ਨੂੰ ਚੱਲ ਜਾਵਾਂਗੇ। ਤੇ ਜਿਨ੍ਹਾਂ ਨੇ ਪੈਸੇ ਭੇਜੇ ਆ ਤੇ ਉਹ ਕਿੱਧਰ ਨੂੰ ਜਾਣੇ ਆ? ਚਲੋ ਜੀ, ਇਹ ਬੰਦੇ ਦੀ ਇੰਨੀ ਕੁ ਕਰਤੂਤ ਆ। ਤੇ ਮੁੜ ਕੇ ਜਦੋਂ ਪਟਨਾ ਸਾਹਿਬ ਗਏ ਤੇ ਮੈਂ ਕਿਹਾ ਵੀ ਹੁਣ ਕਿੱਦਾਂ, ਹੁਣ ਦੇਖ ਲਿਆ ਵੀ ਮੈਂ ਨਿਸ਼ਾਨ ਦੇ ਤਲਵਾਰਾਂ ਮਾਰ ਬੈਠਾ ਤੇ ਹੁਣ ਮੈਂ ਉੱਥੇ ਜਾਣ ਜੋਗਾ ਨਹੀਂ ਹੈਗਾ। ਤੇ ਪੰਡਿਤ ਬਹੁਤਾ ਚਿਰ ਮੇਰੇ ਕੋਲ ਝੂਠ ਚੱਲਣਾ ਨਹੀਂ ਵੀ ਹੁਣ ਕਿੱਦਾਂ ਹੋਊਗੀ। ਤੇ ਸਾਨੂੰ ਉੱਥੇ ਨਾ ਨੀਂਦ ਦੀਆਂ ਗੋਲੀਆਂ ਪਾ ਕੇ ਪਟਨਾ ਸਾਹਿਬ ਤੇ ਮੈਂ 2-3 ਸਿੰਘ ਹੋਰ ਸੀਗੇ, ਉਹਨਾਂ ਨੂੰ ਵੀ ਪੁੱਛ ਲਿਆ, ਸੁਸ਼ੀਲ ਹੋਣੀ ਸਾਰੇ ਜਾਣੇ। ਤੇ ਸਾਡਾ ਫੋਨ ਫਾਨ ਤੋੜ ਕੇ ਨਾ ਇਹ ਸਾਰੇ ਸੰਪਰਕ ਮਿਟਾ ਕੇ ਤੇ ਪਤੰਦਰ ਉੱਥੋਂ ਗੱਡੀ ਦੀ ਟੈਂਕੀ ਪਾੜ ਕੇ ਪਾਰਕਿੰਗ 'ਚ ਖੜੀ, ਕੈਮਰੇ ਲੱਗੇ, ਵੇਖ ਲਿਓ ਜਾ ਕੇ ਹਾਲੇ ਵੀ। ਠੀਕ ਹੈ ਨਾ, ਮੈਂ ਤੁਹਾਨੂੰ ਤਰੀਕ ਦੱਸ ਦੂੰਗਾ। ਤੇ ਜਿਹੜੇ ਵੀਰ ਨਹੀਂ ਇਹ ਗੱਲ ਸੱਚ ਮੰਨਦੇ ਤਾਂ ਉਹ ਜਾ ਕੇ ਉੱਥੋਂ ਵੀਡੀਓ ਕਢਾ ਕੇ ਤੁਹਾਨੂੰ ਦੇ ਦਿਆਂਗੇ। ਵਾਲੀ ਗੱਲ ਆ ਤੇ ਮੈਨੂੰ ਫੋਨ ਕਰ ਲਿਓ, ਮੇਰਾ 9968899009 ਆ। ਮੈਂ ਤੁਹਾਨੂੰ ਵੀਡੀਓ ਭੇਜ ਦਊਂ ਇਹਦੀਆਂ, ਜਿਹਦੇ ਵਿੱਚ ਇਹ ਤਲਵਾਰਾਂ ਮਾਰਨ ਡਿਆ ਆ ਰਮਨਦੀਪ ਤੇ ਉਹਦੇ ਨਿਸ਼ਾਨ ਦੇ। ਤੇ ਉਹਨੂੰ ਕਹਿੰਦਾ ਵੀ ਮੈਨੂੰ ਫੋਨ ਦੇ, ਉਹਦੇ ਕੋਲੋਂ ਪੈਸੇ ਤੇ ਫੋਨ ਖੋ ਕੇ ਜਿਹੜਾ ਇਹ ਲਿਆਇਆ ਸੀ। ਤੇ ਇਹ ਉੱਥੇ ਪਟਨਾ ਸਾਹਿਬ ਇਹਨੇ ਜਦੋਂ ਗੱਡੀ ਦੀ ਟੈਂਕੀ ਪਾੜ ਦਿੱਤੀ ਤੇ ਅਸੀਂ ਸੁੱਤੇ ਆਰਾਮ ਨਾਲ, ਤੇ ਪਤੰਦਰ ਉੱਥੋਂ ਦੌੜ ਗਿਆ। ਅਸੀਂ 5-6 ਦਿਨ ਇਹਦੀ ਉੱਥੇ ਵੇਟ ਕਰਦੇ ਰਹੇ। ਰਮਨਦੀਪ ਕਿੱਥੇ ਆ ਤੂੰ? ਫੋਨ ਲਾ ਕੇ ਵੀ ਅਸੀਂ ਫਸ ਗਏ।
ਵੀ ਨਾ ਸਾਡੇ ਕੋ ਸੰਪਰਕ ਤਾਂ ਨਾ ਕੋ ਹੋਰ, ਜੇ ਕੋਈ ਆਵੇ ਤੇ ਇਹਦਾ ਨੰਬਰ ਸਾਨੂੰ ਯਾਦ ਸੀ, ਠੀਕ ਹੈ ਕਿ ਨਹੀਂ। ਹੋਰ ਕਿਸੇ ਸਿੰਘ ਦਾ ਨੰਬਰ ਵੀ ਹੈ ਨਹੀਂ ਸੀ, ਫੋਨ ਵੀ ਇਹ ਭੰਨ ਗਿਆ। ਤੇ ਇਹਨੂੰ ਫੋਨ ਲਾਈਏ ਵੀ ਕਿਸੇ ਦਾ ਨੰਬਰ ਹੀ ਦੇ ਦੇ ਭਾ, ਠੀਕ ਹੈ ਨਾ। ਇੱਕ ਮੇਰੇ ਖਿਆਲ ਯੂਪੀ ਬਿਹਾਰ ਦਾ ਹੀ ਸੀ ਉੱਥੇ ਬੰਦਾ, ਉਹਦਾ ਫੋਨ ਲੈ ਕੇ ਤੇ ਮੈਂ ਇਹਨੂੰ ਫੋਨ ਕੀਤਾ ਤੇ ਇਹ ਪਤੰਦਰ ਮੋਹਰੋਂ ਕਹਿੰਦਾ ਉਹ ਕੋਈ ਗੱਲ ਨਹੀਂ, ਮੈਂ ਇੱਥੇ ਹੀ ਆ, ਮੈਂ ਆ ਗਿਆ ਤੇ 6-7 ਦਿਨ ਉੱਥੇ ਆਇਆ ਨਹੀਂ। ਹਾਰ ਕੇ ਦਿੱਲੀ ਕਮੇਟੀ ਵਾਲੇ ਉੱਥੇ ਆਏ, ਕਿਹੜਾ ਖਾਨੋ ਵਾਲੀ ਆ, ਉਹਨੂੰ ਪੁੱਛ ਲਿਓ ਤੁਸੀਂ। ਖਾਨੋ ਵਾਲੀ ਨੇ ਆਣ ਕੇ ਸਾਡੇ ਉਹ ਕਮਰੇ ਦੇ ਕਿਰਾਏ ਦੇ ਪੈਸੇ ਦਿੱਤੇ ਤੇ ਖਾਨੋ ਵਾਲੀ ਨੇ ਸਾਨੂੰ ਤੇਲ ਦੇ ਪੈਸੇ ਦਿੱਤੇ ਮੁੜ ਕੇ, ਤੇ ਅਸੀਂ ਉੱਥੋਂ ਵਾਪਸ ਆਏ। ਤੇ ਆਉਂਦਿਆਂ ਨੂੰ ਇਹਨੇ ਪੁਲਿਸ ਨੂੰ ਮੁਖਬਰੀ ਕਰ ਦਿੱਤੀ ਸਾਡੀ ਵੀ ਇਹ ਪਟਨਾ ਸਾਹਿਬ ਤੋਂ ਆਉਣ ਡਏ ਆ ਤੇ ਜੇ ਆ ਤੇ ਬੋ ਆ, ਤੇ ਸਾਨੂੰ ਆਉਂਦਿਆਂ ਨੂੰ ਇਹਨੇ ਚੁਕਾਤਾ ਸਿੰਘਾਂ ਨੂੰ, ਠੀਕ ਹੈ ਨਾ। ਆ ਕਰਤੂਤ ਆ ਰਮਨਦੀਪ ਦੀ। ਤੇ ਮੁੜ ਕੇ 1.5-2 ਮਹੀਨਿਆਂ ਬਾਅਦ ਸਾਡੀ ਜ਼ਮਾਨਤ ਹੋਈ ਤੇ ਪੈਸੇ ਮੰਗਾਏ ਇੰਨੇ ਪਤਾ ਨਹੀਂ ਕਿਹੜੇ ਕਿਹੜੇ ਬੰਦਿਆਂ ਤੋਂ, ਠੀਕ ਹੈ ਕਿ ਨਹੀਂ। ਉਹ ਮੰਗਾਉਂਦਾ ਰਿਹਾ ਆਪਣਾ ਆਧਾਰ ਕਾਰਡ ਇਹਦਾ ਮੋਨੇ ਦਾ, ਤੇ ਜਿਹੜੇ ਸਿੰਘਾਂ ਦੇ ਨਾਂ ਤੇ ਮੰਗਾਉਂਦਾ ਰਿਹਾ ਤੇ ਉਹ ਸਿੰਘਾਂ ਨੂੰ ਇਹਨੇ ਚੁਕਾਤਾ ਵੀ ਇਹ ਗਲਤ ਬੰਦਿਆਂ ਕੋਲ ਪੈਸੇ ਮੰਗਾਉਂਦੇ ਆ ਤੇ ਜੇ ਆ ਤੇ ਬੋ ਆ ਤੇ ਜੀ ਫਲਾਨਾ ਧੇਮਕੜਾ ਇਹਨਾਂ ਨੂੰ ਫੰਡਿੰਗ ਹੁੰਦੀ ਆ। ਤੇ ਮੁੜ ਕੇ ਜਦੋਂ ਅਫਸਰਾਂ ਨੇ ਸਾਡੇ ਕੋਲ ਪੁੱਛਿਆ ਤੇ ਸਾਡੀ ਗੱਲਬਾਤ ਤੇ ਅਸੀਂ ਸਾਰਿਆਂ ਨੂੰ ਦੱਸਿਆ ਵੀ ਵੈਸਟਰਨ ਯੂਨੀਅਨ ਦੇ ਤੁਸੀਂ ਕੈਮਰੇ ਚੈੱਕ ਕਰ ਲਓ। ਤੇ ਇਹ ਰਮਨਦੀਪ ਸਾਡੇ ਨਾਲ ਖਲੋਂਦਾ ਰਿਹਾ। ਸਾਡੀ ਕਿਸਮਤ ਇਸ ਗੱਲੋਂ ਸਿੰਘਾਂ ਦੀ ਚੰਗੀ ਰਹਿ ਗਈ, ਜਿਹੜੇ ਸਿੰਘ ਨਾਲ ਗਏ ਸੀਗੇ ਵੀ ਰਮਨਦੀਪ ਜਦੋਂ ਵੈਸਟਰਨ ਯੂਨੀਅਨ ਚੋਂ ਪੈਸੇ ਕਢਾਉਂਦੇ ਤਾਂ ਨਾਲ ਹੀ ਫੜ ਲੈਂਦਾ ਸੀ, ਸਾਡੇ ਕੋਲ ਫੜ ਕੇ ਤਾਂ ਆਪਣੇ ਕੋਲ ਰੱਖ ਲੈਂਦਾ ਸੀ। ਉਹ ਵੀਡੀਓਆਂ ਹੈਗੀਆਂ ਜਿੱਥੋਂ ਇਹਨੇ ਪੈਸੇ ਕਢਾਏ ਸੀਗੇ, ਉੱਥੋਂ ਸਾਡਾ ਬਚਾਅ ਹੋ ਗਿਆ। ਤੇ ਦੂਜੀ ਗੱਲ ਵੀ ਮੈਨੂੰ ਆਪਣੀ ਆਈਡੀ ਯਾਦ ਸੀਗੀ, ਸਿਮ ਨਹੀਂ ਸੀ ਟੁੱਟੀ। ਮੈਂ ਉਸੇ ਵੀਰ ਦਾ ਕਿਸੇ ਦਾ ਫੋਨ ਮੰਗ ਕੇ ਆਪਣੀ ਆਈਡੀ ਚਲਾ ਕੇ ਉੱਥੋਂ ਲਾਈਵ ਕਰ ਦਿੱਤਾ ਸੀਗਾ ਵੀ ਰਮਨਦੀਪ ਸਿੰਘ ਇੱਦਾਂ ਇੱਥੋਂ ਪੈਸੇ ਲੈ ਕੇ ਦੌੜ ਗਿਆ ਆ ਤੇ ਸਾਨੂੰ ਨਹੀਂ ਆਉਣ ਡਿਆ। ਤੇ ਫਿਰ ਉੱਥੇ ਮੇਰੀ ਭੈਣ ਨੇ ਪੈਸੇ ਪਾਏ ਤੇ ਮੈਂ ਫੋਨ ਲਿਆ, ਉਹ ਹਾਲੇ ਵੀ ਫੋਨ ਮੇਰਾ ਥਾਣੇ ਪਿਆ ਆ, ਠੀਕ ਹੈ ਕਿ ਨਹੀਂ। ਥਾਣੇ ਪਿਆ ਫੋਨ ਤੇ ਵਿੱਚੇ ਮੇਰਾ ਖਜ਼ਾਨਾ, ਠੀਕ ਆ। ਤੇ ਤੁਸੀਂ ਕਿਹੜੀਆਂ ਗੱਲਾਂ ਕਰਨ ਡੇ ਵੀ ਰਮਨਦੀਪ ਬਹੁਤ ਸੱਚਾ ਸੁੱਚਾ ਹੈ, ਕਮਾਲ ਦੀ ਗੱਲ ਆ। ਮੈਂ ਕਹਿੰਦਾ ਰਮਨਦੀਪ ਵਰਗਾ ਠੱਗ ਬੰਦਾ ਹੀ ਨਹੀਂ ਕੋਈ ਵੀ। ਇਹਨੇ ਮੁੜ ਕੇ ਦੇਖਿਆ ਵੀ ਭਾਈ ਹੁਣ ਮੈਨੂੰ ਬਾਹਰੋਂ ਪੈਸੇ ਆਉਣੋਂ ਬੰਦ ਹੋ ਗਏ ਵੀ ਮੈਂ ਹੁਣ ਕਿੱਧਰ ਨੂੰ ਜਾਣਾ, ਠੀਕ ਹੈ ਕਿ ਨਹੀਂ। ਇਹਨੇ ਮੁੜ ਕੇ ਕੀ ਕੀਤਾ ਵੀ ਉਹ ਰਾਜੀਵ ਗਾਂਧੀ ਦਾ ਬੁੱਤ ਸੀਗਾ ਜਿਹੜਾ, ਉਹਦੇ ਵਿੱਚ ਗਲ ਦੇ ਵਿੱਚ ਇਹਨੇ ਟਾਇਰ ਪਾ ਕੇ ਤੇ ਅੱਗ ਲਾਤੀ ਵੀ ਮੇਰੀ ਬੱਲੇ ਬੱਲੇ ਹੋ ਜੂਗੀ ਖਰੇ, ਠੀਕ ਹੈ ਕਿ ਨਹੀਂ। ਤੇ ਘਰ ਵਾਲੀ ਇਹਦੀ ਮੁੜ ਕੇ ਸਾਨੂੰ ਫੋਨ ਕਰਦੀ ਫਿਰੇ, ਭਾਜੀ ਇਹਨੂੰ ਬਚਾਓ, ਭਾਜੀ ਇਹ ਤਾਂ ਸ਼ਦਾਈ ਆ, ਨਿੱਕੇ ਨਿੱਕੇ ਨਿਆਣੇ ਆ, ਇਹ ਆ ਉਹ ਆ। ਤੇ ਮੈਂ ਇਹਨੂੰ ਇੱਕੋ ਗੱਲ ਕਹੀ, ਮੈਂ ਕਿਹਾ ਜੋ ਇਹਨੇ ਸਾਡੇ ਨਾਲ ਕੀਤਾ ਤੇ ਸਾਨੂੰ ਪਤਾ ਹੀ ਆ। ਮੁੜ ਕੇ ਇਹ ਉੱਥੋਂ ਸਿੱਧਾ ਦਿੱਲੀ ਕਿਸਾਨ ਧਰਨੇ 'ਚ ਆ ਗਿਆ। ਉੱਥੋਂ ਆਣ ਕੇ ਇਹਦੇ ਕੋਲ ਜਦੋਂ 10,000 ਰੁਪਈਆ ਬਚ ਗਿਆ, ਪੈਸੇ ਪੂਏ ਆਪਣੀ ਘਰ ਵਾਲੀ ਨੂੰ ਇਹਨੇ ਪਾਤੇ, ਜਿਹੜੇ ਕੋਈ ਹੋਰ ਸਿੰਘਾਂ ਨੂੰ ਇਹਨੇ ਠੱਗਣਾ ਸੀ। ਜਦੋਂ ਵੀਡੀਓ ਪੈ ਗਈ ਤੇ ਪਤਾ ਲੱਗ ਗਿਆ। ਤੇ ਮੁੜ ਕੇ ਸਾਡੇ ਨਾਲ ਤਾਂ ਔਖਾ ਹੋ ਗਿਆ ਵੀ ਮੇਰਾ ਹੁਣ ਰੋਟੀ ਪਾਣੀ ਇਹਨਾਂ ਨੇ ਬੰਦ ਕਰ ਦਿੱਤਾ। ਤੇ ਮੈਨੂੰ ਕਹਿੰਦਾ ਸੀ ਵੀ ਸਾਰੇ ਸਿੰਘਾਂ ਨੂੰ ਕਹਿੰਦਾ ਵੀ ਤੁਹਾਨੂੰ ਅੱਧ ਦਊਂਗਾ, ਅੱਧ ਦਊਂ ਪੈਸਿਆਂ ਦਾ, ਤੇ ਅੱਧ ਤੁਹਾਡਾ ਤੇ ਅੱਧ ਸਾਡਾ, ਤੇ ਆਪਾਂ ਇੱਦਾਂ ਬੇਵਕੂਫ ਬਣਾਈ ਜਾਣਾ। ਤੇ ਉਹ ਨਿਸ਼ਾਨ ਕਹਿੰਦਾ ਵੀ ਆਪਾਂ ਇਹ ਕੰਮ ਨਹੀਂ ਕਰਨਾ, ਤੇ ਤਾਂ ਉਹਦੇ ਨੇ ਤਲਵਾਰਾਂ ਮਾਰਤੀਆਂ ਵੀ ਆਪਾਂ ਸਿੱਖ ਕੌਮ ਨੂੰ ਗੁੰਮਰਾਹ ਨਹੀਂ ਕਰਨਾ। ਤੇ ਉਹ ਮੁਗਲ ਸਰਾਏ ਇਹਦੇ ਉੱਤੇ ਪਰਚਾ ਦਰਜ ਆ, ਠੀਕ ਹੈ ਨਾ। ਲੁੱਟ ਖੋਹ ਦਾ ਤੇ ਤਲਵਾਰ ਖੋਹ ਦਾ ਤੇ 26 ਦਾ ਮੁਗਲ ਸਰਾਏ ਉੱਥੇ ਬਨਾਰਸ। ਇਹਨੂੰ ਜਾ ਕੇ ਕਢਾ ਲਿਓ, ਵਾਲੀ ਗੱਲ ਆ। ਤੁਹਾਨੂੰ FIR ਦੀ ਨਕਲ ਵੀ ਭੇਜ ਦਿਆਂਗੇ। ਆਹ ਰਮਨਦੀਪ ਸਿੰਘ ਦੀ ਕਰਤੂਤ ਆ। ਤੇ ਜਿਹੜੇ ਸੱਚੇ ਸਾਬਤ ਕਰਨ ਡਏ ਆ ਨਾ ਰਮਨਦੀਪ ਨੂੰ, ਤੇ ਉਹ ਭਰਾ ਮੇਰਾ ਥੋੜਾ ਜਿਹਾ ਨਾ ਹੱਥ ਜੋੜ ਕੇ ਬੇਨਤੀ ਆ ਵੀ ਸਾਡੇ ਨਾਲ ਤਾਂ ਹੋ ਗਈ ਤੇ ਸਾਨੂੰ ਤਾਂ ਪਤਾ। ਤੇ ਮੈਂ ਸੈਣੀ ਨੂੰ ਇਹ ਗੱਲ ਕਹਿਣਾ ਚਾਹੁੰਦਾ, ਸੈਣੀ ਸਾਹਿਬ ਜਿੱਦਣ ਮੈਂ ਤੁਹਾਨੂੰ ਕਿਹਾ ਹੈਗਾ ਵੀ ਆਹ ਖਬਰ ਲਾਓ, ਤੇ ਉਦੋਂ ਤੁਸੀਂ ਕਹਿੰਦੇ ਸੀ ਬਾਣੇ ਦੀ, ਤੇ ਹੁਣ ਬਾਣੇ ਵਾਲੇ ਦੀ ਕਰਤੂਤ ਵੇਖ ਲਈ ਤੁਸੀਂ, ਠੀਕ ਹੈ ਨਾ। ਸਾਡੇ ਤੇ ਤਾਂ ਸ਼ਾਇਦ ਤੁਹਾਨੂੰ ਯਕੀਨ ਨਹੀਂ ਸੀ, ਤੇ ਪਰ ਹੁਣ ਉਹ ਮਾਸੀ ਤਾਂ ਨਹੀਂ ਨਾ ਝੂਠ ਬੋਲਦੀ ਜਿਹਨੂੰ ਕਹਿੰਦਾ ਵੀ ਤੁਸੀਂ ਤਾਂ ਬੱਸਾਂ 'ਚ ਧੱਕੇ ਖਾਣੇ ਆ, ਖਾਓ, ਤੇ ਅਸੀਂ ਤਾਂ ਨਹੀਂ ਨਾ ਖਾਣੇ। ਯਾਰ ਹੱਦਾਂ ਹੋ ਗਈ ਗੁਰੂਆ। ਜਦੋਂ ਗੁਰਬਾਣੀ ਖੰਡ ਵਾਲੀ ਚੈਨਲ ਵਾਲੇ, ਜਿਹੜੇ ਚੈਨਲ ਵਾਲੇ, ਮੈਂ ਸਾਰੇ ਚੈਨਲ ਵਾਲੇ ਪੱਤਰਕਾਰਾਂ ਨੂੰ, ਵੀਰਾਂ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਇਹਦੀ ਖਬਰ ਨਾ ਲਾਇਆ ਕਰੋ। ਇੰਨੇ ਭਰਾਵਾ ਮੁੜ ਕੇ ਤੁਹਾਡੇ ਹੀ ਗਲ ਪੈ ਜਾਂਦਾ ਉਲਟ ਹੋ ਕੇ। ਆ ਗੁਰਬਾਣੀ ਖੰਡ ਵਾਲੀ ਚੈਨਲ ਵਾਲੇ ਨੇ ਸਭ ਤੋਂ ਪਹਿਲਾਂ ਦੀਆਂ ਖਬਰਾਂ ਲਾਉਣੀਆਂ ਸ਼ੁਰੂ ਕੀਤੀਆਂ। ਅੱਜ ਉਹਨੂੰ RSS ਦਾ ਮੀਡੀਆ ਦੱਸਣ ਡਿਆ ਤੇ ਇਹ ਦੱਸਣ ਡਿਆ, ਤੇ ਉਹ ਜਿਹੜੇ ਬਾਕੀ ਚੈਨਲ ਵਾਲੇ ਲਾਉਂਦੇ ਆ ਤੇ ਉਹ ਵੀ ਵੇਖ ਲੈ ਹੋਰ 6 ਮਹੀਨਿਆਂ ਤੱਕ। ਹਾਂਜੀ, ਹੋਰ 6 ਮਹੀਨਿਆਂ ਤੱਕ ਨਾ ਇਹਨੇ ਉਹਨਾਂ ਦੇ ਵੀ ਖਿਲਾਫ ਬੋਲਣਾ ਹੀ। ਆਹ ਕਰਤੂਤ ਆ ਰਮਨਦੀਪ ਦੀ। ਸਭ ਤੋਂ ਪਹਿਲਾਂ ਗੁਰਬਾਣੀ ਖੰਡ ਵਾਲੀ ਚੈਨਲ ਨੇ ਜਦੋਂ ਇਹਨਾਂ ਦੇ ਵੀਡੀਓ ਲਾਈਆਂ ਤੇ ਟੱਪ ਟੱਪ ਕੇ ਦੱਸਦਾ ਹੁੰਦਾ ਸੀਗਾ, ਤੇ ਅੱਜ ਉਹਨੂੰ ਇਹ ਕਮਾਲ ਦੀ ਗੱਲ ਆ। ਚਿੱਟਾ ਇਹ ਪੀਂਦਾ, ਉੱਥੇ ਅਸੀਂ ਖੁਦ ਪੀਂਦਾ ਦੇਖਿਆ। ਅਸੀਂ ਕਿਹਾ ਵੀ ਚਲੋ ਕੋਈ ਗੱਲ ਨਹੀਂ ਯਾਰ, ਗੁਰੂ ਸਾਹਿਬ ਦੇ ਕਾਰਜ ਹੈ, ਸਾਨੂੰ ਕੀ ਜੋ ਮਰਜ਼ੀ ਕਰੇ। ਨਿਸ਼ਾਨ ਸਿੰਘ ਕਹਿੰਦਾ ਯਾਰ ਆਪਾਂ ਨੂੰ ਨਹੀਂ ਪ੍ਰਵਾਹ, ਜਿੰਨੇ ਮਰਜ਼ੀ ਇਹ ਪੈਸੇ ਕਹਿੰਦਾ ਜਿਹਨੂੰ ਮੰਗਾਈ ਜਾਵੇ, ਜੋ ਮਰਜ਼ੀ ਕਰੀ ਜਾਵੇ, ਆਪਾਂ ਤਾਂ ਗੁਰੂ ਸਾਹਿਬ ਦੇ ਕਾਰਜ ਵਾਸਤੇ ਆਏ ਹਾਂ, ਬਾਬਾ ਤੂੰ ਨਹੀਂ ਬੋਲਣਾ।
ਠੀਕ ਆ। ਮੈਂ ਕਿਹਾ ਚਲੋ ਠੀਕ ਆ। ਕਹਿੰਦਾ ਆਪਾਂ ਨਹੀਂ ਬੋਲਣਾ, ਆਪਾਂ ਗੁਰੂ ਸਾਹਿਬ ਦੇ ਕਾਰਜ ਵਾਸਤੇ ਆਏ, ਆਪਾਂ ਚੱਲ ਜਾਣਾ, ਸਾਨੂੰ ਨਹੀਂ ਜੋ ਮਰਜ਼ੀ ਕਰਦਾ ਰਵੇ ਤੇ ਆਪਾਂ ਨੂੰ ਕੀ ਲੋੜ ਆ। ਪਰ ਜਦੋਂ ਹੱਦ ਹੀ ਹੋ ਗਈ ਤੇ ਇਹਨੇ ਉਹਦੇ ਗਰੀਬ ਦੇ ਵਿਚਾਰੇ ਦੇ ਤਲਵਾਰਾਂ ਮਾਰਤੀਆਂ ਤੇ ਉਹ ਪਤਾ ਨਹੀਂ ਬੰਦੇ ਨੇ, ਮੁੰਡੇ ਨੇ ਵਿਚਾਰੇ ਸੀਜ਼ਨ ਲਾ ਕੇ ਤੇ ਮੁੜ ਕੇ ਆਪਣਾ ਇਲਾਜ ਕਰਾਇਆ। ਨਾਲੇ ਉਹਦੇ ਘਰੋਂ ਇਹਨੇ ਰੋਟੀਆਂ ਖਾਧੀਆਂ। ਜਦੋਂ ਇਹ ਜਾਂਦੇ ਉਹਨੂੰ ਲੈਣ ਗਏ ਨਾ, ਉਹਦੇ ਘਰੇ ਰਾਤ ਰਹੇ ਆ, ਅਸੀਂ ਵੀ ਨਾਲ ਹੀ ਸੀ। ਉਹਦੀ ਮਾਤਾ ਨੇ ਵਿਚਾਰੀ ਨੂੰ ਚਾਅ ਚੜਿਆ ਵੀ ਸਿੰਘ ਆਏ ਪੰਜਾਬੋਂ, ਠੀਕ ਆ ਨਾ, ਤਰ੍ਹਾਂ ਤਰ੍ਹਾਂ ਦੇ ਉਹਨੇ ਪਕਵਾਨ ਛਕਾਏ, ਠੀਕ ਹੈ ਕਿ ਲੰਗਰ ਪਾਣੀ ਐਨ ਵਧੀਆ, ਇੱਦਾਂ ਦੀ ਕੋਈ ਗੱਲ ਨਹੀਂ। ਇਸ਼ਨਾਨ ਪਾਣੀ ਕੀਤਾ ਤੇ ਦੱਸ ਉਹਦੀ ਥਾਲੀ 'ਚ ਖਾ ਕੇ ਤਾਂ ਉਹਦੀ 'ਚ ਸ਼ੇਕ ਕੀਤਾ ਤਾਂ ਸੈਣੀ ਸਾਹਿਬ ਤੁਹਾਡੇ ਤਾਂ ਨੇ ਕਰਨਾ ਹੀ ਕਰਨਾ ਸੀ। ਮੈਂ ਤੁਹਾਨੂੰ ਉਦੋਂ ਹੀ ਕਿਹਾ ਸੀ, ਮੈਂ ਕਿਹਾ ਬੰਦਾ ਇਹ ਖਤਰਨਾਕ ਆ, ਠੱਗ ਬੰਦਾ, ਤੇ ਤੁਸੀਂ ਆਖੇ ਨਹੀਂ ਜੇ ਲੱਗਣ ਡਏ। ਠੀਕ ਆ, ਦੱਸੇ ਸਹੀ ਕਿਹੜੀ ਜਥੇਬੰਦੀ ਨਾਲ ਇਹਦਾ ਲਿੰਕ। ਤੇ ਦੂਜੀ ਗੱਲ ਆ ਮਨਵਾੜ ਵਾਲੀ ਸੁਣ ਲਿਓ। ਮਨਵਾੜ ਇਹਨੇ ਬੱਚਾ ਚੱਕਿਆ ਇੱਥੋਂ, ਠੀਕ ਹੈ ਕਿ ਨਹੀਂ। ਬੱਚਾ ਚੱਕ ਕੇ ਤਾਂ ਕਹਿੰਦਾ ਬੱਚਾ ਅਸੀਂ ਘਰ ਪਹੁੰਚਾਉਣਾ। ਜਦੋਂ ਬੱਚੇ ਦੇ ਮਾਂ-ਬਾਪ ਹੀ ਆ ਗਏ, ਠੀਕ ਹੈ, ਲੁਧਿਆਣੇ ਸਟੇਸ਼ਨ ਤੇ ਤੂੰ ਕਾਹਤੇ ਕਹਿਣ ਡਿਆ ਆ ਵੀ ਮੈਂ ਘਰ ਪਹੁੰਚਾਉਣਾ। ਬੱਚੇ ਆਪੇ ਹੀ ਲਿਖ ਲਿਖਾਈਆ ਕਰਕੇ CRP ਉਹਦੇ ਰੇਲਵੇ ਸਟੇਸ਼ਨ ਵਾਲੇ ਹੁੰਦੇ, ਉਹਨਾਂ ਨੇ ਤੋੜ ਦੇਣਾ। ਇਹ ਬੱਚਾ ਉੱਥੋਂ ਚੱਕ ਕੇ ਬੰਬੇ ਦਾ ਬੱਚਾ ਸੀ, ਇਹਨੇ ਮਨਵਾੜ ਵੇਚਣ ਦੀ ਕੋਸ਼ਿਸ਼ ਕੀਤੀ ਤੇ ਉੱਥੇ ਬਾਬਿਆਂ ਨੇ ਫੜ ਲਿਆ। ਫੜ ਕੇ ਤਾਂ ਫਿਰ ਉਹ ਤਬੰਜ ਲਾਈ ਹੈ ਜਿਹੜਾ ਰਹੇ ਰੱਬ ਦਾ ਨਾਂ। ਤੇ ਇਹ ਕਹਿੰਦਾ ਵੀ ਸਿੱਖ ਕੌਮ ਨੇ ਮੇਰੀ ਸਾਰ ਨਹੀਂ ਲਈ ਤੇ ਜੇ ਉਹ, ਤੇ ਸਿੱਖ ਕੌਮ ਤੁਹਾਨੂੰ ਕਹਿੰਦੀ ਆ ਵੀ ਤੁਸੀਂ ਪੁੱਠੇ ਪੰਗੇ ਲਓ ਜਲ ਕੇ। ਜਦੋਂ ਅਸੀਂ ਨਹੀਂ ਸੀ ਨਾ ਵੀਰ ਮੇਰਾ ਰਮਨਦੀਪ ਮੰਗੂ ਮਾਟ ਵਾਲਾ, ਜਿਹੜੇ ਤੁਸੀਂ ਮਿਹਣੇ ਮਾਰਦੇ ਨਾ ਗੁਰੂਆ, ਅਸੀਂ ਇੱਕ ਤੁਹਾਡੀ ਮੱਤ ਕਰਦੇ ਆ ਤੇ ਇੱਕ ਤੁਸੀਂ ਸਾਡੇ ਤੇ ਏਦਾਂ ਕਰਦੇ ਹੋ ਉੱਦਾਂ ਕਰਦੇ ਆ। ਮਹਾਰਾਜ ਕਹਿੰਦੇ ਆ ਘਾਲ ਕਮਾਏ ਕੁਛ ਹੱਥੋਂ ਦੇ ਤਾਂ ਕੁਛ ਪਾਏ ਮਾਣ, ਠੀਕ ਹੈ ਨਾ। ਸੇਵ ਕੀਤੀ ਸੰਤੋਖੀ ਜਿਨ ਸੱਚੋ ਸੱਚ ਧਿਆਇਆ। ਮਹਾਰਾਜ ਕਹਿੰਦੇ ਸੱਚੋ ਸੱਚ ਧਿਆਇਓ ਜਿੰਨੇ ਵੀ, ਠੀਕ ਹੈ ਨਾ, ਜਿੰਨੇ ਸੇਵਾ ਕਰਨੀ ਆ। ਤੇ ਪੰਥ ਨੂੰ ਕਾਹਦਾ ਮਿਹਣਾ, ਜਦੋਂ ਅਸੀਂ ਨਹੀਂ ਸੀ ਪੰਥ ਉਦੋਂ ਵੀ ਸੀ, ਉਦੋਂ ਵੀ ਕਾਰਜ ਹੁੰਦੇ ਸੀ। ਅਸੀਂ ਕੋਈ ਗੱਡੇ ਦੇ ਪੰਥ ਨਹੀਂ ਲੱਦਿਆ, ਜਾਂ ਤੂੰ ਇਕੱਲੇ ਨੇ ਗੱਡੇ ਦੇ ਪੰਥ ਨਹੀਂ ਲੱਦਿਆ ਵੀ ਮੈਂ ਨਾ ਜਾਊਂਗਾ ਤੇ ਖਰੇ ਆਪਣੇ ਕਾਰਜ ਨਹੀਂ ਹੋਣੇ, ਠੀਕ ਹੈ ਕਿ ਨਹੀਂ। ਕੱਲ ਦਾ ਤੂੰ ਸ਼ੋਕਰਾਂ ਬਾਲ ਤੇਲੇ ਗਿੱਲੇ ਤੇ ਤੂੰ ਦੱਸ ਪੰਗੇ ਲੈਣ ਡਿਆ। ਫਿਰ ਕਹਿੰਦਾ ਇੱਕ ਵੀ ਬੰਦਾ ਮੈਨੂੰ ਸਾਬਤ ਕਰ ਦੇਵੇ ਜਿੰਨੇ ਮੈਨੂੰ ਪੈਸੇ ਘੱਲੇ। ਮੈਂ ਕਹਿੰਦਾ ਮੈਨੂੰ ਕਰੋ ਫੋਨ, ਮੈਂ ਦੱਸਦਾ ਇਹਨੂੰ ਕਿੰਨੇ ਪੈਸੇ ਭੇਜੇ ਆ, ਠੀਕ ਹੈ ਕਿ ਨਹੀਂ। 10-11 ਲੱਖ ਰੁਪਈਆ ਇਹਨੇ ਉੱਥੋਂ ਇਕੱਠਾ ਕੀਤਾ ਝੂਠ ਬੋਲ ਕੇ। ਤੇ ਜਦੋਂ ਮੈਂ ਸਿੰਘਾਂ ਨੂੰ ਕਿਹਾ, ਮੈਂ ਕਿਹਾ ਇਹਨੇ ਤਾਂ ਪੈਸੇ ਖਰਾਬ ਕਰਤੇ, ਉਹ ਕਹਿੰਦੇ ਚੱਲ ਛੱਡ ਭਰਾਵਾ, ਕੋਈ ਗੱਲ ਨਹੀਂ, ਪੈਸਿਆਂ ਦੀ ਕੋਈ ਗੱਲ ਨਹੀਂ। ਬੰਦੇ ਦੀ ਅਸਲੀਅਤ ਪਤਾ ਲੱਗ ਗਈ। ਬੰਦਿਆਂ ਦੀਆਂ ਰਿਕਾਰਡਿੰਗਾਂ ਮੇਰੇ ਕੋਲ ਹਾਲੇ ਤੱਕ ਪਈਆਂ, ਮੈਂ ਬੰਦਿਆਂ ਦਾ ਨਾਂ ਨਹੀਂ ਲਊਂਗਾ। ਜਿਹੜੇ ਕੈਨੇਡਾ ਤੋਂ ਵੀਰ ਫੋਨ ਕਰਦੇ ਸੀ ਨਾ, ਇੱਕ ਨੇ 70,000 ਭੇਜਿਆ ਸੀ ਕਿਸੇ ਨੇ, ਤੇ ਉਹ ਕਹਿੰਦੇ ਭਰਾਵਾ ਪੈਸੇ ਛੱਡ, ਤੂੰ ਪੈਸਿਆਂ ਨੂੰ ਤਾਂ ਕੋਈ ਗੱਲ ਨਹੀਂ, ਅਸੀਂ ਕਹਿ ਦੇਵਾਂਗੇ ਵੀ ਲੰਗਰ ਹੀ ਛਕਾਤਾ, ਸਿੱਖ ਕੌਮ ਕੋ ਪੈਸਾ ਬੜਾ। ਪਰ ਇਹ ਕੀ ਕਹਿੰਦਾ, ਜੇ 10-12 ਲੱਖ ਰੁਪਈਆ ਲੈ ਗਿਆ ਤੇ ਆਪਣਾ ਮੂੰਹ ਕਾਲਾ ਕਰ ਲਿਆ। ਤੇ ਉਹ ਦੇਖ ਲਾ ਵੀ 10-12 ਲੱਖ ਰੁਪਈਆ 2 ਸਾਲਾਂ 'ਚ ਮੁੱਕ ਗਿਆ ਤੇ ਹੁਣ 10 ਰੁਪਈਏ ਮੰਗਦਾ ਫਿਰਦਾ ਤੇ ਬੱਚੇ ਚੁੱਕ ਕੇ ਵੇਚਦਾ ਫਿਰਦਾ, ਠੀਕ ਹੈ ਨਾ। ਆਹ ਦੀ ਕਰਤੂਤ ਆ। ਪਿਰੋ ਭਰਾਵੋ ਮੈਂ ਤੁਹਾਨੂੰ ਇੱਕ ਸਿੱਧੀ ਗੱਲ ਦੱਸਾਂ, ਅਮਲੀ ਬੰਦੇ ਦਾ ਕਾਹਦਾ ਯਕੀਨ, ਜਿਹੜਾ ਬੰਦਾ ਅਮਲ ਕਰਦਾ, ਅਮਲ ਖਾਂਦਾ, ਠੀਕ ਆ। ਭਰਾ ਇਹਦੀ ਭਰਾ ਦੀ ਹੁਣ ਤੁਹਾਨੂੰ ਮੈਂ ਦੱਸ ਦਿੰਦਾ, ਉਹ ਏਜੰਟੀ ਕਰਦਾ ਕਬੂਤਰਬਾਜੀ ਦੇ ਚੱਕਰਾਂ 'ਚ। ਜਦੋਂ ਇੱਥੋਂ ਇਹ ਦੌੜਾ ਨਾ, ਤੇ ਇਹਦਾ ਭਰਾ ਦੂਜੇ ਸੁਸ਼ੀਲ ਦੇ ਫੋਨ ਕਰਕੇ ਕਹਿੰਦਾ ਸਾਨੂੰ ਤਾਂ ਪਤਾ ਸੀ, ਕਹਿੰਦਾ ਜੇ ਸਾਡੇ ਭਰਾ ਨੂੰ ਕੁਛ ਹੋ ਗਿਆ ਨਾ ਅਸੀਂ ਤੁਹਾਡੇ ਤੇ ਪਰਚਾ ਦਰਜ ਕਰਾਵਾਂਗੇ। ਉਲਟਾ ਡਰਾਉਣ ਡੈ। ਲੈ ਦੱਸ, ਮੈਂ ਕਿਹਾ ਭਰਾਵਾ ਛੇਤੀ ਕਰਾ, ਅਸੀਂ ਇੱਥੇ ਮਰਨ ਡਏ ਆ, ਪੈਸੇ ਤੇਰਾ ਭਰਾ ਲੈ ਗਿਆ ਤੇ ਤੂੰ ਸਾਲ ਉਲਟਾ ਸਾਨੂੰ ਡਰਾਉਣ ਡਿਆ ਵੀ ਜੇ ਕੁਛ ਹੋ ਗਿਆ ਵੀ ਮਤਲਬ ਕਿ ਇਹ ਬੋਲਣ ਨਾ। ਕਹਿੰਦਾ ਤੁਸੀਂ ਬੋਲਿਓ ਨਾ ਕੁਛ ਵੀ, ਨਹੀਂ ਤਾਂ ਕਹਿੰਦਾ ਤੁਹਾਡੇ ਤੇ ਕਾਰਵਾਈ ਕਰਾਵਾਂਗੇ। ਲੈ ਦੱਸੋ, ਇਹਦਾ ਭਰਾ ਕਹਿਣ ਡਿਆ, ਇਹਦਾ ਮਤਲਬ ਵੀ ਇਹ ਸਭ ਰਲੇ ਮਿਲੇ ਆ। ਹੁਣ ਮੈਨੂੰ ਪਰਸੋਂ ਫੋਨ ਕਰਕੇ ਕਹਿਣ ਡਿਆ ਸੀ ਆਪਾਂ ਬਹਿ ਕੇ ਗੱਲ ਕਰ ਲੈਂਦੇ ਆ, ਲਾਈਵ ਨਾ ਹੋਈ, ਤੂੰ ਮੇਰੀ ਕਰਤੂਤ ਨਾ ਦੱਸੀ। ਮੈਂ ਕਿਉਂ ਨਾ ਦੱਸੀ, ਮੇਰੇ ਕੋਲ ਰਿਕਾਰਡਿੰਗ ਪਈ ਲੈ ਲਿਓ। ਮੈਂ ਕਿਹਾ ਕਿਉਂ ਨਾ ਦੱਸੀ ਭਰਾ, ਤੂੰ ਸਿੱਖ ਕੌਮ, ਤੂੰ ਸਾਰਿਆਂ ਨੂੰ ਹੀ ਬਦਨਾਮ ਕਰਨ ਤੇ ਤੁਰਿਆ। ਸੈਣੀ ਵੀ ਮਾੜਾ ਹੋ ਗਿਆ, ਜਿੱਦਣ ਉਹ ਫੁੱਟੇ ਦੀਆਂ ਖਬਰਾਂ ਲਾਉਂਦਾ ਸੀ ਉਦਣ ਸੈਣੀ ਚੰਗਾ ਸੀ, ਠੀਕ ਹੈ ਨਾ। ਹੁਣ ਸੈਣੀ ਮਾੜਾ ਹੋ ਗਿਆ। ਜਿੱਦਣ ਸੈਣੀ ਕੋਲੋਂ ਪੈਸੇ ਲੈ ਗਏ ਤੇ ਤੂੰ ਕਾਰਜਾਂ ਤੇ ਜਾਂਦਾ ਸੀ ਤੇ ਉਦਣ ਸੈਣੀ ਚੰਗਾ ਸੀ, ਹੈ ਨਾ। ਹੁਣ ਸੈਣੀ ਮਾੜਾ ਹੋ ਗਿਆ ਜਦੋਂ। ਤੇ ਬਾਕੀ ਮੈਂ ਮੀਡੀਆ ਵਾਲੇ ਚੈਨਲ ਨੇ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਇਹਦੀਆਂ ਖਬਰਾਂ ਨਾ ਲਾਇਆ ਕਰੋ। ਹਾਂ, ਮੈਂ ਆਪਣਾ ਵੀ ਕਹਿੰਦਾ ਵੀ ਮੇਰੇ ਖਿਲਾਫ ਕਿਸੇ ਕੋਲ ਖਬਰ ਹੈਗੀ ਆ ਤੇ ਠੀਕ ਆ, ਉਹ ਲਾਉਣ, ਕੋਈ ਗੱਲ ਨਹੀਂ, ਜੀ ਸੱਦ ਕੇ, ਠੀਕ ਹੈ ਨਾ। ਪਰ ਪੁੱਛ ਲੈਣ ਵੀ ਆਹ ਗੱਲਬਾਤ ਇੱਦਾਂ ਹੈ ਇੱਦਾਂ। ਆਪਾਂ ਤਾਂ ਕਹਿੰਦੇ ਨਹੀਂ ਵੀ ਆਪਾਂ ਬਹੁਤ ਸਿੱਖ ਕੌਮ ਦੇ ਆਗੂ ਆ ਤੇ ਜਾਂ ਆਪਾਂ ਸਾਡੇ ਕਰਕੇ ਸਿੱਖ ਕੌਮ ਖਲੋਤੀ ਹੈ ਤੇ ਜਾਂ ਅਸੀਂ ਪਹਾੜ ਗੱਡੇ ਦੇ ਲੱਦੇ ਆ। ਅਸੀਂ ਤਾਂ ਭਰਾਵਾ ਨਿਮਾਣੇ ਜਿਹੇ ਸਿੱਖਾਂ, ਆਪਣੇ ਅਵਗਣ ਲੁਕਾਉਣ ਨੂੰ ਬਾਣਾ ਪਾ ਲਿਆ, ਠੀਕ ਆ। ਵੀ ਬਾਣੇ ਦੇ ਡਰ ਤੋਂ ਕਦੇ ਮਾੜਾ ਮੋਟਾ ਰੱਬ ਦਾ ਨਾਂ ਲੈ ਲਈਦਾ ਵੀ ਕਿਤੇ ਸਾਡਾ ਭਾਰਤਾਰ ਆ ਜੂ। ਅਸੀਂ ਤਾਂ ਇਹ ਕਹਿੰਦੇ ਨਹੀਂ ਵੀ ਅਸੀਂ ਸੱਚੇ ਸੁੱਚੇ ਆ, ਅਸੀਂ ਤਾਂ ਕਹਿੰਦੇ ਆ ਵੀ ਅਸੀਂ ਤਾਂ ਪਾਪਾਂ ਦੇ ਭਾਗੀ ਆ, ਪਾਪਾਂ ਦੀ ਪੰਡ ਸਾਡੇ ਸਿਰ ਦੇ ਉੱਤੇ ਆ, ਠੀਕ ਹੈ ਕਿ ਨਹੀਂ। ਉਹ ਅਸੀਂ ਲਾਉਣ ਡਏ ਆ, ਕੋਈ ਅਗਲੇ ਪਿੱਛੇ ਕਰਮ ਕੀਤੇ ਵੀ ਸ਼ਾਇਦ ਕੋਈ ਮਾੜਾ ਮੋਟਾ ਚੰਗਾ ਕਰਮ ਕਰ ਲਈਏ ਤੇ ਸਾਨੂੰ ਕਿਤੇ ਕੋਈ, ਠੀਕ ਹੈ ਨਾ, ਧਰਮਰਾਜ ਦੇ ਦਰਗਾਹੇ ਢੋਈ ਮਿਲ ਜਾਵੇ। ਤੇ ਅਸੀਂ ਨਹੀਂ ਇਹ ਕਹਿੰਦੇ ਵੀ ਅਸੀਂ ਸੱਚੇ ਸੁੱਚੇ ਆ। ਮੈਂ ਆਪਾਂ ਪਹਿਲਾਂ ਹੀ ਗੱਲ ਕਲੀਅਰ ਕਰ ਦਈਏ। ਬਾਕੀ ਰਹੀ ਅੰਮ੍ਰਿਤਪਾਲ ਮਹਿਰੋ ਦੀ ਗੱਲ, ਅੰਮ੍ਰਿਤਪਾਲ ਮਹਿਰੋ ਨੂੰ ਮੈਂ ਉਦੋਂ ਵੀ ਕਿਹਾ ਸੀ
ਮੈਂ ਕਿਹਾ ਅਮਰਤਪਾਲ ਮਹਿਰੋਂ ਦੀ ਆਹ ਕਰਤੂਤਾ ਵੇਖ ਲਾ ਵੀ ਤੇ ਕੱਲ ਨੂੰ ਤੂੰ ਕਹਿਣਾ ਵੀ ਤੂੰ ਅਮਰਤਪਾਲ ਮਹਿਰੋਂ ਵੀ ਇਹੀ ਕਹਿੰਦਾ ਹੁੰਦਾ ਸੀ ਵੀ ਨਹੀਂ ਯਾਰ ਕੋਈ ਗੱਲ ਨਹੀਂ, ਬਾਣੇ ਦੀ ਗੱਲ ਆ, ਬਾਣਾ ਬਦਨਾਮ ਹੁੰਦਾ ਨੂੰ ਹੀ ਰਹਿਣ ਤੋਂ ਰਹਿਣ ਦੇ। ਤੇ ਅੱਜ ਵੀ ਅਮਰਤਪਾਲ ਨਾਲ ਮੇਰੀ ਜਦੋਂ ਗੱਲ ਹੋਈ ਤੇ ਅਮਰਤਪਾਲ ਨੇ ਕਿਹਾ ਨਹੀਂ ਲਾਈਵ ਨਹੀਂ ਹੋਣਾ, ਨਹੀਂ ਵੀ ਬਾਣੇ ਦੀ ਬਦਨਾਮੀ ਹੁੰਦੀ ਆ, ਬਾਣਾ ਸਾਰਿਆਂ ਤੋਂ ਇੱਕੋ ਹੀ ਆ। ਤੇ ਯਾਰ ਉਹ ਤਾਂ ਗੁਰੂ ਆ ਇਦਾਂ ਦੀਆਂ ਗੱਲਾਂ ਸੋਚਦਾ ਵੀ ਬਾਣਾ ਗੁਰੂ ਮਹਾਰਾਜ ਦਾ ਤੇ ਬਾਣਾ ਇੱਕ ਆ। ਤੇ ਤੁਸੀਂ ਪਤੰਦਰਾ ਦੱਸ ਵੀ ਉਹਦੀ ਮਿੱਟੀ ਪੱਟਣ ਤੁਰੇ ਹੋ ਆ, ਠੀਕ ਹੈ ਨਾ। ਉਹਨੇ ਉੱਥੇ ਕੀ ਮਾਣਾ ਕਰ ਦਿੱਤਾ ਜਾ ਕੇ ਯਾਰ ਦੱਸ। ਜੇ ਉਹ ਚਲੇ ਗਿਆ ਤੇ ਜੇ ਉਹ 2-4 ਹਜ਼ਾਰ ਜਿੰਨੇ ਵੀ ਉਹਦੇ ਅਗਲੀ ਜੇਬ ਦੇ ਵਿੱਚ ਸੀਗੇ ਦੇ ਆਇਆ, ਉਹ ਦੇ ਆਇਆ ਤੇ ਕੀ ਮਾੜੀ ਗੱਲ ਆ। ਜਦੋਂ ਲੋੜ ਪੈਂਦੀ ਹੈ ਨਾ ਤੇ ਉਦੋਂ 1 ਰੁਪਈਆ ਵੀ 1000 ਨਾਲ ਦਾ ਹੁੰਦਾ, ਜਦੋਂ ਬੰਦੇ ਕੋਲ ਨਹੀਂ ਹੁੰਦਾ। ਉਹਨਾਂ ਨੂੰ ਪੁੱਛ ਕੇ ਵੇਖਿਓ ਜਿਨ੍ਹਾਂ ਦੇ ਹਸਪਤਾਲਾਂ 'ਚ ਪੈਸੇ ਲੱਗਦੇ ਆ ਜਾਂ ਜਿਨ੍ਹਾਂ ਦੇ ਘਰੇ ਰਾਸ਼ਨ ਨਹੀਂ ਹੈਗਾ ਨਾ, ਤੇ ਉਹਨਾਂ ਨੂੰ ਇੱਕ ਪਿਆਜ਼ ਵੀ ਲੱਗਦਾ ਵੀ ਅੱਜ ਸਾਡੇ ਕੋਲ 1 ਪਿਆਜ਼ ਹੈਗਾ ਤੇ ਸਬਜ਼ੀ ਬਣ ਜਾਣੀ ਆ। ਤੇ ਉਹ ਕੀ ਪਤਾ ਉਹਨਾਂ ਨੂੰ ਉੱਥੇ ਉਹਨਾਂ ਨੂੰ ਵਿਚਾਰਿਆਂ ਨੂੰ ਕੀ ਲੋੜ ਸੀਗੀ। ਤੇ ਜੇ ਉਹ ਪੈਸੇ ਦੇ ਹੀ ਆਇਆ ਤੇ ਉਹਨਾਂ ਦੀ ਕੋਈ ਦਵਾਈ ਆਈ ਹੋਊਗੀ। ਤੇ ਨਾਲੇ ਇੱਥੇ ਫੈਕਟਰੀਆਂ ਤਾਂ ਲੱਗੀਆਂ ਨਹੀਂ ਹੈਗੀਆਂ ਵੀ ਤੁਹਾਡੇ ਵਾਂਗੂ ਝੂਠ ਬੋਲ ਕੇ ਤੇ ਕਿਸੇ ਨੇ ਪੈਸੇ ਮੰਗਾ ਲਏ ਤੇ ਮੁੜ ਕੇ ਆਪਣੇ ਘਰਾਂ ਨੂੰ ਢੋ ਲੈ। ਹਰੇਕ ਬੰਦੇ ਦਾ ਆਪਣਾ ਸਿਸਟਮ ਹੈ। ਤੇ ਮੈਂ ਅਮਰਤਪਾਲ ਮਹਿਰੋਂ ਨੂੰ ਵੀ ਕਹਿਣਾ ਚਾਹੁੰਦਾ ਵੀ ਸੁਣ ਲਾ, ਹੁਣ ਤੇਰੇ ਖਿਲਾਫ ਵੀ ਬੋਲਦੇ ਹੀ ਹੋ, ਠੀਕ ਹੈ ਨਾ, ਝੂਠ ਸੱਚ ਤੇ ਏਦਾਂ ਆ ਉੱਦਾਂ ਆ। ਤੇ ਤੂੰ ਹੀ ਕਹਿੰਦਾ ਸੀ ਵੀ ਨਹੀਂ ਬਾਣਾ ਸਾਰਿਆਂ ਦੇ ਇੱਕੋ ਆ, ਬਾਣਾ ਬਦਨਾਮ ਹੁੰਦਾ। ਵੀਰ ਮੇਰਿਆ ਇਹ ਬੰਦੇ ਨਹੀਂ ਕਿਸੇ ਪਾਣੀ ਦੇ ਢੱਕਣ, ਇਹ ਬੰਦੇ ਇਦਾਂ ਦੇ ਆ, ਬੰਦੇ ਦੀ ਬਦਨਾਮੀ ਹੀ ਕਰਦੇ ਆ। ਇਹਨਾਂ ਨੂੰ ਬਸ ਇਹਨਾਂ ਦੀ ਨਾ ਇੱਕੋ ਹੀ ਗੱਲ ਮੈਂ ਤੁਹਾਨੂੰ ਦੱਸ ਦਿੰਦਾ, ਜਿੰਨੇ ਵੀ ਇਹਨਾਂ ਨੂੰ ਇਹ ਹੁੰਦਾ ਵੀ ਅਸੀਂ ਜੋ ਕਰਨਾ ਕਰੀਏ, ਬਾਕੀ ਕੋਈ ਬੰਦਾ ਵਿੱਚ ਦਖਲ ਨਾ ਦੇਵੇ। ਕਹਾਣੀ ਕੀ ਵੀ ਨਵੀਨ ਸਿੰਘ ਜਿਹੜਾ ਅੰਦਰ ਆ ਨਾ, ਹੁਣ ਮੈਂ ਤੁਹਾਨੂੰ ਦੱਸ ਦਿੰਦਾ ਗੱਲ ਕੀ ਹੋਈ ਵੀ ਜਿੱਥੋਂ ਇਹ ਭੁੜਕਣ ਡਏ ਆ। ਨਵੀਨ ਸਿੰਘ ਅੰਦਰ ਆ, ਇਹ ਚਲੇ ਗਏ ਉੱਥੇ ਉਹਨਾਂ ਦੀ ਤਰੀਕ ਤੇ ਰਮਨਦੀਪ ਗਿਆ, ਠੀਕ ਆ। ਤੇ ਇਹਨਾਂ ਨੇ ਬਾਹਰ ਉੱਥੇ ਸਿੰਘਾਂ ਨੇ ਸਾਨੂੰ ਫੋਨ ਕੀਤਾ ਵੀ ਇੱਦਾਂ ਇਹਨਾਂ ਨੇ ਬਾਹਰ ਰਮਨਦੀਪ ਨੇ ਉੱਥੇ ਕਿਹਾ, ਮੈਨੂੰ ਵੀ ਕਿਹਾ ਵੀ ਆਓ, ਆਪਾਂ ਨਹੀਂ ਗਏ। ਫੋਨ ਇਹ ਕਰਦਾ ਸੀ, ਇਹ 'ਚ ਕੋਈ ਸ਼ੱਕ ਨਹੀਂ ਗੀ, ਠੀਕ ਆ ਨਾ। ਤੇ ਫੋਨ ਆਪਾਂ ਨੂੰ ਦੁਸ਼ਮਣ ਵੀ ਕਰੇ ਆਪਾਂ ਉਹਦਾ ਸੁਣੀਦਾ ਆ। ਤੇ ਇਹ ਤਾਂ ਚਲੋ ਫਿਰ ਵੀ ਸਿੰਘ ਆ, ਦੁਸ਼ਮਣ ਤਾਂ ਚਲੋ ਸਾਡਾ ਹੈਗਾ ਹੀ ਹੈਗਾ। ਇਹ ਵੀ ਇਹਨੇ ਕੀਤਾ, ਇਹਨੇ ਆਸੇ ਪਾਸੇ ਸਿੰਘਾਂ ਨੂੰ ਫੋਨ ਲਾ ਕੇ ਕਿਹਾ ਵੀ ਮੈਂ ਨਵੀਨ ਦੀਆਂ ਜ਼ਮਾਨਤਾਂ ਕਰਾਉਣੀਆਂ ਤਾਂ ਮੈਨੂੰ ਪੈਸੇ ਭੇਜੋ। ਉਹਨਾਂ ਨੇ ਸਾਨੂੰ ਪੁੱਛਿਆ, ਅਸੀਂ ਕਿਹਾ ਭਰਾਵਾ ਵੀ ਆਪਾਂ ਇਹ ਨਹੀਂ ਕਹਿੰਦੇ ਵੀ ਤੁਸੀਂ ਉਹਦੀਆਂ ਜ਼ਮਾਨਤਾਂ ਨਾ ਕਰਾਓ, ਅਸੀਂ ਕਹਿੰਦੇ ਹਾਂ ਵੀ ਉਹਨਾਂ ਦਾ ਜਿਹੜਾ ਕੋਈ ਪਰਿਵਾਰਕ ਮੈਂਬਰ ਹੈ ਨਾ ਉਹਨੂੰ ਸਿੱਧੀ ਮਦਦ ਭੇਜੋ, ਠੀਕ ਆ। ਉਹ ਆਪਾਂ ਹੀ ਜ਼ਮਾਨਤਾਂ ਕਰਾਉਣ ਵੀ ਰਮਨਦੀਪ ਨੂੰ ਕਿਤੇ ਜ਼ਿਆਦਾ ਤਾਂ ਨਹੀਂ ਗਾ ਅੰਗੂਠਾ ਛਾਪ ਆ, ਇਹਨੂੰ ਆਪਣੇ ਸਾਈਨ ਨਹੀਂ ਕਰਨੇ ਆਉਂਦੇ। ਇਹ ਕਹਿੰਦਾ ਨਾ ਵੀ ਮੈਂ ਬਹੁਤ ਸੱਚਾ ਸੁੱਚਾ ਆ, ਇਹਨੂੰ ਕਹਿ ਵੀ ਪੰਜਾ ਬਾਣੇ ਦਾ ਪਾਠ ਹੀ ਸੁਣਾ ਦੇਵੇ, ਮੂੰਹ ਜ਼ਬਾਨੀ ਤਾਂ ਇੱਕ ਛੱਡ ਕੇ ਗੁਟਕਾ ਸਾਹਿਬ ਤੋਂ ਹੀ ਸੁਣਾ ਦੇਵੇ ਤੇ ਮੈਂ ਨਾ ਆਪਣਾ ਮੂੰਹ ਕਾਲਾ ਕਰ ਲਊਂ। ਹੋਰ ਦੱਸੋ, ਠੀਕ ਹੈ ਨਾ। ਇਹਨੂੰ ਪਾਠ ਨਹੀਂ ਆਉਂਦਾ। ਮੇਰਾ ਖਿਆਲ ਆ ਵੀ ਇਹ ਬੰਦਾ ਨਾ ਕਦੀ ਸਵੇਰ ਨੂੰ ਉੱਠ ਕੇ ਟਾਈਮ ਸਿਰ ਇਹਨੇ ਇਸ਼ਨਾਨ ਨਹੀਂ ਕੀਤਾ। ਸਭ ਤੋਂ ਪਹਿਲਾਂ ਇਹਨੂੰ ਗੋਲੀਆਂ ਚਾਹੀਦੀਆਂ, ਚਿੱਟਾ ਚਾਹੀਦਾ ਸਵੇਰ ਨੂੰ ਜਦੋਂ ਸੁੱਤਾ ਉੱਠਦਾ। ਇਹਦੇ ਨਾਲ ਰਹਿੰਦੇ ਰਹੇ, ਅੱਜ ਅੱਕ ਕੇ ਬੋਲਣ ਲੱਗੇ ਆ ਵੀ ਇਹ ਬਾਣੇ ਵਾਲੇ ਸਿੰਘਾਂ ਦੀ ਬਦਨਾਮੀ ਕਰਦਾ ਹੀ ਉਹ, ਠੀਕ ਆ ਨਾ। ਇਹਨੇ ਮਹਿਰੋਂ ਨੂੰ ਜੋ ਕਿਹਾ, ਕਹਿੰਦਾ ਤੂੰ ਕਮਾਦਾਂ 'ਚ ਲੁਕਦਾ ਫਿਰਦਾ। ਯਾਰ ਅਗਲੇ ਦੀ ਜ਼ਿੰਦਗੀ ਆ, ਅਗਲਾ ਜੋ ਮਰਜ਼ੀ ਕਰੇ। ਤੁਸੀਂ ਇਕੱਲਿਆਂ ਨੇ ਠੇਕਾ ਲਿਆ ਆ ਆਖੇ ਸਾਡੇ 5-7 ਗੱਲਾਂ ਦਾ ਮਹਿਰੋਂ ਜਵਾਬ ਦੇਵੇ। ਯਾਰ ਦੱਸ ਤੁਹਾਨੂੰ ਕਿਉਂ ਜਵਾਬ ਦੇਵੇ? ਤੁਸੀਂ ਕੌਣ ਹੁੰਦੇ ਆ ਹੈਂ? ਜਾਂ ਮੈਂ ਕੱਲ ਨੂੰ ਕਹਿ ਦੇਵਾਂ ਮੈਨੂੰ ਫਲਾਨਾ ਬੰਦਾ ਜਵਾਬ ਦੇਵੇ, ਅਗਲਾ ਕਾਹਤੇ ਦੇਵੇ ਮੈਨੂੰ ਜਵਾਬ? ਜਾਂ ਮੈਨੂੰ ਕੋ ਕਵੇ ਤੂੰ ਮੇਰੀਆਂ ਗੱਲਾਂ ਦੇ ਜਵਾਬ ਦੇ। ਨਾਲੇ ਤੁਸੀਂ ਉਹਦੀ ਬਦਨਾਮੀ ਕਰਦੇ ਤੇ ਨਾਲੇ ਉਹ ਤੁਹਾਡੀਆਂ ਗੱਲਾਂ ਦੇ ਜਵਾਬ ਦੇਵੇ ਤੇ ਨਾਲੇ ਤੂੰ ਸਾਨੂੰ ਮਿਹਣੇ ਦੇਖ ਕਿੱਦਾਂ ਮਾਰਦੇ ਆ। ਤੂੰ ਸਾਨੂੰ ਫੋਨ ਨਹੀਂ ਕੀਤਾ ਯਾਰ, ਅਗਲੇ ਦੀ ਜ਼ਿੰਦਗੀ ਅਗਲਾ ਨਹੀਂ ਕਰਦਾ ਨਾ ਕਰੇ ਫੋਨ, ਠੀਕ ਹੈ ਨਾ। ਤੁਹਾਨੂੰ ਉਹਨੇ ਕਿਹਾ ਸੀ ਮੇਰੀ ਮਦਦ ਕਰੋ, ਜਾਂ ਤੁਹਾਨੂੰ ਉਹਨੇ ਕਿਹਾ ਸੀ ਵੀ ਮੇਰੇ ਲਈ ਵੀਡੀਓ ਪਾਓ, ਤੁਸੀਂ ਆਪਣੇ ਲਈ ਪਾਈਆਂ। ਜਿਹੜੇ ਬੰਦੇ ਨਾਲ ਮੈਂ ਕਹਿੰਦਾ ਅੱਜ ਤੱਕ ਤੁਸੀਂ ਰਿਕਾਰਡ ਕੱਢ ਕੇ ਵੇਖ ਲਿਓ, ਰਮਨਦੀਪ ਹੁਣੀ ਜਿਹੜੇ ਬੰਦੇ ਨਾਲ ਤੁਰੇ ਆ ਨਾ ਉਸੇ ਬੰਦੇ ਦੀਆਂ ਇਹਨਾਂ ਨੇ ਜੜ੍ਹਾਂ ਵੱਢੀਆਂ, ਠੀਕ ਹੈ ਨਾ। ਮੈਂ ਇਹਦੇ ਨਾਲ ਤੁਰਿਆ, ਮੇਰੀਆਂ ਜੜ੍ਹਾਂ ਵੱਢੀਆਂ। ਇਹਨੇ ਨਿਸ਼ਾਨ ਯੂਪੀ ਵਾਲਾ ਤੁਰਿਆ, ਇਹਨੇ ਉਹਦੀਆਂ ਜੜ੍ਹਾਂ ਵੱਢੀਆਂ, ਬੱਚੀ ਦੀਆਂ ਜੜ੍ਹਾਂ ਵੱਢੀਆਂ, ਮਾਨ ਦੀਆਂ ਜੜ੍ਹਾਂ ਵੱਢੀਆਂ ਇਹਨੇ। ਹੁਣ ਰਮਨਦੀਪ ਹੁਣ ਅੰਮ੍ਰਿਤਪਾਲ ਦੀਆਂ ਜੜ੍ਹਾਂ ਵੱਢਣ ਤੇ ਹੋ ਗਏ ਆ ਇਹ। ਉਹਨੇ ਯਾਰ ਪਤਾ ਨਹੀਂ ਇਹਨਾਂ ਨੂੰ ਕੀ ਕਹਿਤਾ। ਫਿਰ ਇਹ ਬਲਜਿੰਦਰ ਸਿੰਘ ਪਰਵਾਨਾ, ਇਹਨੇ ਉਹਦੇ ਖਿਲਾਫ ਲੂਲ ਬਲੂਲ ਬਕਣਾ ਸ਼ੁਰੂ ਕਰ ਦਿੱਤਾ। ਲਖਨਊ ਜਾ ਕੇ ਵੀਡੀਓ ਪਾ ਕੇ ਸਾਨੂੰ ਗੁੰਮਰਾਹ ਕਰਕੇ, ਪਰਵਾਨੇ ਨੇ ਸਾਨੂੰ ਐਡਰੈਸ ਨਹੀਂ ਦਿੱਤਾ ਜੀ, ਅਸੀਂ ਪਹੁੰਚ ਗਏ, ਇਹ ਉਹ। ਇਹ ਮੈਨੂੰ ਦੱਸੇ ਤਾਂ ਸਹੀ ਵੀ ਇਹ ਸਾਬਤ ਕੀ ਕਰਨਾ ਚਾਹੁੰਦਾ ਵੀ ਇਹਨੇ ਇਕੱਲਾ ਹੀ ਪੰਥ ਦਾ ਠੇਕੇਦਾਰ ਹੋ ਗਿਆ। ਵੀ ਰਮਨਦੀਪ ਇਕੱਲਾ ਹੀ ਪੰਥ ਦਾ ਠੇਕੇਦਾਰ ਹੋ ਗਿਆ ਤੇ ਬਾਕੀ ਸਾਰੇ ਫੁੱਦੂ ਹੀ ਆ, ਠੀਕ ਹੈ ਨਾ। ਮਿਹਣੇ ਦੇ ਕਿੱਦਾਂ ਮਾਰਦੇ ਉਹ ਗੁਰੂਆ, ਇੱਦਾਂ ਜਾਂ ਕਮਾਲ ਦੀ ਗੱਲ ਆ। ਅਸੀਂ ਇੱਕ ਤੁਹਾਡੇ ਪਿੱਛੇ ਤੁਹਾਨੂੰ ਕੋਈ ਸੱਦਣ ਗਿਆ ਸੀ,
ਉਹ ਅਪੀਲ ਉਹਨੇ ਸਿੱਖ ਪੰਥ ਨੂੰ ਸਾਰਿਆਂ ਨੂੰ ਕੀਤੀ ਸੀ, ਅਸੀਂ ਨਹੀਂ ਚਲੇ ਗਏ। ਜੇ ਤੁਹਾਨੂੰ ਨਹੀਂ ਵਾਰਾ ਖਾਂਦਾ ਤੇ ਨਾ ਜਾਓ, ਜਾ ਕੇ ਅਗਲਿਆਂ ਦੇ ਕੋਲੋਂ ਪੈਸੇ ਤਾਂ ਨਾ ਮੰਗੋ, ਬਦਨਾਮੀ ਤਾਂ ਤੁਸੀਂ ਆਪ ਕਰਾਉਣ ਡਏ ਆ। ਤੇ ਆਹ ਹੁਣ ਜਿਹੜਾ ਲੁਧਿਆਣੇ ਇੱਕ ਤੁਰਿਆ ਫਿਰਦਾ, ਜਿਹਨੂੰ ਚੌਪਈ ਸਾਹਿਬ ਦਾ ਪਾਠ ਬਣੀ ਆਉਂਦਾ, ਦੁਕਾਨਾਂ ਤੋਂ ਧੱਕੇ ਨਾਲ ਪੈਸੇ ਖੋਹਦਾ, ਤੇ ਐਡਾ ਹੀ ਸੂਰਮਾ ਤੇ ਵਾਜੇ ਦੇ ਜਾ ਕੇ ਗਲ ਵਿੱਚ ਇਹਨੂੰ ਕਹਿ ਵੀ ਤੂੰ ਆ ਬਾਣਾ ਲਾ ਇਹਨੂੰ, ਠੀਕ ਆ ਕਿ ਨਹੀਂ? ਵੀ ਹੈਗਾ ਉਹ ਚੋਰੀ ਆ ਨਾ, ਫਿਰ ਉਹ ਬਾਣਾ ਤਾਂ ਪਾ ਕੇ ਚੋਰੀਆਂ ਹੀ ਕਰਦਾ ਫਿਰਦਾ। ਆ ਜਿਹੜਾ ਦਬੁਰਜੀ ਆ ਨਿਹੰਗ ਨੇ ਇੱਥੇ ਨੀਲਾ ਬਾਣਾ ਪਾ ਕੇ ਉਹਨੇ ਚੋਰੀ ਕੀਤੀ, ਤਾਂ ਫਿਰ ਉਹਨੂੰ ਕੀ ਕਵਾਂਗੇ? ਤੇ ਤੁਸੀਂ ਉਲਟਾ ਗੁਰੂ ਆ, ਜੇ ਕੋਈ ਤੁਹਾਨੂੰ ਕਹਿ ਦਿੰਦਾ ਤੇ ਤੁਹਾਨੂੰ ਤੇੜੀ ਬੜੀ ਚੜ੍ਹਦੀ ਹੈ। ਇੱਕ ਹੋਰ ਉੱਥੇ ਤੇਲਗਾਨੇ ਦਾ ਕਹਿੰਦਾ ਬਈ ਇੱਦਾਂ ਕਹਿਤਾ ਆ, ਉੱਦਾਂ ਕਹਿਤਾ। ਮੈਂ ਕੀ ਕਹਿਤਾ? ਤਾਂ ਮੈਂ ਕਿਹਾ ਜਿਹੜੇ ਬਾਣਾ ਪਾ ਕੇ ਚੋਰੀਆਂ ਕਰਦੇ, ਜਦੋਂ ਆਪਣਾ ਭੇਸ ਬੜਾ ਕੇ ਨਿਹੰਗਾਂ ਨੂੰ ਬਦਨਾਮ ਕਰਦੇ, ਉਹ ਬਾਣਾ ਹੀ ਬਦਨਾਮ ਕਰਦੇ ਆ ਫਿਰ ਨੀਲਾ ਬਾਣਾ ਪਾ ਕੇ। ਤਾਂ ਕੀ ਮੈਂ ਕਿਹਾ ਜੇ ਉਹਨੇ ਟਾਈਟਲ ਲਿਖ ਦਿੱਤਾ ਤਾਂ ਕੀ ਮਾੜਾ ਕਰ ਦਿੱਤਾ? ਸੋ ਮੇਰੀ ਹੱਥ ਜੋੜ ਕੇ ਬੇਨਤੀ ਆ, ਜਿਹੜੇ ਵੀਰ ਕਹਿੰਦੇ ਆ ਨਾ ਵੀ ਮੰਗੂ ਮੱਠ ਵਾਲਾ ਬਹੁਤ ਸਹੀ ਆ ਤੇ ਇੱਦਾਂ ਆ ਤੇ ਉੱਦਾਂ, ਤੇ ਮੈਨੂੰ ਭਰਾ ਫੋਨ ਕਰ ਲਿਓ ਤੇ ਮੇਰੇ ਕੋਲ ਪ੍ਰੂਫ ਲੈ ਲਿਓ, ਠੀਕ ਆ? ਵੀ ਰਮਨਦੀਪ ਸਿੰਘ ਚੀਜ਼ ਕੀ ਆ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਾਈਵ ਚੱਲ ਪਿਆ, ਸਾਰੀਆਂ ਸੰਗਤਾਂ ਨੂੰ ਬੇਨਤੀ ਆ ਵੀ ਜਰਾ ਸ਼ੇਅਰ ਕਰ ਦਿਓ ਇਹਨੂੰ, ਵੀਡੀਓ ਤੋਂ ਵੱਧ, ਕਿਉਂਕਿ ਮਸਲਾ ਬੜਾ ਗੰਭੀਰ ਆ। ਪਿਛਲੇ 2-3 ਦਿਨਾਂ ਤੋਂ ਇਹ ਰੌਲਾ ਰੱਪਾ ਕਾਫੀ ਪੈ ਰਿਹਾ ਸੀ, ਤੇ ਦਾਸ ਦੀ ਸਿਹਤ ਖਰਾਬ ਹੋਣ ਕਰਕੇ ਬੋਲਣਾ ਤਾਂ ਪਹਿਲਾਂ ਹੀ ਸੀ। ਅੱਜ ਹੀ ਹਸਪੀਟਲ ਤੋਂ ਛੁੱਟੀ ਮਿਲੀ ਆ ਤੇ ਅੱਜ ਹੀ ਸੰਗਤਾਂ ਦੀ ਕਚਹਿਰੀ ਵਿੱਚ ਹਾਜ਼ਰ ਆ। ਮਸਲਾ ਬੜਾ ਹੈ ਡੂੰਘਾ ਤੇ ਵਿਚਾਰਨਯੋਗ ਆ। ਮਸਲਾ ਆ ਕਿ ਪਿੱਛੇ ਜੇ 2-3 ਦਿਨ ਤੋਂ ਜਿਹੜੀ ਇੱਕ ਲੁਧਿਆਣੇ ਕੁੜੀ ਦੀ ਕੁੱਟਮਾਰ ਹੋਈ, ਉਹਦੀਆਂ ਲੱਤਾਂ ਦੇ ਵਿੱਚ ਸਰੀਏ ਪਾਉਣੇ ਪਏ ਸਿੱਖ ਬੀਬੀ ਦੇ ਨਾਲ, ਤੇ ਉੱਥੇ ਰਮਨਦੀਪ ਸਿੰਘ ਮੰਗੂ ਮੱਠ ਵਾਲਾ ਗਿਆ, ਤੇ ਜੋ ਉਹਨੇ ਕੀਤਾ ਤੇ ਉਹ ਮੈਂ ਦੁਬਾਰਾ ਐਕਸਪਲੇਨ ਨਹੀਂ ਕਰਨਾ ਚਾਹੁੰਦਾ। ਵੀ ਉਹਦੀ ਮਾਸੀ ਦੇ ਬਿਆਨ ਆਏ ਵੀ ਇਹ ਸਾਡੇ ਕੋਲ ਇੱਦਾਂ ਪੈਸੇ ਮੰਗਦਾ ਸੀ, ਤੇ ਜਾਂ ਸਾਨੂੰ ਕਹਿੰਦਾ ਗੱਡੀ ਕਰਕੇ ਦਿਓ ਜਾਂ ਇੱਦਾਂ, ਹੈ ਨਾ। ਤੇ ਉਹਦੇ ਵਿੱਚ ਕਾਫੀ ਵਾਰੀ ਰਮਨਦੀਪ ਵੀ ਲਾਈਵ ਹੋ ਕੇ, ਤੇ ਉਹ ਜਿਹੜੇ ਕਿ TV ਚੈਨਲ ਦੇ ਐਂਕਰ ਆ ਉਹਨਾਂ ਨੂੰ ਮਾੜਾ ਚੰਗਾ ਬੋਲਿਆ ਗਿਆ। ਹਾਂਜੀ, ਵੀ ਤੇਰੇ ਅਸੀਂ ਕੰਪਿਊਟਰ ਭੰਨ ਦਿਆਂਗੇ, ਤੇਰਾ ਇੰਜਣ ਕਰ ਦਿਆਂਗੇ, ਤੇਰਾ ਇਹ ਕਰ ਦਿਆਂਗੇ, ਉਹ ਕਰ ਦਿਆਂਗੇ, ਜੋ ਕਿ ਸਰਾਸਰ ਨਹੀਂ ਹੋਣਾ ਚਾਹੀਦਾ। ਬਹੁਤ ਮਾੜੀ ਗੱਲ ਆ, ਠੀਕ ਆ ਜੀ। ਖਾਸ ਕਰਕੇ ਜਿਹੜਾ ਇੱਕ ਮੀਡੀਆ ਆ, ਉਹਨੂੰ ਆਪਣਾ ਜਿਹੜਾ ਕੰਮ ਹੈ ਉਹ ਕਿਸੇ ਤਰੀਕੇ ਨਾਲ ਵੀ ਕਰਦਾ, ਉਹਨੂੰ ਕਰ ਲੈਣਾ ਚਾਹੀਦਾ। ਭਾਰਤ ਦੀ ਸੰਵਿਧਾਨ ਦਾ ਕਾਨੂੰਨ ਇਹ ਕਹਿੰਦਾ ਵੀ ਮੀਡੀਆ ਜਿਹੜਾ ਨਿਰਪੱਖ ਹੁੰਦਾ। ਅੱਜ ਤੱਕ ਅਸੀਂ ਤਾਂ ਜਿੰਨੇ ਮੀਡੀਆ ਚੈਨਲ ਦੇਖੇ ਸਾਰੇ ਨਿਰਪੱਖ ਹੀ ਵੇਖੇ ਆ, ਕਦੀ ਕੋਈ ਇੱਦਾਂ ਨਹੀਂ ਦੇਖਿਆ ਵੀ ਇੱਕ ਪੱਖ ਦਿਖਾ ਦੇਵੇ ਤੇ ਦੂਜਾ ਨਾ ਦਿਖਾਲੇ, ਤੇ ਇੱਦਾਂ ਹੁੰਦਾ ਨਹੀਂ। ਜੇ ਰਮਨਦੀਪ ਸਿੰਘ ਤੈਨੂੰ ਮੈਂ ਤਾਂ ਇਹ ਗੱਲ ਕਹਿੰਦਾ ਵੀ ਜੇ ਤੇਰੇ 'ਚ ਕੋਈ ਸੱਚਾਈ ਸੀਗੀ, ਪਹਿਲੀ ਗੱਲ ਤਾਂ ਤੇਰੇ 'ਚ ਸੱਚਾਈ ਹੈ ਨਹੀਂ, ਇਹ ਸਾਨੂੰ ਪਤਾ, ਤੇ ਤੂੰ ਸਿੱਧਾ ਜਾ ਕੇ ਗੱਲ ਕਰਦਾ, ਤੇ ਧਮਕੀਆਂ ਦੇਣ ਦੀ ਜਾਂ ਹੋਰਾਂ ਦੇਣ ਦੀ ਤਾਂ ਤੈਨੂੰ ਕੋਈ ਗੱਲ ਹੀ ਨਹੀਂ ਹੈਗੀ ਸੀਗੀ। ਹੁਣ ਜਿਹੜੀ ਉਹ ਗੱਲ ਕਰਦੇ ਆ ਵੀ ਰਮਨਦੀਪ ਨੇ ਸਾਨੂੰ ਕਿਹਾ ਵੀ ਸਾਨੂੰ ਜਾਂ 10,000 ਰੁਪਈਆ ਦਿਓ ਜਾਂ ਸਾਨੂੰ ਗੱਡੀ ਕਰਕੇ ਭੇਜੋ ਤੁਸੀਂ ਜੇਬ, ਉਹ ਗੱਲਾਂ ਹੈਗੀਆਂ ਬਿਲਕੁਲ ਸੱਚੀਆਂ, ਕਿਉਂਕਿ ਉਹਦੀ ਪੁਸ਼ਟੀ ਕਰਦੇ ਆਪਾਂ ਇੱਦਾਂ। ਕਿਉਂਕਿ ਅੱਜ ਤੋਂ 2 ਸਾਲ ਪਹਿਲਾਂ, ਇਹ 1.5-2 ਸਾਲ ਪਹਿਲਾਂ ਸਾਡੇ ਨਾਲ ਇਹ ਪਟਨਾ ਸਾਹਿਬ ਗਿਆ ਸੀ, ਸਾਨੂੰ ਹੀ ਲੈ ਕੇ ਗਿਆ ਸੀ ਇਹ ਰਮਨਦੀਪ ਸਿੰਘ ਮੰਗੂ ਮੱਠ ਵਾਲਾ, ਜਿਹੜਾ ਆਪਣੇ ਆਪ ਨੂੰ ਕਹਾਉਂਦਾ, ਪਰ ਅਸੀਂ ਤਾਂ ਇਹਨੂੰ ਮੰਗੂ ਮੱਠ ਵਾਲਾ ਕਹਿੰਦੇ ਨਹੀਂ, ਅਸੀਂ ਤਾਂ ਇਹਨੂੰ ਬੱਕਰੀ ਕਹਿੰਦੇ ਆ। ਜਿੰਨੇ ਵੀ ਸਿੰਘ ਆ ਹੈਗਾ ਇਹ ਬੱਕਰੀ, ਠੀਕ ਆ ਕਿ ਨਹੀਂ? ਨਸ਼ੇੜੀਏ ਬੰਦਾ, ਸਿਰੇ ਦਾ ਡੋਡੇ ਇੰਨੇ ਖਾਣੇ 'ਚ ਸਮਾਨ ਇਹ ਲਾਉਂਦਾ, ਹਾਂਜੀ, ਚਿੱਟਾ ਵੇਚਦਾ, ਇਹ ਫੜਿਆ ਗਿਆ ਸਿੰਘੂ ਬਾਰਡਰ ਤੇ ਇਹਦੀ ਹੁਣ ਤੁਹਾਨੂੰ ਮੈਂ ਕਰਤੂਤ ਦੱਸਦਾ। ਇਹ ਕਹਿੰਦਾ ਵੀ ਪੰਡਿਤ ਦੀਨ ਦਿਆਲ ਆ ਯੂਪੀ ਦੇ ਵਿੱਚ, ਉਹਦੇ ਕੋਲ ਗੁਰੂ ਸਾਹਿਬ ਦੇ ਸਰੂਪ ਕੈਦ ਆ ਤੇ ਆਪਾਂ ਲੈਣ ਜਾਣਾ। ਆਪਾਂ ਚਲੇ ਗਏ ਇਹਦੇ ਨਾਲ, ਜੋ ਇਹਨੇ ਉੱਥੇ ਕੀਤਾ ਤੇ ਉਹ ਮੈਂ ਸੈਣੀ ਸਾਹਿਬ ਨੂੰ ਪਹਿਲਾਂ ਦੱਸਿਆ ਸੀ। ਮੈਂ ਕਿਹਾ ਸੈਣੀ ਸਾਹਿਬ, PR ਰਮਨਦੀਪ ਨੇ ਆਹ ਕਰਤੂਤਾਂ ਕੀਤੀਆਂ, ਨਿਸ਼ਾਨ ਸਿੰਘ ਦੇ ਤਲਵਾਰਾਂ ਮਾਰੀਆਂ, ਉੱਥੇ ਵੀ ਪੈਸਿਆਂ ਦਾ ਕਰਕੇ ਇਹ ਰੌਲਾ ਪਾਉਂਦਾ ਸੀ ਵੀ ਮੈਨੂੰ ਪੈਸੇ ਇੱਦਾਂ ਤੇ ਉੱਦਾਂ। ਨਿਸ਼ਾਨ ਸਿੰਘ ਹੁਣਾਂ ਨੇ ਇਹਨੂੰ ਪੁੱਛ ਲਿਆ ਵੀ ਪੈਸੇ ਕਿਹਦੇ ਕੋਲ ਆਉਂਦੇ ਆ ਜਾਂ ਕੀ ਹਿਸਾਬ ਕਿਤਾਬ ਆ। ਇਹਨੇ ਉਹਨਾਂ ਨੂੰ ਉੱਥੋਂ ਕੁੱਟਿਆ, ਜਿਹੜੇ ਸਾਰੇ ਸਿੰਘ ਸੀ ਉਹ ਉੱਥੋਂ ਦੌੜਿਆ ਤੇ ਮੇਰੇ ਕੋਲ ਗੱਡੀ ਸੀ, ਮੇਰੇ ਕੋਲ ਪੈਸੇ ਹੈ ਨਹੀਂ ਸੀ, ਤੇ ਇਹ ਪੈਸੇ ਲੈ ਕੇ ਉੱਥੋਂ ਦੌੜਿਆ ਹੈਗਾ ਪਟਨਾ ਸਾਹਿਬ ਤੋਂ। ਥਰਾਂ ਦੇ ਵਿੱਚ 206 ਨੰਬਰ ਕਮਰਾ, 201 ਨੰਬਰ ਕਿ 206 ਨੰਬਰ ਕਮਰਾ ਸੀ, ਉਹ ਸਾਰਿਆਂ ਨੂੰ ਪਤਾ ਹੀ ਆ ਰਮਨਦੀਪ ਦੇ ਬਾਰੇ ਉੱਥੇ। ਤੇ ਹੁਣ ਮੈਂ ਗੱਲ ਇਹ ਕਰਦਾ ਵੀ ਮੈਂ ਪਹਿਲਾਂ ਸੈਣੀ ਸਾਹਿਬ ਨੂੰ ਇਹ ਪੁੱਛਣਾ ਚਾਹੁੰਦਾ ਵੀ ਸੈਣੀ ਸਾਹਿਬ, ਜਿੱਦਣ ਅਸੀਂ ਤੁਹਾਨੂੰ ਕਿਹਾ ਸੀਗਾ ਵੀ ਆਹ ਲਓ ਜੀ ਪ੍ਰੂਫ ਸਾਡੇ ਕੋਲੋਂ, ਤੇ ਸਾਨੂੰ ਆਹ ਰਮਨਦੀਪ ਦੀ ਸੱਚਾਈ ਆ, ਇਹ ਤੁਸੀਂ ਮੀਡੀਆ ਨੂੰ ਦਿਖਾ ਲਓ, ਉਦੋਂ ਤੁਸੀਂ ਕਿਉਂ ਨਾ ਦਿਖਾ ਲਈ? ਉਦੋਂ ਤੁਸੀਂ ਸੈਣੀ ਸਾਹਿਬ ਮੁੱਕਰੇ ਹੋ ਨਾ। ਹੁਣ ਮੇਰੀ ਗੱਲ ਨੂੰ, ਇਹ ਵੀਡੀਓ ਤੁਸੀਂ ਮੈਨੂੰ ਪਤਾ ਚੈਨਲ ਤੇ ਕਿਸੇ ਨੇ ਨਹੀਂ ਚਲਾਉਣੀ,
ਠੀਕ ਹੈ ਨਾ। ਸੈਣੀ ਸਾਹਿਬ ਮੈਂ ਤੁਹਾਨੂੰ ਇਹ ਗੱਲ ਕਹੀ, ਮੈਂ ਕਿਹਾ ਸੈਣੀ ਸਾਹਿਬ ਆਹ ਬੰਦੇ ਦੀ ਆਹ ਕਰਤੂਤ ਆ, ਚੋਰ ਬੰਦਾ, ਸਿਰੇ ਦਾ ਠੱਗ ਬੰਦਾ ਇਹ, ਤੇ ਤੁਸੀਂ ਇਹਦੀ ਵੀਡੀਓ ਚਲਾਓ। ਸੈਣੀ ਸਾਹਿਬ ਜਿਹੜੇ ਗੁਰਬਾਣੀ ਅਖੰਡ ਬਾਣੀ ਚੈਨਲ ਦੇ ਐਂਕਰ, ਤੇ ਇਹਨਾਂ ਨੇ ਮੈਨੂੰ ਪਤਾ ਕੀ ਸੈਣੀ ਸਾਹਿਬ ਨੇ ਮੂਹਰੇ ਕਿਹਾ ਸੀਗਾ, ਉਹ ਛੱਡੋ ਕੋਈ ਗੱਲ ਨਹੀਂ, ਕੌਮ ਦਾ ਪੈਸਾ ਜੇ 2-2.5 ਲੱਖ ਰੁਪਇਆ ਖਾ ਵੀ ਗਿਆ ਜਾਂ ਜਿੰਨੇ ਵੀ ਖਾ ਗਿਆ ਤੇ ਕੋਈ ਗੱਲ ਨਹੀਂ, ਹਾਂਜੀ, ਤੇ ਸਿੱਖ ਕੌਮ ਬੜੀ ਵਿਸ਼ਾਲ ਆ, ਬਾਣੇ ਦੀ ਬਦਨਾਮੀ ਹੁੰਦੀ ਆ। ਤੇ ਸੈਣੀ ਸਾਹਿਬ ਹੁਣ ਲੱਗ ਗਈ ਇਹਦੀ ਕਰਤੂਤ ਪਤਾ ਤੁਹਾਨੂੰ, ਹਾਂਜੀ। ਜਦੋਂ ਹੁਣ ਤੁਹਾਨੂੰ ਧਮਕੀਆਂ ਦੇਣ ਲੱਗ ਪਿਆ, ਤੁਸੀਂ ਇਹਦਾ ਉਦੋਂ ਬਚਾਅ ਕਰਦੇ ਸੀ ਵੀ ਚਲੋ ਕੋਈ ਗੱਲ ਨਹੀਂ, ਬਾਣੇ ਵਾਲਾ ਸਿੰਘ ਆ ਤੇ ਤਾਂ ਕਰਕੇ ਆਪਾਂ ਬਾਣੇ ਵਾਲੇ ਸਿੰਘ ਦੇ ਉਲਟ ਨਹੀਂ ਜਾਣਾ। ਮੈਂ ਹੋਰਾਂ ਪੱਤਰਕਾਰਾਂ ਨੂੰ ਵੀ ਕਹਿਣਾ, ਮੈਂ ਉਹਨਾਂ ਦਾ ਨਾਂ ਨਹੀਂ ਲੈਣਾ, ਮੈਂ ਉਹਨਾਂ ਨੂੰ ਵੀ ਕਿਹਾ ਸੀ, ਪਰ ਉਹ ਵੀ ਮੈਨੂੰ ਇਹੀ ਗੱਲ ਕਹਿੰਦੇ ਸੀ ਵੀ ਨਹੀਂ, ਬਾਣੇ ਦੀ ਬਦਨਾਮੀ ਹੁੰਦੀ, ਬਾਣਾ ਗੁਰੂ ਸਾਹਿਬ ਦਾ। ਪਰ ਇਹ ਤਾਂ ਗੁਰੂ ਸਾਹਿਬ ਦਾ ਬਾਣਾ ਪਾ ਕੇ ਠੱਗੀਆਂ ਮਾਰਨ ਡਿਆ, ਸਪਸ਼ਟ ਹੀ ਦਿਸਣ ਡਿਆ। ਆਹ ਲੁਧਿਆਣਿਓਂ ਇੱਕ ਖਬਰ ਆਈ ਆ ਦੁੱਗਰੀ ਰੋਡ ਦੇ ਉੱਤੇ, ਹੈ ਜੀ, ਉਹਦੇ ਵਿੱਚ ਉਹਨੂੰ ਬੰਦੇ ਨੂੰ ਜਪਜੀ ਸਾਹਿਬ ਦਾ ਪਾਠ ਨਹੀਂ ਕਰਨਾ ਆਉਂਦਾ, ਤੇ ਉਹ ਦੁਕਾਨਾਂ ਤੋਂ ਮੰਗਦਾ ਫਿਰਦਾ, ਜ਼ਬਰਦਸਤੀ ਉਹ ਲੋਕਾਂ ਕੋਲੋਂ ਪੈਸੇ ਖੋਹਦਾ ਫਿਰਦਾ। ਤੇ ਰਮਨਦੀਪ ਸਿੰਘ, ਜੇ ਤੇਰੇ 'ਚ ਇੰਨੀ ਤਾਕਤ ਆ, ਜੇ ਤੂੰ ਇੰਨੇ ਸੱਚਾ ਸੁੱਚਾ ਇੰਨੀ ਸੇਵਾ ਕਰਦਾ, ਤੇ ਜਾ ਕੇ ਉਹਨੂੰ ਫੜ ਤਾ, ਉਹਨੂੰ ਸਿਖਾਲ ਪਹਿਲਾਂ। ਮੈਂ ਕਹਿੰਦਾ ਵੀ ਰਮਨਦੀਪ ਸਿੰਘ ਮੇਰੇ ਨਾਲ ਜਿੱਥੇ ਮਰਜ਼ੀ ਬਹਿ ਕੇ ਡਿਬੇਟ ਕਰ ਲਵੇ, ਇਹਨੂੰ ਅਰਦਾਸ ਜਵਾਨੀ ਯਾਦ ਹੋਵੇ ਤਾਂ ਮੈਨੂੰ ਨੀਵੇਂ ਥਾਂ ਬਿਠਾ ਲਿਓ, ਇਹਨੂੰ 10 ਗੁਰੂ ਸਾਹਿਬਾਂ ਦੇ ਨਾਮ ਪੁੱਛ ਲਿਓ, ਕਦੀ ਇਹਨੇ ਨਿਤਨੇਮ ਨਹੀਂ ਕੀਤਾ। ਤੇ ਫਿਰ ਇਦਾਂ ਦੇ ਬੰਦਿਆਂ ਨੇ ਬਾਣਾ ਹੀ ਬਦਨਾਮ ਕੀਤਾ। ਬਾਣਾ ਤਾਂ ਹੈਗਾ ਗੁਰੂ ਸਾਹਿਬ ਦਾ, ਤੇ ਵਿੱਚ ਵੜ ਗਿਆ ਚੋਰ। ਤੇ ਜੇ ਉਹਨੇ ਗੁਰਬਾਣੀ ਅਖੰਡ ਬਾਣੀ ਚੈਨਲ ਨੇ ਲਿਖ ਦਿੱਤਾ ਵੀ ਨੀਲਾ ਬਾਣਾ ਪਾ ਕੇ ਠੱਗੀਆਂ ਮਾਰਦੇ, ਤੇ ਕਿੱਡੀ ਕੁ ਗੱਲ ਆ। ਇੱਥੇ ਦਬੁਰਜੀ ਇੱਕ ਨੇ ਨੀਲਾ ਬਾਣਾ ਪਾ ਕੇ, ਤੇ ਉਹਨੇ ਉੱਥੇ ਸੁਨਿਆਰੇ ਦੀ ਕਿ ਮੈਡੀਕਲ ਲੁੱਟਿਆ, ਤੇ ਵੱਜਣਾ ਤੇ ਉਹ ਚੋਰ ਹੀ ਆ ਨਾ, ਨੀਲਾ ਬਾਣਾ ਪਾ ਕੇ। ਤੇ ਨੀਲਾ ਬਾਣਾ ਕਾਹਦੇ ਬਦਨਾਮ ਕਰਦੇ ਆ। ਹੁਣ ਰਮਨਦੀਪ ਦੀ ਤੁਹਾਨੂੰ ਮੈਂ ਕਰਤੂਤ ਦੱਸਦਾ। ਇਹ ਸਾਨੂੰ ਕਹਿੰਦਾ ਵੀ ਉੱਥੇ ਜਾਣਾ ਆਪਾਂ, ਪੰਡਿਤ ਦੀਨ ਦਿਆਲ ਦੇ ਕੋਲ ਸਰੂਪ ਆ, ਤੇ ਆਪਾਂ ਲੈ ਕੇ ਆਉਣੇ ਆ। ਗੁਰੂ ਸਾਹਿਬ ਦੀ ਬੜੀ ਬੇਅਦਬੀ ਹੁੰਦੀ ਹੈ। ਇਹਨੇ ਸਭ ਤੋਂ ਪਹਿਲਾਂ ਗੁਰਬਾਣੀ ਅਖੰਡ ਬਾਣੀ ਵਾਲਿਆਂ ਨੇ ਹੀ ਉਹ ਜਿਹੜੀ ਖਬਰ ਲਾਈ ਸੀ, ਠੀਕ ਹੈ ਨਾ। ਜਿਹੜੇ ਅੱਜ ਇਹ ਧਮਕੀਆਂ ਦਿੰਦੇ ਫਿਰਦੇ ਨਾ ਗੁਰਬਾਣੀ ਅਖੰਡ ਬਾਣੀ ਚੈਨਲ ਵਾਲਿਆਂ ਨੂੰ, ਸਭ ਤੋਂ ਪਹਿਲਾਂ ਵੀਡੀਓਆਂ ਇਹਨਾਂ ਦੀਆਂ ਗੁਰਬਾਣੀ ਅਖੰਡ ਬਾਣੀ ਵਾਲੇ ਚੈਨਲ ਵਾਲੇ ਲਾਉਣ ਡਏ ਸੀ, ਠੀਕ ਹੈ ਨਾ। ਮੈਂ ਕਿਸੇ ਦਾ ਪੱਖਪਾਤ ਨਹੀਂ ਕਰਦਾ, ਤੇ ਨਾ ਮੈਨੂੰ ਲੋੜ ਹੀ ਆ, ਤੇ ਮੈਂ ਗੱਲ ਸੱਚੀ ਕਰੂੰਗਾ। ਗੁਰਬਾਣੀ ਅਖੰਡ ਬਾਣੀ ਚੈਨਲ ਵਾਲਾ ਜਿਹੜਾ ਸੈਣੀ ਸੀ ਨਾ, ਸੈਣੀ ਨੇ ਇਹਨੂੰ ਪੱਲਿਓਂ ਪੈਸੇ ਦੇ ਕੇ, ਰਮਨਦੀਪ ਨੂੰ ਪੱਲਿਓਂ ਪੈਸੇ ਦਿੱਤੇ ਸੀ। ਮੇਰੇ ਮੂੰਹ ਤੇ ਪੁੱਛ ਲਿਆ ਸੈਣੀ ਨੂੰ, ਸੈਣੀ ਮੁੱਕਰੂ ਤਾਂ ਕਹਿਓ, ਪੱਲਿਓਂ ਪੈਸੇ ਦੇ ਕੇ ਸੈਣੀ ਨੇ ਇਹ ਗੱਲ ਕਹੀ ਸੀ ਵੀ ਉੱਥੇ ਗੁਰੂ ਸਾਹਿਬ ਕੈਦ ਆ, ਤੇ ਆਹ ਲੈ ਫੜ ਰਮਨਦੀਪ ਸਿੰਘ ਪੈਸੇ, ਤੇ ਗੱਡੀ ਲੈ ਜਾ, ਤੇ ਉੱਥੋਂ ਲੈ ਕੇ ਆ, ਤੇ ਜਿੱਦਾਂ ਵੀਡੀਓ ਹੋਊਗੀ ਮੈਨੂੰ ਪਾਈ ਜਾਈ, ਮੈਂ ਤੇਰੀ ਇੱਥੇ ਚਲਾਈ ਜਾਊਂਗਾ, ਤੈਨੂੰ ਕੋਈ ਦਿੱਕਤ ਨਹੀਂ ਆਉਂਦੀ। ਸੈਣੀ ਸਾਹਿਬ ਨੇ ਤੋਰਿਆ ਸੀ ਇਹਨੂੰ। ਅੱਜ ਜਿਹਨੂੰ ਇਹ ਕਹਿੰਦਾ ਵੀ RSS ਦਾ ਇਹ ਦਲਾਲ ਆ, ਤੇ RSS ਦਾ ਹੀ ਚੈਨਲ ਆ। ਸਭ ਤੋਂ ਪਹਿਲਾਂ ਜਿਹੜੇ ਗੱਲਾਂ ਕਰਦੇ ਆ ਨਾ, ਇਹਨਾਂ ਦੀਆਂ ਵੀਡੀਓਆਂ ਗੁਰਬਾਣੀ ਅਖੰਡ ਬਾਣੀ ਚੈਨਲ ਤੇ ਚੱਲੀਆਂ ਆ, ਉਸੇ ਥਾਲੀ 'ਚ ਖਾਦਾ, ਤੇ ਉਸੇ 'ਚ ਹੀ ਇਹ ਸ਼ੇਅਰ ਕਰਨ ਡਏ ਆ, ਠੀਕ ਹੈ ਨਾ। ਰਮਨਦੀਪ ਹੁਣੀ ਮੰਗੂ ਮੱਠ ਵਾਲੇ ਜਿਹਨੂੰ ਧਮਕੀਆਂ ਦੇਣ ਡਏ ਆ। ਸਾਡੇ ਤੋਂ ਬਾਹਰੋਂ UK ਤੋਂ ਸਿਮਰਨ ਜੱਸਲ ਜੀ ਜੁੜ ਗਏ ਆ, ਇਹਨਾਂ ਦਾ ਭਾਜੀ ਹੁਣਾਂ ਦਾ ਬਹੁਤ ਬਹੁਤ ਧੰਨਵਾਦ। ਪਰਮਿੰਦਰ ਸਿੰਘ ਵੀ ਜੁੜੇ ਆ, ਸਿੰਘ ਹਰਮਨ ਸਿੰਘ ਵੀ, ਹੋਰ ਵੀ ਵੀਰ ਜਿੰਨੇ ਵੀ ਜੁੜੇ ਆ, ਉਹਨਾਂ ਦਾ ਸਾਰਿਆਂ ਦਾ ਧੰਨਵਾਦ। ਇਹ ਤੁਹਾਨੂੰ ਮੈਂ ਸੱਚਾਈ ਦੱਸਣ ਡਿਆ ਰਮਨਦੀਪ ਦੀ, ਮੰਗੂ ਮੱਠ ਵਾਲੇ ਦੀ। ਹੁਣ ਆਪਾਂ ਤੁਹਾਨੂੰ ਦੱਸ ਹੀ ਦਿੰਦੇ ਆ ਜਿਹੜੀਆਂ ਸੰਗਤਾਂ ਨੂੰ ਨਹੀਂ ਪਤਾ। ਇਹ ਕਹਿੰਦਾ ਵੀ UP ਬਿਹਾਰ ਸੈਯਦ ਰਾਜਾ ਦੇ ਇੱਕ ਬਲੀਆ ਤੇ ਇੱਕ ਪੰਡਿਤ ਦੀਨ ਦਿਆਲ ਦੇ ਕੋਲ ਗੁਰੂ ਸਾਹਿਬ ਦੇ ਸਰੂਪ ਕੈਦ ਆ, ਤੇ ਆਪਾਂ ਜਾਣਾ ਆ। ਮੈਂ ਘਰੇ ਵੀ ਨਹੀਂ ਦੱਸਿਆ, ਗੱਡੀ ਕੋਲ ਸੀ, 20,000 ਰੁਪਈਆ ਮੇਰੇ ਕੋਲ ਸੀ। ਆਪਾਂ ਕਿਹਾ ਵੀ ਗੁਰੂ ਸਾਹਿਬ ਦਾ ਕਾਰਜ, ਤੇ ਆਪਾਂ ਕਿਉਂ ਨਹੀਂ ਜਾਣਾ। ਇਹ ਕਹਿੰਦਾ ਵੀ ਮੇਰੀ ਸਿੰਘਾਂ ਨਾਲ ਗੱਲ ਹੋ ਗਈ, ਉਹ ਕਹਿੰਦੇ ਅਸੀਂ ਤੇਲ ਵੀ ਭੇਜਾਂਗੇ, ਸਾਰਾ ਕੁਝ ਭੇਜਾਂਗੇ, ਤੇ ਤੁਸੀਂ ਜਾਣਾ ਜ਼ਰੂਰ ਆ। ਤੇ ਮੈਂ ਕਿਹਾ ਵੀ ਚਲੋ ਠੀਕ ਆ। ਮੈਨੂੰ ਨਹੀਂ ਸੀ ਉਦੋਂ ਨਹੀਂ ਸੀ ਪਤਾ ਵੀ ਗੁਰਬਾਣੀ ਅਖੰਡ ਬਾਣੀ ਵਾਲੇ ਜਿਹੜੇ ਸੈਣੀ ਆ, ਉਹਨਾਂ ਨੇ ਇਹ ਬੀੜਾ ਚੁੱਕਿਆ ਆ, ਤੇ ਜਾਂ ਉਹਨਾਂ ਨੇ ਕਿਹਾ ਸੀ ਵੀ ਤੁਸੀਂ ਰਮਨਦੀਪ ਉੱਥੇ ਜਾਓ। ਇਹਨੇ ਸਾਨੂੰ ਨਹੀਂ ਦੱਸਿਆ। ਚਲੋ ਪਹਿਲੇ ਦਿਨ ਇਹ ਗਿਆ, ਸਾਨੂੰ ਕਹਿੰਦਾ ਵੀ ਆਪਾਂ ਜਾਣਾ ਆ ਬਰਨਾਲੇ ਹੈਦਰ ਗੁਲਾਮ ਅਲੀ ਕਾਦਰੀ ਕੋਲ। ਇਹਨੇ ਆਗਿਆ ਲਈ, ਉਹਨਾਂ ਨੇ ਸਰੋਪੇ ਪਾ ਕੇ ਸਾਨੂੰ ਉੱਥੋਂ ਤੋਰਿਆ ਵੀ ਤੁਸੀਂ ਜਾਓ। ਤੁਰ ਪਏ ਜੀ ਉੱਥੋਂ ਤੁਰ ਪਏ, ਤੇ ਪਹਿਲਾਂ ਇੱਧਰ ਘੁਮਾ, ਸਾਨੂੰ ਉੱਧਰ ਘੁਮਾ। ਇੱਕ ਭੁਪਿੰਦਰ ਸਿੰਘ ਬੱਚੀ ਗੱਤਕੇ ਵਾਲਾ ਉਹ ਵੀ ਨਾਲ ਸੀ, ਇੱਕ ਮਾਨ ਸਿੰਘ ਸੀ, ਇੱਕ ਇਹਨੇ ਆਪਣਾ ਕੋਈ ਸਿੰਘ ਇਹਨੂੰ ਜਾਣਦਾ ਸੀ, ਸਾਨੂੰ ਨਹੀਂ ਪਤਾ, ਉਹ ਨਿਸ਼ਾਨ ਸਿੰਘ UP ਵਾਲਾ ਸੀ। ਉਹਨੂੰ ਨਾਲ ਲੈ ਕੇ ਤੇ ਚੱਲ ਪਏ ਇਹ। ਸਭ ਤੋਂ ਪਹਿਲਾਂ ਅਸੀਂ ਬਲੀਆ ਗਏ ਆ। ਬਲੀਆ ਜਾ ਕੇ ਤੇ ਉੱਥੇ ਕੁਰਸੀਆਂ ਵਾਲੇ ਸੀ ਕੋਈ ਵੀਰ, ਉਹਨਾਂ ਨੇ ਇਹਨੂੰ ਖਰੇ ਦਿੱਤਾ ਹੋਊਗਾ ਐਡਰੈਸ ਐਡਰੈਸ ਉੱਥੇ। ਚਲੋ ਬਾਬਾ ਜੀ ਦੇ ਸਰੂਪ ਅਸੀਂ ਕੈਦ ਸੀ ਲਾਗੇ ਬਲੀਆ ਗੁਰਦੁਆਰਾ ਸਾਹਿਬ ਛੱਡ ਕੇ, ਤੇ ਚਲੋ ਉੱਥੋਂ ਜਿੱਥੋਂ ਇਹਨੂੰ ਇਹ ਖਟਾਪਟੀ ਸ਼ੁਰੂ ਹੋਈ, ਜਿਹੜੀ ਉਹ ਗੱਲ ਹੈ ਮੈਂ ਉਹ ਹੁਣ ਤੁਹਾਨੂੰ ਕਲੀਅਰ ਕਰਦੇ ਹਾਂ। ਉੱਥੇ
ਇਹ ਲੱਗਾ ਉਹਨਾਂ ਕੋਲੋਂ ਕੁਰਸੀਆਂ ਵਾਲਿਆਂ ਕੋਲ ਪੈਸੇ ਮੰਗਣ ਵੀ ਤੁਸੀਂ ਸਾਨੂੰ ਸੱਦਿਆ ਸੀ ਤੇ ਸਾਨੂੰ ਪੈਸੇ ਦਿਓ ਤੇਲ ਦੇ। ਤੇ ਉਹਨਾਂ ਦੇ ਮੁੰਡੇ ਦੇ ਆਧਾਰ ਕਾਰਡ ਦੇ ਇਹਨੇ ਬਾਹਰ ਕਿਸੇ ਕੋਲੋਂ ਪੈਸੇ ਮੰਗਾ ਲਏ ਸੀ। ਉਹ ਕਹਿੰਦੇ ਪੈਸੇ ਤੈਨੂੰ ਆਏ ਤਾਂ ਹੈਗੇ ਆ ਤੇ ਤੂੰ ਸਾਡੇ ਕੋਲ ਕਾਹਦੇ ਪੈਸੇ ਮੰਗਦਾ? ਅਸੀਂ ਤਾਂ ਤੈਨੂੰ ਇੰਨਾ ਦੱਸ ਦਿੱਤਾ ਵੀ ਗੁਰੂ ਸਾਹਿਬ ਦੀ ਸਾਨੂੰ ਹਮਦਰਦ ਸੀ ਵੀ ਇੱਥੇ ਗੁਰੂ ਸਾਹਿਬ ਕਹਿ ਦਾ ਸਾਲ 'ਚ ਇੱਕ ਵਾਰੀ ਉਹ ਬੰਦਾ ਪ੍ਰਕਾਸ਼ ਕਰਦਾ ਤੇ ਤੂੰ ਆ ਗਿਆ ਤੇ ਕਿੱਡੀ ਕੁ ਗੱਲ ਆ। ਨਾਲੇ ਤੇਰੀ ਕਿਹੜਾ ਕਹਿੰਦੇ ਗੱਡੀ ਆ, ਗੱਡੀ ਦਾ ਕੋਈ ਸਿੰਘ ਲੈ ਕੇ ਆਇਆ। ਇਹ ਉਹਨਾਂ ਨਾਲ ਵੀ ਉੱਥੇ ਤਾਂ ਠਾ ਹੋਣ ਲੱਗ ਪਿਆ। ਤੇ ਇਹਨੂੰ ਨਿਸ਼ਾਨ ਸਿੰਘ ਨੇ ਕਿਹਾ ਵੀ ਰਮਨਦੀਪ ਤੂੰ ਏਦਾਂ ਨਾ ਕਰ ਵੀ ਤੂੰ ਸਾਨੂੰ ਦੱਸ ਦਿਆ ਕਰ ਭਾਈ, ਅਸੀਂ ਕਿਹੜਾ ਤੈਨੂੰ ਮਤਲਬ ਕਿ ਕੁਝ ਕਹਿਣ ਲੱਗੇ ਆ। ਇਹ ਕਹਿੰਦਾ ਵੀ ਤੁਸੀਂ ਉਹਨੂੰ ਨਿਸ਼ਾਨ ਨੂੰ ਕਹਿੰਦਾ ਵੀ ਤੁਸੀਂ ਹੁੰਦੇ ਕੌਣ ਆ ਮੈਨੂੰ ਇਹ ਗੱਲ ਕਹਿਣੇ ਵਾਲੇ? ਜੇ ਕਹਿੰਦਾ ਤੁਸੀਂ ਅੱਗੇ ਜਾਣਾ ਤੇ ਮੈਂ ਨਹੀਂ ਤੁਹਾਡੇ ਨਾਲ ਜਾਣਾ, ਜੇ ਮੈਂ ਜਾਣਾ ਤੇ ਤੁਸੀਂ ਨਹੀਂ ਅੱਗੇ ਜਾਣਾ। ਉੱਥੇ ਇਹ ਲਾਈਵ ਹੋਣ ਤੋਂ ਲੜ ਪਿਆ ਸੀ। ਨਿਸ਼ਾਨ ਨੂੰ ਕਹਿੰਦਾ ਵੀ ਮੈਂ ਆਪਣੇ ਫੇਸਬੁੱਕ ਪੇਜ ਤੋਂ ਲਾਈਵ ਹੋਣਾ ਤੇ ਤੂੰ ਨਹੀਂ ਹੋਣਾ। ਇਹਨਾਂ ਦਾ ਜੱਬ ਉੱਥੇ ਉਹ ਪਿਆ ਜਿਹੜਾ ਰਹੇ ਰੱਬ ਦਾ ਨਾਂ। ਜਿੱਦਾਂ ਕਿ ਇਹਨੇ ਹੁਣ ਉੱਥੇ ਜਾ ਕੇ ਕਿਹਾ ਨਾ ਵੀ ਇੱਥੇ ਅੰਮ੍ਰਿਤਪਾਲ ਮਹਿਰੋ ਆ ਗਿਆ ਆ ਤੇ ਅਸੀਂ ਨਹੀਂ ਆਉਣਾ ਤੇ ਜਾਂ ਉਹਨੂੰ ਸੱਦ ਲਓ ਤੇ ਜਾਂ ਸਾਨੂੰ ਸੱਦ ਲਓ। ਇਹਦੇ ਨਾ ਦਿਮਾਗ 'ਚ ਬਹੁਤ ਚਿਰ ਦਾ ਭਖੜਾ ਅੜਿਆ ਆ। ਇਹ ਉੱਥੇ ਵੀ ਇਦਾਂ ਹੀ ਕਹਿੰਦਾ ਸੀ ਸਿੰਘਾਂ ਨੂੰ ਵੀ ਜੇ ਤੁਸੀਂ ਲਾਈਵ ਹੋਣਾ ਤੇ ਮੈਂ ਲਾਈਵ ਹੋਣਾ ਤੇ ਤੁਸੀਂ ਨਹੀਂ ਆਉਣਾ। ਮੈਂ ਜਥੇਦਾਰ ਆ, ਮੈਂ ਸਾਰਾ ਕੁਝ ਕਹਿੰਦਾ ਕਰਨਾ, ਨਹੀਂ ਤਾਂ ਕਹਿੰਦਾ ਤੁਸੀਂ ਇੱਥੋਂ ਜਾਓ ਹਾਰ ਕੇ। ਜਿਹੜੇ ਉਹ 2-3 ਸਿੰਘ ਸੀ ਨਾ ਉਹ ਕਹਿੰਦੇ ਵੀ ਅਸੀਂ ਉੱਥੋਂ ਚਲੇ ਜਾਣਾ। ਇੱਕ ਨੂੰ ਤਾਂ ਇਹਨੇ ਪਟਨਾ ਸਾਹਿਬ ਛੱਡ ਦਿੱਤਾ ਸੀ ਭੁਪਿੰਦਰ ਸਿੰਘ ਨੂੰ। ਉਹਨੂੰ ਪਤਾ ਨਹੀਂ ਕਿੰਨੇ ਵਿਚਾਰੇ ਨੇ ਟਿਕਟਾਂ ਕਰਾ ਕੇ ਦਿੱਤੀਆਂ, ਕਿੰਨੇ ਨਹੀਂ ਕਰਾ ਕੇ ਦਿੱਤੀਆਂ ਤੇ ਉਹ ਉੱਥੋਂ ਪਟਨਾ ਸਾਹਿਬ ਤੋਂ ਵਾਪਸ ਆ ਗਿਆ ਸੀ ਭੁਪਿੰਦਰ ਸਿੰਘ ਗੱਤਕੇ ਵਾਲਾ। ਉਹਨੂੰ ਕਦੇ ਪੁੱਛ ਵੀ ਲਿਓ। ਅੱਛਾ, ਉਸ ਤੋਂ ਬਾਅਦ 'ਚ ਨਿਸ਼ਾਨ ਸਿੰਘ ਸੀ ਜਿਹੜਾ ਯੂਪੀ ਵਾਲਾ, ਉਹਨੇ ਕਿਤੇ SDM ਜਿਹੜਾ ਉੱਥੇ DM ਹੁੰਦਾ ਉਹਨੂੰ ਕਿਤੇ ਚਿੱਠੀ ਲਿਖ ਦਿੱਤੀ ਵੀ ਅਸੀਂ ਇੱਦਾਂ ਦਾ ਸਰੂਪ ਦੇ ਉੱਥੇ ਦਰਸ਼ਨ ਕਰਨੇ ਚਾਹੁੰਦੇ ਹਾਂ ਪਰਮਿਸ਼ਨ ਲੈਣ ਲਈ। ਇਹ ਉਹਦੇ ਗੱਲ ਨਹੀਂ ਪੈ ਗਿਆ। ਕਹਿੰਦਾ ਉਹਨੂੰ ਕਹਿੰਦਾ ਫੋਨ ਦਿਖਾ ਲਓ, ਫੋਨ ਦਿਖਾ ਲਓ। ਕਹਿੰਦਾ ਮੈਂ ਆਪਣਾ ਫੋਨ ਦਿਖਾ ਲਾ। ਇਹਨੇ ਉਹਦੇ ਉੱਤੇ ਤਲਵਾਰਾਂ ਮਾਰਤੀਆਂ। ਗੱਲ ਕੀ ਬਈ ਤੂੰ ਮੇਰੇ ਤੋਂ ਪੁੱਛੇ ਤੋਂ ਬਗੈਰ ਕਾਹਤੇ ਕਰਨ ਡਿਆ ਆ? ਠੀਕ ਆ। ਉਹ ਮੁੜ ਕੇ ਉਹਨੇ ਫੱਟੜ ਕਰਤਾ। ਬਾਹਰੋਂ ਭਾਜੀ ਨੇ ਇੱਕ ਨੇ ਕਿਹਾ, ਕਹਿੰਦਾ ਰਮਨਦੀਪ ਤੂੰ ਤੇ ਤਲਵਾਰਾਂ ਮਾਰ ਕੇ ਚੰਗੀਆਂ ਨਹੀਂ ਕੀਤੀਆਂ, ਏਦਾਂ ਕਰੋ ਤੇ ਪੱਟੀ ਪੁੱਟੀ ਕਰਾ ਦੇ। ਇਸ ਬੰਦੇ ਨੇ ਬਗਾਨੀ ਸਟੇਟ 'ਚ ਉਸ ਮੁੰਡੇ ਦੇ ਪੱਟੀ ਤੱਕ ਨਹੀਂ ਸੀ ਕਰਾਈ। ਮੁੜ ਕੇ ਪਟਨਾ ਸਾਹਿਬ ਚਲੇ ਗਏ। ਠੀਕ ਆ, ਕਿਉਂਕਿ ਆਪਾਂ ਤਾਂ ਫਸੇ ਸੀਗੇ। ਆਪਾਂ ਤਾਂ ਜਿੱਦਾਂ ਇਹ ਕਹਿੰਦਾ ਕਰਨਾ ਸੀਗਾ। ਪਟਨਾ ਸਾਹਿਬ ਚਲੇ ਗਏ ਤੇ ਉੱਥੇ ਜੀ ਸਿੰਘਾਂ ਨੂੰ ਲਾਪਿਆ ਝੂਠ ਬੋਲਣ। ਪੰਡਿਤ ਦੀਨ ਦਿਆਲ ਇੱਦਾਂ ਕਹਿੰਦਾ ਮੈਨੂੰ ਇੱਕ ਕਮਰਾ ਪਾ ਦਿਓ, ਪੰਡਿਤ ਦੀਨ ਦਿਆਲ ਕਹਿੰਦਾ ਮੈਨੂੰ ਮੋਟਰਸਾਈਕਲ ਲੈ ਦਿਓ। ਤੇ ਉੱਥੇ ਕੋਈ ਗੱਲਬਾਤ ਹੀ ਨਾ, ਪੰਡਿਤ ਨੇ ਲਾਗੇ ਵੀ ਨਹੀਂ ਜਾਣ ਦਿੱਤਾ ਬਾਬਾ ਜੀ ਦੇ ਸਰੂਪ ਦੇ। ਉੱਥੇ ਪੁਲਿਸ ਆ ਗਈ ਤੇ ਇਹ ਸੰਗਤਾਂ ਨੂੰ ਏਦਾਂ ਗੁੰਮਰਾਹ ਕਰਦਾ ਰਿਹਾ। ਇੱਕ ਇੱਥੇ ਆਪਣੇ ਨਕੋਦਰ ਲਾਗੇ ਜਗਰਾਉਂ ਪਿੰਡ ਤੋਂ ਆ ਦਵਿੰਦਰ ਸਿੰਘ ਹੁਣੀ, ਮੇਰੇ ਕੋਲ ਜਿਹੜਾ ਮਰਜੀ ਸਿੰਘ ਫੋਨ ਕਰਕੇ ਨੰਬਰ ਲੈ ਲਿਓ ਉਹਨਾਂ ਦਾ ਤੇ ਉਹਨਾਂ ਨੂੰ ਪੁੱਛ ਲਿਆ। ਉਹਨਾਂ ਨੇ ਸੋਨਾ ਘਰ ਵਾਲੇ ਦਾ ਆਪਣਾ ਗਹਿਣੇ ਪਾ ਕੇ ਤੇ ਰਮਨਦੀਪ ਨੂੰ ਪੈਸੇ ਦਿੱਤੇ ਵੀ ਚਲੋ ਗੁਰੂ ਸਾਹਿਬ ਦੇ ਕਾਰਜ ਆ ਤੇ ਤੂੰ ਜਾ, ਕੋਈ ਗੱਲ ਨਹੀਂ, ਸੋਨਾ ਚੜਾ ਲਿਆਵਾਂਗੇ। ਤੇ ਉਹਨਾਂ ਨੂੰ ਝੂਠ ਬੋਲ ਕੇ ਕਹਿੰਦਾ ਵੀ ਜਿੱਦਾਂ ਉਹ ਉੱਥੇ ਲੁਧਿਆਣੇ ਮਾਸੀ ਨੂੰ ਕਹਿੰਦਾ ਵੀ ਮੈਂ ਟੈਂਕੀ ਤੇ ਚੜ ਜਾਣਾ, ਮੈਂ ਸਰਕਾਰੀ ਨੌਕਰੀ ਦਵਾ ਦੇਣੀ ਆ, ਮੈਂ ਇਹ ਕਰ ਦੇਣੀ ਉਹ ਕਰ ਦੇਣੀ। ਤੇ ਉੱਥੇ ਵੀ ਏਦਾਂ ਹੀ ਝੂਠ ਮਾਰਨ ਲੱਗਾ ਸੀ ਇਹ, ਮੈਨੂੰ ਪੈਸੇ ਭੇਜੋ, ਮੈਂ ਰਾਸ਼ਨ ਪਾਣੀ ਲੈ ਕੇ ਟੈਂਕੀ ਤੇ ਚੜ ਜਾਣਾ। ਏਦਾਂ ਹੀ ਇਹ ਆਨੰਦਪੁਰ ਸਾਹਿਬ ਵੀ ਚੜਿਆ ਸੀ, ਮੈਂ ਟੈਂਕੀ ਤੇ ਚੜ ਜਾਣਾ। ਟੈਂਕੀ ਤੇ ਪਤਾ ਨਹੀਂ ਬੜੀ ਛੇਤੀ ਚੜਦਾ ਹੈ, ਪਤਾ ਨਹੀਂ ਉੱਥੇ ਕੀ ਸ਼ਨੀ ਦਿਓਲ ਧਰਮਿੰਦਰ ਬਣਦਾ। ਮੈਂ ਟੈਂਕੀ ਤੇ ਚੜ ਜਾਣਾ। ਉਹ ਵਿਚਾਰੇ ਨੇ ਕਿਤੇ 10,000 ਰੁਪਈਆ ਦੀ ਤਨਖਾਹ ਸੀ ਤੇ ਉਹਨੇ ਆਪਣੇ ਮਾਲਕ ਕੋਲੋਂ ਪੈਸੇ ਲੈ ਕੇ ਨਾ ਤੇ ਇਹਨੂੰ 5,000 ਰੁਪਈਆ ਪਾ ਦਿੱਤਾ। ਤੇ ਮੇਰਾ ਨਾ ਮਨ ਬੜਾ ਕੀਤਾ। ਮੈਂ ਕਿਹਾ ਤੇਰੇ ਕੋਲ 1-2 ਲੱਖ ਰੁਪਈਆ ਤੇ ਤੂੰ ਗਰੀਬ ਕੋਲੋਂ 5। ਕਹਿੰਦਾ ਏਦਾਂ ਹੀ ਸੂਤ ਆਉਂਦੇ ਆ, ਆਪਾਂ ਤਾਂ ਕਹਿੰਦਾ ਪੈਸੇ ਕਮਾਉਣ ਆਏ ਆ, ਛੱਡੋ। ਕਹਿੰਦਾ ਪੈਸੇ ਕਹਿੰਦਾ ਜੇ ਕੋਈ ਦੇ ਦੂਗਾ ਤਾਂ ਠੀਕ ਆ, ਨਹੀਂ ਤਾਂ ਕਹਿੰਦਾ ਚੁੱਪ ਕਰਕੇ ਘਰ ਨੂੰ ਚੱਲ ਜਾਵਾਂਗੇ। ਮੇਰਾ ਮੱਥਾ ਉੱਥੋਂ ਠਣਕਿਆ ਵੀ ਇਹ ਆਇਆ ਗੁਰੂ ਸਾਹਿਬ ਦੇ ਕਾਰਜ ਆ ਤੇ 1.5-2 ਲੱਖ ਰੁਪਈਆ ਇਹਦੇ ਕੋਲ ਆ ਤੇ ਉਲਟਾ ਕਹਿਣ ਡਿਆ ਵੀ ਜੇ ਕੋਈ ਪੈਸੇ ਦੇ ਦੂਗਾ ਤਾਂ ਠੀਕ ਆ, ਨਹੀਂ ਤਾਂ ਚੁੱਪ ਕਰਕੇ ਘਰ ਨੂੰ ਚੱਲ ਜਾਵਾਂਗੇ। ਤੇ ਜਿਨ੍ਹਾਂ ਨੇ ਪੈਸੇ ਭੇਜੇ ਆ ਤੇ ਉਹ ਕਿੱਧਰ ਨੂੰ ਜਾਣੇ ਆ? ਚਲੋ ਜੀ, ਇਹ ਬੰਦੇ ਦੀ ਇੰਨੀ ਕੁ ਕਰਤੂਤ ਆ। ਤੇ ਮੁੜ ਕੇ ਜਦੋਂ ਪਟਨਾ ਸਾਹਿਬ ਗਏ ਤੇ ਮੈਂ ਕਿਹਾ ਵੀ ਹੁਣ ਕਿੱਦਾਂ, ਹੁਣ ਦੇਖ ਲਿਆ ਵੀ ਮੈਂ ਨਿਸ਼ਾਨ ਦੇ ਤਲਵਾਰਾਂ ਮਾਰ ਬੈਠਾ ਤੇ ਹੁਣ ਮੈਂ ਉੱਥੇ ਜਾਣ ਜੋਗਾ ਨਹੀਂ ਹੈਗਾ ਤੇ ਪੰਡਿਤ ਬਹੁਤਾ ਚਿਰ ਮੇਰੇ ਕੋਲ ਝੂਠ ਚੱਲਣਾ ਨਹੀਂ ਵੀ ਹੁਣ ਕਿੱਦਾਂ ਹੋਊਗੀ। ਤੇ ਸਾਨੂੰ ਉੱਥੇ ਨਾ ਇਹਨੇ ਨੀਂਦ ਦੀਆਂ ਗੋਲੀਆਂ ਪਾ ਕੇ ਪਟਨਾ ਸਾਹਿਬ ਤੇ ਮੈਂ 2-3 ਸਿੰਘ ਹੋਰ ਸੀਗੇ, ਉਹਨਾਂ ਨੂੰ ਵੀ ਪੁੱਛ ਲਿਆ, ਸੁਸ਼ੀਲ ਹੋਣੀ ਸਾਰੇ ਜਾਣੇ। ਤੇ ਸਾਡਾ ਫੋਨ ਫਾਨ ਤੋੜ ਕੇ ਨਾ ਇਹ ਸਾਰੇ ਸੰਪਰਕ ਮਿਟਾ ਕੇ ਤੇ ਪਤੰਦਰ ਉਥੋਂ ਗੱਡੀ ਦੀ ਟੈਂਕੀ ਪਾੜ ਕੇ ਪਾਰਕਿੰਗ 'ਚ ਖੜੀ, ਕੈਮਰੇ ਲੱਗੇ, ਵੇਖ ਲਿਓ ਜਾ ਕੇ ਹਾਲੇ ਵੀ। ਠੀਕ ਹੈ ਨਾ, ਮੈਂ ਤੁਹਾਨੂੰ ਤਰੀਕ ਦੱਸ ਦੂੰਗਾ। ਤੇ ਜਿਹੜੇ ਵੀਰ ਨਹੀਂ ਇਹ ਗੱਲ ਸੱਚ ਮੰਨਦੇ ਤਾਂ ਉਹ ਜਾ ਕੇ ਉੱਥੋਂ ਵੀਡੀਓ ਕਢਾ ਕੇ ਤੁਹਾਨੂੰ ਦੇ ਦਿਆਂਗੇ। ਵਾਲੀ ਗੱਲ ਆ ਤੇ ਮੈਨੂੰ ਫੋਨ ਕਰ ਲਿਓ, ਮੇਰਾ 9968899009 ਆ। ਮੈਂ ਤੁਹਾਨੂੰ ਵੀਡੀਓ ਭੇਜ ਦਊਂ ਇਹਦੀਆਂ, ਜਿਹਦੇ ਵਿੱਚ ਇਹ ਤਲਵਾਰਾਂ ਮਾਰਨ ਡਿਆ ਆ ਰਮਨਦੀਪ ਤੇ ਉਹਦੇ ਨਿਸ਼ਾਨ ਦੇ। ਤੇ ਉਹਨੂੰ ਕਹਿੰਦਾ ਵੀ ਮੈਨੂੰ ਫੋਨ ਦੇ, ਉਹਦੇ ਕੋਲੋਂ ਪੈਸੇ ਤੇ ਫੋਨ ਖੋ ਕੇ ਜਿਹੜਾ ਇਹ ਲਿਆਇਆ ਸੀ।
ਤੇ ਇਹ ਉੱਥੇ ਪਟਨਾ ਸਾਹਿਬ ਇਹਨੇ ਜਦੋਂ ਗੱਡੀ ਦੀ ਟੈਂਕੀ ਪਾੜ ਦਿੱਤੀ ਤੇ ਅਸੀਂ ਸੁੱਤੇ ਆਰਾਮ ਨਾਲ ਤੇ ਪਤੰਦਰ ਉੱਥੇ ਦੌੜ ਗਿਆ। ਅਸੀਂ 5-6 ਦਿਨ ਇਹਦੀ ਉੱਥੇ ਵੇਟ ਕਰਦੇ ਰਹੇ। ਰਮਨਦੀਪ ਕਿੱਥੇ ਆ ਤੂੰ, ਫੋਨ ਲਾ ਕੇ ਵੀ ਅਸੀਂ ਫਸ ਗਏ ਵੀ ਨਾ ਸਾਡੇ ਕੋਲ ਸੰਪਰਕ ਤਾਂ ਨਾ ਕੋਈ ਹੋਰ, ਜੇ ਕੋਈ ਆਵੇ ਤੇ ਇਹਦਾ ਨੰਬਰ ਸਾਨੂੰ ਯਾਦ ਸੀ, ਠੀਕ ਹੈ ਕਿ ਨਹੀਂ, ਹੋਰ ਕਿਸੇ ਸਿੰਘ ਦਾ ਨੰਬਰ ਵੀ ਹੈ ਨਹੀਂ ਸੀ, ਫੋਨ ਵੀ ਇਹ ਭੰਨ ਗਿਆ ਤੇ ਇਹਨੂੰ ਫੋਨ ਲਾਈਏ ਵੀ ਕਿਸੇ ਦਾ ਨੰਬਰ ਹੀ ਦੇ ਦੇ ਭਾ, ਠੀਕ ਹੈ ਨਾ। ਇੱਕ ਮੇਰੇ ਖਿਆਲ ਯੂਪੀ ਬਿਹਾਰ ਦਾ ਹੀ ਸੀ ਉੱਥੇ ਬੰਦਾ, ਉਹਦਾ ਫੋਨ ਲੈ ਕੇ ਤੇ ਮੈਂ ਇਹਨੂੰ ਫੋਨ ਕੀਤਾ ਤੇ ਇਹ ਪਤੰਦਰ ਮੋਹਰੋਂ ਕਹਿੰਦਾ ਉਹ ਕੋਈ ਗੱਲ ਨਹੀਂ ਮੈਂ ਇੱਥੇ ਹੀ ਆ, ਮੈਂ ਆ ਗਿਆ ਤੇ 6-7 ਦਿਨ ਉੱਥੇ ਆਇਆ ਨਹੀਂ। ਹਾਰ ਕੇ ਦਿੱਲੀ ਕਮੇਟੀ ਵਾਲੇ ਉੱਥੇ ਆਏ, ਕਿਹੜਾ ਖਾਨੋ ਵਾਲੀ ਆ, ਉਹਨੂੰ ਪੁੱਛ ਲਿਓ ਤੁਸੀਂ। ਖਾਨੋ ਵਾਲੀ ਨੇ ਆਣ ਕੇ ਸਾਡੇ ਉਹ ਕਮਰੇ ਦੇ ਕਿਰਾਏ ਦੇ ਪੈਸੇ ਦਿੱਤੇ ਤੇ ਖਾਨੋ ਵਾਲੀ ਨੇ ਸਾਨੂੰ ਤੇਲ ਦੇ ਪੈਸੇ ਦਿੱਤੇ ਮੁੜ ਕੇ, ਤੇ ਅਸੀਂ ਉੱਥੋਂ ਵਾਪਸ ਆਏ ਤੇ ਆਉਂਦਿਆਂ ਨੂੰ ਇਹਨੇ ਪੁਲਿਸ ਨੂੰ ਮੁਖਬਰੀ ਕਰ ਦਿੱਤੀ ਸਾਡੀ ਵੀ ਇਹ ਪਟਨਾ ਸਾਹਿਬ ਤੋਂ ਆਉਣ ਡਏ ਆ ਤੇ ਜੇ ਆ ਤੇ ਉਹ ਆ, ਤੇ ਸਾਨੂੰ ਆਉਂਦਿਆਂ ਨੂੰ ਇਹਨੇ ਚੁਕਾਤਾ ਸਿੰਘਾਂ ਨੂੰ, ਠੀਕ ਹੈ ਨਾ। ਆ ਕਰਤੂਤ ਆ ਰਮਨਦੀਪ ਦੀ। ਤੇ ਮੁੜ ਕੇ 1.5-2 ਮਹੀਨਿਆਂ ਬਾਅਦ ਸਾਡੀ ਜ਼ਮਾਨਤ ਹੋਈ ਤੇ ਪੈਸੇ ਮੰਗਾਏ ਇਹਨੇ ਪਤਾ ਨਹੀਂ ਕਿਹੜੇ ਕਿਹੜੇ ਬੰਦਿਆਂ ਤੋਂ, ਠੀਕ ਹੈ ਕਿ ਨਹੀਂ। ਉਹ ਮੰਗਾਉਂਦਾ ਰਿਹਾ ਆਪਣਾ ਆਧਾਰ ਕਾਰਡ ਇਹਦਾ ਮੋਨੇ ਦਾ, ਤੇ ਜਿਹੜੇ ਸਿੰਘਾਂ ਦੇ ਨਾਂ ਤੇ ਮੰਗਾਉਂਦਾ ਰਿਹਾ ਤੇ ਉਹ ਸਿੰਘਾਂ ਨੂੰ ਇਹਨੇ ਚੁਕਾਤਾ ਵੀ ਇਹ ਗਲਤ ਬੰਦਿਆਂ ਕੋਲ ਪੈਸੇ ਮੰਗਾਉਂਦੇ ਆ ਤੇ ਜੇ ਆ ਤੇ ਬੋਹ ਆ ਤੇ ਜੀ ਫਲਾਨਾ ਧੇਮਕੜਾ, ਇਹਨਾਂ ਨੂੰ ਫੰਡਿੰਗ ਹੁੰਦੀ ਆ। ਤੇ ਮੁੜ ਕੇ ਜਦੋਂ ਅਫਸਰਾਂ ਨੇ ਸਾਡੇ ਕੋਲ ਪੁੱਛਿਆ ਤੇ ਸਾਡੀ ਗੱਲਬਾਤ ਤੇ ਅਸੀਂ ਸਾਰਿਆਂ ਨੂੰ ਦੱਸਿਆ ਵੀ ਵੈਸਟਰਨ ਯੂਨੀਅਨ ਦੇ ਤੁਸੀਂ ਕੈਮਰੇ ਚੈੱਕ ਕਰ ਲਓ ਤੇ ਇਹ ਰਮਨਦੀਪ ਸਾਡੇ ਨਾਲ ਖਲੋਂਦਾ ਰਿਹਾ। ਸਾਡੀ ਕਿਸਮਤ ਇਸ ਗੱਲੋਂ ਸਿੰਘਾਂ ਦੀ ਚੰਗੀ ਰਹਿ ਗਈ ਜਿਹੜੇ ਸਿੰਘ ਨਾਲ ਗਏ ਸੀਗੇ ਵੀ ਰਮਨਦੀਪ ਜਦੋਂ ਵੈਸਟਰਨ ਯੂਨੀਅਨ ਚੋਂ ਪੈਸੇ ਕਢਾਉਂਦੇ ਤਾਂ ਨਾਲ ਹੀ ਫੜ ਲੈਂਦਾ ਸੀ, ਸਾਡੇ ਕੋਲ ਫੜ ਕੇ ਤਾਂ ਆਪਣੇ ਕੋਲ ਰੱਖ ਲੈਂਦਾ ਸੀ। ਉਹ ਵੀਡੀਓਆਂ ਹੈਗੀਆਂ ਜਿੱਥੋਂ ਇਹਨੇ ਪੈਸੇ ਕਢਾਏ ਸੀਗੇ, ਉੱਥੋਂ ਸਾਡਾ ਬਚਾਅ ਹੋ ਗਿਆ। ਤਾਂ ਦੂਜੀ ਗੱਲ ਵੀ ਮੈਨੂੰ ਆਪਣੀ ਆਈਡੀ ਯਾਦ ਸੀਗੀ, ਸਿਮ ਨਹੀਂ ਸੀ ਟੁੱਟੀ, ਮੈਂ ਉਸੇ ਵੀਰ ਦਾ ਕਿਸੇ ਦਾ ਫੋਨ ਮੰਗ ਕੇ ਆਪਣੀ ਆਈਡੀ ਚਲਾ ਕੇ ਉੱਥੋਂ ਲਾਈਵ ਕਰ ਦਿੱਤਾ ਸੀਗਾ ਵੀ ਰਮਨਦੀਪ ਸਿੰਘ ਇੱਦਾਂ ਇੱਥੋਂ ਪੈਸੇ ਲੈ ਕੇ ਦੌੜ ਗਿਆ ਆ ਤੇ ਸਾਨੂੰ ਨਹੀਂ ਆਉਣ ਡਿਆ। ਤੇ ਫਿਰ ਉੱਥੇ ਮੇਰੀ ਭੈਣ ਨੇ ਪੈਸੇ ਪਾਏ ਤਾਂ ਮੈਂ ਫੋਨ ਲਿਆ, ਉਹ ਹਾਲੇ ਵੀ ਫੋਨ ਮੇਰਾ ਥਾਣੇ ਪਿਆ ਆ, ਠੀਕ ਹੈ ਕਿ ਨਹੀਂ, ਥਾਣੇ ਪਿਆ ਫੋਨ ਤੇ ਵਿੱਚੇ ਮੇਰਾ ਖਜ਼ਾਨਾ, ਠੀਕ ਆ। ਤੇ ਤੁਸੀਂ ਕਿਹੜੀਆਂ ਗੱਲਾਂ ਕਰਨ ਡੇ ਵੀ ਰਮਨਦੀਪ ਬਹੁਤ ਸੱਚਾ ਸੁੱਚਾ ਹੈ, ਕਮਾਲ ਦੀ ਗੱਲ ਆ। ਮੈਂ ਕਹਿੰਦਾ ਰਮਨਦੀਪ ਵਰਗਾ ਠੱਗ ਬੰਦਾ ਹੀ ਨਹੀਂ ਕੋਈ ਵੀ। ਇਹਨੇ ਮੁੜ ਕੇ ਦੇਖਿਆ ਵੀ ਭਾਈ ਹੁਣ ਮੈਨੂੰ ਬਾਹਰੋਂ ਪੈਸੇ ਆਉਣੋਂ ਬੰਦ ਹੋ ਗਏ ਵੀ ਮੈਂ ਹੁਣ ਕਿੱਧਰ ਨੂੰ ਜਾਣਾ, ਠੀਕ ਹੈ ਕਿ ਨਹੀਂ। ਇਹਨੇ ਮੁੜ ਕੇ ਕੀ ਕੀਤਾ ਵੀ ਉਹ ਰਾਜੀਵ ਗਾਂਧੀ ਦਾ ਬੁੱਤ ਸੀਗਾ ਜਿਹੜਾ, ਉਹਦੇ ਵਿੱਚ ਗਲ ਦੇ ਵਿੱਚ ਇਹਨੇ ਟਾਇਰ ਪਾ ਕੇ ਤੇ ਅੱਗ ਲਾਤੀ ਵੀ ਮੇਰੀ ਬੱਲੇ ਬੱਲੇ ਹੋ ਜੂਗੀ ਖਰੇ, ਠੀਕ ਹੈ ਕਿ ਨਹੀਂ। ਤੇ ਘਰ ਵਾਲੀ ਇਹਦੀ ਮੁੜ ਕੇ ਸਾਨੂੰ ਫੋਨ ਕਰਦੀ ਫਿਰੇ, ਭਾਜੀ ਇਹਨੂੰ ਬਚਾਓ, ਭਾਜੀ ਇਹ ਤਾਂ ਸ਼ਦਾਈ ਆ, ਨਿੱਕੇ ਨਿੱਕੇ ਨਿਆਣੇ ਆ, ਇਹ ਆ ਉਹ ਆ। ਤੇ ਮੈਂ ਇਹਨੂੰ ਇੱਕੋ ਗੱਲ ਕਹੀ, ਮੈਂ ਕਿਹਾ ਜੋ ਇਹਨੇ ਸਾਡੇ ਨਾਲ ਕੀਤਾ ਤੇ ਸਾਨੂੰ ਪਤਾ ਹੀ ਆ। ਮੁੜ ਕੇ ਇਹ ਉੱਥੋਂ ਸਿੱਧਾ ਦਿੱਲੀ ਕਿਸਾਨ ਧਰਨੇ 'ਚ ਆ ਗਿਆ। ਉੱਥੋਂ ਆਣ ਕੇ ਇਹਦੇ ਕੋਲ ਜਦੋਂ 10,000 ਰੁਪਇਆ ਬਚ ਗਿਆ, ਪੈਸੇ ਪੂਏ ਆਪਣੀ ਘਰ ਵਾਲੀ ਨੂੰ ਇਹਨੇ ਪਾਤੇ, ਜਿਹੜੇ ਕੋਈ ਹੋਰ ਸਿੰਘਾਂ ਨੂੰ ਇਹਨੇ ਠੱਗਣਾ ਸੀ। ਜਦੋਂ ਵੀਡੀਓ ਪੈ ਗਈ ਤੇ ਪਤਾ ਲੱਗ ਗਿਆ ਤੇ ਮੁੜ ਕੇ ਸਾਡੇ ਨਾਲ ਤਾਂ ਔਖਾ ਹੋ ਗਿਆ ਵੀ ਮੇਰਾ ਹੁਣ ਰੋਟੀ ਪਾਣੀ ਇਹਨਾਂ ਨੇ ਬੰਦ ਕਰ ਦਿੱਤਾ। ਤੇ ਮੈਨੂੰ ਕਹਿੰਦਾ ਸੀ ਵੀ ਸਾਰੇ ਸਿੰਘਾਂ ਨੂੰ ਕਹਿੰਦਾ ਵੀ ਤੁਹਾਨੂੰ ਅੱਧ ਦਊਂਗਾ, ਅੱਧ ਦਊਂ ਪੈਸਿਆਂ ਦਾ, ਤੇ ਅੱਧ ਤੁਹਾਡਾ ਤੇ ਅੱਧ ਸਾਡਾ, ਤੇ ਆਪਾਂ ਇੱਦਾਂ ਹੀ ਬੇਵਕੂਫ ਬਣਾਈ ਜਾਣਾ। ਤੇ ਉਹ ਨਿਸ਼ਾਨ ਕਹਿੰਦਾ ਵੀ ਆਪਾਂ ਇਹ ਕੰਮ ਨਹੀਂ ਕਰਨਾ, ਤੇ ਤਾਂ ਉਹਦੇ ਨੇ ਤਲਵਾਰਾਂ ਮਾਰਤੀਆਂ ਵੀ ਆਪਾਂ ਸਿੱਖ ਕੌਮ ਨੂੰ ਗੁੰਮਰਾਹ ਨਹੀਂ ਕਰਨਾ। ਤੇ ਉਹ ਮੁਗਲ ਸਰਾਏ ਇਹਦੇ ਉੱਤੇ ਪਰਚਾ ਦਰਜ ਆ, ਠੀਕ ਹੈ ਨਾ, ਲੁੱਟ ਖੋਹ ਦਾ ਤੇ ਤਲਵਾਰ ਖੋਹ ਦਾ ਤੇ 26 ਦਾ ਮੁਗਲ ਸਰਾਏ ਉੱਥੇ ਬਨਾਰਸ। ਇਹਨੂੰ ਜਾ ਕੇ ਕਢਾ ਲਿਓ, ਵਾਲੀ ਗੱਲ ਆ, ਤੁਹਾਨੂੰ FIR ਦੀ ਨਕਲ ਵੀ ਭੇਜ ਦਿਆਂਗੇ। ਆਹ ਰਮਨਦੀਪ ਸਿੰਘ ਦੀ ਕਰਤੂਤ ਆ। ਤੇ ਜਿਹੜੇ ਸੱਚੇ ਸਾਬਤ ਕਰਨ ਡਏ ਆ ਨਾ ਰਮਨਦੀਪ ਨੂੰ, ਤੇ ਉਹ ਭਰਾ ਮੇਰਾ ਥੋੜਾ ਜਿਹਾ ਨਾ ਹੱਥ ਜੋੜ ਕੇ ਬੇਨਤੀ ਆ ਵੀ ਸਾਡੇ ਨਾਲ ਤਾਂ ਹੋ ਗਈ ਤੇ ਸਾਨੂੰ ਤਾਂ ਪਤਾ। ਤੇ ਮੈਂ ਸੈਣੀ ਨੂੰ ਇਹ ਗੱਲ ਕਹਿਣਾ ਚਾਹੁੰਦਾ, ਸੈਣੀ ਸਾਹਿਬ ਜਿੱਦਣ ਮੈਂ ਤੁਹਾਨੂੰ ਕਿਹਾ ਹੈਗਾ ਵੀ ਆਹ ਖਬਰ ਲਾਓ ਤੇ ਉਦੋਂ ਤੁਸੀਂ ਕਹਿੰਦੇ ਸੀ ਬਾਣੇ ਦੀ, ਤੇ ਹੁਣ ਬਾਣੇ ਵਾਲੇ ਦੀ ਕਰਤੂਤ ਵੇਖ ਲਈ ਤੁਸੀਂ, ਠੀਕ ਹੈ ਨਾ। ਸਾਡੇ ਤੇ ਤਾਂ ਸ਼ਾਇਦ ਤੁਹਾਨੂੰ ਯਕੀਨ ਨਹੀਂ ਸੀ, ਤੇ ਪਰ ਹੁਣ ਉਹ ਮਾਸੀ ਤਾਂ ਨਹੀਂ ਨਾ ਝੂਠ ਬੋਲਦੀ ਜਿਹਨੂੰ ਕਹਿੰਦਾ ਵੀ ਤੁਸੀਂ ਤਾਂ ਬੱਸਾਂ 'ਚ ਧੱਕੇ ਖਾਣੇ ਆ, ਖਾਓ, ਤੇ ਅਸੀਂ ਤਾਂ ਨਹੀਂ ਨਾ ਖਾਣੇ। ਯਾਰ ਹੱਦ ਹੋ ਗਈ ਗੁਰੂਆ। ਜਦੋਂ ਗੁਰਬਾਣੀ ਖੰਡ ਵਾਲੀ ਚੈਨਲ ਵਾਲੇ, ਜਿਹੜੇ ਚੈਨਲ ਵਾਲੇ, ਮੈਂ ਸਾਰੇ ਚੈਨਲ ਵਾਲੇ ਪੱਤਰਕਾਰਾਂ ਨੂੰ, ਵੀਰਾਂ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਇਹਦੀ ਖਬਰ ਨਾ ਲਾਇਆ ਕਰੋ। ਇੰਨੇ ਭਰਾਵਾ ਮੁੜ ਕੇ ਤੁਹਾਡੇ ਹੀ ਗੱਲ ਪੈ ਜਾਂਦਾ ਉਲਟ ਹੋ ਕੇ। ਆ ਗੁਰਬਾਣੀ ਖੰਡ ਵਾਲੀ ਚੈਨਲ ਵਾਲੇ ਨੇ ਸਭ ਤੋਂ ਪਹਿਲਾਂ ਦੀਆਂ ਖਬਰਾਂ ਲਾਉਣੀਆਂ ਸ਼ੁਰੂ ਕੀਤੀਆਂ। ਅੱਜ ਉਹਨੂੰ RSS ਦਾ ਮੀਡੀਆ ਦੱਸਣ ਡਿਆ ਤੇ ਇਹ ਦੱਸਣ ਡਿਆ, ਤੇ ਉਹ ਜਿਹੜੇ ਬਾਕੀ ਚੈਨਲ ਵਾਲੇ ਲਾਉਂਦੇ ਆ ਤੇ ਉਹ ਵੀ ਵੇਖ ਲੈ ਹੋਰ 6 ਮਹੀਨਿਆਂ ਤੱਕ। ਹਾਂਜੀ, ਹੋਰ 6 ਮਹੀਨਿਆਂ ਤੱਕ ਨਾ ਇਹਨੇ ਉਹਨਾਂ ਦੇ ਵੀ ਖਿਲਾਫ ਬੋਲਣਾ ਹੀ। ਆਹ ਕਰਤੂਤ ਆ ਰਮਨਦੀਪ ਦੀ। ਸਭ ਤੋਂ ਪਹਿਲਾਂ ਗੁਰਬਾਣੀ ਖੰਡ ਵਾਲੀ ਚੈਨਲ ਨੇ ਜਦੋਂ ਇਹਨਾਂ ਦੇ ਵੀਡੀਓ ਲਾਈਆਂ ਤੇ ਟੱਪ ਟੱਪ ਕੇ ਦੱਸਦਾ ਹੁੰਦਾ ਸੀਗਾ, ਤੇ ਅੱਜ ਉਹਨੂੰ ਇਹ ਕਮਾਲ ਦੀ ਗੱਲ ਆ।
ਚਿੱਟਾ ਇਹ ਪੀਂਦਾ, ਉੱਥੇ ਅਸੀਂ ਆ ਖੁਦ ਪੀਂਦਾ ਦੇਖਿਆ। ਅਸੀਂ ਕਿਹਾ ਵੀ ਚਲੋ ਕੋਈ ਗੱਲ ਨਹੀਂ ਯਾਰ, ਗੁਰੂ ਸਾਹਿਬ ਦੇ ਕਾਰਜ ਹੈ, ਸਾਨੂੰ ਕੀ ਜੋ ਮਰਜ਼ੀ ਕਰੇ। ਨਿਸ਼ਾਨ ਸਿੰਘ ਕਹਿੰਦਾ ਯਾਰ ਆਪਾਂ ਨੂੰ ਨਹੀਂ ਪ੍ਰਵਾਹ, ਜਿੰਨੇ ਮਰਜ਼ੀ ਇਹ ਪੈਸੇ ਕਹਿੰਦਾ ਜਿਹਨੂੰ ਮੰਗਾਈ ਜਾਵੇ, ਜੋ ਮਰਜ਼ੀ ਕਰੀ ਜਾਵੇ, ਆਪਾਂ ਤਾਂ ਗੁਰੂ ਸਾਹਿਬ ਦੇ ਕਾਰਜ ਵਾਸਤੇ ਆਏ ਹਾਂ, ਬਾਬਾ ਤੂੰ ਨਹੀਂ ਬੋਲਣਾ, ਠੀਕ ਆ। ਮੈਂ ਕਿਹਾ ਚਲੋ ਠੀਕ ਆ। ਕਹਿੰਦਾ ਆਪਾਂ ਨਹੀਂ ਬੋਲਣਾ, ਆਪਾਂ ਗੁਰੂ ਸਾਹਿਬ ਦੇ ਕਾਰਜ ਵਾਸਤੇ ਆਏ, ਆਪਾਂ ਚੱਲ ਜਾਣਾ, ਸਾਨੂੰ ਨਹੀਂ ਜੋ ਮਰਜ਼ੀ ਕਰਦਾ ਰਵੇ ਤੇ ਆਪਾਂ ਨੂੰ ਕੀ ਲੋੜ ਆ। ਪਰ ਜਦੋਂ ਹੱਦ ਹੀ ਹੋ ਗਈ ਤੇ ਇਹਨੇ ਉਹਦੇ ਗਰੀਬ ਦੇ ਵਿਚਾਰੇ ਦੇ ਤਲਵਾਰਾਂ ਮਾਰਤੀਆਂ, ਤੇ ਉਹ ਪਤਾ ਨਹੀਂ ਬੰਦੇ ਨੇ, ਮੁੰਡੇ ਨੇ ਵਿਚਾਰੇ ਸੀਜ਼ਨ ਲਾ ਕੇ ਤੇ ਮੁੜ ਕੇ ਆਪਣਾ ਇਲਾਜ ਕਰਾਇਆ। ਨਾਲੇ ਉਹਦੇ ਘਰੋਂ ਇਹਨੇ ਰੋਟੀਆਂ ਖਾਧੀਆਂ। ਜਦੋਂ ਇਹ ਜਾਂਦੇ ਉਹਨੂੰ ਲੈਣ ਗਏ ਨਾ, ਉਹਦੇ ਘਰੇ ਰਾਤ ਰਹੇ ਆ, ਅਸੀਂ ਵੀ ਨਾਲ ਹੀ ਸੀ। ਉਹਦੀ ਮਾਤਾ ਨੇ ਵਿਚਾਰੀ ਨੂੰ ਚਾਅ ਚੜਿਆ ਵੀ ਸਿੰਘ ਆਏ ਪੰਜਾਬੋਂ, ਠੀਕ ਆ ਨਾ, ਤਰ੍ਹਾਂ ਦੇ ਉਹਨੇ ਪਕਵਾਨ ਛਕਾਏ, ਠੀਕ ਹੈ ਕਿ ਲੰਗਰ ਪਾਣੀ ਐਨ ਵਧੀਆ, ਇੱਦਾਂ ਦੀ ਕੋਈ ਗੱਲ ਨਹੀਂ। ਇਸ਼ਨਾਨ ਪਾਣੀ ਕੀਤਾ ਤੇ ਦੱਸ ਉਹਦੀ ਥਾਲੀ 'ਚ ਖਾ ਕੇ ਤਾਂ ਉਹਦੀ 'ਚ ਸ਼ੇਕ ਕੀਤਾ। ਤੇ ਸੈਣੀ ਸਾਹਿਬ ਤੁਹਾਡੇ ਤਾਂ ਨੇ ਕਰਨਾ ਹੀ ਕਰਨਾ ਸੀ। ਮੈਂ ਤੁਹਾਨੂੰ ਉਦੋਂ ਹੀ ਕਿਹਾ ਸੀ, ਮੈਂ ਕਿਹਾ ਬੰਦਾ ਇਹ ਖਤਰਨਾਕ ਆ, ਠੱਗ ਬੰਦਾ, ਤੇ ਤੁਸੀਂ ਆਖੇ ਨਹੀਂ ਜੇ ਲੱਗਣ ਡਏ, ਠੀਕ ਆ। ਦੱਸੇ ਸਹੀ ਕਿਹੜੀ ਜਥੇਬੰਦੀ ਨਾਲ ਇਹਦਾ ਲਿੰਕ। ਤੇ ਦੂਜੀ ਗੱਲ ਆ ਮਨਵਾੜ ਵਾਲੀ ਸੁਣ ਲਿਓ। ਮਨਵਾੜ ਇਹਨੇ ਬੱਚਾ ਚੱਕਿਆ ਇੱਥੋਂ, ਠੀਕ ਹੈ ਕਿ ਨਹੀਂ। ਬੱਚਾ ਚੱਕ ਕੇ ਤਾਂ ਕਹਿੰਦਾ ਬੱਚਾ ਅਸੀਂ ਘਰ ਪਹੁੰਚਾਉਣਾ। ਜਦੋਂ ਬੱਚੇ ਦੇ ਮਾਂ-ਬਾਪ ਹੀ ਆ ਗਏ, ਠੀਕ ਹੈ, ਲੁਧਿਆਣੇ ਸਟੇਸ਼ਨ ਤੇ ਤੂੰ ਕਾਹਤੇ ਕਹਿਣ ਡਿਆ ਆ ਵੀ ਮੈਂ ਘਰ ਪਹੁੰਚਾਉਣਾ। ਬੱਚੇ ਆਪੇ ਹੀ ਲਿਖ ਲਿਖਾਈਆ ਕਰਕੇ CRP ਉਹਦੇ ਰੇਲਵੇ ਸਟੇਸ਼ਨ ਵਾਲੇ ਹੁੰਦੇ, ਉਹਨਾਂ ਨੇ ਤੋੜ ਦੇਣਾ। ਇਹ ਬੱਚਾ ਉੱਥੋਂ ਚੱਕ ਕੇ ਬੰਬੇ ਦਾ ਬੱਚਾ ਸੀ, ਇਹਨੇ ਮਨਵਾੜ ਵੇਚਣ ਦੀ ਕੋਸ਼ਿਸ਼ ਕੀਤੀ ਤੇ ਉੱਥੇ ਬਾਬਿਆਂ ਨੇ ਫੜ ਲਿਆ। ਫੜ ਕੇ ਤਾਂ ਫਿਰ ਇਹਦੀ ਉਹ ਤਬੰਜ ਲਾਈ ਹੈ ਜਿਹੜਾ ਰਹੇ ਰੱਬ ਦਾ ਨਾਂ। ਤੇ ਇਹ ਕਹਿੰਦਾ ਵੀ ਸਿੱਖ ਕੌਮ ਨੇ ਮੇਰੀ ਸਾਰ ਨਹੀਂ ਲਈ ਤੇ ਜੇ ਉਹ, ਤੇ ਸਿੱਖ ਕੌਮ ਤੁਹਾਨੂੰ ਕਹਿੰਦੀ ਆ ਵੀ ਤੁਸੀਂ ਪੁੱਠੇ ਪੰਗੇ ਲਓ ਜਲ ਕੇ। ਜਦੋਂ ਅਸੀਂ ਨਹੀਂ ਸੀ ਨਾ ਵੀਰ ਮੇਰਾ ਰਮਨਦੀਪ ਮੰਗੂ ਮਾਠਾਲਾ, ਜਿਹੜਾ ਤੁਸੀਂ ਮਿਹਣੇ ਮਾਰਦੇ ਨਾ ਗੁਰੂਆ, ਅਸੀਂ ਇੱਕ ਤੁਹਾਡੀ ਮੱਤ ਕਰਦੇ ਆ ਤੇ ਇੱਕ ਤੁਸੀਂ ਸਾਡੇ ਤੇ ਏਦਾਂ ਕਰਦੇ ਹੋ ਉੱਦਾਂ ਕਰਦੇ ਆ। ਮਹਾਰਾਜ ਕਹਿੰਦੇ ਆ ਘਾਲ ਕਮਾਏ ਕੁਛ ਹੱਥੋਂ ਦੇ ਤਾਂ ਕੁਛ ਪਾਏ ਮਾਣ, ਠੀਕ ਹੈ ਨਾ। ਸੇਵ ਕੀਤੀ ਸੰਤੋਖੀ ਜਨ ਸੱਚੋ ਸੱਚ ਧਿਆਇਆ। ਮਹਾਰਾਜ ਕਹਿੰਦੇ ਸੱਚੋ ਸੱਚ ਧਿਆਇਓ ਜਿੰਨੇ ਵੀ, ਠੀਕ ਹੈ ਨਾ, ਜਿੰਨੇ ਸੇਵਾ ਕਰਨੀ ਆ। ਤੇ ਪੰਥ ਨੂੰ ਕਾਹਦਾ ਮਿਹਣਾ, ਜਦੋਂ ਅਸੀਂ ਨਹੀਂ ਸੀ ਪੰਥ ਉਦੋਂ ਵੀ ਸੀ, ਉਦੋਂ ਵੀ ਕਾਰਜ ਹੁੰਦੇ ਸੀ। ਅਸੀਂ ਕੋ ਗੱਡੇ ਦੇ ਪੰਥ ਨਹੀਂ ਲੱਦਿਆ, ਜਾਂ ਤੂੰ ਇਕੱਲੇ ਨੇ ਗੱਡੇ ਦੇ ਪੰਥ ਨਹੀਂ ਲੱਦਿਆ ਵੀ ਮੈਂ ਨਾ ਜਾਊਂਗਾ ਤੇ ਖਰੇ ਆਪਣੇ ਕਾਰਜ ਨਹੀਂ ਹੋਣੇ, ਠੀਕ ਹੈ ਕਿ ਨਹੀਂ। ਕੱਲ ਦਾ ਤੂੰ ਸ਼ੋਕਰਾਂ ਬਾਲ ਤੇਲੇ ਗਿੱਲੇ ਤੇ ਤੂੰ ਦੱਸ ਪੰਗੇ ਲੈਣ ਡਿਆ। ਫਿਰ ਕਹਿੰਦਾ ਇੱਕ ਵੀ ਬੰਦਾ ਮੈਨੂੰ ਸਾਬਤ ਕਰ ਦੇਵੇ ਜਿੰਨੇ ਮੈਨੂੰ ਪੈਸੇ ਘੱਲੇ। ਮੈਂ ਕਹਿੰਦਾ ਮੈਨੂੰ ਕਰੋ ਫੋਨ, ਮੈਂ ਦੱਸਦਾ ਇਹਨੂੰ ਕਿੰਨੇ ਪੈਸੇ ਭੇਜੇ ਆ, ਠੀਕ ਹੈ ਕਿ ਨਹੀਂ। 10-11 ਲੱਖ ਰੁਪਈਆ ਇਹਨੇ ਉੱਥੋਂ ਇਕੱਠਾ ਕੀਤਾ ਝੂਠ ਬੋਲ ਕੇ। ਤੇ ਜਦੋਂ ਮੈਂ ਸਿੰਘਾਂ ਨੂੰ ਕਿਹਾ, ਮੈਂ ਕਿਹਾ ਇਹਨੇ ਤਾਂ ਪੈਸੇ ਖਰਾਬ ਕਰਤੇ, ਉਹ ਕਹਿੰਦੇ ਚੱਲ ਛੱਡ ਭਰਾਵਾ, ਕੋਈ ਗੱਲ ਨਹੀਂ, ਪੈਸਿਆਂ ਦੀ ਕੋਈ ਗੱਲ ਨਹੀਂ, ਬੰਦੇ ਦੀ ਅਸਲੀਅਤ ਪਤਾ ਲੱਗ ਗਈ। ਬੰਦਿਆਂ ਦੀਆਂ ਰਿਕਾਰਡਿੰਗਾਂ ਮੇਰੇ ਕੋਲ ਹਾਲੇ ਤੱਕ ਪਈਆਂ, ਮੈਂ ਬੰਦਿਆਂ ਦਾ ਨਾਂ ਨਹੀਂ ਲਊਂਗਾ। ਜਿਹੜੇ ਕੈਨੇਡਾ ਤੋਂ ਵੀਰ ਫੋਨ ਕਰਦੇ ਸੀ ਨਾ, ਇੱਕ ਨੇ 70,000 ਭੇਜਿਆ ਸੀ ਕਿਸੇ ਨੇ, ਤੇ ਉਹ ਕਹਿੰਦੇ ਭਰਾਵਾ ਪੈਸੇ ਛੱਡ, ਤੂੰ ਪੈਸਿਆਂ ਨੂੰ ਤਾਂ ਕੋਈ ਗੱਲ ਨਹੀਂ, ਅਸੀਂ ਕਹਿ ਦੇਵਾਂਗੇ ਵੀ ਲੰਗਰ ਹੀ ਛਕਾਤਾ, ਸਿੱਖ ਕੌਮ ਕੋ ਪੈਸਾ ਬੜਾ। ਪਰ ਇਹ ਕੀ ਕਹਿੰਦਾ, ਜੇ 10-12 ਲੱਖ ਰੁਪਈਆ ਲੈ ਗਏ ਤੇ ਆਪਣਾ ਮੂੰਹ ਕਾਲਾ ਕਰ ਲਿਆ। ਤੇ ਉਹ ਦੇਖ ਲਾ ਵੀ 10-12 ਲੱਖ ਰੁਪਈਆ 2 ਸਾਲਾਂ 'ਚ ਮੁੱਕ ਗਿਆ, ਤੇ ਹੁਣ 10 ਰੁਪਈਏ ਮੰਗਦਾ ਫਿਰਦਾ ਤੇ ਬੱਚੇ ਚੁੱਕ ਕੇ ਵੇਚਦਾ ਫਿਰਦਾ, ਠੀਕ ਹੈ ਨਾ। ਆਹ ਦੀ ਕਰਤੂਤ ਆ। ਫਿਰ ਉਹ ਭਰਾਵੋ ਮੈਂ ਤੁਹਾਨੂੰ ਇੱਕ ਸਿੱਧੀ ਗੱਲ ਦੱਸਾਂ, ਅਮਲੀ ਬੰਦੇ ਦਾ ਕਾਹਦਾ ਯਕੀਨ, ਜਿਹੜਾ ਬੰਦਾ ਅਮਲ ਕਰਦਾ, ਅਮਲ ਖਾਂਦਾ, ਠੀਕ ਆ। ਭਰਾ ਇਹਦੀ ਭਰਾ ਦੀ ਹੁਣ ਤੁਹਾਨੂੰ ਮੈਂ ਦੱਸ ਦਿੰਦਾ, ਉਹ ਏਜੰਟੀ ਕਰਦਾ ਕਬੂਤਰਬਾਜੀ ਦੇ ਚੱਕਰਾਂ 'ਚ। ਜਦੋਂ ਇੱਥੋਂ ਇਹ ਦੌੜਾ ਨਾ, ਤੇ ਇਹਦਾ ਭਰਾ ਦੂਜੇ ਸੁਸ਼ੀਲ ਦੇ ਫੋਨ ਕਰਕੇ ਕਹਿੰਦਾ ਸਾਨੂੰ ਤਾਂ ਪਤਾ ਸੀ, ਕਹਿੰਦਾ ਜੇ ਸਾਡੇ ਭਰਾ ਨੂੰ ਕੁਛ ਹੋ ਗਿਆ ਨਾ ਅਸੀਂ ਤੁਹਾਡੇ ਤੇ ਪਰਚਾ ਦਰਜ ਕਰਾਵਾਂਗੇ। ਉਲਟਾ ਡਰਾਉਣ ਡੈ। ਲੈ ਦੱਸ, ਮੈਂ ਕਿਹਾ ਭਰਾਵਾ ਛੇਤੀ ਕਰਾ, ਅਸੀਂ ਇੱਥੇ ਮਰਨ ਡਏ ਆ, ਪੈਸੇ ਤੇਰਾ ਭਰਾ ਲੈ ਗਿਆ ਤੇ ਤੂੰ ਸਾਲ ਉਲਟਾ ਸਾਨੂੰ ਡਰਾਉਣ ਡਿਆ ਵੀ ਜੇ ਕੁਛ ਹੋ ਗਿਆ ਵੀ ਮਤਲਬ ਕਿ ਇਹ ਬੋਲਣ ਨਾ। ਕਹਿੰਦਾ ਤੁਸੀਂ ਬੋਲਿਓ ਨਾ ਕੁਛ ਵੀ, ਨਹੀਂ ਤਾਂ ਕਹਿੰਦਾ ਤੁਹਾਡੇ ਤੇ ਕਾਰਵਾਈ ਕਰਾਵਾਂਗੇ। ਲੈ ਦੱਸੋ, ਇਹਦਾ ਭਰਾ ਕਹਿਣ ਡਿਆ, ਇਹਦਾ ਮਤਲਬ ਵੀ ਇਹ ਸਭ ਰਲੇ ਮਿਲੇ ਆ। ਹੁਣ ਮੈਨੂੰ ਪਰਸੋਂ ਫੋਨ ਕਰਕੇ ਕਹਿਣ ਡਿਆ ਸੀ ਆਪਾਂ ਬਹਿ ਕੇ ਗੱਲ ਕਰ ਲੈਂਦੇ ਆ, ਲਾਈਵ ਨਾ ਹੋਈ, ਤੂੰ ਮੇਰੀ ਕਰਤੂਤ ਨਾ ਦੱਸੀ। ਮੈਂ ਕਿਉਂ ਨਾ ਦੱਸੀ, ਮੇਰੇ ਕੋਲ ਰਿਕਾਰਡਿੰਗ ਪਈ, ਲੈ ਲਿਓ। ਮੈਂ ਕਿਹਾ ਕਿਉਂ ਨਾ ਦੱਸੀ ਭਰਾ, ਤੂੰ ਸਿੱਖ ਕੌਮ, ਤੂੰ ਸਾਰਿਆਂ ਨੂੰ ਹੀ ਬਦਨਾਮ ਕਰਨ ਤੇ ਤੁਰਿਆ। ਸੈਣੀ ਵੀ ਮਾੜਾ ਹੋ ਗਿਆ, ਜਿੱਦਣ ਉਹ ਤੇਰੀਆਂ ਖਬਰਾਂ ਲਾਉਂਦਾ ਸੀ ਉਦਣ ਸੈਣੀ ਚੰਗਾ ਸੀ, ਠੀਕ ਹੈ ਨਾ। ਹੁਣ ਸੈਣੀ ਮਾੜਾ ਹੋ ਗਿਆ। ਜਿੱਦਣ ਸੈਣੀ ਕੋਲੋਂ ਪੈਸੇ ਲੈ ਗਏ ਤੇ ਤੂੰ ਕਾਰਜਾਂ ਤੇ ਜਾਂਦਾ ਸੀ, ਤੇ ਉਦਣ ਸੈਣੀ ਚੰਗਾ ਸੀ, ਹੈ ਨਾ। ਹੁਣ ਸੈਣੀ ਮਾੜਾ ਹੋ ਗਿਆ ਜਦੋਂ। ਤੇ ਬਾਕੀ ਮੈਂ ਮੀਡੀਆ ਵਾਲੇ ਚੈਨਲ ਨੇ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਇਹਦੀਆਂ ਖਬਰਾਂ ਨਾ ਲਾਇਆ ਕਰੋ। ਹਾਂ, ਮੈਂ ਆਪਣਾ ਵੀ ਕਹਿੰਦਾ ਵੀ ਮੇਰੇ ਖਿਲਾਫ ਕਿਸੇ ਕੋਈ ਖਬਰ ਹੈਗੀ ਆ ਤੇ ਠੀਕ ਆ, ਉਹ ਲਾਉਣ, ਕੋਈ ਗੱਲ ਨਹੀਂ, ਜੀ ਸੱਦ ਕੇ, ਠੀਕ ਹੈ ਨਾ। ਪਰ ਪੁੱਛ ਲੈਣ ਵੀ ਆਹ ਗੱਲਬਾਤ ਇੱਦਾਂ ਹੈ ਇੱਦਾਂ। ਆਪਾਂ ਤਾਂ ਕਹਿੰਦੇ ਨਹੀਂ ਵੀ ਆਪਾਂ ਬਹੁਤ ਸਿੱਖ ਕੌਮ ਦੇ ਆਗੂ ਆ ਤੇ ਜਾਂ ਆਪਾਂ ਸਾਡੇ ਕਰਕੇ ਸਿੱਖ ਕੌਮ ਖਲੋਤੀ ਹੈ ਤੇ ਜਾਂ ਅਸੀਂ ਪਹਾੜ ਗੱਡੇ ਦੇ ਲੱਦੇ ਆ। ਅਸੀਂ ਤਾਂ ਭਰਾਵਾ ਨਿਮਾਣੇ ਜਿਹੇ ਸਿੱਖਾਂ, ਆਪਣੇ ਅਵਗੁਣ ਲੁਕਾਉਣ ਨੂੰ ਬਾਣਾ ਪਾ ਲਿਆ, ਠੀਕ ਆ। ਵੀ ਬਾਣੇ ਦੇ ਡਰ ਤੋਂ ਕਦੇ ਮਾੜਾ ਮੋਟਾ ਰੱਬ ਦਾ ਨਾਂ ਲੈ ਲਈਦਾ ਵੀ ਕਿਤੇ ਸਾਡਾ ਭਾਰਤਾਰ ਆਉ ਜੂ। ਅਸੀਂ ਤਾਂ ਇਹ ਕਹਿੰਦੇ ਨਹੀਂ ਵੀ ਅਸੀਂ ਸੱਚੇ ਸੁੱਚੇ ਆ, ਅਸੀਂ ਤਾਂ ਕਹਿੰਦੇ ਆ ਵੀ ਅਸੀਂ ਤਾਂ ਪਾਪਾਂ ਦੇ ਭਾਗੀ ਆ, ਪਾਪਾਂ ਦੀ ਪੰਡ ਸਾਡੇ ਸਿਰ ਦੇ ਉੱਤੇ ਆ,
ਠੀਕ ਹੈ ਕਿ ਨਹੀਂ। ਉਹ ਅਸੀਂ ਲਾਉਣ ਡਏ ਆ, ਕੋਈ ਅਗਲੇ ਪਿੱਛੇ ਕਰਮ ਕੀਤੇ ਵੀ ਸ਼ਾਇਦ ਕੋਈ ਮਾੜਾ ਮੋਟਾ ਚੰਗਾ ਕਰਮ ਕਰ ਲਈਏ ਤੇ ਸਾਨੂੰ ਕਿਤੇ ਕੋਈ, ਠੀਕ ਹੈ ਨਾ, ਧਰਮਰਾਜ ਦੇ ਦਰਗਾਹ ਢੋਈ ਮਿਲ ਜਾਵੇ। ਤੇ ਅਸੀਂ ਨਹੀਂ ਇਹ ਕਹਿੰਦੇ ਵੀ ਅਸੀਂ ਸੱਚੇ ਸੋਚੇ ਆ, ਆਪਾਂ ਪਹਿਲਾਂ ਹੀ ਗੱਲ ਕਲੀਅਰ ਕਰ ਦਈਏ। ਬਾਕੀ ਰਹੀ ਅੰਮ੍ਰਿਤਪਾਲ ਮਹਿਰੋ ਦੀ ਗੱਲ, ਅੰਮ੍ਰਿਤਪਾਲ ਮਹਿਰੋ ਨੂੰ ਮੈਂ ਉਦੋਂ ਵੀ ਕਿਹਾ ਸੀ, ਮੈਂ ਕਿਹਾ ਅੰਮ੍ਰਿਤਪਾਲ ਮਹਿਰੋ ਦੀ ਆਹ ਕਰਤੂਤਾ ਵੇਖ ਲਾ, ਵੀ ਤਾਂ ਕੱਲ੍ਹ ਨੂੰ ਤੂੰ ਕਹਿਣਾ ਵੀ ਤੂੰ, ਅੰਮ੍ਰਿਤਪਾਲ ਮਹਿਰੋ ਵੀ ਇਹੀ ਕਹਿੰਦਾ ਹੁੰਦਾ ਸੀ ਵੀ ਨਹੀਂ ਯਾਰ ਕੋਈ ਗੱਲ ਨਹੀਂ, ਬਾਣੇ ਦੀ ਗੱਲ ਆ, ਬਾਣਾ ਬਦਨਾਮ ਹੁੰਦਾ, ਨੂੰ ਹੀ ਰਹਿਣ ਤੋਂ ਰਹਿਣ ਦੇ। ਤੇ ਅੱਜ ਵੀ ਅੰਮ੍ਰਿਤਪਾਲ ਨਾਲ ਮੇਰੀ ਜਦੋਂ ਗੱਲ ਹੋਈ ਤੇ ਅੰਮ੍ਰਿਤਪਾਲ ਨੇ ਕਿਹਾ ਨਹੀਂ ਲਾਈਵ ਨਹੀਂ ਹੋਣਾ, ਨਹੀਂ ਵੀ ਬਾਣੇ ਦੀ ਬਦਨਾਮੀ ਹੁੰਦੀ ਆ, ਬਾਣਾ ਸਾਰਿਆਂ ਤੋਂ ਇੱਕੋ ਹੀ ਆ। ਤੇ ਯਾਰ ਉਹ ਤਾਂ ਗੁਰੂ ਆ ਇਦਾਂ ਦੀਆਂ ਗੱਲਾਂ ਸੋਚਦਾ ਵੀ ਬਾਣਾ ਗੁਰੂ ਮਹਾਰਾਜ ਦਾ ਤੇ ਬਾਣਾ ਇੱਕ ਆ, ਤੇ ਤੁਸੀਂ ਪਤੰਦਰਾ ਦੱਸ ਵੀ ਉਹਦੀ ਮਿੱਟੀ ਪੱਟਣ ਤੁਰੇ ਹੋ, ਠੀਕ ਹੈ ਨਾ। ਉਹਨੇ ਉੱਥੇ ਕੀ ਮਾਣਾ ਕਰ ਦਿੱਤਾ ਜਾ ਕੇ ਯਾਰ, ਦੱਸ। ਜੇ ਉਹ ਚਲੇ ਗਿਆ ਤੇ ਜੇ ਉਹ 2-4 ਹਜ਼ਾਰ ਜਿੰਨੇ ਵੀ ਉਹਦੇ ਅਗਲੀ ਜੇਬ ਦੇ ਵਿੱਚ ਸੀਗੇ ਦੇ ਆਇਆ, ਉਹ ਦੇ ਆਇਆ, ਤੇ ਕੀ ਮਾੜੀ ਗੱਲ ਆ। ਜਦੋਂ ਲੋੜ ਪੈਂਦੀ ਹੈ ਨਾ ਤੇ ਉਦੋਂ 1 ਰੁਪਈਆ ਵੀ 1000 ਨਾਲ ਦਾ ਹੁੰਦਾ, ਜਦੋਂ ਬੰਦੇ ਕੋਲ ਨਹੀਂ ਹੁੰਦਾ। ਉਹਨਾਂ ਨੂੰ ਪੁੱਛ ਕੇ ਵੇਖਿਓ ਜਿਨ੍ਹਾਂ ਦੇ ਹਸਪਤਾਲਾਂ 'ਚ ਪੈਸੇ ਲੱਗਦੇ ਆ ਜਾਂ ਜਿਨ੍ਹਾਂ ਦੇ ਘਰੇ ਰਾਸ਼ਨ ਨਹੀਂ ਹੈਗਾ ਨਾ, ਤੇ ਉਹਨਾਂ ਨੂੰ ਇੱਕ ਪਿਆਜ਼ ਵੀ ਲੱਗਦਾ ਵੀ ਅੱਜ ਸਾਡੇ ਕੋਲ 1 ਪਿਆਜ਼ ਹੈਗਾ ਤੇ ਸਬਜ਼ੀ ਬਣ ਜਾਣੀ ਆ। ਤੇ ਉਹ ਕੀ ਪਤਾ ਉਹਨਾਂ ਨੂੰ ਉੱਥੇ ਉਹਨਾਂ ਨੂੰ ਵਿਚਾਰਿਆਂ ਨੂੰ ਕੀ ਲੋੜ ਸੀਗੀ, ਤੇ ਜੇ ਉਹ ਪੈਸੇ ਦੇ ਹੀ ਆਇਆ ਤੇ ਉਹਨਾਂ ਦੀ ਕੋਈ ਦਵਾਈ ਆਈ ਹੋਊਗੀ। ਤੇ ਨਾਲੇ ਇੱਥੇ ਫੈਕਟਰੀਆਂ ਤਾਂ ਲੱਗੀਆਂ ਨਹੀਂ ਹੈਗੀਆਂ ਵੀ ਤੁਹਾਡੇ ਵਾਂਗੂ ਝੂਠ ਬੋਲ ਕੇ ਤੇ ਕਿਸੇ ਨੇ ਪੈਸੇ ਮੰਗਾ ਲਏ ਤੇ ਮੁੜ ਕੇ ਆਪਣੇ ਘਰਾਂ ਨੂੰ ਢੋ ਲੈ। ਹਰੇਕ ਬੰਦੇ ਦਾ ਆਪਣਾ ਸਿਸਟਮ ਹੈ। ਤੇ ਮੈਂ ਅੰਮ੍ਰਿਤਪਾਲ ਮਹਿਰੋ ਨੂੰ ਵੀ ਕਹਿਣਾ ਚਾਹੁੰਦਾ ਵੀ ਸੁਣ ਲਾ, ਹੁਣ ਤੇਰੇ ਖਿਲਾਫ ਵੀ ਬੋਲਦੇ ਹੀ ਹੋ, ਠੀਕ ਹੈ ਨਾ, ਝੂਠ ਸੱਚ ਤੇ ਏਦਾਂ ਆ ਉੱਦਾਂ ਆ। ਤੇ ਤੂੰ ਹੀ ਕਹਿੰਦਾ ਸੀ ਵੀ ਨਹੀਂ ਬਾਣਾ ਸਾਰਿਆਂ ਦੇ ਇੱਕੋ ਆ, ਬਾਣਾ ਬਦਨਾਮ ਹੁੰਦਾ। ਵੀਰ ਮੇਰਿਆ, ਇਹ ਬੰਦੇ ਨਹੀਂ ਕਿਸੇ ਪਾਣੀ ਦੇ ਢੱਕਣ, ਇਹ ਬੰਦੇ ਇਦਾਂ ਦੇ ਆ, ਬੰਦੇ ਦੀ ਬਦਨਾਮੀ ਹੀ ਕਰਦੇ ਆ। ਇਹਨਾਂ ਨੂੰ ਬਸ ਇਹਨਾਂ ਦੀ ਨਾ ਇੱਕੋ ਹੀ ਗੱਲ ਮੈਂ ਤੁਹਾਨੂੰ ਦੱਸ ਦਿੰਦਾ, ਜਿੰਨੇ ਵੀ ਇਹਨਾਂ ਨੂੰ ਇਹ ਹੁੰਦਾ ਵੀ ਅਸੀਂ ਜੋ ਕਰਨਾ ਕਰੀਏ, ਬਾਕੀ ਕੋਈ ਬੰਦਾ ਵਿੱਚ ਦਖਲ ਨਾ ਦੇਵੇ। ਕਹਾਣੀ ਕੀ ਵੀ ਨਵੀਨ ਸਿੰਘ ਜਿਹੜਾ ਅੰਦਰ ਆ ਨਾ, ਹੁਣ ਮੈਂ ਤੁਹਾਨੂੰ ਦੱਸ ਦਿੰਦਾ ਗੱਲ ਕੀ ਹੋਈ ਵੀ ਜਿੱਥੋਂ ਇਹ ਭੁੜਕਣ ਡਏ ਆ। ਨਵੀਨ ਸਿੰਘ ਅੰਦਰ ਆ, ਇਹ ਚਲੇ ਗਏ ਉੱਥੇ ਉਹਨਾਂ ਦੀ ਤਰੀਕ ਤੇ, ਰਮਨਦੀਪ ਗਿਆ, ਠੀਕ ਆ। ਤੇ ਇਹਨਾਂ ਨੇ ਬਾਹਰ ਉੱਥੇ ਸਿੰਘਾਂ ਨੇ ਸਾਨੂੰ ਫੋਨ ਕੀਤਾ ਵੀ ਇੱਦਾਂ ਇੱਦਾਂ। ਇਹਨਾਂ ਨੇ ਬਾਹਰ ਰਮਨਦੀਪ ਨੇ ਉੱਥੇ ਕਿਹਾ, ਮੈਨੂੰ ਵੀ ਕਿਹਾ ਵੀ ਆਓ, ਆਪਾਂ ਨਹੀਂ ਗਏ। ਫੋਨ ਇਹ ਕਰਦਾ ਸੀ, ਇਹ 'ਚ ਕੋਈ ਸ਼ੱਕ ਨਹੀਂ ਗੀ, ਠੀਕ ਆ ਨਾ। ਤੇ ਫੋਨ ਆਪਾਂ ਨੂੰ ਦੁਸ਼ਮਣ ਵੀ ਕਰਿਆ, ਆਪਾਂ ਉਹਦਾ ਸੁਣੀਦਾ ਆ। ਤੇ ਇਹ ਤਾਂ ਚਲੋ ਫਿਰ ਵੀ ਸਿੰਘ ਆ, ਦੁਸ਼ਮਣ ਤਾਂ ਚਲੋ ਸਾਡਾ ਹੈਗਾ ਹੀ ਹੈਗਾ। ਇਹ ਵੀ ਇਹਨੇ ਕੀਤਾ, ਇਹਨੇ ਆਸੇ ਪਾਸੇ ਸਿੰਘਾਂ ਨੂੰ ਫੋਨ ਲਾ ਕੇ ਕਿਹਾ ਵੀ ਮੈਂ ਨਵੀਨ ਦੀਆਂ ਜ਼ਮਾਨਤਾਂ ਕਰਾਉਣੀਆਂ ਤਾਂ ਮੈਨੂੰ ਪੈਸੇ ਭੇਜੋ। ਉਹਨਾਂ ਨੇ ਸਾਨੂੰ ਪੁੱਛਿਆ, ਅਸੀਂ ਕਿਹਾ ਭਰਾਵਾ ਵੀ ਆਪਾਂ ਇਹ ਨਹੀਂ ਕਹਿੰਦੇ ਵੀ ਤੁਸੀਂ ਉਹਦੀਆਂ ਜ਼ਮਾਨਤਾਂ ਨਾ ਕਰਾਓ, ਅਸੀਂ ਕਹਿੰਦੇ ਵੀ ਉਹਨਾਂ ਦਾ ਜਿਹੜਾ ਕੋਈ ਪਰਿਵਾਰਕ ਮੈਂਬਰ ਹੈ ਨਾ, ਉਹਨੂੰ ਸਿੱਧੀ ਮਦਦ ਭੇਜੋ, ਠੀਕ ਆ। ਉਹ ਆਪਾਂ ਹੀ ਜ਼ਮਾਨਤਾਂ ਕਰਾਉਣ ਵੀ ਰਮਨਦੀਪ ਨੂੰ ਕਿਤੇ ਜ਼ਿਆਦਾ ਤਾਂ ਨਹੀਂ ਗਾ ਅੰਗੂਠਾ ਛਾਪ ਆ, ਇਹਨੂੰ ਆਪਣੇ ਸਾਈਨ ਨਹੀਂ ਕਰਨੇ ਆਉਂਦੇ। ਇਹ ਕਹਿੰਦਾ ਨਾ ਵੀ ਮੈਂ ਬਹੁਤ ਸੱਚਾ ਸੁੱਚਾ ਆ, ਇਹਨੂੰ ਕਹਿ ਵੀ ਪੰਜਾਂ ਬਾਣੇ ਦਾ ਪਾਠ ਹੀ ਸੁਣਾ ਦੇਵੇ, ਮੂੰਹ ਜ਼ਬਾਨੀ ਤਾਂ ਇੱਕ ਛੱਡ ਕੇ ਗੁਟਕਾ ਸਾਹਿਬ ਤੋਂ ਹੀ ਸੁਣਾ ਦੇਵੇ, ਤੇ ਮੈਂ ਨਾ ਆਪਣਾ ਮੂੰਹ ਕਾਲਾ ਕਰ ਲਊਂ। ਹੋਰ ਦੱਸੋ, ਠੀਕ ਹੈ ਨਾ। ਇਹਨੂੰ ਪਾਠ ਨਹੀਂ ਆਉਂਦਾ। ਮੇਰਾ ਖਿਆਲ ਆ ਵੀ ਇਹ ਬੰਦਾ ਨਾ ਕਦੀ ਸਵੇਰ ਨੂੰ ਉੱਠ ਕੇ ਟਾਈਮ ਸਿਰ ਇਹਨੇ ਇਸ਼ਨਾਨ ਨਹੀਂ ਕੀਤਾ। ਸਭ ਤੋਂ ਪਹਿਲਾਂ ਇਹਨੂੰ ਗੋਲੀਆਂ ਚਾਹੀਦੀਆਂ, ਚਿੱਟਾ ਚਾਹੀਦਾ ਸਵੇਰ ਨੂੰ ਜਦੋਂ ਸੁੱਤਾ ਉੱਠਦਾ। ਇਹਦੇ ਨਾਲ ਰਹਿੰਦੇ ਰਹੇ, ਅੱਜ ਅੱਕ ਕੇ ਬੋਲਣ ਲੱਗੇ ਆ ਵੀ ਇਹ ਬਾਣੇ ਵਾਲੇ ਸਿੰਘਾਂ ਦੀ ਬਦਨਾਮੀ ਕਰਦਾ ਹੀ ਉਹ, ਠੀਕ ਆ ਨਾ। ਇਹਨੇ ਮਹਿਰੋ ਨੂੰ ਜੋ ਕਿਹਾ, ਕਹਿੰਦਾ ਤੂੰ ਕਮਾਦਾਂ 'ਚ ਲੁਕਦਾ ਫਿਰਦਾ। ਯਾਰ ਅਗਲੇ ਦੀ ਜ਼ਿੰਦਗੀ ਆ, ਅਗਲਾ ਜੋ ਮਰਜ਼ੀ ਕਰੇ। ਤੁਸੀਂ ਇਕੱਲਿਆਂ ਨੇ ਠੇਕਾ ਲਿਆ ਆ। ਆਖੇ ਸਾਡੇ 5-7 ਗੱਲਾਂ ਦਾ ਮਹਿਰੋ ਜਵਾਬ ਦੇਵੇ। ਯਾਰ ਦੱਸ, ਤੁਹਾਨੂੰ ਕਿਉਂ ਜਵਾਬ ਦੇਵੇ? ਤੁਸੀਂ ਕੌਣ ਹੁੰਦੇ ਆ? ਹੈਂ? ਜਾਂ ਮੈਂ ਕੱਲ ਨੂੰ ਕਹਿ ਦੇਵਾਂ ਮੈਨੂੰ ਫਲਾਨਾ ਬੰਦਾ ਜਵਾਬ ਦੇਵੇ, ਅਗਲਾ ਕਾਹਤੇ ਦੇਵੇ ਮੈਨੂੰ ਜਵਾਬ? ਜਾਂ ਮੈਨੂੰ ਕੋ ਕਵੇ ਫਿਰ ਤੂੰ ਮੇਰੀਆਂ ਗੱਲਾਂ ਦੇ ਜਵਾਬ ਦੇ। ਨਾਲੇ ਤੁਸੀਂ ਉਹਦੀ ਬਦਨਾਮੀ ਕਰਦੇ ਤੇ ਨਾਲੇ ਉਹ ਤੁਹਾਡੀਆਂ ਗੱਲਾਂ ਦੇ ਜਵਾਬ ਦੇਵੇ, ਤੇ ਨਾਲੇ ਤੂੰ ਸਾਨੂੰ ਮਿਹਣੇ ਦੇਖ ਕਿੱਦਾਂ ਮਾਰਦੇ ਆ। ਤੂੰ ਸਾਨੂੰ ਫੋਨ ਨਹੀਂ ਕੀਤਾ। ਯਾਰ ਅਗਲੇ ਦੀ ਜ਼ਿੰਦਗੀ, ਅਗਲਾ ਨਹੀਂ ਕਰਦਾ ਨਾ ਕਰੇ ਫੋਨ, ਠੀਕ ਹੈ ਨਾ। ਤੁਹਾਨੂੰ ਉਹਨੇ ਕਿਹਾ ਸੀ ਮੇਰੀ ਮਦਦ ਕਰੋ, ਜਾਂ ਤੁਹਾਨੂੰ ਉਹਨੇ ਕਿਹਾ ਸੀ ਵੀ ਮੇਰੇ ਲਈ ਵੀਡੀਓ ਪਾਓ, ਤੁਸੀਂ ਆਪਣੇ ਲਈ ਪਾਈਆਂ। ਜਿਹੜੇ ਬੰਦੇ ਨਾਲ ਮੈਂ ਕਹਿੰਦਾ ਅੱਜ ਤੱਕ ਤੁਸੀਂ ਰਿਕਾਰਡ ਕੱਢ ਕੇ